रज के बुलाओ फतेह। वाहिगुरू जी का खालसा वाहिगुरू जी की फतेह। बहुत धन्यवाद है सारिया सिख संगतां दा जो कि तुसी सवेर तो इत्थे पहुंचे हुए हो ते हज़ारां दी गिनती विच लाइनां लग चुकियां ने। एक प्रतीक आ सिख कौम दी डिटरमिनेशन दा, सिख कौम दे एक संकेत था कि असी शांतमई तरीके नाल आज़ादी लैनी आ। पंजाब आज़ाद हो रहा वा, इक्को ही एक तरीका वा पंजाब दे लोकां नूं, पंजाब दी बोली नूं, सिक्खां नूं, सिक्की नूं, नौजवानां नूं बचाउण वास्ते इक्को ही एक हल है, पंजाब हल खालिस्तान। खालिस्तान 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 खालिस्तान। बोले सो निहाल। वाहिगुरू जी का खालसा वाहिगुरू जी की फतेह। 28 जनवरी 2024 सैन फ्रांसिस्को ਦੇ ਸਿਵਿਕ ਸੈਂਟਰ ਤੋਂ TV 84 ਦੇ ਨਾਲ ਦਾਸ ਮਨਵੀਰ ਸਿੰਘ ਆਪ ਜੀ ਦਾ ਹੋਸਟ ਆਪ ਦਾ ਸਵਾਗਤ ਕਰਦਾ ਜੀ। ਸੋ TV 84 ਦੇ ਦਰਸ਼ਕ ਸਰੋਤੇ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਵੀ ਸਾਡੇ ਨਾਲ ਜੁੜੇ ਹੋਏ ਨੇ, ਜਿਸ ਵੀ ਜਿਹੜਾ ਤਰੀਕੇ ਦੇ ਨਾਲ ਜੁੜੇ ਹੋਏ ਨੇ, ਅੱਜ ਅਸੀਂ ਉਹਨਾਂ ਨੂੰ ਲੈ ਕੇ ਆਏ ਹਾਂ ਜੀ। ਰੈਫਰੈਂਡਮ 2020 ਦੀ ਜਿਹੜੀ ਸ਼ੁਰੂਆਤ ਹੈ ਅਮਰੀਕਾ ਦੇ ਵਿੱਚ ਇਹਦੀ ਹੋਈ ਹੈ, ਅਮਰੀਕਾ ਦੇ ਲਈ। ਸੋ ਅਮਰੀਕਾ ਦੇ ਵਿੱਚ ਪਹਿਲਾ ਜਿਹੜਾ ਇੱਥੇ ਸੈਂਟਰ ਅੱਜ ਲਾਇਆ ਗਿਆ ਉਹ ਸੈਨ ਫਰਾਂਸਿਸਕੋ ਦੇ ਕੈਲੀਫੋਰਨੀਆ ਦੇ ਸ਼ਹਿਰ ਸੈਨ ਫਰਾਂਸਿਸਕੋ ਦੇ ਸਿਟੀ ਹਾਲ ਦੇ ਵਿੱਚ ਲਾਇਆ ਗਿਆ ਜੀ। ਸੋ ਅਰਦਾਸ ਜਿਹੜੀ ਆ ਹੁਣੇ ਹੀ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਆ ਔਰ VOTING ਜਿਹੜੀ ਆ ਉਹ ਖੋਲ੍ਹ ਦਿੱਤੀ ਗਈ ਆ। ਸੋ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਵੇਰੇ 5 ਵਜੇ ਤੋਂ ਹੀ ਜਿਹੜਾ ਲਾਈਨ ਅਪ ਹੋਇਆ ਹੋਇਆ ਸੀਗਾ ਤੇ ਸੰਗਤ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਆ ਆਪਣੇ ਕੌਮੀ ਘਰ ਦੀ ਆਜ਼ਾਦੀ ਨੂੰ ਲੈ ਕੇ। ਖਾਲਿਸਤਾਨ ਜਿੰਦਾਬਾਦ ਦੇ ਨਾਰਿਆਂ ਦੀ ਗੂੰਜ ਦੇ ਨਾਲ ਇਹ ਜਿਹੜਾ ਰੈਫਰੈਂਡਮ ਦੀਆਂ ਵੋਟਾਂ ਦਾ ਆਗਾਜ਼ ਅਮਰੀਕਾ ਦੇ ਵਿੱਚ ਅੱਜ ਕੀਤਾ ਗਿਆ। ਸੋ TV 84 ਦੀ ਟੀਮ ਦੇ ਨਾਲ ਅਸੀਂ ਸਾਰਾ ਦਿਨ ਤੁਹਾਨੂੰ ਜਿੱਥੇ ਇਹ ਲਾਈਵ ਕਵਰੇਜ ਦਿਖਾਵਾਂਗੇ, ਉੱਥੇ ਸਾਡੀ ਕੌਮ ਦੇ ਜਿਹੜੇ ਪਤਵੰਤੇ ਸੱਜਣ ਨੇ, ਸਾਡੇ ਲੀਡਰ ਸਾਹਿਬਾਨ ਨੇ, ਜਾਂ ਸਿੱਖਸ ਫੋਰ ਜਸਟਿਸ ਦੀ ਟੀਮ ਆ, ਜਾਂ ਹੋਰ ਉਹ ਸ਼ਖਸੀਅਤਾਂ ਜਿਹੜੀਆਂ ਲਗਾਤਾਰਤਾ ਦੇ ਨਾਲ ਜਦੋਂ ਤੋਂ ਹਿੰਦੁਸਤਾਨ ਦੀ ਨਾਪਾਕ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਪਰਿਕਰਮਾ ਤੋਂ ਪਏ ਆ, ਉਸੇ ਟਾਈਮ ਤੋਂ ਹੀ ਕੌਮੀ ਘਰ ਖਾਲਿਸਤਾਨ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ, ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਕੌਮ ਦਾ ਜਿਹੜਾ ਉਹ ਸਾਥ ਦੇ ਰਹੇ ਆ। ਉਹਨਾਂ ਸਾਰਿਆਂ ਪਤਵੰਤਿਆਂ ਦੇ ਨਾਲ, ਉਹਨਾਂ ਸਾਰਿਆਂ ਲੀਡਰ ਸਾਹਿਬਾਨਾਂ ਦੇ ਨਾਲ, ਉਹਨਾਂ ਸਾਰਿਆਂ ਕੌਮ ਦੇ ਮੈਂਬਰ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਵੀ ਕਰਾਉਂਦੇ ਰਹਾਂਗੇ ਜੀ। ਦੇਖਦੇ ਰਹੋ TV 84। ਜਿਹੜੇ ਆ ਗੇਟਸ ਖੋਲ੍ਹ ਦਿੱਤੇ ਗਏ ਆ। ਸੋ ਪਹਿਲੀਆਂ ਜਿਹੜੀਆਂ ਵੋਟਸ ਆ ਉਹ ਪੰਜ ਪਿਆਰੇ ਸਾਹਿਬਾਨ ਹੁਣੇ ਇੱਥੋਂ ਅਰਦਾਸ ਜਿਹੜੀ ਆ ਮੁਕੰਮਲ ਕਰਕੇ ਗਏ ਨੇ ਔਰ ਸ਼ਹੀਦ ਪਰਿਵਾਰ ਨੇ ਜਿਹੜੇ ਉਹਨਾਂ ਦੀ ਵੋਟ ਪਹਿਲਾਂ ਜਿਹੜੀ ਆ ਕਾਸਟ ਕਰਵਾਈ ਜਾਏਗੀ। ਇਸ ਤਰ੍ਹਾਂ ਦਾ ਇੰਤਜ਼ਾਮ ਇੱਥੇ ਸਿੱਖਸ ਫੋਰ ਜਸਟਿਸ ਵੱਲੋਂ ਕੀਤਾ ਗਿਆ, ਰੈਫਰੈਂਡਮ ਦੀ ਟੀਮ ਵੱਲੋਂ ਕੀਤਾ ਗਿਆ। ਉਸ ਤੋਂ ਬਾਅਦ ਜਿਹੜਾ ਸਾਰੀ ਸੰਗਤ ਦੇ ਲਈ ਜਿਹੜੇ ਦਰਵਾਜ਼ੇ ਨੇ ਉਹ ਖੋਲ੍ਹ ਦਿੱਤੇ ਜਾਣਗੇ। ਥੋੜ੍ਹਾ ਜਿਹਾ ਵੇਟ ਕਰਨਾ ਪਏਗਾ ਕਿਉਂਕਿ ਜਿਹੜਾ ਐਕਚੁਅਲੀ ਟਾਈਮਿੰਗ ਆ ਉਹ 9 ਵਜੇ ਦੀ ਆ। ਸੋ 8:54 ਤੇ ਜਿਹੜਾ ਇੱਥੇ ਪੈਸੀਫਿਕ ਟਾਈਮ ਦੇ ਹਿਸਾਬ ਦੇ ਨਾਲ ਆਪਾਂ ਖੜੇ ਆ। ਹੁਣ ਤੋਂ 6 ਮਿੰਟ ਬਾਅਦ, ਪੂਰੇ 6 ਮਿੰਟ ਬਾਅਦ ਆ ਜਿਹੜੀ VOTING ਆ ਰੈਫਰੈਂਡਮ ਦੀ ਉਹ ਸ਼ੁਰੂ ਹੋ ਜਾਏਗੀ ਜੀ। ਔਰ ਇਸੇ ਤਰ੍ਹਾਂ ਸਾਰਾ ਦਿਨ ਇਹ ਕਵਰੇਜ ਆ ਜਿਹੜੀ ਇਹ TV 84 ਦੇ ਉੱਤੇ ਚੱਲੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਜੁੜੇ ਨੇ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी मनवीर सिंह जी, वाहिगुरू जी का खालसा वाहिगुरू जी की फतेह। ਸੋ ਅਰਦਾਸ ਹੋ ਚੁੱਕੀ ਹੈ, ਨਗਾਰਾ ਵੱਜ ਚੁੱਕਾ, ਦਰਬਾਰ ਜਿਹੜੇ ਨੇ ਉਹ ਕੁਝ ਮਿੰਟਾਂ ਦੇ ਵਿੱਚ ਖੋਲ੍ਹ ਦਿੱਤੇ ਜਾਣਗੇ। ਸੋ ਕਿਵੇਂ ਮਹਿਸੂਸ ਕਰ ਰਹੇ ਹੋ ਜੀ? देखो ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਤੁਸੀਂ ਇਸ ਧਰਾਤਲ ਤੇ ਖਲੋ ਕੇ ਮਹਿਸੂਸ ਕਰ ਸਕਦੇ ਹੋ ਕਿ ਹਰ ਪੰਥ ਦਰਦੀ ਦੇ ਅੰਦਰ, ਦਿਲ ਦੇ ਅੰਦਰ ਕਿਵੇਂ ਖੁਸ਼ੀ ਦੇ ਸ਼ਾਦਿਆਨੇ ਵੱਜ ਰਹੇ ਨੇ। ਬਾਹਰ ਨਗਾਰਾ ਵੱਜ ਰਿਹਾ, ਅੰਦਰ ਖੁਸ਼ੀ ਦੇ ਸ਼ਾਦਿਆਨੇ ਨੇ ਕਿਉਂਕਿ ਅਮਰੀਕਾ ਦੇ ਸਿੱਖਾਂ ਨੇ, ਕਿਉਂਕਿ ਪਹਿਲਾ ਰੈਫਰੈਂਡਮ ਅਮਰੀਕਾ ਦੀ ਧਰਤੀ ਤੇ ਹੋ ਰਿਹਾ ਹੈ ਔਰ ਆਲਰੇਡੀ ਇਹ ਰੈਫਰੈਂਡਮ ਕਾਮਯਾਬੀ ਦੇ ਨਾਲ UK, ਯੂਰਪ, ਕੈਨੇਡਾ 'ਚ ਹੋਇਆ ਔਰ ਭਾਰਤੀ ਹਕੂਮਤ ਨੇ ਜਿਵੇਂ ਮਰਡਰ ਕੀਤਾ ਹਰਦੀਪ ਸਿੰਘ ਨਿੱਜਰ ਦਾ, ਜਿਸ ਅੰਦਾਜ਼ 'ਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਅਮਰੀਕਾ ਨੇ ਐਕਸਪੋਜ਼ ਕੀਤਾ ਇਹਨਾਂ ਦੀਆਂ ਏਜੰਸੀਆਂ ਨੇ। ਸੋ ਇਹ ਇੱਕ
ਬਹੁਤ ਵਾਰਿਆਂ ਦਾ ਇਸ ਕਿਸਮ ਦਾ ਖਿਆਲ ਸੀ ਕਿ ਸ਼ਾਇਦ ਜੋ ਭਾਰਤ ਸਰਕਾਰ ਖੌਫ ਦੇਣਾ ਚਾਹੁੰਦੀ ਹੈ ਸ਼ਾਇਦ ਸਿੱਖ ਖੌਫਜ਼ਦਾ ਹੋਣਗੇ, ਪਰ ਅੱਜ ਹਜ਼ਾਰਾਂ ਸਿੰਘਾਂ ਸਿੰਘਣੀਆਂ ਦਾ ਇਕੱਠ ਅਜੇ ਅਸੀਂ ਦੇਖ ਰਹੇ ਹਾਂ ਕਿ 9 ਵਜੇ ਨੇ, ਲੇਕਿਨ ਆਲਰੇਡੀ ਮੀਲਾਂ ਤੱਕ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ, 4 ਚਫੇਰੇ ਪਾਰਕਿੰਗ ਨਹੀਂ ਮਿਲ ਰਹੀ ਔਰ ਬਹੁਤ ਸਾਰੀਆਂ ਥਾਵਾਂ ਤੋਂ ਬੱਸਾਂ ਬਹੁਤ ਵੱਡੀ ਗਿਣਤੀ 'ਚ ਰਵਾਨਾ ਹੋਈਆਂ ਨੇ ਔਰ ਮੈਨੂੰ ਲੱਗਦਾ ਵੀ ਅਮਰੀਕਾ ਦੀ ਧਰਤੀ ਤੇ ਇਹ ਪਿਛਲੇ ਸਾਰੇ ਰਿਕਾਰਡ ਨੂੰ ਤੋੜੇਗਾ ਔਰ ਇਹ ਰਿਜ਼ੋਲਵ ਹੈ। ਔਰ ਮੈਂ ਜਿਵੇਂ ਕੱਲ ਵੀ ਕਿਹਾ ਸੀ, ਸਿਵਿਕ ਸੈਂਟਰ ਉਹ ਥਾਂ ਹੈ ਜਿੱਥੇ 10 ਦਸੰਬਰ 1948 ਨੂੰ 50 ਮੁਲਕਾਂ ਦੇ ਨੁਮਾਇੰਦਿਆਂ ਨੇ ਚਾਰਟਰ ਆਫ ਹਿਊਮਨ ਰਾਈਟਸ ਡਿਕਲੇਅਰ ਕੀਤਾ ਸੀ ਸਾਈਨ ਕਰਕੇ, ਜਿਹਦੇ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਬੇਸਿਕ ਹੱਕ ਹੈ ਔਰ ਅੱਜ ਇਸ ਧਰਤੀ ਦੇ ਉੱਤੇ 35 ਮਿਲੀਅਨ ਸਿੱਖ ਕੌਮ ਆਪਣਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਹੱਕ ਨੂੰ ਐਸਰਟ ਕਰ ਰਹੀ ਹੈ ਔਰ ਬਹੁਤ ਜਲਦੀ ਜਿਵੇਂ ਹੀ ਇਹ ਗੱਲ ਅੱਗੇ ਵਧੇਗੀ ਯੂਨਾਈਟਿਡ ਨੇਸ਼ਨਸ ਇਸ ਗੱਲ ਲਈ ਮਜਬੂਰ ਹੋਏਗਾ ਕਿ ਉਹ ਇਸ ਦਾ ਨੋਟਿਸ ਲੈ ਔਰ ਅਸੀਂ ਹੋਪ ਕਰਦੇ ਹਾਂ ਕਿ ਨੈਕਸਟ ਰੈਫਰੈਂਡਮ ਆਉਣ ਵਾਲੇ ਪੀਰੀਅਡ UN ਸਪਾਂਸਰਡ ਹੋਏਗਾ। ਪਰ ਅੱਜ 35 ਮਿਲੀਅਨ ਸਿੱਖ ਕੌਮ ਦਾ ਰਿਜ਼ੋਲਵ ਸੈਨ ਫਰਾਂਸਿਸਕੋ ਦੀ ਧਰਤੀ ਦੇ ਉੱਤੇ ਬੜਾ ਕਲੀਅਰਲੀ ਦੇਖਿਆ ਜਾ ਸਕਦਾ ਹੈ। ਚਾਰ ਚਾਫੇ ਫਿਜ਼ਾ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਹੈ। ਬਹੁਤ ਬਹੁਤ ਮੁਬਾਰਕਾਂ ਸਮੁੱਚੇ ਖਾਲਸਾ ਪੰਥ ਜੀ। ਸੋ ਡਾਕਟਰ ਸਾਹਿਬ ਬੜੀ ਬਰੀਕੀ ਦੇ ਨਾਲ ਤੁਸੀਂ ਸਾਰੀ ਗੱਲਬਾਤ ਦੱਸੀ ਹੈ। ਮੈਂ ਇੱਕ ਗੱਲ ਇੱਥੇ ਜ਼ਰੂਰ ਪੁੱਛਣੀ ਚਾਹਾਂਗਾ, ਅਸੀਂ ਇੱਥੇ ਤਕਰੀਬਨ ਸਾਡੀ ਟੀਮ ਸਵੇਰੇ 6:30 ਵਜੇ ਦੇ ਇੱਥੇ ਆ ਕੇ ਸੈਟਅਪ ਕਰਨ ਲੱਗੀ ਹੋਈ ਹੈ ਔਰ ਕੈਮਰਾਮੈਨ ਨੇ ਸਾਰੇ ਪਾਸੇ ਸਾਡੇ ਦਿਖਾਇਆ ਵੀ ਹੈ ਕਿ ਇੱਥੇ ਸੰਗਤ ਆਈ ਹੈ ਜਿਨ੍ਹਾਂ ਨੇ ਆਪਣੀ ਵੋਟ ਦਾ ਉਪਯੋਗ ਕਰਨਾ। ਇੱਥੇ ਕਿਸੇ ਕੋਲ ਕੋਈ ਸ਼ਸਤਰ ਨਹੀਂ ਆ, ਕਿਸੇ ਨੇ ਕੋਈ ਭੜਕਾਊ ਨਾਰਾ ਨਹੀਂ ਲਾਇਆ, ਸਿਰਫ ਆਪਣੀ ਆਜ਼ਾਦੀ ਦੀ ਗੱਲ ਸਾਰੇ ਪਾਸੇ ਹੋ ਰਹੀ ਹੈ। ਉਹਦੇ ਬਾਵਜੂਦ ਵੀ ਇਹ ਸਾਰੀ ਮੁਹਿੰਮ ਨੂੰ ਜਿਹੜਾ ਉਹ ਟੈਰਰਿਸਟ ਗਤੀਵਿਧੀ ਦੇ ਅੰਡਰਗਤ ਲਿਆਉਣ ਦੀ ਕੋਸ਼ਿਸ਼ ਜਿਹੜੀ ਆ ਉਹ ਭਾਰਤ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਕੀ ਮਹਿਸੂਸ ਹੋ ਰਿਹਾ ਤੁਹਾਨੂੰ ਅੱਜ ਦੀ ਇਹ ਜਿਹੜੀ ਸਾਰੀ ਗੈਦਰਿੰਗ ਆ ਖਾਲਸਾ ਪੰਥ ਦਾ ਇਕੱਠ ਆ ਉਹਨੂੰ ਦੇਖ ਕੇ? ਕੀ ਇਹ ਲੋਕ ਇੱਥੇ ਕੋਈ ਵਾਇਲੈਂਟ ਨੇ? ਨਹੀਂ, ਦੇਖੋ ਸਾਨੂੰ ਡਿਫੈਂਸਿਵ ਸਟੇਟਮੈਂਟਸ ਨਹੀਂ ਦੇਣੀਆਂ ਚਾਹੀਦੀਆਂ। ਜਿਹੜਾ ਇੱਕ ਦਾ ਫਰੀडम ਫਾਈਟਰ ਹੁੰਦਾ ਹੈ ਦੂਸਰੇ ਦੇ ਲਈ ਉਹ ਦਹਿਸ਼ਤਗਰਦ ਹੁੰਦਾ ਹੈ। ਅਮਰੀਕਾ ਜਿਨ੍ਹਾਂ ਨੇ ਲਿਬਰੇਟ ਕਰਾਇਆ, ਬ੍ਰਿਟਿਸ਼ ਕਾਲੋਨੀ ਤੋਂ ਆਜ਼ਾਦ ਮੁਲਕ ਬਣਾਇਆ, ਜਾਰਜ ਵਾਸ਼ਿੰਗਟਨ, ਥਾਮਸ ਜੈਫਰਸਨ ਔਰ ਗੈਰੀ ਐਡਮ, ਇਹ ਸਾਰੇ ਲੋਕ ਜਿਹੜੇ ਨੇ ਇੱਕ ਸਟੇਜ ਦੇ ਉੱਤੇ ਬ੍ਰਿਟਿਸ਼ ਵੱਲੋਂ ਦਹਿਸ਼ਤਗਰਦ ਐਲਾਨੇ ਹੋਏ ਸੀ। ਸੋ ਕੋਈ ਇਸ ਗੱਲ ਦੀ ਪਰਵਾਹ ਕਰਨ ਦੀ ਲੋੜ ਨਹੀਂ ਹੈ। ਰਾਦਰ ਇਸ ਦੇ ਉਲਟ ਜਿਹੜਾ ਭਾਰਤੀ ਹਕੂਮਤ ਦਾ ਪ੍ਰੋਪੇਗੈਂਡਾ ਸੀ ਕਿ ਮੁੱਠੀ ਭਰ ਲੋਕ ਖਾਲਿਸਤਾਨ ਚਾਹੁੰਦੇ ਨੇ, ਅੱਜ ਹਜ਼ਾਰਾਂ ਲੋਕ ਇਸ ਧਰਤੀ ਦੇ ਉੱਤੇ ਆਜ਼ਾਦਾਨਾ ਆਏ ਨੇ। ਕੋਈ ਇਹ ਨਗਰ ਕੀਰਤਨ ਨਹੀਂ ਹੈ। ਅੱਗੇ ਤਾਂ ਹੁੰਦਾ ਸੀ ਜੀ ਨਗਰ ਕੀਰਤਨਾਂ 'ਚ ਲੋਕ ਇਕੱਠੇ ਹੁੰਦੇ ਨੇ ਤੇ ਖਾਲਿਸਤਾਨੀ ਆਪਣੇ ਨਾਅਰੇ ਲਵਾ ਲੈਂਦੇ ਨੇ। ਜੋ ਇੱਥੇ ਆਇਆ ਹੈ ਖਾਲਿਸਤਾਨ ਨਾਲ ਕਮਿਟਮੈਂਟ ਲਈ ਆਇਆ ਔਰ ਇਹ ਬੜਾ ਕਲੀਅਰ ਮੈਸੇਜ ਹੈ ਇੰਡੀਅਨ ਸਿਸਟਮ। ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਔਰ ਅਸੀਂ ਫੇਰ ਵੀ ਜਿਵੇਂ ਜਿਵੇਂ ਦਿਨ ਅੱਗੇ ਵੱਧ ਰਿਹਾ, ਜਿਵੇਂ ਜਿਵੇਂ ਗਤੀਵਿਧੀਆਂ ਹੋਰ ਤੇਜ਼ ਹੋ ਰਹੀਆਂ ਨੇ, ਫੇਰ ਆਪ ਜੀ ਦੇ ਨਾਲ ਦੁਬਾਰਾ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇੱਕ ਮੈਂ ਜ਼ਰੂਰ ਸੌਰੀ ਕਹਿਣਾ ਚਾਹੁੰਦਾ, ਲਾਈਵ ਚੱਲ ਰਿਹਾ ਲਾਸਟ ਦੇ ਵਿੱਚ ਜਿਹੜੇ ਸਾਨੂੰ ਦਰਸ਼ਕ ਘਰਾਂ ਦੇ ਵਿੱਚ ਦੇਖ ਰਹੇ ਨੇ ਹਜੇ ਵੀ ਕੈਲੀਫੋਰਨੀਆ ਜਾਂ ਦੇ ਆਲੇ ਦੁਆਲੇ ਦੇ ਇਲਾਕਿਆਂ ਤੋਂ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਨਹੀਂ, ਮੈਂ ਸਮਝਦਾ ਵੀ ਆਲਰੇਡੀ ਬਹੁਤ ਸਾਰੇ ਇੱਥੇ ਪਹੁੰਚ ਚੁੱਕੇ ਨੇ। ਜਿਹੜੇ ਆਪਣੀਆਂ ਘਰਾਂ 'ਚ ਨੇ ਉਹ ਅਰਦਾਸ ਕਰਨ, ਜਿਹੜੇ ਨੇੜੇ ਤੇੜੇ ਪਹੁੰਚ ਸਕਦੇ ਨੇ ਉਹ ਜ਼ਰੂਰ ਪਹੁੰਚਣ। ਪਰ ਆਲਰੇਡੀ ਮੈਨੂੰ ਲੱਗਦਾ ਵੀ ਜਿੰਨਾ ਵਾਸਟ ਨੰਬਰ ਆਲਰੇਡੀ ਇੱਥੇ ਆ ਚੁੱਕਾ ਹੈ, ਇੱਥੇ ਇੱਕ ਹੋਰ ਦੌਰ ਵੋਟਾਂ ਦਾ ਹੋਣਾ ਜ਼ਰੂਰੀ ਹੋਏਗਾ। ਅੱਜ ਸ਼ਾਇਦ ਸਾਰੇ ਨਿਬੜ ਨਾ ਸਕਣ। ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਸੋ ਇਹ ਸਨ ਡਾਕਟਰ ਅਮਰਜੀਤ ਸਿੰਘ ਜੀ, ਖਾਲਿਸਤਾਨ ਅਫੇਅਰ ਸੈਂਟਰਸ ਵਾਸ਼ਿੰਗਟਨ DC ਤੋਂ ਸੰਚਾਲਕ। ਸੋ ਜਿਵੇਂ ਜਿਵੇਂ ਇਹ ਪੜਾਅ ਜਿਹੜੇ ਨੇ ਵੋਟਾਂ ਦੇ ਅੱਗੇ ਵੱਧਦੇ ਜਾ ਰਹੇ ਨੇ, ਜਿਵੇਂ ਜਿਵੇਂ ਕਾਫਲੇ ਹੋਰ ਬਣਨਗੇ, ਅਸੀਂ ਹੋਰ ਵੀ ਪਤਵੰਤੇ ਸੱਜਣਾ ਦੇ ਨਾਲ ਗੱਲਬਾਤ ਆ ਜਿਹੜੀ ਆਪਣੇ ਦਰਸ਼ਕਾਂ ਦੀ ਉਹ ਕਰਵਾਉਂਦੇ ਰਹਾਂਗੇ ਜੀ। ਸੋ ਇਹ ਸਨ ਸਰਦਾਰ ਗੁਰਪਤਵੰਤ ਸਿੰਘ ਜੀ ਪੰਨੂ, ਲੀਗਲ ਕਾਉਂਸਲ 6 ਫॉर ਜਸਟਿਸ। ਸਰਦਾਰ ਅਵਤਾਰ ਸਿੰਘ ਜੀ ਪੰਨੂ ਜੁੜੇ ਨੇ। ਪੰਨੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਦੀਪ ਭਾਜੀ, ਹੋਰ ਸਮਾਂ ਚੜ੍ਹਦੀ ਕਲਾ ਜੀ? ਚੜ੍ਹਦੀ ਕਲਾ। ਪੰਨੂ ਸਾਹਿਬ, ਫੋਰ ਜਿਹੜੀ ਵੇਟ ਸੀਗੀ ਬਹੁਤ ਲੰਮੇ ਸਮੇਂ ਤੋਂ ਓਵਰ ਹੋ ਚੁੱਕੀ ਆ ਔਰ ਦਰਵਾਜ਼ੇ ਅੱਜ ਅਮਰੀਕਾ ਦੀ ਧਰਤੀ ਦੇ ਉੱਤੇ ਰੈਫਰੈਂਡਮ ਦੇ ਲਈ ਖੁੱਲ ਚੁੱਕੇ ਨੇ, VOTING ਸਟਾਰਟ ਹੋ ਚੁੱਕੀ ਆ। ਸੋ ਕੀ ਮਹਿਸੂਸ ਕਰਦੇ ਹੋ ਜੀ? ਸਭ ਤੋਂ ਪਹਿਲਾਂ ਮੈਂ ਕੈਲੀਫੋਰਨੀਆ ਦੀ ਸੈਨ ਫਰਾਂਸਿਸਕੋ ਦੀ ਧਰਤੀ ਤੇ ਅਮਰੀਕਾ ਦੇ ਵਿੱਚ ਜਿਹੜਾ ਅੱਜ ਪਹਿਲਾ ਸੈਂਟਰ ਬਣਿਆ, ਮੈਂ ਸਮੁੱਚੀ ਕੌਮ ਦਾ ਤੇ ਸਮੁੱਚੇ ਮੀਡੀਆ ਦਾ
ਤਹਿ ਦਿਲ ਤੋਂ ਧੰਨਵਾਦੀ ਹਾਂ ਜਿਹੜੇ ਅੱਜ ਇੱਥੇ ਆਣ ਕੇ ਤੇ ਮੀਡੀਆ ਜਿਹੜਾ ਵਾ ਹਰ ਘਰ ਦੇ ਵਿੱਚ ਜਿਹੜੀ ਆਵਾਜ਼ ਆ ਸਿੱਖ ਕੌਮ ਦੀ ਪਹੁੰਚਾ ਰਿਹਾ ਵਾ। ਅਸੀਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਦੂਸਰਾ, ਖੁਸ਼ੀ ਦੀ ਲਹਿਰ ਤਾਂ ਦੌੜਦੀ ਆ ਜਦੋਂ ਆਪਣੇ ਭੈਣ ਭਰਾ ਬਜ਼ੁਰਗ ਬੱਚੇ ਜਿਹੜੇ ਕਿ 95 ਸਾਲ ਦੇ ਬਜ਼ੁਰਗ ਵੀ ਆਏ ਨੇ, ਵੀਲ ਚੇਅਰਾਂ ਤੇ ਆਏ ਨੇ, ਉਹ ਜਦੋਂ ਘਰਾਂ ਤੋਂ ਬਾਹਰ ਨਿਕਲਦੇ ਆ, ਇਹ ਸਾਡੀ ਨੌਜਵਾਨੀ ਜਿਹਦੇ ਉੱਤੇ ਸਿੱਖ ਕੌਮ ਨੂੰ ਮਾਣ ਆ। ਕਿਸੇ ਵੀ ਧਰਮ ਦੀ ਨੌਜਵਾਨੀ ਜਦੋਂ ਘਰਾਂ ਤੋਂ ਬਾਹਰ ਨਿਕਲਦੀ ਆ ਤੇ ਉਹ ਧਰਮ ਜਿਹੜਾ ਹਮੇਸ਼ਾ, ਉਹ ਕੌਮ ਜਿਹੜੀ ਆ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੀ ਆ, ਕਿਉਂਕਿ ਇਹਨਾਂ ਨੂੰ ਪਤਾ ਲੱਗ ਚੁੱਕਾ ਕਿ ਅਸੀਂ ਭਾਰਤ ਦੇ ਵਿੱਚ ਗੁਲਾਮ ਆ ਤੇ ਅਸੀਂ ਆਜ਼ਾਦੀ ਲੈਣੀ ਆ, ਤਾਂ ਘਰਾਂ ਤੋਂ ਬਾਹਰ ਨਿਕਲੀ ਨੌਜਵਾਨੀ। ਇਸ ਕਰਕੇ ਅਸੀਂ ਨੌਜਵਾਨੀ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਦਿਨ ਭਰ ਰਾਤ ਮਿਹਨਤ ਕਰਕੇ ਇੱਥੇ ਆਣ ਕੇ ਤੇ ਆ ਜਿਹੜਾ ਚੰਨ ਚਾੜਿਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਖਾਲਿਸਤਾਨ ਦੇ ਝੰਡਿਆਂ ਦੀ ਛਾਂ ਦੇ ਥੱਲੇ। ਮੈਂ ਸਮਝਦਾ ਇਹੋ ਹੀ ਇੱਕ ਆਵਾਜ਼ ਆ, ਇਹੋ ਹੀ ਇੱਕ ਚੀਜ਼ ਆ ਕਿ ਜਿਹੜੀ ਆਪਾਂ ਦੁਨੀਆ ਨੂੰ ਦੱਸ ਸਕੇ ਆ ਕਿ ਅਸੀਂ ਭਾਰਤ ਦੇ ਵਿੱਚ ਗੁਲਾਮ ਆ, ਅਸੀਂ ਆਜ਼ਾਦੀ ਚਾਹੁੰਦੇ, ਅਸੀਂ ਆਪਣਾ ਦੇਸ਼ ਖਾਲਿਸਤਾਨ ਚਾਹੁੰਦੇ ਆ। ਪੰਨੂ ਸਾਹਿਬ, ਬੜੀਆਂ ਮੁਸ਼ਕਲਾਂ ਆਈਆਂ, ਮੁਸ਼ਕਲਾਂ ਨਾਲ ਤਾਂ ਵੈਸੇ ਖਾਲਸਾ ਜਿਹੜਾ ਹਮੇਸ਼ਾ ਖੇਡ ਕੇ ਜਵਾਨ ਹੋਇਆ, ਪਰ ਫਿਰ ਵੀ ਸ਼ਹੀਦ ਭਾਈ ਹਰਜੀਤ ਸਿੰਘ ਨਿੱਜਰ ਦੀ ਸ਼ਹਾਦਤ, ਉਸ ਤੋਂ ਬਾਅਦ ਪੰਨੂ ਸਾਹਿਬ ਦੇ ਉੱਤੇ ਜਿਹੜਾ ਕਾਤਲਾਨਾ ਹਮਲੇ ਦੀ ਸਾਜ਼ਿਸ਼ ਹਿੰਦੁਸਤਾਨ ਦੀ ਗਵਰਨਮੈਂਟ ਦੀ, ਔਰ ਉਹਨਾਂ ਦਾ ਤਮਾਮ ਜਿਹੜਾ ਕੂੜ ਪ੍ਰਚਾਰ ਆ ਸਾਰਾ ਸਿੱਖਾਂ ਨੂੰ ਅੱਤਵਾਦੀ ਦੱਸਣ ਦਾ ਜਾਂ ਵੱਖਵਾਦੀ ਦੱਸਣ ਦਾ, ਉਸ ਸਾਰੇ ਨੂੰ ਛਿੱਕੇ ਟੰਗ ਕੇ ਜਿਹੜਾ ਇੱਥੇ ਅੱਜ ਲੱਖਾਂ ਦੇ ਵਿੱਚ ਇਕੱਠ ਆ ਜਿਹੜਾ ਹੋ ਰਿਹਾ, ਤੇ ਹੋਰ ਵੀ ਸੰਗਤ ਜਿਹੜੀ ਆ ਆਉਣ ਦਾ ਵੇ ਆ। ਸੋ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਅੱਜ ਖਾਲਸੇ ਦਾ ਕੀ ਮੈਸੇਜ ਹੋਣਾ ਚਾਹੀਦਾ? ਇਹ ਸਭ ਤੋਂ ਪਹਿਲਾਂ ਜੀ ਉਹਨਾਂ ਭਾਰਤੀ ਦਰਿੰਦਿਆਂ ਨੂੰ ਜਿਹੜੇ ਝੂਠ ਦੇ ਪਲੰਦੇ ਬੰਦੇ 650-700 ਮੀਡੀਆ ਉਹਨਾਂ ਦਾ ਜਿਹੜਾ ਵਾ ਉਹ ਕੁਫਰ ਤੋਲਦਾ ਸੀਗਾ, ਪਰ ਸਿੱਖ ਕੌਮ ਨੇ 7ਵਾਂ ਸੈਂਟਰ ਇੱਥੇ ਲੱਗਾ ਸਨ ਫਰਾਂਸਿਸਕੋ ਦੀ ਧਰਤੀ ਦੇ ਉੱਤੇ ਅਮਰੀਕਾ ਦੇ ਵਿੱਚ, ਜਿਹੜਾ ਕਿ ਵੱਡੇ ਆਰਟੀਕਲ ਲਿਖੇ ਗਏ ਨੇ ਕਿ ਅੱਜ ਇੱਕ ਇਤਿਹਾਸ ਸਿਰਜਣ ਜਾ ਰਹੇ ਨੇ ਕੈਲੀਫੋਰਨੀਆ ਸਨ ਫਰਾਂਸਿਸਕੋ ਦੇ ਵਿੱਚ। ਉਹ ਅੱਜ ਤੁਸੀਂ ਵੇਖ ਰਹੇ ਜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣ ਤੱਕ। ਅੱਜ ਦਾ ਮੈਸੇਜ ਕੌਮ ਦੇ ਵਾਸਤੇ, ਕੌਮ ਖਾਲਿਸਤਾਨ ਚਾਹੁੰਦੀ ਆ, ਪਰ ਕਈ ਵਾਰੀ ਜਿਹੜਾ ਲੀਡਰ ਤਬਕਾ ਸੀ ਉਹ ਬੇਈਮਾਨ ਹੋ ਗਿਆ, ਇਸ ਕਰਕੇ ਅਸੀਂ ਉਹ ਮਕਾਮ ਤੱਕ ਨਹੀਂ ਪਹੁੰਚ ਸਕੇ। ਅੱਜ ਕੌਮ ਜਿਹੜੀ ਆ, ਅਸੀਂ ਸਭ ਤੋਂ ਪਹਿਲਾਂ ਉਹਨਾਂ ਜੁਝਾਰੂ ਜਥੇਬੰਦੀਆਂ ਦਾ ਜਿਨ੍ਹਾਂ ਨੇ ਇਸ ਕਾਰਜ ਨੂੰ ਇੱਥੋਂ ਤੱਕ ਪਹੁੰਚਾਇਆ। ਅੱਜ ਕਲਮ ਦੀ ਲੜਾਈ ਆ ਤੇ ਕਲਮ ਦੀ ਲੜਾਈ ਦੇ ਵਿੱਚ ਮੈਂ ਸਮਝਦਾ ਜਿੰਨੇ ਭੈਣ ਭਰਾ ਘਰਾਂ ਤੋਂ ਬਾਹਰ ਨਿਕਲ ਨੇ ਸਾਰੇ ਸਤਿਕਾਰਯੋਗ ਨੇ, ਸਾਰਿਆਂ ਨੂੰ ਸਲੂਟ ਆ। ਪਰ ਸਿਕਿਉਰਿਟੀ ਇਸ਼ੂਜ਼ ਜਿਹੜਾ ਉਹ ਆਪਾਂ ਨੂੰ ਪਤਾ ਵਾ, ਕਿਉਂਕਿ ਜਦੋਂ ਕੈਨੇਡਾ ਦੇ ਵਿੱਚ ਸਾਡਾ ਹਰਦੀਪ ਨਿੱਜਰ ਯੋਧਾ ਜਿਹੜਾ ਸੀਗਾ ਸਿੱਖ ਪਰਜੈਸ ਦਾ ਕੋਆਰਡੀਨੇਟਰ ਸੀਗਾ ਕੈਨੇਡਾ ਦਾ, ਉਸ ਬੰਦੇ ਨੂੰ ਸ਼ਹੀਦ ਕਰ ਦਿੱਤਾ ਗਿਆ ਵੈਨਕੂਵਰ ਦੀ ਧਰਤੀ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ। ਵਕੀਲ ਸਾਹਿਬ ਜਿਹੜੇ ਸਾਡੇ ਲੀਗਲ ਐਡਵਾਈਜ਼ਰ ਨੇ ਸਿੱਖ ਪਰਜੈਸ ਦੇ, ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਸਾਜ਼ਿਸ਼ਾਂ ਰਚੀਆਂ ਗਈਆਂ, ਉਹ ਬੰਦੇ ਅਮਰੀਕਾ ਨੇ ਜਿਹੜੇ ਆ ਉਹ ਕਾਬੂ ਕਰ ਲਿਆ। ਇਸ ਕਰਕੇ ਕੌਮ ਦੀ ਆਵਾਜ਼ ਜਿਹੜੀ ਆ, ਅੱਜ ਜੇ ਅਸੀਂ ਕੰਮ ਕਰ ਰਹੇ ਆ, ਜੇ ਅਸੀਂ ਸਾਨੂੰ ਕੋਈ ਮਾਰ ਦੂਗਾ ਸਾਨੂੰ ਕੋਈ ਖਤਰਾ ਨਹੀਂ। ਹਿੱਕ 'ਚ ਗੋਲੀ ਮਾਰੇ ਜਿੰਨੇ ਮਾਰਨੀ ਆ, ਪੇਟ ਤੋਂ ਨਾ ਮਾਰੇ, ਅਸੀਂ ਕਿਸੇ ਕੋਲ ਡਰਦੇ ਨਹੀਂ, ਨਾ ਸਾਨੂੰ ਡਰ ਆ। ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਬੰਦੇ ਕੋਲ ਨਹੀਂ ਡਰਦੇ। ਇਹ ਸਾਨੂੰ ਮਾਣ ਆ ਆਪਣੇ ਗੁਰੂ ਦੇ ਤੇ ਸਾਨੂੰ ਆਪਣੀ ਕੌਮ ਦੇ ਉੱਤੇ। ਜਿਹੜੀ ਕੌਮ ਜਿਹੜੀ ਆ ਅੱਜ ਘਰਾਂ ਤੋਂ ਬਾਹਰ ਨਿਕਲ ਕੇ ਆਣ ਕੇ ਸਾਡੇ ਨਾਲ ਖਲੋਤੀ ਆ, ਕਾਜ਼ ਨਾਲ ਖਲੋਤੀ ਆ, ਮੇਰੇ ਨਾਲ ਨਹੀਂ ਖਲੋਤੀ, ਇੱਕ ਕਾਜ਼ ਨਾਲ ਖਲੋਤੀ ਆ ਜਿਹੜਾ ਆਜ਼ਾਦੀ ਦੇ ਵਾਸਤੇ ਅੱਜ ਕਾਜ਼ ਜਿਹੜਾ ਵਾ ਸਿੱਖ ਕੌਮ ਆਪਣਾ ਆਜ਼ਾਦ ਦੇਸ਼ ਖਾਲਿਸਤਾਨ ਚਾਹੁੰਦੀ ਆ, ਕਿਉਂਕਿ ਇੱਕੋ ਇੱਕ ਕੌਮ ਆ ਜਿਹਦਾ ਆਪਣਾ ਘਰ ਕੋਈ ਨਹੀਂ ਆ ਕੌਮ ਦਾ। ਅਸੀਂ ਬੜੇ ਬੰਗਲੇ ਬਣਾ ਰਹੇ, ਮਹਿਲ ਬਣਾ ਰਹੇ, ਪਰ ਸਾਡੀ ਕੌਮ ਦਾ ਘਰ ਨਹੀਂ ਆ। ਆਹ ਘਰ ਬਣਾਉਣ ਜਿਹੜੀ ਕੌਮ ਨਿਕਲੀ ਬਾਹਰ ਘਰਾਂ ਤੋਂ, ਇਹ ਘਰ ਜਿਹੜੇ ਆ ਜ਼ਰੂਰ ਬਣਾ ਦੇਗੀ ਜੀ। ਬਹੁਤ ਧੰਨਵਾਦ ਪੰਨੂ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਟੀਵੀ ਚੈਨਲ ਦਾ, ਤੁਹਾਡੇ ਮਾਧਿਅਮ ਦੇ ਰਾਹੀਂ ਜਿੱਥੇ ਵੀ ਅੱਜ ਟੀਵੀ ਚੈਨਲ ਸਾਰੇ ਆਏ ਨੇ, ਅਸੀਂ ਮਨ ਦੀਆਂ ਗਰਾਈਆਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜਿਹੜੀ ਸਿੱਖ ਕੌਮ ਦੀ ਆਵਾਜ਼ ਘਰ ਤੱਕ ਤੁਸੀਂ ਪਹੁੰਚਾ ਰਹੇ ਜੇ, ਤੁਹਾਡਾ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੰਗਤ ਸਾਡੇ ਨਾਲ ਜੁੜੀ ਹੈ ਜੀ। ਸਰਦਾਰ ਸਾਹਿਬ ਆਪਣਾ ਸ਼ੁਭ ਨਾਮ ਦੱਸਿਓ ਜੀ। ਮੇਰਾ ਜੀ ਹਰਿੰਦਰ ਸਿੰਘ, ਕੁਲਵੀਰ ਸਿੰਘ, ਸੋਹਣ ਸਿੰਘ। ਅਸੀਂ ਸਿੱਖ ਗੁਰਦੁਆਰਾ ਸਾਹਿਬ ਸਾਊਥ ਸਨ ਫਰਾਂਸਿਸਕੋ ਤੋਂ ਆ ਜੀ, ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸਾਰਾ। ਉੱਥੇ ਸਵਿਕ ਸੈਂਟਰ ਐਡੀਟੋਰੀਅਮ ਦੇ ਮੂਹਰੇ ਸਾਰੇ ਸੇਵਾਦਾਰ ਉੱਥੇ ਲੱਗੇ ਹੋਏ ਨੇ ਜੀ। ਤੇ ਕੱਲ ਦਾ ਵੀ ਪਹੁੰਚੇ ਸੀ ਡਾਕਟਰ ਸਾਹਿਬ, ਡਾਕਟਰ ਅਮਰਜੀਤ ਸਿੰਘ ਜੀ, ਉਹ ਵੀ ਮਿਲੇ ਤੇ ਸਾਰੇ ਬੰਦੇ ਇੱਥੇ ਪਹੁੰਚੇ ਨੇ ਤੇ ਬਹੁਤ ਹੀ ਵਧੀਆ ਮਨ ਖੁਸ਼ ਹੋਇਆ। ਕੱਲ ਰਾਤ ਤੋਂ ਹੀ ਰੌਣਕਾਂ ਇੱਥੇ ਇੰਨੀਆਂ ਵਧੀਆ ਹੋਈਆਂ ਸੀ। ਕੱਲ ਰਾਤ ਨੂੰ ਵੀ ਇੱਥੇ 1000 ਦੇ ਕਰੀਬ ਬੰਦਾ ਸੀਗਾ ਤੇ ਅੱਜ ਸਵੇਰੇ ਅਸੀਂ 6:30 ਵਜੇ ਆਏ ਆ। 6:30 ਵਜੇ ਆਲਰੇਡੀ ਲਾਈਨ ਦੇ ਵਿੱਚ 100-200 ਬੰਦਾ 6:30 ਵਜੇ ਦਾ ਲੱਗਿਆ ਹੋਇਆ ਸੀਗਾ ਤੇ ਉਹ ਸਾਰਾ ਪ੍ਰਬੰਧ ਚੱਲ ਰਿਹਾ ਬਹੁਤ ਹੀ ਵਧੀਆ। ਕੌਮ ਦੇ ਵਿੱਚ
ਉਤਸ਼ਾਹ ਹੈ। ਕੱਲ ਖੁਸ਼ੀ ਹੋਈ, ਕੱਲ ਆਪਣੇ ਨਿੱਜਰ ਭਾਜੀ ਦਾ ਬ੍ਰਦਰ ਸਾਊਥ ਸਿਟੀ ਗੁਰਦੁਆਰਾ ਦੇ ਵਿੱਚ ਉੱਥੇ ਪਹੁੰਚਿਆ। ਆਪਣੇ ਉੱਥੋਂ ਦੇ ਹੋਰ ਕੈਨੇਡਾ ਤੋਂ ਗ੍ਰੰਥੀ ਸਿੰਘ ਸਾਹਿਬਾਨ, ਉਹਨਾਂ ਦਾ ਹੈੱਡ ਗ੍ਰੰਥੀ ਗੁਰੂ ਘਰਾਂ ਦੇ ਪਹੁੰਚੇ ਸੀਗੇ ਸਾਰੇ, ਉਹ ਵੀ ਪਹੁੰਚੇ ਨੇ। ਉਹਨਾਂ ਦਾ ਵੀ ਸਤਿਕਾਰ ਕੱਲ ਗੁਰੂ ਘਰ ਵਿਖੇ ਹੋਇਆ ਤੇ ਸਾਰਿਆਂ ਦਾ ਬਹੁਤ ਹੀ ਵਧੀਆ ਲੱਗਿਆ ਮਿਲ ਕੇ। ਤੇ ਵਾਹਿਗੁਰੂ ਦੀ ਮਿਹਰ ਹੈ ਤੇ ਜਿੰਨਾ ਹੈਗਾ ਇਕੱਠ ਸ਼ੁਰੂ 'ਚ ਹੋਇਆ ਲਾਈਨ ਉੱਪਰ ਤੱਕ ਘੁੰਮ ਗਈ ਹੈ। ਜੇ ਇਸੇ ਤਰ੍ਹਾਂ ਸ਼ਾਮ ਦੇ 5 ਵਜੇ ਤੱਕ ਚੱਲਦਾ ਹੈ ਤਾਂ ਇਸ ਰਿਕਾਰਡ ਇਹ ਹਾਂਜੀ ਬਿਲਕੁਲ ਜੀ, ਰਿਕਾਰਡ ਨਵਾਂ ਬਣਨ ਜਾ ਰਿਹਾ। ਕੀ ਸਰਦਾਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਇਹੀ ਕਹੂੰਗਾ ਵੀ ਸਾਰੇ ਆਪਣਾ ਨਵਾਂ ਘਰ ਲਈ ਵੋਟਾਂ ਪਾਉਣ ਆਏ ਆ, ਸਾਰੇ ਖਾਸ ਸਥਾਨ ਮੰਗਦੇ ਆ। ਇਹ ਤਾਂ ਹੀ ਸਾਰੀ ਜਨਤਾ ਬਾਹਰ ਆਈ ਆ ਕਿਉਂਕਿ ਇਹ ਦੁਖੀ ਹੋ ਕੇ ਆ ਨਿਕਲੇ ਆ, ਤਾਂ ਹੀ ਸਾਰੀ ਇੰਨੀ ਜਨਤਾ ਬਾਹਰ ਆਈ ਆ ਕਾਰਾਂ ਲੈ ਕੇ ਦੂਰਾਂ ਦੂਰਾਂ ਤੋਂ, LA ਤੋਂ ਆਈ ਆ, ਬਾਹਰਲੇ ਕੰਟਰੀਆਂ ਤੋਂ ਵੀ ਆਏ ਆ, ਕੈਨੇਡਾ ਤੋਂ ਵੀ ਆਏ ਲੋਕ। ਇਹ ਕਰਕੇ ਆਏ, ਖਾਸ ਸਥਾਨ ਲਈ ਆਏ ਆ। ਅਸੀਂ ਮੰਗਦੇ ਹਾਂ ਕਿ ਇੱਦਾਂ ਇਕੱਠ ਰਹੇ ਤੇ ਸਾਰੇ ਵੱਧ ਚੜ ਕੇ ਹਿੱਸਾ ਪਾਉਣ। ਜਿਹੜੇ ਨਹੀਂ ਵੀ ਆ ਸਕੇ ਉਹ ਗਾਹਾਂ ਵੀ ਉਪਰਾਲਾ ਕਰਨ, ਜਦੋਂ ਹੋਰ ਕਿਤੇ ਪਾਸੇ ਆਪਾਂ ਬੂਥ ਲੱਗਣਗੇ ਉੱਥੇ ਵੱਧ ਚੜ ਕੇ ਹਿੱਸਾ ਪਾਉਣ। ਤੇ ਸਾਰਿਆਂ ਨੂੰ ਅਸੀਂ ਇਹੀ ਕਵਾਂਗੇ ਵੀ ਆਪਣਾ ਨਵਾਂ ਘਰ ਲਈ ਮੁਬਾਰਕਾਂ ਹੋਣਗੀਆਂ ਸਾਰਿਆਂ ਨੂੰ ਜੇ ਸਾਡਾ ਘਰ ਨਵਾਂ ਬਣੇ ਤਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਘਰ ਦੀਆਂ ਨੀਹਾਂ ਦੇ ਵਿੱਚ 2 ਲੱਖ ਸਿਰ ਲੱਗੇ ਨੇ, ਸੋ ਇਹ ਘਰ ਜਿਹੜਾ ਵਸ਼ ਬਣੇਗਾ ਜੀ। ਹਾਂਜੀ, ਭਾਈ ਸਾਹਿਬ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਦੇਖੋ ਜੀ, ਸਿਰ ਲੱਗੇ ਨੇ। ਜੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਸਾਹਿਬਜ਼ਾਦੇ ਨਾ ਚਿਣੇ ਜਾਂਦੇ ਤਾਂ ਅੱਜ ਇੱਥੇ ਦਸਤਾਰਾਂ ਨਹੀਂ ਸੀ ਦਿਖਣੀਆਂ, ਇੱਥੇ ਕੇਸਰੀ ਨਿਸ਼ਾਨ ਨਹੀਂ ਸੀ ਦਿਖਣੇ। ਜੇ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾ ਹੁੰਦੀ ਤਾਂ ਇਹ ਨਿਸ਼ਾਨ ਨਹੀਂ ਸੀ ਝੂਲਣੇ ਵਿਦੇਸ਼ਾਂ ਦੇ ਵਿੱਚ। ਉਹਨਾਂ ਨੇ ਸਾਡਾ ਘਰ ਮਜ਼ਬੂਤ ਕੀਤਾ, ਨੀਹਾਂ ਪੱਕੀਆਂ ਕੀਤੀਆਂ। ਅੱਜ ਆਲੇ ਦੁਆਲੇ ਨਿਗਾਹ ਮਾਰ ਕੇ ਦੇਖੋ, ਇੱਕ ਪਤਾ ਲੱਗਦਾ ਵੀ ਪੰਜਾਬ ਤੋਂ ਬਾਹਰ ਸਿੱਖ ਕਿੰਨਾ ਕੁ ਇਕੱਠ ਹੈ ਤੇ ਕਿੰਨਾ ਕੁ ਯੂਨਾਈਟਿਡ ਹੈ ਖਾਲਿਸਤਾਨ ਦੇ ਲਈ। ਜੇ ਅਸੀਂ ਕਹੀਏ ਇਹ ਕੋਈ ਛੋਟੀ ਗੱਲ ਹੈ, ਛੋਟੀ ਨਹੀਂ। ਇਹਦੇ ਨਾਲ ਸਾਰਾ ਇੰਡੀਆ ਗੌਰਮੈਂਟ ਹਿੱਲੀ ਹੋਈ ਆ, ਸਾਰਾ ਵਿਦੇਸ਼ਾਂ ਦੀਆਂ ਜਿੰਨੀਆਂ ਵੀ ਗੌਰਮੈਂਟਾਂ ਨੇ ਸਪੋਰਟ ਕਰ ਰਹੀਆਂ ਨੇ। ਕੱਲ FBI ਨੇ ਪੰਜਾਬੀ ਦੇ ਵਿੱਚ ਪਹਿਲੀ ਵਾਰ ਵਾਰਨਿੰਗ ਇਸ਼ੂ ਕੀਤੀ ਹੈ ਵੀ ਜੇ ਤੁਹਾਨੂੰ ਕੋਈ ਤੰਗ ਕਰਦਾ ਹੈ, ਪਰੇਸ਼ਾਨ ਕਰਦਾ, ਤੁਹਾਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਲੈਣ ਲਈ ਕੋਈ ਤੁਹਾਨੂੰ ਪੁਸ਼ ਕਰਦਾ ਤਾਂ ਸਾਨੂੰ ਕੰਪਲੇਂਟ ਕਰੋ। ਤੇ ਪੂਰਾ ਪੁਖਤਾ ਸਿਕਿਉਰਿਟੀ ਦੇ ਉਰੇ ਪ੍ਰਬੰਧ ਨੇ, ਸਾਰਾ ਕੁਝ ਹੈ। ਸੇਵਾਦਾਰ ਸਵੇਰ ਤੋਂ ਆਏ ਹੋਏ ਨੇ, ਕੱਲ ਤੋਂ ਵੀ ਉਰੇ ਚੱਲ ਰਿਹਾ। ਕਿਸੇ ਵੀ ਤਰ੍ਹਾਂ ਦੀ ਕੋਈ ਫਿਕਰ ਕਰਨ ਦੀ ਲੋੜ ਨਹੀਂ। ਜਿਹੜੇ ਘਰਾਂ 'ਚ ਬੈਠੇ ਹੋ, ਸ਼ਾਮ ਦੇ 5 ਵਜੇ ਤੱਕ ਵੋਟਾਂ ਨੇ, ਘਰਾਂ 'ਚੋਂ ਨਿਕਲੋ ਤੇ ਆ ਕੇ ਵੋਟਾਂ ਪਾਓ। ਇੱਥੇ ਬਹੁਤ ਜ਼ਿਆਦਾ ਜ਼ਰੂਰੀ ਆ, ਘਰਾਂ 'ਚੋਂ ਨਿਕਲੋ। ਜਿੱਥੇ ਵੀ ਹੋਵੋ 2 ਘੰਟੇ ਤੱਕ ਪਹੁੰਚ ਸਕਦੇ ਹੋ, 3 ਘੰਟੇ ਪਹੁੰਚ ਸਕਦੇ ਹੋ, ਨਿਕਲੋ। ਸ਼ਾਮ ਤੱਕ ਬੂਥ ਖੁੱਲ੍ਹੇ ਨੇ, ਇੱਥੇ ਸ਼ਾਮ ਤੱਕ ਇੰਨੀ ਹੋਣੀ ਚਾਹੀਦੀ ਆ ਸੰਗਤ, ਤਾਂ ਕਰਕੇ ਅਸੀਂ ਸਾਰੇ ਵੋਟਾਂ ਪਾਈਏ। ਇੱਥੇ ਇੱਕ ਰੈਕਡ ਬਣੇ ਵੀ ਕੈਲੀਫੋਰਨੀਆ ਦੀ ਸੰਗਤ ਨੇ ਵੋਟਾਂ ਪਾਈਆਂ ਨੇ ਤਾਂ ਵਰਲਡ 'ਚ ਇੰਨੀ ਵੋਟ ਕਿਤੇ ਨਹੀਂ ਪਈ। ਸਾਰਿਆਂ ਨੂੰ ਬੇਨਤੀ ਹੈ, ਘਰਾਂ ਤੋਂ ਬਾਹਰ ਨਿਕਲੋ, ਆ ਕੇ ਵੋਟਾਂ ਪਾਓ। ਜੀ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰਦਾਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸੰਸਾਰ 'ਚ ਵਸਦੀ ਸਾਰੀ ਸਿੱਖ ਕੌਮ ਨੂੰ ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਵਾਲ ਵੱਲੋਂ ਜਿਹੜੀਆਂ ਹਦਾਇਤਾਂ ਨੇ, ਸਿੱਖ ਕੌਮ ਦਾ ਕੋਈ ਵੀ ਬਸ਼ਿੰਦਾ, ਕੋਈ ਵੀ ਜੰਗ 20 ਸਾਲ ਤੋਂ 18 ਸਾਲ ਤੋਂ ਉੱਪਰ ਕੋਈ ਵੀ ਹੈਗਾ, ਉਹ ਆਪਣੀ ਕਿਸੇ ਵੀ ਪ੍ਰਕਾਰ ਦੀ ID ਲੈ ਕੇ, ਚਾਹੇ ਉਹ ਅੱਜ ਅਮਰੀਕਾ ਦੀ ਧਰਤੀ ਤੇ ਉਤਰਿਆ, ਚਾਹੇ ਕੱਲ ਆਇਆ, ਚਾਹੇ ਉਹਦੇ ਕੋਲ ਵੀਜ਼ਾ ਹੈ, ਚਾਹੇ ਉਹਦਾ ਕੋਈ ਵੀ ਸਟੇਟਸ ਹੈ, ਉਹਨੂੰ ਪੂਰਾ ਅਧਿਕਾਰ ਹੈ ਇਹ ਵੋਟ ਪਾਉਣ ਦਾ। ਆਓ ਆਪਣੇ ਵੀਰ, ਕੋਈ ਵੀ ਉਹਦੇ ਕੋਲ ਦਸਤਾਵੇਜ਼ ਹੈਗਾ, ਕਿਸੇ ਵੀ ਪ੍ਰਕਾਰ ਦੀ ID ਹੈਗੀ ਹੈ, ਆਓ ਇਸ ਮੁਹਿੰਮ ਦਾ ਹਿੱਸਾ ਬਣੋ। ਜਿਸ ਤਰ੍ਹਾਂ ਸਾਡੇ ਪੁਰਖਿਆਂ ਨੇ ਕਿਤੇ ਉਸ ਪੰਜਾਬ ਨੂੰ ਆਜ਼ਾਦ ਕਰਾਉਣ ਲਈ ਗਦਰੀ ਬਾਬਿਆਂ ਨੇ ਸਟਾਕਟਨ ਦੀ ਧਰਤੀ ਤੋਂ ਇਹ ਜਿਹੜੀ ਲਹਿਰ ਸੀ ਚਲਾਈ ਸੀ, ਅੱਜ ਉਹਨਾਂ ਨੂੰ ਅਸੀਂ ਹਿਸਟਰੀ ਦੇ ਵਿੱਚ ਯਾਦ ਕਰਦੇ ਹਾਂ ਕਿ ਸਾਡੇ ਪੁਰਖੇ ਪੰਜਾਬ ਨੂੰ ਆਜ਼ਾਦ ਕਰਾਉਣ ਲਈ ਤੁਰੇ ਸੀ। ਆਓ ਸਾਰੇ ਨੌਜਵਾਨ ਵੀਰ ਭੈਣ ਇਸ ਮੁਹਿੰਮ ਦਾ ਹਿੱਸਾ ਬਣੋ। ਆਪਣਾ ਕੀਮਤੀ ਵੋਟ ਜਿਹੜਾ ਉਹ ਆਪਣੇ ਕੌਮੀ ਘਰ ਖਾਲਿਸਤਾਨ ਦੇ ਲਈ ਆਪਣੀ ਵੋਟ ਦਾ ਇਸਤੇਮਾਲ ਕਰੋ। ਸਾਡੀ ਇਹੀ ਵੱਧ ਚੜ ਕੇ ਸਾਰਿਆਂ ਨੂੰ ਅਪੀਲ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਸਿੱਖ ਫॉर ਜਸਟਿਸ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੜਿਆ, ਅਸੀਂ ਕੋਈ ਵੀ ਮੌਕਾ ਨਹੀਂ ਖੋਣਾ ਚਾਹੁੰਦੇ ਜਿਹੜਾ ਸਾਨੂੰ ਆਜ਼ਾਦੀ ਵੱਲ ਲੈ ਕੇ ਚੱਲੇ। ਸਾਰਿਆਂ ਦੇ ਰਾਹ ਨੇ ਪਰ ਸਾਰਿਆਂ ਦਾ ਰਸਤਾ ਆਜ਼ਾਦੀ ਹੈ। ਸਾਡਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੂਰਨ ਸਮਰਥਨ ਹੈ ਜਿਹੜੀ ਸਿੱਖ ਫॉर ਜਸਟਿਸ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ, ਔਰ ਦੁਨੀਆ ਦੀ ਕੋਈ ਵੀ ਤਾਕਤ ਸਿੱਖ ਨੇਸ਼ਨ ਨੂੰ ਬਣਨੋਂ ਨਹੀਂ ਰੋਕ ਸਕਦੀ। ਇਸ ਚੀਜ਼ ਦਾ ਆਗਾਜ਼ ਹੋ ਚੁੱਕਿਆ ਔਰ ਸਾਨੂੰ ਸਾਰਿਆਂ ਨੂੰ ਦੇਖੋ, ਦੁਨੀਆ ਸਾਨੂੰ ਆਵਾਜ਼ਾਂ ਮਾਰ ਰਹੀ ਹੈ ਪਰ ਅਸੀਂ ਉਹਨਾਂ ਦੇ ਜਿਹੜੇ ਬਰੀਕ ਜਿਹੜੀਆਂ ਇੰਟੈਲੀਜੈਂਸ ਦੀ ਅੱਖਾਂ ਨੇ, ਸਾਨੂੰ ਵੇਖਣਾ ਚਾਹੀਦਾ ਕਿ ਉਹ ਸਾਨੂੰ ਕੀ ਇਸ਼ਾਰਾ ਕਰ ਰਹੀਆਂ ਨੇ। ਘਰ ਬੈਠਿਆਂ ਬੱਚਾ ਵੀ ਜਿੰਨਾ ਚਿਰ ਰੋਏ ਨਾ ਤੇ ਮਾਂ ਦੁੱਧ ਨਹੀਂ ਪਿਆਂਦੀ।
ਸਾਨੂੰ ਆਪਣੇ ਘਰੋਂ ਆਵਾਜ਼ ਚੁੱਕਣੀ ਪੈਗੀ। ਦੁਨੀਆ ਦੀਆਂ ਤਾਕਤਾਂ ਤੁਹਾਨੂੰ ਰਾਜ ਦੇਣ ਲਈ ਉਹ ਤਰਬਰ ਤਿਆਰ ਬੈਠੀਆਂ ਨੇ ਔਰ ਬਹੁਤ ਜਲਦ ਤੁਹਾਡਾ ਰਾਜ ਦੁਨੀਆ ਦੇ ਨਕਸ਼ੇ ਤੇ ਆਉਣ ਲੱਗਾ। ਔਰ ਆਓ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ, ਭੈਣਾਂ ਨੂੰ, ਸਭ ਨੂੰ ਬੇਨਤੀ ਹੈ ਮੇਰਿਆਂ ਨੂੰ ਕਿ ਆਓ ਇਸ ਵੋਟ ਦਾ ਇਸਤੇਮਾਲ ਕਰੀਏ ਤੇ ਵੱਧ ਚੜ ਕੇ ਵੋਟ ਪਾਈਏ। ਮੇਰਾ ਖਿਆਲ ਹੈ ਕਿ ਅੱਜ ਮਿਲੀਅਨ ਤੋਂ ਉੱਪਰ ਵੋਟ ਇੱਥੇ ਸਨ ਫਰਾਂਸਿਸਕੋ ਦੀ ਧਰਤੀ ਤੇ ਪੈਣੀ ਚਾਹੀਦੀ ਹੈ ਤੇ ਵੱਧ ਚੜ ਕੇ ਜਿਹੜੇ ਸਿੱਖ ਸਾਡੇ ਹੈਗੇ ਨੇ ਵੀਰ ਭੈਣ ਭਰਾ ਉਹ ਆ ਰਹੇ ਨੇ। ਟ੍ਰੇਨਾਂ ਦੀਆਂ ਟ੍ਰੇਨਾਂ ਭਰ ਕੇ ਆ ਰਹੀਆਂ ਨੇ, ਲਾਈਨਾਂ ਲੱਗੀਆਂ ਪਈਆਂ, ਜਾਮ ਲੱਗ ਰਹੇ ਨੇ 99 ਤੇ 5 ਤੇ ਵੀ ਸਾਰੇ ਪਾਸੇ। ਔਰ ਜਿਹੜੀ ਟ੍ਰੇਨ ਆ ਰਹੀ ਹੈ, ਬਾਹਰ ਟ੍ਰੇਨ ਆ ਰਹੀ ਹੈ, ਹਰ ਡੱਬਾ ਹੀ ਫੁੱਲ ਹੈ। ਕਿਸੇ 'ਚ 50 ਬੰਦੇ ਨੇ, ਕਿਸੇ 100 ਬੰਦੇ ਨੇ, ਮੁੰਡੇ ਭਰ ਕੇ ਆ ਰਹੇ ਨੇ। ਆਓ ਸਾਰੀ ਮੇਰੀ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਆ ਕੇ ਵੋਟ ਦਾ ਇਸਤੇਮਾਲ ਕਰੋ ਤੇ ਆਪਣੀ ਕੌਮੀ ਰਾਜ ਖਾਲਿਸਤਾਨ ਦੀ ਪ੍ਰਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸੇ ਤਰ੍ਹਾਂ ਇਹ ਪ੍ਰੋਗਰਾਮ ਆ ਜਿਹੜਾ ਚੱਲਦਾ ਰਹੂਗਾ। ਔਰ ਟੀਵੀ 84 ਦੇ ਦਰਸ਼ਕਾਂ ਦੇ ਲਈ ਕੀ ਮੈਸੇਜ ਜਿਹੜਾ? ਬਿਲਕੁਲ ਜੀ, ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਟੀਵੀ 84 ਦੇ ਮਾਧਿਅਮ ਰਾਹੀਂ ਡਾਕਟਰ ਸਰਦਾਰ ਅਮਰਜੀਤ ਸਿੰਘ ਜੀ ਦਾ ਤੇ ਤੁਹਾਡੀ ਸਮੁੱਚੀ ਕੌਮ ਦਾ ਕਿ ਤੁਸੀਂ ਇੱਥੇ ਪਹੁੰਚੇ ਤੇ ਇਸ ਜਿਹੜੀ ਸਾਡੀ ਇਹ ਮੁਹਿੰਮ ਹੈ ਇਹਨੂੰ ਸੰਸਾਰ ਪੱਧਰ ਤੇ ਪਹੁੰਚਾ ਰਹੇ ਹੋ। ਮੇਰੇ ਕੋਲ ਕੋਈ ਵਰਡ ਨਹੀਂ, ਮੈਂ ਤੁਹਾਡਾ ਕਿਸ ਤਰ੍ਹਾਂ ਜਿਹੜਾ ਧੰਨਵਾਦ ਕਰਾਂ। ਤੇ ਸਰਦਾਰ ਮਨਵੀਰ ਸਿੰਘ ਜੀ ਨੇ, ਡਾਕਟਰ ਸਾਹਿਬ ਨੇ, ਹੋਰ ਵੀ ਸਾਡੇ ਪਤਵੰਤੇ ਸੱਜਣ ਤੇ ਤੁਹਾਡੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਇੱਕ ਵਾਰ ਡਾਕਟਰ ਬਖਸ਼ੀਸ਼ ਸਿੰਘ ਜੀ ਸਾਡੇ ਨਾਲ ਫਿਰ ਜੁੜਨਗੇ ਜੀ। ਡਾਕਟਰ ਸਾਹਿਬ ਸੌਰੀ ਜੀ। ਸੋ ਡਾਕਟਰ ਬਖਸ਼ੀਸ਼ ਸਿੰਘ ਜੀ ਕੌਂਸਲ ਆਫ ਖਾਲਿਸਤਾਨ ਤੋਂ ਸਾਡੇ ਨਾਲ ਜੁੜੇ ਨੇ। ਡਾਕਟਰ ਸਾਹਿਬ ਸਵਾਗਤ ਹੈ ਇੱਕ ਵਾਰ ਫਿਰ ਜੀ ਟੀਵੀ 84 ਦੇ। ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਹੈ ਤੁਹਾਡਾ ਭਾਈ ਸਾਹਿਬ ਜੀ ਤੇ ਟੀਵੀ 84 ਦਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਜਾ ਸਕਣ। ਅੱਜ ਤੁਸੀਂ ਵੇਖੋ ਇੱਥੇ 28 ਜਨਵਰੀ ਦਾ ਦਿਨ ਆ 2024 ਦਾ। ਇਹ ਸਾਨ ਫਰਾਂਸਿਸਕੋ ਦਾ ਸ਼ਹਿਰ ਆ, ਇਹ ਇਹਨਾਂ ਦਾ ਸਿਟੀ ਹਾਲ ਆ, ਇਹਨੂੰ ਸਿਵਿਕ ਸੈਂਟਰ ਪਲਾਜ਼ਾ ਕਹਿੰਦੇ ਨੇ। ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਕਿ ਗਿਣੇ ਨਹੀਂ ਜਾ ਸਕਦੇ ਕਿ ਤਿਲ ਡਿੱਗਿਆ ਜਿਹੜਾ ਵਾ ਉਹ ਭੌਂ ਤੇ ਨਹੀਂ ਪੈਂਦਾ ਤੇ ਇੰਨੇ ਲੋਕ ਇੱਥੇ ਆਏ ਹੋਏ ਨੇ। ਇਹ ਸਾਰੇ ਇੰਨੇ ਤਤਪਰ ਨੇ ਕਿ ਇਹ ਵੋਟਾਂ ਪਾ ਕੇ ਪੰਜਾਬ ਨੂੰ ਆਜ਼ਾਦ ਕਰਨਾ ਚਾਹੁੰਦੇ ਨੇ। ਕਈ ਜਿਹੜੇ ਨੇ ਸਾਡੇ ਵੀਰ ਜਿੱਦਾਂ ਵਾਸ਼ਿੰਗਟਨ ਸਟੇਟ ਤੋਂ, ਲਾਸ ਐਂਜਲਸ ਤੋਂ, ਐਰੀਜ਼ੋਨਾ ਤੋਂ ਕਾਰਾਂ ਚਲਾ ਕੇ ਆਏ ਹੋਏ ਨੇ ਤੇ ਇਹ ਇੰਡੀਆ ਦੇ ਇਸ ਨੈਰੇਟਿਵ ਨੂੰ ਫੇਲ ਕਰ ਦਿੱਤਾ ਵਾ ਇਹਨਾਂ ਨੇ ਕਿ ਥੋੜੇ ਜਿਹੇ ਸਿੱਖ ਜਿਹੜੇ ਨੇ ਖਾਲਿਸਤਾਨ ਮੰਗਦੇ ਨੇ। ਹਰ ਇੱਕ ਸਿੱਖ ਜਿਹੜਾ ਵਾ, ਹਰ ਇੱਕ ਪੰਜਾਬੀ ਖਾਲਿਸਤਾਨ ਮੰਗਦਾ ਵਾ ਕਿਉਂਕਿ ਪੰਜਾਬ ਉੱਤੇ ਹਿੰਦੁਸਤਾਨ ਦੀ ਸਰਕਾਰ ਦਾ ਕਬਜ਼ਾ ਵਾ। ਜਿੰਨਾ ਚਿਰ ਉਹ ਕਬਜ਼ਾ ਨਹੀਂ ਟੁੱਟਦਾ ਪੰਜਾਬੀਆਂ ਨੂੰ ਹੱਕ ਨਹੀਂ ਮਿਲ ਸਕਦੇ। ਆਰਥਿਕ ਹਾਲਤ ਤੁਹਾਡੀ ਜਾਨੀ ਨਸਲਕੁਸ਼ੀ ਕੀਤੀ ਜਾ ਰਹੀ ਆ, ਸਾਡੇ ਆਰਥਿਕ ਹੱਕ ਜਿਹੜੇ ਖੋਏ ਜਾ ਰਹੇ ਨੇ, ਪੰਜਾਬੀ ਬੋਲੀ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ, ਸਾਡੀ ਇਹ ਲੀਡਰਸ਼ਿਪ ਨੂੰ ਖਤਮ ਕਰਨਾ ਚਾਹੁੰਦੇ ਨੇ। ਇਹ ਇੰਡੀਆ ਦਾ ਜਿਹੜਾ ਸਿਸਟਮ ਆ, ਇੰਡੀਆ ਦਾ ਜਿਹੜਾ ਮੋਡਸ ਆਪਰੈਂਡੀ ਆ ਵੀ ਲੀਡਰਸ਼ਿਪ ਨੂੰ ਮਾਰ ਦਿਓ, ਪੰਜਾਬੀ ਬੋਲੀ ਨੂੰ ਖਤਮ ਕਰ ਦਿਓ, ਇਹਨਾਂ ਦੀ ਧਰਤੀ ਤੇ ਕਬਜ਼ਾ ਕਰ ਲਓ। ਉਹ ਅਸੀਂ ਆਪਣੇ ਸਿੱਖਾਂ ਨੂੰ, ਆਪਣੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਹਿੰਦੁਸਤਾਨ ਦੇ ਕਬਜ਼ੇ ਤੋਂ ਬਾਹਰ ਆ ਕੇ ਆਪਣੇ ਹੱਕ ਲੈ ਸਕਦੇ ਜੇ। ਅਸੀਂ ਪੰਜਾਬ ਨੂੰ ਇੱਕ ਖੁਸ਼ਹਾਲ ਦੇਸ਼ ਬਣਾਉਣਾ ਚਾਹੁੰਦੇ ਆ ਤੇ ਖੁਸ਼ਹਾਲ ਦੇਸ਼ ਤਾਂ ਹੀ ਬਣੇਗਾ ਜੇ ਉੱਥੇ ਪੋਲੀਟੀਕਲ ਸਟੈਬਿਲਿਟੀ ਹੋਏਗੀ ਤੇ ਪੋਲੀਟੀਕਲ ਸਟੈਬਿਲਿਟੀ ਵਾਸਤੇ ਸਾਨੂੰ ਪੰਜਾਬ ਦੀ ਆਜ਼ਾਦੀ ਚਾਹੀਦੀ ਆ। ਸਭ ਧਰਮਾਂ ਦੇ ਉੱਥੇ ਹੱਕ ਬਰਾਬਰ ਹੋਣਗੇ, ਸਭ ਵਾਸਤੇ ਇਕੁਅਲ ਸਿਸਟਮ ਹੋਏਗਾ। ਇਹ ਨਹੀਂ ਹੋਏਗਾ ਵੀ ਜਿਹੜੇ ਸਿਸਟਮ ਦੇ ਧਰਮ ਵਾਲੇ ਨੇ ਉੱਥੇ ਵੇਖੋ। ਇੱਕ ਬੜੀ ਇੰਪੋਰਟੈਂਟ ਜਿਹੜੀ ਗੱਲ ਦੱਸਣ ਵਾਲੀ ਲੋੜ ਆ ਕਿ ਪੰਜਾਬ ਦੇ ਵਿੱਚ ਜੇ ਸਿੱਖਾਂ ਦੀ ਆਬਾਦੀ 57% ਆ, 57% ਤੇ ਬਾਕੀ ਲੋਕ ਜਿਹੜੇ ਨੇ 43% ਆ। It will not be a one religious state. It will be a state of all the people, of all the religion. जो गुरु नानक देव जी का हुक्म है, all people are created equal, they have equal rights. जो कि अमरीका की धरती उत्ते जुलाई 4 1776 ਨੂੰ ਡੈਕਲੇਰੇਸ਼ਨ ਕੀਤਾ ਗਿਆ कि all people are created equal and they have equal right. And if their government does not protect their rights, then those people have the right to change their government. ਸਾਡੇ ਉੱਥੇ ਅਧਿਕਾਰ ਨਹੀਂ ਸਾਨੂੰ ਮਿਲਦੇ। ਇਸ ਕਰਕੇ ਅਸੀਂ ਪੰਜਾਬ ਦੇ ਉੱਤੇ ਹਿੰਦੁਸਤਾਨ ਤੋਂ ਜਿਹੜਾ ਵਾ ਉਹਨਾਂ ਦੇ ਰਾਜ ਨੂੰ ਤੋੜ ਕੇ ਪੰਜਾਬ ਨੂੰ ਆਜ਼ਾਦ ਕਰਕੇ ਸਿੱਖਾਂ ਨੂੰ ਹੱਕ ਲਿਖ ਕੇ ਦੇਣੇ ਨੇ, ਪੰਜਾਬੀਆਂ ਨੂੰ ਹੱਕ ਲਿਖ ਕੇ ਦੇਣੇ ਨੇ। ਤੁਸੀਂ ਮੈਨੂੰ ਦੱਸ ਦਿਓ ਜਦੋਂ ਤੁਹਾਡੇ ਕੋਲ ਟਾਈਮ ਹੈਗਾ ਵਾ। ਮੈਂ ਇੱਕ ਗੱਲ ਹੋਰ ਜ਼ਰੂਰੀ ਜਿਹੜੀ ਆ ਉਹ ਦੱਸਣਾ ਚਾਹੁੰਦਾ ਵਾਂ ਕਿ ਨਿਊਜ਼ ਮੀਡੀਆ ਵਾਲੇ ਬਹੁਤ ਤੁਹਾਨੂੰ ਠੀਕ ਗੱਲਾਂ ਨਹੀਂ ਦੱਸਦੇ। ਜਿਸ ਤਰ੍ਹਾਂ ਕਹਿੰਦੇ ਜੀ ਇਹ ਪੰਜਾਬ ਨੂੰ ਹਿੰਦੁਸਤਾਨ ਚੋਂ ਤੋੜ ਕੇ ਲੈ ਕੇ ਆਉਣਾ ਚਾਹੁੰਦੇ ਨੇ।
ਇਹ ਬਿਲਕੁਲ ਜਿਹੜਾ ਵਾ ਮਿਸ ਕਰੈਕਟਰਾਈਜੇਸ਼ਨ ਆ। ਇਹ ਬਿਆਨ ਬਿਲਕੁਲ ਠੀਕ ਨਹੀਂ ਹੈਗਾ, ਕਿਉਂਕਿ ਅਸੀਂ ਪੰਜਾਬ ਨੂੰ ਆਜ਼ਾਦ ਕਰਨਾ ਚਾਹੁੰਦੇ ਆ, ਜਿਹੜਾ ਇੱਕ ਆਜ਼ਾਦ ਦੇਸ਼ ਸੀ। ਅਸੀਂ ਪੰਜਾਬ ਦੇਸ਼ ਨੂੰ ਦੁਬਾਰਾ ਆਜ਼ਾਦ ਕਰਨਾ ਚਾਹੁੰਦੇ ਆ, ਕਿਉਂਕਿ 1849 ਵਿੱਚ ਅੰਗਰੇਜ਼ਾਂ ਨੇ ਪੰਜਾਬ ਨੂੰ ਜਿੱਤ ਕੇ ਤੇ ਆਪਣੇ ਨਾਲ ਜੋੜ ਲਿਆ, ਤੇ ਜਦੋਂ ਅੰਗਰੇਜ਼ ਛੱਡ ਕੇ ਗਏ 1947 ਵਿੱਚ, ਤੇ ਅਸੀਂ ਕਿਤੇ ਦਸਤਖਤ ਨਹੀਂ ਕੀਤੇ ਕਿ ਅਸੀਂ ਪੰਜਾਬ ਹਿੰਦੁਸਤਾਨ ਨੂੰ ਦੇ ਦਿੰਦੇ ਆ। ਅਸੀਂ ਕੋਈ ਇਹਨਾਂ ਨਾਲ ਜਿਹੜਾ ਸੀ ਸਿਰਫ ਜ਼ਬਾਨੀ ਵਾਅਦਾ ਸੀ। ਇਹ ਹਿੰਦੁਸਤਾਨ ਦੀ ਸਰਕਾਰ ਉਸ ਵਾਅਦੇ ਤੋਂ ਮੁੱਕਰ ਗਈ ਆ। ਮਰੇ ਤੇ ਮੁੱਕਰੇ ਦਾ ਕੋਈ ਇਲਾਜ ਨਹੀਂ। ਸੋ ਜਿਹੜਾ ਬੰਦਾ ਮਰ ਜਾਂਦਾ ਵਾ ਜਾਂ ਮੁੱਕਰ ਜਾਂਦਾ ਉਹਦਾ ਕੋਈ ਇਲਾਜ ਨਹੀਂ ਕਰ ਸਕਦੇ। ਉਹਦਾ ਇਹੋ ਇਲਾਜ ਹੋਣਾ ਹੈਗਾ ਇਹ ਆ ਵੀ ਅਸੀਂ ਪੰਜਾਬ ਨੂੰ ਵਾਪਸ ਲੈਂਦੇ ਆ, ਅਸੀਂ ਪੰਜਾਬ ਨੂੰ ਆਪ ਚਲਾਵਾਂਗੇ, ਨਾ ਕਿ ਬਾਹਰ ਦੇ ਲੋਕ ਆ ਕੇ ਚਲਾਉਣਗੇ। ਦੂਜੀ ਗੱਲ ਇਹ ਆ ਕਿ ਪੰਜਾਬੀਆਂ ਨੂੰ ਇਹ ਸਮਝਣਾ ਚਾਹੀਦਾ, ਕਿ ਉਹਨੂੰ ਸਮਝਣਾ ਪਵੇਗਾ ਕਿ ਇੱਥੇ ਹਮਲਾਵਰ ਆਉਂਦੇ ਰਹੇ ਨੇ ਤੇ ਉਹ ਲੁੱਟ ਸੁੱਟ ਕਰਕੇ ਜਾਂਦੇ ਰਹੇ ਨੇ, ਤੇ ਪੰਜਾਬ ਨੂੰ ਉਹ ਬਿਲਕੁਲ ਨਹੀਂ ਸਮਝਿਆ ਕਿ ਉਹਨਾਂ ਦੀ ਧਰਤੀ ਆ। ਜੇ ਹੁਣ ਅਮਰੀਕਾ ਦੇ ਲੋਕ ਨੇ ਇਹ ਕਹਿੰਦੇ ਯਾਰ ਸਾਡਾ ਦੇਸ਼ ਆ, ਅਸੀਂ ਵੀ ਕਹਿੰਦੇ ਪੰਜਾਬੀਆਂ ਨੂੰ ਕਿ ਤੁਸੀਂ ਕਹੋ ਯਾਰ ਇਹ ਸਾਡਾ ਦੇਸ਼ ਆ। ਜਦੋਂ ਤੁਸੀਂ ਇਹ ਸਮਝਦੇ ਕਿ ਤੁਹਾਡਾ ਦੇਸ਼ ਆ, ਫਿਰ ਦੇਸ਼ ਤਰੱਕੀ ਕਰਦਾ ਵਾ। ਜਿਸ ਤਰ੍ਹਾਂ ਅਮਰੀਕਾ ਕਿਉਂ ਇੱਕ ਅਮੀਰ ਦੇਸ਼ ਆ, ਬੜਾ ਵਧੀਆ ਦੇਸ਼ ਆ, ਕਿ ਜਦੋਂ ਲੋਕੀ ਆ ਜਾਂਦੇ ਨੇ ਨਾ ਉਹ ਸਮਝਦੇ ਯਾਰ ਅਮਰੀਕਾ ਇਜ਼ ਮਾਈ ਕੰਟਰੀ, ਅਮਰੀਕਾ ਮੇਰਾ ਦੇਸ਼ ਆ। ਇੱਥੇ ਹਰ ਇੱਕ ਨੂੰ ਇੰਡੀਵਿਜੂਅਲ ਰਾਈਟਸ ਨੇ, ਬੀਬੀਆਂ ਦੇ ਇੱਕੋ ਜਿਹੇ ਅਧਿਕਾਰ ਨੇ। ਇੱਥੇ 51% ਬੀਬੀਆਂ ਦਾ ਵਰਕ ਫੋਰਸ ਆ। ਦੇ ਵੈਰੀ ਸਟਰੋਂਗ ਵੂਮਨ ਇਨ ਅਮਰੀਕਾ, ਬੰਦੇ ਨਾਲ ਜ਼ਿਆਦਾ ਕੰਮ ਕਰਦੀਆਂ ਨੇ। ਇਹ ਪੰਜਾਬਣਾਂ ਵੀ ਮੈਂ ਕਹਿੰਦਾ ਇਹ ਅਮਰੀਕਨ ਵੂਮਨ ਨੂੰ ਵੀ ਬੀਟ ਕਰ ਸਕਦੀਆਂ ਨੇ, ਕਿਉਂਕਿ ਪੰਜਾਬਣਾਂ ਵੀ ਬੜੀਆਂ ਹਿੰਮਤੀ ਨੇ, ਹਰ ਕੰਮ ਕਰ ਲੈਂਦੀਆਂ ਨੇ। ਸੋ ਅਸੀਂ ਇੱਕ ਉਹ ਦੇਸ਼ ਬਣਾਉਣਾ ਚਾਹੁੰਦੇ ਆ ਜਿਹੜਾ ਦੁਨੀਆ ਦੇ ਵਿੱਚ ਇੱਕ ਮਾਡਲ ਬਣੇਗਾ। ਸਭ ਤੋਂ ਜ਼ਿਆਦਾ ਜ਼ਰੂਰੀ ਆ ਵੀ ਉੱਥੇ ਆਰਥਿਕ ਹਾਲਤ ਵਧੀਆ ਹੋਏਗੀ, ਦੂਜੀ ਆ ਸਭ ਲੋਕਾਂ ਦੇ ਅਧਿਕਾਰ, ਤੀਜੀ ਆ ਧਾਰਮਿਕ ਆਜ਼ਾਦੀ, ਚੌਥੀ ਆ ਐਜੂਕੇਸ਼ਨ। ਸੋ ਵੀ ਵਿਲ ਡੂ ਐਵਰੀਥਿੰਗ। ਅਸੀਂ ਆਪਣਾ ਤਨ ਮਨ ਧਨ ਦੇ ਕੇ ਤੇ ਪੰਜਾਬ ਨੂੰ ਆਜ਼ਾਦ ਕਰਨਾ ਚਾਹੁੰਦੇ ਆ। ਕਈ ਲੋਕੀ ਕਹਿੰਦੇ ਜੀ ਤੁਹਾਡੇ ਤੇ ਖਤਰਾ ਵਾ ਜੀ। ਅਸੀਂ ਕਹਿੰਦੇ ਜੇ ਮੇਰੀ ਜਾਨ ਦਿੱਤਿਆਂ ਪੰਜਾਬ ਨੂੰ ਆਜ਼ਾਦੀ ਮਿਲਦੀ ਆ ਤੇ ਆਈ ਐਮ ਵਿਲਿੰਗ ਟੂ ਪੇ ਦਾ ਪ੍ਰਾਈਸ। ਔਰ ਸਾਰੀ ਸਿੱਖ ਫॉर ਜਸਟਿਸ ਦੀ ਕੌਮ ਜਿਹੜੀ ਟੀਮ ਆ, ਹਰ ਇੱਕ ਬੰਦਾ ਜਿਹੜਾ ਵਾ ਆਪਣਾ ਪੂਰਾ ਟਿਲ ਦਾ ਜ਼ੋਰ ਲਾ ਰਿਹਾ ਵਾ। ਅਸੀਂ ਹਿੰਦੁਸਤਾਨ ਦਾ ਕਬਜ਼ਾ ਛੁਡਾ ਦੇਣਾ ਵਾ। ਹਿੰਦੁਸਤਾਨ ਵਿਲ ਹੈਵ ਟੂ ਲੀਵ, ਕਿਉਂਕਿ ਜਦੋਂ ਪੰਜਾਬ ਇੱਕ ਆਜ਼ਾਦ ਦੇਸ਼ ਸੀ, ਹਿੰਦੁਸਤਾਨ ਤੇ ਨਹੀਂ ਸੀ ਕੋਈ ਕੰਟਰੀ। ਦੇयर ਵਾਸ ਨੋ ਸੱਚ ਕੰਟਰੀ ਐਜ਼ ਇੰਡੀਆ ਵੈਨ ਪੰਜਾਬ ਵਾਸ ਐਨ ਇੰਡੀਪੈਂਡੈਂਟ ਕੰਟਰੀ। ਉਹ ਪੰਜਾਬ ਦੇਸ਼ ਨੂੰ ਅਸੀਂ ਆਜ਼ਾਦ ਕਰਾਉਣਾ ਵਾ। ਹਿੰਦੁਸਤਾਨ ਦਾ ਇਹਦੇ ਨਾਲ ਇਹ ਕਹਿਣਾ ਕਿ ਸਾਡਾ ਦੇਸ਼ ਟੁੱਟਦਾ ਵਾ, ਉਹ ਬਿਲਕੁਲ ਝੂਠਾ ਤਰੀਕਾ ਵਾ, ਉਹ ਰੋਂਗ ਨੈਰੇਟਿਵ ਹੈ ਜੀ। ਸੋ ਡਾਕਟਰ ਸਾਹਿਬ ਜਿਵੇਂ ਤੁਸੀਂ ਇਹ ਸਾਰੀ ਗੱਲਬਾਤ ਦੱਸੀ ਹੈ, ਇੱਕ ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਹੈ। ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਨੂੰ, ਖਾਲਿਸਤਾਨ ਪੱਖੀ ਜਿਹੜੀਆਂ ਕਮੇਟੀਆਂ ਨੇ, ਆਜ਼ਾਦੀ ਪੱਖੀ ਕਮੇਟੀਆਂ ਨੇ, ਉਹਨਾਂ ਨੂੰ ਜਾਂ ਹੋਰ ਜਥੇਬੰਦੀਆਂ ਨੂੰ ਕੁਝ ਚਿੱਠੀਆਂ ਵੀ ਲਿਖ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਉਹ ਜਦੋਂ ਕੰਪਲੇਂਟਸ ਜਿਹੜੀਆਂ FBI ਨੂੰ ਦਿੱਤੀਆਂ ਗਈਆਂ ਤਾਂ ਉਹਨਾਂ ਵੱਲੋਂ ਇੱਕ ਪੰਜਾਬੀ ਦੇ ਵਿੱਚ ਇੱਕ ਜਿਹੜੀ ਆ ਵਾਰਨਿੰਗ ਵੀ ਇਸ਼ੂ ਕੀਤੀ ਗਈ ਆ, ਉਹ ਇੱਕ ਮੈਸੇਜ ਵੀ ਇਸ਼ੂ ਕੀਤਾ ਗਿਆ। ਉਸ ਮੈਸੇਜ ਬਾਰੇ ਵੀ ਜ਼ਰੂਰ ਥੋੜਾ ਜਿਹਾ ਦੱਸੋ ਜੀ। ਦੇਖੋ ਜੀ, ਇਹ ਸਦਾ ਹੀ ਝੂਠਾ ਮੀਡੀਆ ਵਾ। ਇਹ ਗਲਤ ਮਿਸ ਇਨਫੋਰਮੇਸ਼ਨ ਜਿਹੜੀ ਆ ਫੈਲਾਉਂਦੇ ਨੇ, ਇਹ ਸਾਨੂੰ ਦਬਕਾਉਂਦੇ ਨੇ, ਧਮਕਾਉਂਦੇ ਨੇ, ਸਾਡੀ ਜਾਨ ਤੇ ਹਮਲਾ ਕਰਦੇ ਨੇ। ਪਰ ਅਸੀਂ ਕਿਸੇ ਚੀਜ਼ ਤੋਂ ਨਹੀਂ ਡਰਦੇ। ਇਹ ਸਾਰਾ ਜਿਹੜਾ ਵਾ ਇਹ ਇਹਨਾਂ ਦਾ ਮੋਡਸ ਆਪਰੈਂਡੀ ਆ। ਜੇ ਇਹਨਾਂ ਨੇ 1,50,000 ਸਿੱਖ ਜਿਹੜੇ ਮਾਰੇ ਨੇ ਤੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਕੀਤੀ ਆ, ਉਹ ਵੀ ਡਰਾਉਂਦੇ ਨੇ। ਹੁਣ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੂੰ ਇਹ ਡਰਾਉਣਾ ਚਾਹੁੰਦੇ ਨੇ ਕਿ ਉਹ ਖਾਲਸਾ ਦੀ ਗੱਲ ਨਾ ਕਰਨ। ਪਰ ਅਸੀਂ ਕਹਿੰਦੇ ਵੀ ਜੇ ਤੁਸੀਂ ਕਹਿੰਦੇ ਜੇ ਵੀ ਉਹ ਖਾਲਸਾ ਦੀ ਗੱਲ ਨਹੀਂ ਕਰਦੇ, ਫਿਰ ਤੁਸੀਂ ਰੈਫਰੈਂਡਮ ਕਰਾ ਲਓ ਉੱਥੇ, ਅਸੀਂ ਉੱਥੇ ਆਵਾਂਗੇ। ਅਸੀਂ ਤੇ 6 ਮਹੀਨੇ ਦੀ ਤਰੀਕ ਰੱਖ ਲਓ, ਵਿਲ ਗੋ ਦੇਅਰ, ਵੀ ਹੋਲਡ ਦਾ ਰੈਫਰੈਂਡਮ। ਅਸੀਂ ਯੂਨਾਈਟਿਡ ਨੇਸ਼ਨ ਸੁਪਰਵਾਈਜ਼ਡ ਰੈਫਰੈਂਡਮ ਉੱਥੇ ਕਰਾਉਣਾ ਚਾਹੁੰਦੇ ਆ, ਤੇ ਉੱਥੇ ਫਿਰ ਲੋਕੀ ਆਪਣੀ ਜਿਹੜੀ ਆ ਉਹ ਖਾਸ ਦੱਸ ਸਕਦੇ ਨੇ। ਪਰ ਜਿਹੜਾ ਇਹ ਜਿਹੜੀਆਂ ਚਿੱਠੀਆਂ ਪਾਉਂਦੇ ਨੇ ਜਾਂ ਧਮਕਾਉਂਦੇ ਨੇ, ਇਹਨਾਂ ਦਾ ਸਾਨੂੰ ਕੋਈ ਖਤਰਾ ਨਹੀਂ। We don't care about those letters, you know, ਕਿਉਂਕਿ ਸਾਡੀ ਦੁਨੀਆ ਦੇ ਨਾਲ ਜਿਹੜੀ ਆ ਇੱਕ ਤਰ੍ਹਾਂ ਦਾ ਵੇਖੋ ਲੀਗਲ ਸਾਡੀ ਜਿਹੜੀ ਕਮਿਟਮੈਂਟ ਆ ਕਿ ਉਹ ਸਾਡੇ ਨਾਲ ਖਲੋਤੇ ਹੋਏ ਨੇ। ਉਹ ਕਹਿੰਦੇ ਵੀ ਰੈਫਰੈਂਡਮ ਜਿਹੜਾ ਵਾ ਠੀਕ ਹੋ ਰਿਹਾ ਵਾ। ਦੂਜੀ ਗੱਲ, ਅਸੀਂ ਉਹੋ ਹੀ ਦੇਸ਼ਾਂ ਜਿਨ੍ਹਾਂ ਨੇ ਰੈਫਰੈਂਡਮ ਦਾ ਕਾਨੂੰਨ ਬਣਾਇਆ ਵਾ, ਉਹਨਾਂ ਦੇ ਕਾਨੂੰਨ ਦੇ ਥੱਲੇ, ਰੈਫਰੈਂਡਮ ਦੇ ਕਾਨੂੰਨ ਦੇ ਥੱਲੇ ਅਸੀਂ ਕਰਾ ਰਹੇ ਹਾਂ। ਤੇ ਜੇ ਇੰਡੀਆ ਨੇ 6 ਰੈਫਰੈਂਡਮ ਕਰਾਏ ਨੇ, ਜੂਨਾਗੜ੍ਹ ਦਾ ਰੈਫਰੈਂਡਮ ਇਹਨਾਂ 1948 ਵਿੱਚ ਕਰਾਇਆ ਵਾ, ਫਿਰ ਸਿੱਕਮ ਦਾ ਰੈਫਰੈਂਡਮ 1975 ਵਿੱਚ ਕਰਾਇਆ ਵਾ, ਜਿਸ ਤਰ੍ਹਾਂ ਕਿ ਸਕਾਟਿਸ਼ ਰੈਫਰੈਂਡਮ ਹੋਇਆ। ਅਸੀਂ ਉਹ ਰੈਫਰੈਂਡਮ ਕਰਾ ਰਹੇ ਹਾਂ ਜਿਹੋ ਜਿਹੇ ਰੈਫਰੈਂਡਮ ਦੇ ਨਾਲ ਹਿੰਦੁਸਤਾਨ ਨੇ ਆਪਣੇ ਨਾਲ ਇਲਾਕੇ ਜੋੜੇ ਨੇ। ਅਸੀਂ ਉਹ ਰੈਫਰੈਂਡਮ ਕਰਾ ਰਹੇ ਹਾਂ ਜਿਹੜੇ ਕਿ ਸਕਾਟਿਸ਼ ਲੋਕਾਂ ਨੇ ਕੀਤੇ ਨੇ। ਅਸੀਂ ਉਸੇ ਕਰਕੇ ਪੰਜਾਬ ਨੂੰ ਹਿੰਦੁਸਤਾਨ ਤੋਂ ਆਜ਼ਾਦ ਕਰਨਾ ਚਾਹੁੰਦੇ ਹਾਂ, ਜਿਸ ਕਰਕੇ ਹਿੰਦੁਸਤਾਨ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਲਈ।
ਜਾਂ ਉਸੇ ਹੀ ਕਾਰਨ ਕਰਕੇ ਜਿਸ ਕਾਰਨ ਕਰਕੇ ਅਮਰੀਕਾ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਲਈ, ਉਸੇ ਹੀ ਕਾਰਨ ਕਰਕੇ ਅਸੀਂ ਵੀ ਹਿੰਦੁਸਤਾਨ ਤੋਂ ਆਜ਼ਾਦੀ ਲੈਣਾ ਚਾਹੁੰਦੇ ਹਾਂ। ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਸੋ ਗੱਲਬਾਤ ਜਾਰੀ ਰਹੇਗੀ ਜੀ। ਸੋ ਇਹ ਸਨ ਡਾਕਟਰ ਬਖਸ਼ੀਸ਼ ਸਿੰਘ ਜੀ, ਕੌਂਸਲ ਆਫ ਖਾਲਿਸਤਾਨ ਤੋਂ। ਸਾਡੇ ਨਾਲ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਦਿੱਲੀ ਤੋਂ ਵੀ ਜੁੜੇ ਨੇ। ਥੈਂਕ ਯੂ ਜੀ। ਦਿੱਲੀ ਤੋਂ ਜੁੜੇ ਨੇ ਔਰ ਸਾਰੀ ਕੌਮ ਜਾਣਦੀ ਹੈ ਕਿ ਇਹਨਾਂ ਦੇ ਪਰਿਵਾਰ ਦੇ ਜਿਹੜੇ ਆ ਤਕਰੀਬਨ 36 ਦੇ ਕਰੀਬ ਜੀ ਆ ਜਿਹੜੇ ਸਿੱਖ ਨਸਲਕੁਸ਼ੀ ਦੇ ਵਿੱਚ ਸ਼ਹੀਦ ਹੋਏ ਆ। ਸੋ ਜਸਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆਪ ਦਾ ਤੇ ਟੀਵੀ 84 ਦਾ ਤੇ ਖਾਸ ਕਰਕੇ ਸਾਡੇ ਹਰਮਨ ਪਿਆਰੇ ਡਾਕਟਰ ਸਾਹਿਬ ਤੇ ਡਾਕਟਰ ਸਾਹਿਬ ਦੀ ਜੋ ਦੇਣ ਹੈ ਜੀ ਤੇ ਇਹ ਅੱਜ ਉਹਨਾਂ ਦੇ ਸਦਕੇ ਹੀ ਇਹ ਮੇਲੇ ਲੱਗੇ ਹੋਏ ਜੀ। ਤੇ ਜੋ ਡਾਕਟਰ ਸਾਹਿਬ ਨੇ, ਡਾਕਟਰ ਅਮਰਜੀਤ ਸਿੰਘ ਨੇ ਜੋ ਐਵਰੀਡੇ ਪ੍ਰੋਗਰਾਮ ਖਾਲਿਸਤਾਨ ਦਾ ਲੈ ਕੇ ਆਉਂਦੇ ਕਰਦੇ ਗੱਲਾਂ ਤੇ ਉਹਨਾਂ ਦੇ ਸਦਕੇ ਅੱਜ ਮਹਾਰਾਜ ਨੇ ਕਿਰਪਾ ਕੀਤੀ ਤੇ ਆਪਾਂ 84 ਤੋਂ ਜੋ ਦਿੱਲੀ ਵਿੱਚ ਜੋ ਕਤਲੇਆਮ ਹੋਇਆ ਉਹ ਆਪਣੇ ਮੈਂ ਪਿੰਡੇ ਹੰਡਾਇਆ, ਸਾਡੇ ਘਰਾਂ ਦੇ ਘਰ ਉਜੜੇ, ਸਾਡੀ ਮਾਵਾਂ ਨਾਲ ਗੈਂਗ ਰੇਪ ਚੱਲੇ ਤੇ ਉੱਥੇ ਉਸ ਧਰਤੀ ਤੇ ਰਹਿ ਕੇ ਵੀ ਅਸੀਂ ਰਾਤ ਦਿਨ ਫਾਈਟ ਕੀਤਾ। ਜਿੰਨੇ ਕਮਿਸ਼ਨ ਬਣੇ, 3 ਕਮਿਸ਼ਨ, 9 ਕਮੇਟੀਆਂ ਬਣੀਆਂ, ਪਰ ਉਹ ਅਖੌਤੀ ਮੁਲਕ, ਉਹ ਸਿੱਖ ਕੌਮ ਦੇ ਲਹੂ ਦਾ ਪਿਆਸਾ ਮੁਲਕ ਹਿੰਦੁਸਤਾਨ, ਬਹੁ ਗਿਣਤੀ ਹਿੰਦੂ ਜਿਨ੍ਹਾਂ ਨੇ ਸਾਡਾ ਕਤਲੇਆਮ ਕੀਤਾ ਤੇ ਕਿਉਂਕਿ 80-90% ਬਹੁ ਗਿਣਤੀ ਜ਼ਿਆਦਾ ਹਿੰਦੂ ਦੀ ਹੈ ਉੱਥੇ ਤੇ 84 ਕਤਲੇਆਮ ਦੇ ਵਿੱਚ ਇਹੀ ਬੰਦੇ ਲੀਡ ਕਰ ਰਹੇ ਸੀ ਤੇ ਇਸ ਕਰਕੇ ਮੈਂ ਇਹ ਅਨਕਤਰੀ ਨਹੀਂ ਹੋਏਗੀ ਕਿਉਂਕਿ ਇਹ ਹਿੰਦੂਆਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਤੇ ਉਹਦੇ ਵਿੱਚ ਚਾਹੇ ਅੱਜ ਰਾਜ ਬੀਜੇਪੀ ਕਰ ਰਹੀ ਹੈ ਤੇ ਇਹਨਾਂ ਦੇ ਵੀ ਆਰਐਸਐਸ ਬੀਜੇਪੀ ਦੇ ਕਾਰਜਕਰਤਾ ਕਤਲੇਆਮ ਸ਼ਾਮਲ ਸੀ ਤੇ ਜਦੋਂ ਐਲਕੇ ਅਡਵਾਨੀ ਹੋਮ ਮਿਨਿਸਟਰ ਬਣਿਆ ਸੀ ਤੇ ਅਟਲ ਬਿਹਾਰੀ ਵਾਜਪੇਈ ਪ੍ਰਾਈਮ ਮਿਨਿਸਟਰ ਬਣਿਆ ਸੀ ਤੇ ਐਲਕੇ ਅਡਵਾਨੀ ਨੇ ਜਿਹੜੇ ਬੀਜੇਪੀ ਆਰਐਸਐਸ ਕਾਰਜਕਰਤਾ ਕਤਲੇਆਮ ਸ਼ਾਮਲ ਸੀ ਤੇ ਉਹਨਾਂ ਦੇ ਕੇਸ ਵਾਪਸ ਕੀਤੇ ਤੇ ਕਹਿਣ ਦਾ ਮੇਰਾ ਮਕਸਦ ਹੈ ਕਿ ਇੰਨਾ ਕੁਝ ਉੱਤੇ ਸਾਡੇ ਕੌਮ ਦੇ ਨਾਲ ਜੋ ਜ਼ੁਲਮ ਹੋਇਆ 18 ਸਟੇਟ 110 ਸ਼ਹਿਰਾਂ ਵਿੱਚ 72 ਘੰਟੇ ਦਿਨ ਰਾਤ ਕਤਲੇਆਮ ਚੱਲਿਆ ਲੇਕਿਨ ਕਿਸੇ ਇੱਕ ਕਾਤਲ ਦਰਿੰਦੇ ਨੂੰ ਫਾਂਸੀ ਨਹੀਂ ਹੋਈ ਨਾ ਸਜ਼ਾ ਤੇ ਦੂਜੇ ਪਾਸੇ ਸਾਡੇ ਸਿੱਖ ਕੌਮ ਦੇ ਯੋਧੇ ਜੇ ਅਗਰ ਉਹਨਾਂ ਨੇ ਹਿੱਕਟਾ ਕਿਹਾ ਕਿ ਅਸੀਂ ਇਹ ਕੀਤਾ ਹੈ ਇਸ ਕਰਕੇ ਕੀਤਾ ਜੇ ਸਾਡਾ ਕਿਸੇ ਨੇ ਤੱਕ ਹਟਾਇਆ ਸਾਡੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਅਸੀਂ ਉਹਦਾ ਬਦਲਾ ਲਿੱਤਾ ਹੈ ਚਾਹੇ ਜਨਰਲ ਵੇਦਿਆ ਨੇ ਕੀਤਾ ਤੇ ਸਾਡੇ ਕੌਮ ਦੇ ਹੀਰੋ ਜਿਨ੍ਹਾਂ ਦੇ ਨਾਮ ਤੇ ਇਹ ਸੈਂਟਰ ਚ ਅੱਜ ਹੈ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਬਰਜਿੰਦਰ ਸਿੰਘ ਰਾਜੂ ਜਿਨ੍ਹਾਂ ਨੇ ਮਤਲਬ ਇਹ ਹਿੱਕਟਾ ਕੇ ਗੱਲ ਕੀਤੀ ਕਿ ਅਸੀਂ ਇਸ ਦਾ ਬਦਲਾ ਦਾ ਜਨਰਲ ਵੇਦਿਆ ਨੇ ਜਿਹਨੇ ਤੋਪਾਂ ਟੈਂਕਾਂ ਚਾੜ ਕੇ ਦਰਬਾਰ ਸਾਹਿਬ ਅਟੈਕ ਕੀਤਾ ਅਕਾਲ ਤਖਤ ਢਾਟੇ ਦੀ ਤੇ ਇਸ ਕਰਕੇ ਉਹਨਾਂ ਨੇ ਕਿਹਾ ਫਾਂਸੀ ਦਿਓ ਹਾਂ ਬਈ ਤੇ ਉਹਨਾਂ ਨੇ ਮਤਲਬ ਹੱਸਦੇ ਤੇ ਫਾਂਸੀ ਦੇ ਫੰਦਿਆਂ ਨੂੰ ਤੇ ਬਲ ਦੂਜੇ ਪਾਸੇ ਅਗਰ ਲਾਓ ਕਿ ਅਗਰ ਦੇਸ਼ ਦਾ ਕਾਨੂੰਨ ਇਕੁਅਲ ਹੁੰਦਾ ਨਾ ਹਰੇਕ ਵਾਸਤੇ ਹੁਣ ਆਪਾਂ ਅਮਰੀਕਾ ਵਿੱਚ ਹੈਗੇ ਆ ਅਮਰੀਕਾ ਦੇ ਤੇ ਹੁਣ ਸਿਟੀਜ਼ਨ ਬਣ ਚੁੱਕੇ ਆ ਤੇ ਹਰੇਕ ਵਾਸਤੇ ਇਹ ਕਾਨੂੰਨ ਇਕੁਅਲ ਹੈਗਾ ਚਾਹੇ ਆਮ ਨਾਗਰਿਕ ਹੈ ਚਾਹੇ ਵੀਆਈਪੀ ਹੈ ਲੇਕਿਨ ਉਹ ਮੁਲਕ ਸਰੇਆਮ ਇੰਨਾ ਧੱਕੇਸ਼ਾਹੀ ਸਿੱਖ ਕੌਮ ਦੇ ਨਾਲ ਰਾਤ ਦਿਨ ਮਤਲਬ ਕਤਲੇਆਮ ਚੱਲਦਾ ਹੈ ਪੰਜਾਬ ਦੇ ਵਿੱਚ ਮਾਵਾਂ ਦੇ ਪੁੱਤਾਂ ਨੂੰ ਚੁਣ ਕੇ ਫੇਕ ਇਨਕਾਊਂਟਰ ਕਰਕੇ ਸ਼ਹੀਦ ਕੀਤਾ ਜਾਂਦਾ ਜਿਹਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਨੇ 2 ਡਿਸਟ੍ਰਿਕਟ 2 ਜ਼ਿਲ੍ਹਿਆਂ ਦਾ ਸਿਰਫ ਜ਼ਿਕਰ ਕੀਤਾ ਅੰਮ੍ਰਿਤਸਰ ਤੇ ਤਰਨਤਾਰਨ ਤੇ 2 ਡਿਸਟ੍ਰਿਕਾਂ ਵਿੱਚ 25000 ਲਾਵਾਰਿਸ ਲਾਸ਼ਾਂ ਲੱਭੀਆਂ ਲੇਕਿਨ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਇਹਨਾਂ ਦਰਿੰਦਿਆਂ ਨੇ ਮਾਰ ਮੁਕਾਤਾ ਸ਼ਹੀਦ ਕੀਤਾ ਤੇ ਇਸ ਕਰਕੇ ਚਾਹੇ ਭਾਈ ਉੱਤੇ ਉਸ ਧਰਤੀ ਤੇ ਅਮਰਤਪਾਲ ਸਿੰਘ ਗੱਲ ਕਰ ਰਿਹਾ ਸੀ ਕਿ ਉਹਦਾ ਕਸੂਰ ਕੀ ਹੈ ਉਹ ਸਾਡੇ ਜਿਹੜੇ ਕੌਮ ਦੇ ਬੱਚੇ ਉਹਨਾਂ ਨੂੰ ਗੁਰੂ ਦੇ ਨਾਲ ਜੋੜ ਰਿਹਾ ਸੀ ਅੰਮ੍ਰਿਤ ਛਕਿਆ ਸੀ ਤੇ ਮਤਲਬ ਅੰਮ੍ਰਿਤ ਛਕਾਣਾ ਗੁਰੂ ਨਾਲ ਜੋੜਨਾ ਕਿਹੜਾ ਗੁਨਾਹ ਹੈ ਲੇਕਿਨ ਉਹਨਾਂ ਨੂੰ ਵੀ ਐਨਐਸਏ ਜੋ ਲਾ ਕੇ ਸਿੱਧਾ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਤੇ ਇਹ ਜੋ ਕੁਝ ਚੱਲ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਉੱਥੇ ਸਾਡੇ ਜਿਹੜੇ ਵੀ ਕੋਈ ਕੌਮ ਦੇ ਯੋਧੇ ਜਿਨ੍ਹਾਂ ਦੀ ਉਹਨਾਂ ਦੀ ਅਦਾਲਤਾਂ ਨੇ ਹਿੰਦੁਸਤਾਨ ਦੀ ਹਿੰਦੂ ਦੀ ਅਦਾਲਤਾਂ ਨੇ ਜਿਹੜਾ 10 ਸਾਲ ਸਜ਼ਾ ਦਿੱਤੀ ਕਿਸੇ ਨੂੰ 15 ਦਿੱਤੀ ਅੱਜ 30 32 ਸਾਲ ਹੋ ਚੁੱਕੇ ਹਨ ਲੇਕਿਨ ਫਿਰ ਵੀ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਤੇ ਦੂਜੇ ਪਾਸੇ ਜਿਹੜੇ ਇਹਨਾਂ ਦੇ ਜਿਹੜੇ ਚਹਤੇ ਚਾਹੇ ਰਾਮ ਰਹੀਮ ਜਿਹੜਾ ਬਲਾਤਕਾਰੀ ਜਿਹੜਾ ਕਾਤਲ ਤੇ ਉਹਨੂੰ 9ਵੀਂ ਵਾਰ ਪੈਰੋਲ ਤੇ ਫਰਲੋ ਮਿਲ ਚੁੱਕੀ ਹੈ ਲੇਕਿਨ ਸਾਡੇ ਕੌਮ ਦੇ ਯੋਧਿਆਂ ਨੂੰ ਕਿਤੇ ਇੱਕ ਦਿਨ ਦੀ ਵੀ ਮਤਲਬ ਤੇ ਇਹ ਕੀ ਹੈ ਇਹ ਗੁਲਾਮੀ ਦੀ ਨਿਸ਼ਾਨੀਆਂ ਹੈ ਤੇ ਇਸ ਕਰਕੇ ਉਹਨਾਂ ਗੁਲਾਮੀ ਦੀ ਨਿਸ਼ਾਨੀ ਨੂੰ ਤੋੜਨ ਵਾਸਤੇ ਸਾਨੂੰ ਆਜ਼ਾਦੀ ਜ਼ਰੂਰੀ ਹੈ ਪੰਜਾਬ ਆਜ਼ਾਦੀ ਮੰਗਦਾ ਹੈ ਤੇ ਉਹ ਆਜ਼ਾਦੀ ਦੀ ਲਹਿਰ
31 ਅਕਤੂਬਰ ਲੰਡਨ ਤੋਂ ਅਸੀਂ ਸ਼ੁਰੂਆਤ ਕੀਤੀ ਤੇ ਉਸ ਤੋਂ ਬਾਅਦ 10 ਦਸੰਬਰ ਇੰਟਰਨੈਸ਼ਨਲ ਹਿਊਮਨ ਰਾਈਟ ਜਨੇਵਾ ਵੋਟਾਂ ਪਈਆਂ, ਫਿਰ 5 ਗੇੜ ਆਪਣਾ ਇਟਲੀ ਵੋਟਾਂ ਪਈਆਂ, ਆਸਟਰੀਆ ਵੋਟਾਂ ਪਈਆਂ, ਫਿਰ ਉਸ ਤੋਂ ਬਾਅਦ ਕੈਨੇਡਾ ਵੋਟਾਂ ਪਈਆਂ ਤੇ ਹੁਣ ਕੈਲੀਫੋਰਨੀਆ ਦੇ ਵਿੱਚ ਅੱਜ ਜਿਹੜਾ 28 ਜਨਵਰੀ ਜਿਹੜਾ ਅੱਜ ਦੇ ਦਿਨ ਇਹ ਤੁਸੀਂ ਦੇਖਦੇ ਹੋ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਲਾਈਨਾਂ ਲੱਗੀਆਂ, ਸਾਡੇ ਭੈਣ ਭਰਾ, ਸਾਡੇ ਪਰਿਵਾਰ, ਸਾਡੀ ਕੌਮ ਇਹ ਵੋਟਾਂ ਪਾ ਕੇ ਪੰਜਾਬ ਦੀ ਆਜ਼ਾਦੀ ਵਾਸਤੇ ਖੜੇ ਤੇ ਆਜ਼ਾਦੀ ਜ਼ਰੂਰੀ ਹੈ। ਕਿਉਂ? ਜੇ ਪੰਜਾਬ ਤਾਂ ਹੀ ਬਚਣਾ ਹੈ ਜੇ ਆਪਣਾ ਮੁਲਕ ਪੰਜਾਬ ਇੰਡੀਪੈਂਡੈਂਟ ਕੰਟਰੀ ਹੋਏਗਾ, ਨਹੀਂ ਤਾਂ ਇਹਨਾਂ ਦੇ ਅਖੌਤੀ ਹਿੰਦੂ ਰਾਸ਼ਟਰਾਂ ਦੇ ਥੱਲੇ ਪੰਜਾਬ ਨੂੰ ਰੋੜ ਦਿੱਤਾ, ਵੈਲ ਪਲਾਨ ਰੋੜਿਆ ਜਾ ਰਿਹਾ ਹੈ ਤੇ ਆਪਣਾ ਫਰਜ਼ ਹੈ ਕਿ ਇੱਕ ਇੱਕ ਲਹੂ ਦਾ ਕਤਰਾ ਅਸੀਂ ਕੌਮ ਦੇ ਵਾਸਤੇ ਖੜੇ ਹਾਂ ਤੇ ਪੰਜਾਬ ਨੂੰ ਆਜ਼ਾਦੀ ਦਿਲਾ ਕੇ ਆਪਾਂ ਰਵਾਂਗੇ ਤੇ ਸਾਡੇ ਕੌਮ ਦੇ ਯੋਧੇ। ਦੂਜੇ ਪਾਸੇ ਦੇਖੋ, ਜੇ ਉੱਥੇ ਜਿਹੜਾ ਕੋਈ ਕੌਮ ਦੀ ਗੱਲ ਕਰਦਾ ਤਾਂ ਉਹਨਾਂ ਨੂੰ ਜੇਲਾਂ ਡਿੱਕ ਦਿੰਦੇ, ਉਹਨਾਂ ਨੂੰ ਮਾਰ ਦਿੰਦੇ ਤੇ ਉਸ ਤੋਂ ਇਲਾਵਾ ਇਹਨਾਂ ਦੇ ਕਿੰਨਾ ਲਹੂ ਇਹਨਾਂ ਦੇ ਮੂੰਹ ਨੂੰ ਲੱਗਿਆ ਹੈ ਤੇ ਇਹ ਜਿੱਦਾਂ ਭਾਈ ਪਰਮਜੀਤ ਸਿੰਘ ਪੰਜਵਣ ਨੂੰ ਪਾਕਿਸਤਾਨ ਵਿੱਚ ਇਹਨਾਂ ਨੇ ਸ਼ਹੀਦ ਕਰਾਇਆ, ਭਾਈ ਅਵਤਾਰ ਸਿੰਘ ਖੰਡੇ ਨੂੰ ਯੂਕੇ ਦੇ ਵਿੱਚ ਸ਼ਹੀਦ ਕਰਾਇਆ, ਭਾਈ ਹਰਦੀਪ ਸਿੰਘ ਨਿੱਜਰ ਨੂੰ ਵੈਨਕੂਵਰ ਦੇ ਸ਼ਹੀਦ ਕਰਾਇਆ ਤੇ ਉਹਦੇ ਕਾਤਲ ਵੀ ਪਕੜਨਗੇ ਤੇ ਭਾਈ ਗੁਰਪਤਨ ਸਿੰਘ ਪੰਨੂ ਜਿਹੜਾ ਕਿ ਸਾਡੀ ਸਿੱਖ ਕੌਮ ਦੀ ਹਰ ਬੰਦੇ ਦੀ ਹੁਣ ਦਿਲਾਂ ਦੀ ਧੜਕਣ ਬਣ ਚੁੱਕਿਆ ਹੈ ਤੇ ਉਹਨੂੰ ਵੀ ਮਾਰਨ ਦੀ ਇਹਨਾਂ ਨੇ ਸੁਪਾਰੀ ਦਿੱਤੀ ਤੇ ਉਹ ਵੀ ਉਹ ਕਹਿੰਦੇ ਕਹਿੰਦਾ ਸਾਹਿਬ ਨਾ ਮਾਰੇ ਲਾਠੀਆਂ ਮਾਤਾ ਵਾਲੀ ਦੇ ਤੇ ਗੁਰੂ ਸਾਹਿਬ ਨੇ ਇਹਨਾਂ ਦੀ ਬੁੱਧੀ ਇਹੋ ਜਿਹੀ ਪ੍ਰਸ਼ਟ ਕੀਤੀ ਤੇ ਜਿਹਨੂੰ ਇਹ ਹਾਰ ਕਰ ਰਹੇ ਸੀ ਪੰਨੂ ਨੂੰ ਮਰਾਉਣ ਵਾਸਤੇ ਉਹ FBI ਦਾ ਏਜੰਟ ਨਿਕਲਿਆ ਤੇ ਉਹ ਸਾਰੇ ਵਿਦ ਪ੍ਰੂਫ ਸਦਰਨ ਕੋਰਟ ਨਿਊਯਾਰਕ ਵਿੱਚ ਉਹ ਕੇ ਸਬਮਿਟ ਕੀਤੇ ਤੇ ਜਿਹੜਾ ਨikhil ਗੁਪਤਾ ਦੇ ਰਾਈ ਉਹ ਵੀ ਕਾਤਲ ਛੇਤੀ ਅਮਰੀਕਾ ਆਉਣ ਵਾਲਾ ਹੈ ਤੇ ਇਸ ਤੋਂ ਇਲਾਵਾ ਹਰਦੀਪ ਸਿੰਘ ਨਿੱਜਰ ਦੇ ਵੀ ਕਾਤਲ ਉਹ ਬਿਲਕੁਲ ਜਗਜ਼ਾਹਿਰ ਕੈਨੇਡਾ ਕਰੇਗਾ ਤੇ ਹੁਣ ਅੱਜ ਸਾਰੀ ਤਕਰੀਬਨ ਵੈਸਟਰਨ ਕੰਟਰੀਆਂ ਨੂੰ ਇਹ ਪਤਾ ਲੱਗ ਚੁੱਕਿਆ ਹੈ ਕਿ ਅਸੀਂ ਜੋ ਗੱਲਾਂ ਕਹਿੰਦੇ ਸੀ ਇਹਨਾਂ ਨੂੰ ਤੇ ਇਹ ਕਈ ਵਾਰੀ ਸ਼ਾਇਦ ਟਰਸਟ ਕਰਦੇ ਸੀ ਜਾਂ ਨਹੀਂ ਜਾਂ ਪਤਾ ਇਹਨਾਂ ਹੋਏਗਾ ਵੀ, ਲੇਕਿਨ ਜਦ ਇਹਨਾਂ ਦੀ ਧਰਤੀ ਤੇ ਆ ਕੇ ਜੇ ਸਾਡੇ ਕੌਮ ਦੇ ਯੋਧਿਆਂ ਦਾ ਜੋ ਕਤਲ ਕੀਤਾ ਜਾਂ ਕਰਾਉਣ ਦੀ ਸਾਜ਼ਿਸ਼ ਰਚੀ ਗਈ ਤੇ ਅੱਜ ਇਹ ਦੁਨੀਆ ਵਿੱਚ ਨੰਗੇ ਹੋ ਗਏ ਤੇ ਮਤਲਬ ਬੜਾ ਦੁੱਖ ਇਸ ਗੱਲ ਦਾ ਆਉਂਦਾ ਹੈ ਕਿ ਸਿੱਖਾਂ ਦੀ ਸਾਡੀ ਧੀਆਂ ਭੈਣਾਂ ਦੇ ਨਾਲ ਗੈਂਗ ਰੇਪ ਚੱਲੇ। ਸਾਡੀ ਮਤਲਬ ਸਿੱਖ ਕੌਮ ਦੀ ਪੂਰੇ ਵਰਲਡ ਵਿੱਚ ਕਿਤੇ ਵਿਧਵਾ ਕਲੋਨੀ ਹੈ, ਲੇਕਿਨ ਸਿੱਖ ਧਰਮ ਦੀ ਵਿਧਵਾ ਕਲੋਨੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੈ ਤੇ ਹੁਣ ਉੱਥੇ ਦੀ ਨਿਆਂਪਾਲਿਕਾ ਦੇਖੋ, ਦੇਸ਼ ਦੀ ਰਾਜਧਾਨੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦਿੱਲੀ ਵਿੱਚ ਹੈ, ਲੇਕਿਨ ਉਹਨਾਂ ਦੀ ਨੱਕ ਥੱਲੇ 72 ਘੰਟੇ ਕਤਲੇਆਮ ਚੱਲ ਰਿਹਾ ਹੈ ਤੇ ਘਰਾਂ ਦੇ ਬਾਹਰ ਸਿੱਖਾਂ ਦੇ ਨਿਸ਼ਾਨਦੇਹੀ ਕਰਕੇ ਘਰਾਂ ਚੁਣ ਕੇ ਭੀੜ ਦੀ ਅਗਵਾਈ ਕਰੇ, ਚਾਹੇ ਕਾਂਗਰਸ ਹੈ, BJP ਜਾਂ RSS, ਉਹ ਘਰਾਂ ਦੇ ਘਰ ਮਤਲਬ ਸਰੇਆਮ ਗਲਾ ਟਾਇਰ ਪਾ ਕੇ ਸਾੜੇ ਜਾ ਰਹੇ ਨੇ। ਲੇਕਿਨ ਉੱਥੇ ਦੀ ਜਿਹੜੀ ਫੋਕੀ ਜਿਹੜੀ ਹੈ ਡੈਮੋਕ੍ਰੇਸੀ ਦੀ ਜਿਹੜੀ ਅਦਾਲਤਾਂ, ਉਹਨਾਂ ਨੇ ਕਦੇ ਸੂਮੋਟੋ ਐਕਸ਼ਨ ਲੈ ਕੇ ਸਾਡੇ ਕੌਮ ਦੇ ਕਾਤਲਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਤੇ ਹੁਣ ਚਾਹੇ ਹੁਣ ਮਤਲਬ ਸਜ਼ਾ ਦੇ ਵੀ ਦੇਣ ਤੇ ਇਹ ਕੋਈ ਜਸਟਿਸ ਨਹੀਂ ਹੈ। ਜਸਟਿਸ ਡਿਲੇ, ਜਸਟਿਸ ਡਿਨਾਈਡ ਤੇ ਇਸ ਕਰਕੇ ਸਾਡਾ ਇਨਸਾਫ ਇਹ ਕਿ ਸਾਡਾ ਪੰਜਾਬ, ਸਾਡੀ ਕੌਮ ਆਜ਼ਾਦ ਹੋ ਤੇ ਆਜ਼ਾਦੀ ਦਾ ਨਿੱਘ ਮਾਣੇ ਤੇ ਪੰਜਾਬ ਨੂੰ ਆਜ਼ਾਦ ਕਰਾ ਕੇ ਰਵਾਂਗੇ ਜੀ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਜੀ ਸਰਦਾਰ ਜਸਵੀਰ ਸਿੰਘ ਜੀ ਜਿਨ੍ਹਾਂ ਨੇ ਦਿੱਲੀ ਦੇ ਕਤਲੇਆਮ ਦੇ ਵਿੱਚ ਆਪਣੇ ਪਰਿਵਾਰ ਦੇ ਬਹੁਤ ਸਾਰੇ ਜੀ ਜਿਹੜੇ ਨੇ ਗਵਾਏ ਨੇ। ਔਰ ਸਾਡੇ ਨਾਲ ਜੁੜਨਗੇ ਭਾਈ ਸਾਬੀ ਸਿੰਘ ਜੀ, ਸਰਦਾਰ ਸਾਬੀ ਸਿੰਘ ਜੀ ਬੜਾ ਅਹਿਮ ਹਿੱਸਾ ਨੇ 6 ਫॉर ਜਸਟਿਸ ਦੀ ਟੀਮ ਦਾ, ਰੈਫਰੈਂਡਮ 2020 ਦੀ ਟੀਮ ਦਾ। ਸਾਬੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਤੇ ਤੁਹਾਡੇ ਲਿਸਨਰ ਜਿੰਨੇ ਵੀ ਸਾਨੂੰ ਸੋਸ਼ਲ ਮੀਡੀਆ ਦੇ ਮਾਧਿਅਮ TV ਰਾਹੀਂ ਦੇਖ ਰਹੇ ਆ, ਸਾਰੀਆਂ ਹੀ ਸੰਗਤਾਂ ਨੂੰ ਨਿੱਘਾ ਜੀਆਂ ਕੈਲੀਫੋਰਨੀਆ ਦੇ ਵਿੱਚ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸੋ ਸਾਬੀ ਸਿੰਘ ਜੀ ਅੱਜ ਫਾਈਨਲੀ ਅਮਰੀਕਾ ਦੇ ਵਿੱਚ ਜਿਹੜਾ ਇਹ ਜਿਹਨੂੰ ਕਹਿੰਦੇ ਹੁੰਦੇ ਆ ਵੀ ਨੀਂਹ ਰੱਖੀ ਗਈ ਹੈ ਰੈਫਰੈਂਡਮ ਦੀ, ਅੱਜ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਚਿਰਾਂ ਤੋਂ ਸਾਨੂੰ ਉਡੀਕ ਸੀਗੀ, ਜਿੱਦਾਂ ਕਿ 2021 ਦੇ ਵਿੱਚ ਰੈਫਰੈਂਡਮ ਸਾਡਾ ਜਿਹੜਾ ਸ਼ੁਰੂ ਹੋਇਆ ਸੀ 31 ਅਕਤੂਬਰ ਨੂੰ। ਸੋ ਸੰਗਤਾਂ ਹਮੇਸ਼ਾ ਇਹੀ ਸਵਾਲ ਕਰਦੀਆਂ ਸੀ ਕੈਲੀਫੋਰਨੀਆ ਤੁਸੀਂ ਕਦੋਂ ਆਉਣਾ ਜੀ। ਸੋ ਇਹ ਪ੍ਰੋਸੈਸ ਜਿਹੜਾ ਥੋੜਾ ਸਾਡੇ ਹੱਥ ਦੇ ਵਿੱਚ ਵੀ ਨਹੀਂ, ਤੁਸੀਂ ਦੇਖ ਰਹੇ ਆ ਪਿੱਛੇ ਪੰਜਾਬ ਰੈਫਰੈਂਡਮ ਕਮਿਸ਼ਨ ਜਿਹੜਾ ਕਿ ਇੱਕ ਵਕੀਲਾਂ ਦਾ ਪੈਨਲ ਹੈ, ਉਹ ਵਕੀਲ ਨੇ ਜਿੰਨੀ ਕੰਟਰੀਆਂ ਵਿੱਚ ਰੈਫਰੈਂਡਮ ਕਰਾਏ ਨੇ ਉਹਨਾਂ ਨੇ ਸਾਰੇ ਰੈਫਰੈਂਡਮ ਦਾ ਐਨਾਲਿਸਿਸ ਕੀਤਾ। ਉਹਨਾਂ ਤੇ ਥੋੜੀ ਜਿਹੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਕਦੋਂ ਤੇ ਕਿਹੜੀ ਕੰਟਰੀ ਵਿੱਚ ਕਰਾਉਣਾ ਚਾਹੁੰਦੇ ਨੇ ਜੀ। ਤੇ ਉਹ ਜਿਹੜੀ ਉਡੀਕ ਆ ਮੇਰਾ ਖਿਆਲ ਅੱਜ ਖਤਮ ਹੋ ਗਈ ਆ। ਤੁਹਾਡੇ TV 84 ਤੇ
ਇਹਨੇ ਦਿਖਾ ਲਿਆ ਸਾਰੇ ਪਾਸੇ ਕਿ ਸੰਗਤਾਂ ਦਾ ਹੜ ਜਿਹੜਾ ਆ ਉਹ ਤੁਹਾਨੂੰ ਦਿਸਦਾ। ਤੁਸੀਂ ਲਾਈਨਾਂ ਦੀ ਜਿਹੜੀ ਗਿਣਤੀ ਹੈ ਜੇ ਸਾਰੀਆਂ ਲਾਈਏ ਤਾਂ ਮੀਲਾਂ ਲਾਈਨਾਂ ਪਰੇ ਟੱਪ ਗਏ ਨੇ, ਤੇ ਹਾਲੇ ਜਿਹੜੀ ਬੱਸ ਹੈ ਗੁਰੂ ਘਰਾਂ 'ਚ ਚੱਲੀ ਕੋਈ ਵੀ ਬੱਸ ਹਾਲੇ ਪਹੁੰਚੀ ਨਹੀਂ। ਇਹ ਸੰਗਤ ਸਿਰਫ ਕਾਰਾਂ ਤੇ ਗੱਡੀਆਂ ਵੱਲ ਜਿਹੜੀ ਸਾਲੇ ਅਰਲੀ ਆਈ ਆ, ਤੇ ਮੇਰਾ ਖਿਆਲ ਹੈ ਵੋਟਾਂ ਸ਼ੁਰੂ ਹੋਈਆਂ ਸਿਰਫ ਅੱਧਾ ਘੰਟਾ ਹੋਇਆ। ਤੁਸੀਂ ਦੇਖੋਗੇ ਕਿ ਜਿਹੜਾ ਤੂਫਾਨ ਹੈ, ਜਿਹੜੀ ਲੋਕ ਲਹਿਰ, ਜਿਹੜਾ ਲੋਕਾਂ ਦਾ ਖਾਲਿਸਤਾਨ ਹੁਣ ਅਸਲ ਦੇ ਵਿੱਚ ਬਣਿਆ, ਜਿਹੜਾ ਹਰ ਇੱਕ ਇਨਸਾਨ ਉੱਠਿਆ ਕਿ ਮੈਨੂੰ ਆਪਣਾ ਰਾਜ ਚਾਹੀਦਾ। ਇਸ ਹਨੇਰੀ ਮੋਰੇ ਮੈਂ ਕਹਿੰਦਾ ਹੁੰਦਾ ਕਿ ਕੋਈ ਵੀ ਵੱਡੇ ਤੋਂ ਵੱਡਾ ਦਰਖਤ ਆ ਜਿਹੜਾ ਅੜ ਨਹੀਂ ਸਕਦਾ, ਉਹਦੀਆਂ ਜੜ੍ਹਾਂ ਪੱਟ ਦੇਣਗੇ ਤੁਹਾਨੂੰ। ਸੰਗਤ ਦਾ ਹੜ੍ਹ ਜਿਹੜਾ ਹੈ ਗਵਾਹੀ ਦੇ ਰਿਹਾ ਜੀ। ਤੋ ਸਾਬੀ ਸਿੰਘ ਜੀ, ਪਿਛਲੇ ਸਮੇਂ ਤੋਂ ਜਦੋਂ ਦਾ ਭਾਰਤੀ ਏਜੰਸੀਆਂ ਨੂੰ ਇਹ ਪਤਾ ਲੱਗਾ, ਡੇਟ ਅਨਾਉਂਸ ਹੋਈ ਆ, ਤੇ ਬਹੁਤ ਸਾਰਾ ਜਿਹੜਾ ਇੱਥੇ ਉਹਨਾਂ ਨੇ ਹਥਕੰਡੇ ਜਿਹੜੇ ਅਪਣਾਏ ਆ ਕਿ ਸੰਗਤ ਨੂੰ ਇੱਥੇ ਆਉਣ ਤੋਂ ਰੋਕਿਆ ਜਾਵੇ, ਜਿਨ੍ਹਾਂ ਦੇ ਵਿੱਚ ਗੁਰਦੁਆਰਾ ਕਮੇਟੀਆਂ ਨੂੰ ਚਿੱਠੀਆਂ ਵੀ ਕੱਢੀਆਂ, ਉਹਨਾਂ ਨੇ ਧਮਕੀ ਭਰੀਆਂ। ਕੁਝ ਹੋਰ ਜਿਵੇਂ ਸਿੱਖ ਕੌਕਸ ਦੇ ਦਫ਼ਤਰ ਵੀ ਉਹਨਾਂ ਨੇ ਚਿੱਠੀ ਭੇਜੀ ਆ ਕਿ ਤੁਸੀਂ ਇਹ ਜਿਹੜਾ ਬੰਦ ਕਰੋ, ਔਰ ਸੰਗਤਾਂ ਨੂੰ ਡਰਾ ਧਮਕਾਉਣ ਦੀਆਂ ਜਿਹੜੀਆਂ ਕਾਰਵਾਈਆਂ ਤਾਂ ਹਮੇਸ਼ਾ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਤੇ ਹੁਣ ਉਹਦਾ ਜਵਾਬ ਦੇਣ ਲਈ FBI ਨੇ ਸਿੱਧੇ ਤੌਰ ਦੇ ਉੱਤੇ ਇੱਕ ਪੰਜਾਬੀ ਦੇ ਵਿੱਚ ਮੈਸੇਜ ਜਿਹੜਾ ਕੱਢਿਆ, ਉਸ ਮੈਸੇਜ ਬਾਰੇ ਵੀ ਜ਼ਰੂਰ ਤੁਸੀਂ ਦੱਸੋ, ਤੇ ਇਹ ਵੀ ਦੱਸੋ ਕਿ ਇਹਦੀ ਲੋੜ FBI ਨੂੰ ਕਿਉਂ ਪੈ ਗਈ। ਦੇਖੋ ਜੀ, ਧੰਨਵਾਦੀਆਂ ਪਹਿਲਾਂ ਤਾਂ ਸਾਰੀਆਂ ਸੰਸਥਾਵਾਂ ਦਾ, ਸਾਰੀਆਂ ਗੁਰਦੁਆਰਾ ਕਮੇਟੀਆਂ ਦਾ, ਤੇ ਉਸ ਤੋਂ ਬਾਅਦ ਧੰਨਵਾਦੀਆਂ ਅਸੀਂ ਆਮ ਸੰਗਤ ਦਾ। ਜਿਹੜਾ ਆਹ ਬਹਾ ਤੁਹਾਨੂੰ ਦਿਸਣ ਡਿਆ, ਇਹ ਜਿਹੜਾ ਬਹਾ ਹੈ ਲੀਡਰਲੈਸ ਬਹਾ, ਜਿਹੜੀ ਸੰਗਤ ਸਾਰੀ ਤੁਰੀ ਹੈ, ਇਹਦੇ ਪਿੱਛੇ ਤੁਸੀਂ ਇਹ ਨਹੀਂ ਦੇ ਕੋਈ ਕਮੇਟੀ ਹੈ ਜਾਂ ਕੋਈ ਖਾਸ ਸੰਸਥਾ। ਆਹ ਸੰਗਤ ਦਾ ਜਿਹੜਾ ਬਹਾ ਆ, ਤੁਹਾਨੂੰ ਆਪਣੇ ਤੌਰ ਤੇ ਜਿਹੜੇ ਲੋਕ ਤੁਰੇ ਨੇ। ਬਾਕੀ ਜਿਹੜੀ FBI ਦੀ ਤੁਸੀਂ ਗੱਲ ਕਰਦੇ ਹੋ, ਜਿਹੜਾ ਉਹਨੇ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ, ਸੋਸ਼ਲ ਮੀਡੀਆ ਤੇ ਆਮ ਘੁੰਮਦਾ, ਉਹ ਤੁਹਾਨੂੰ ਸ਼ਰੇਆਮ ਦੀਦਾ ਕਿ ਤੁਹਾਡੇ ਪੱਖ ਦੇ ਵਿੱਚ ਉਹ ਕਿੰਨੇ ਨੇ। ਕਿਉਂਕਿ ਇਹ ਕੰਟਰੀ ਜਿਹੜੀ ਆ, ਇਹ ਕੰਟਰੀ ਉਹਨਾਂ ਲੋਕਾਂ ਦੀ ਆ, ਆਜ਼ਾਦ ਲੋਕਾਂ ਦੀ ਕੰਟਰੀ ਆ, ਤੇ ਆਜ਼ਾਦੀ ਦੀ ਫਿਜ਼ਾ ਦੇ ਵਿੱਚ ਅਸੀਂ ਸਾਹ ਲੈ ਰਹੇ ਹਾਂ। ਉਹ ਜਿੰਨੇ ਵੀ ਮੈਸੇਜ ਦਿੱਤੇ ਜਾਂਦੇ ਨੇ, ਚਾਹੇ ਅਮਰੀਕਾ ਦਾ ਤੁਹਾਡੇ ਨਾਲ ਖੜਨਾ, ਉਹ ਇਹ ਦੱਸਦਾ ਕਿ ਤੁਹਾਨੂੰ ਰਿਲੀਜੀਅਸ ਦੀ ਫਰੀडम, ਤੁਹਾਨੂੰ ਸੈਲਫ ਜਿਹੜਾ ਤੁਹਾਨੂੰ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਜਿਹੜੀ ਅਹਿਮੀਅਤ ਕਿੰਨੀ ਦਿੰਦੇ ਨੇ, ਸੈਲਫ ਡਿਟਰਮੀਨੇਸ਼ਨ ਦੇ ਵਿੱਚ ਕਿੰਨਾ ਇਹ ਬਲੀਵ ਕਰਦੇ ਨੇ। ਆਹ ਜਿਹੜਾ ਕੰਮ ਹੋ ਰਿਹਾ, ਇਹਦੇ ਵਿੱਚ 100% ਉਹ ਤੁਹਾਡੇ ਨਾਲ ਨੇ। ਤੇ ਜਿਹੜਾ ਇੰਡੀਆ ਸਰਕਾਰ ਨੂੰ ਜਵਾਬ ਦੇਣਾ, ਮੇਰਾ ਖਿਆਲ FBI ਨਾਲੋਂ ਵਾਧੂ ਮੈਂ ਦੱਸਣਾ ਚਾਹੁੰਦਾ ਕਿ ਆਹ ਸੰਗਤ ਜਿਹੜੀ ਆ, ਉਹਨੂੰ ਦੇਖ ਕੇ ਜਿਹੜੀ ਹਕੂਮਤ ਹੈ ਹਿੰਦੁਸਤਾਨ ਦੀ, ਉਹ ਇਹ ਤੋਂ ਅੰਦਾਜ਼ਾ ਲਾ ਲਵੇ ਕਿ ਸਾਨੂੰ ਦੁਨੀਆ ਦੇ ਵਿੱਚ ਇਨਸਾਫ ਪਸੰਦ ਲੋਕਾਂ ਨੂੰ ਇਹੋ ਜਿਹੀਆਂ ਕੰਟਰੀਆਂ ਜਿਹੜੀਆਂ ਨਾਲ ਖੜੀਆਂ ਨੇ, ਉਹਦੇ ਸਾਰੇ ਪਿੱਛੇ ਜਿਹੜਾ ਸਿੱਟਾ ਹੈ, ਉਹ ਸੰਗਤ ਦੇ ਇੰਨੀ ਜਿਹੜੇ ਖੁਦ ਆਪਣੇ ਆਪ ਚੱਲ ਕੇ ਆਉਣ ਦਾ, ਉਹ ਤੁਹਾਡੇ ਸਾਹਮਣੇ ਸਾਰਾ ਸੰਗਤ ਦੇ ਸਿਰ ਜਾਂਦਾ ਸਿਹਰਾ ਜੀ। ਜੀ ਬਹੁਤ ਬਹੁਤ ਧੰਨਵਾਦ ਸਾਬੀ ਸਿੰਘ ਜੀ। ਇੱਕ ਹੋਰ ਲਾਈਵ ਪ੍ਰੋਗਰਾਮ ਚੱਲ ਰਿਹਾ ਟੀਵੀ ਦੇ ਉੱਤੇ, ਤਾਂ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ? ਸੰਗਤ ਨੂੰ ਇਹ ਮੈਸੇਜ ਦੇਣਾ ਚਾਹਾਂਗੇ ਕਿ ਜਿਹੜੀ ਕੈਲੀਫੋਰਨੀਆ ਦੇ ਵਿੱਚ ਮੇਰਾ ਖਿਆਲ ਹੈ ਕਿ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, 5 ਤੋਂ 7 ਹਜ਼ਾਰ ਦੇ ਕਰੀਬ ਜਿਹੜਾ ਸਿੰਘ ਸਿੰਘਣੀਆਂ ਨੇ, ਉਹ ਫਲਾਈਟਾਂ ਕਰਕੇ ਆਏ ਨੇ। ਜਿਹੜੇ ਕੈਲੀਫੋਰਨੀਆ ਦੇ ਸਿੰਘ ਨੇ, ਜਿਹੜੇ ਘਰਾਂ ਵਿੱਚ ਬੈਠੇ ਹਾਲੇ ਰਹਿ ਗਏ ਨੇ, ਹਾਲੇ ਵੀ ਬਹੁਤ ਟਾਈਮ ਹੈ। ਨਾਰਥਰਨ ਕੈਲੀਫੋਰਨੀਆ ਜਾਂ ਵੈਲੀ ਤੋਂ ਜਿਹੜੀ ਸੰਗਤ ਰਹਿ ਗਈ ਆ, ਪੁਖਤਾ ਪ੍ਰਬੰਧ ਨੇ, ਸਿਕਿਉਰਿਟੀ ਦੇ, ਲੰਗਰਾਂ ਦੇ, ਲਾਈਨਾਂ ਵੱਖਰੀਆਂ ਲਵਾਈਆਂ ਗਈਆਂ ਹਨ, ਬੱਚਿਆਂ ਵਾਲੀਆਂ, ਬੀਬੀਆਂ ਲਈ ਤੇ ਬਜ਼ੁਰਗਾਂ ਲਈ ਤੇ ਦੂਜਿਆਂ ਲਈ ਵੱਖਰੀਆਂ ਨੇ। ਹਾਲੇ ਵੀ ਤੁਸੀਂ ਆਓ, ਇੱਥੇ ਜਿਹੜੀ ਸੰਗਤ ਹੈ ਵੱਧ ਤੋਂ ਵੱਧ ਵੋਟ ਪਾਵੇ। ਇੱਕ ਇਤਿਹਾਸਕ ਦਿਨ ਹੈ, ਤੁਸੀਂ ਕੱਲ ਨੂੰ ਪਛਤਾਉਣਾ ਕਿ ਕਾਸ਼ ਅਸੀਂ ਵੀ ਇਸ ਦਿਨ ਦੇ ਵਿੱਚ ਸ਼ਾਮਲ ਹੁੰਦੇ। ਇਹ ਮੌਕਾ ਜੀ, ਇਹ ਇਤਿਹਾਸਕ ਦਿਨ ਜਿਹੜਾ ਹੁਣ ਮੇਰਾ ਖਿਆਲ ਹੈ ਵੀ ਜੇ ਕਿਸੇ ਤੋਂ ਖੁੰਝਦਾ ਤੇ ਉਹ ਬਦਕਿਸਮਤੀ ਹੋਊਗੀ। ਮੈਂ ਇਹੀ ਚਾਹੂੰਗਾ ਸੰਗਤਾਂ ਜਿਹੜੀਆਂ ਘਰੇ ਬੈਠੀਆਂ ਰਹਿ ਗਈਆਂ ਨੇ, ਅੱਜ ਉਹ ਦਿਨ ਹੈ ਜਿਹੜਾ ਇਤਿਹਾਸ ਦੇ ਵਿੱਚ ਲਿਖਿਆ ਜਾਣਾ, ਤੇ ਬਹੁਤ ਜ਼ਰੂਰੀ ਆ ਤੁਹਾਡੀ ਹਾਜ਼ਰੀ। ਸੋ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਚੜ ਕੇ ਪਹੁੰਚੋ ਜੀ। ਬਹੁਤ ਬਹੁਤ ਧੰਨਵਾਦ ਸਾਬੀ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਾਡੇ ਨਾਲ ਸਰਦਾਰ ਸੁਰਿੰਦਰ ਸਿੰਘ ਜੀ ਟਾਕਿੰਗ ਪੰਜਾਬ ਤੋਂ ਜੁੜੇ ਨੇ ਜੀ। ਸਰਦਾਰ ਸੁਰਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸੁਰਿੰਦਰ ਸਿੰਘ ਜੀ, ਕੀ ਮਾਹੌਲ ਜਿਹੜਾ ਦੇਖ ਕੇ ਕੀ ਪ੍ਰਤੀਤ ਹੁੰਦਾ ਅੱਜ? ਦੇਖੋ, ਮੈਨੂੰ ਤਾਂ ਇਦਾਂ ਮਨ ਦੇ ਵਿੱਚ ਫੀਲਿੰਗ ਆਉਣ ਲੱਗ ਪਈ ਕਿ ਬਾਦਸ਼ਾਹਤ ਜਿਹੜੀ ਮਹਾਰਾਜ ਨੇ ਸਾਨੂੰ ਬਖਸ਼ੀ ਹੈ, ਉਹ ਬਾਦਸ਼ਾਹੀਆਂ, ਉਹ ਮੈਨੂੰ ਐਂ ਲੱਗਦਾ ਜਿਵੇਂ ਮੈਂ ਇਸ ਵੇਲੇ ਪੰਜਾਬ ਦਾ ਬਾਦਸ਼ਾਹ ਹੋਵਾਂ ਜੀ। ਤੇ ਸੱਚਮੁੱਚ ਇਦਾਂ ਦੀ ਮੈਨੂੰ ਫੀਲਿੰਗ ਆ ਰਹੀ ਹੈ। ਤੇ ਆ ਜਿਹੜੀਆਂ ਫੋਟੋਆਂ ਲਾਈਆਂ ਹੋਈਆਂ ਨੇ ਪਿੱਛੇ ਵਾਂਟਡ ਦੀਆਂ, ਅਜੀਤ ਡੋਵਲ, ਮੋਦੀ, ਅਮਿਤ ਸ਼ਾਹ ਤੇ ਐਸ ਜੈ ਸ਼ੰਕਰ, ਇਹ ਫੜ ਕੇ ਘੜੀਸਣੇ ਆਪਾਂ, ਨੱਕ 'ਚ ਨਕੇਲ ਪਾ ਕੇ ਲਿਆਉਣੇ ਇੱਥੇ ਜੀ। ਇਹ ਵੈਸੇ ਉਲਟੀ ਗੰਗਾ ਜਿਹਨੂੰ ਕਹਿੰਦੇ ਹੁੰਦੇ ਆ ਵੀ ਬਾਹਮਣਾ ਦੀ ਵਹਿ ਗਈ ਆ, ਕਿਉਂਕਿ ਇਹ ਤਸਵੀਰਾਂ ਪਹਿਲਾਂ ਉਹ ਸਾਡੀਆਂ ਲਾਉਂਦੇ ਹੁੰਦੇ ਸੀ। ਇਹ ਪਹਿਲੀ ਵਾਰ ਹੈ ਕਿ ਅੱਜ ਕੌਮ ਨੇ ਇਹਨਾਂ ਦੀਆਂ ਤਸਵੀਰਾਂ ਲਾਈਆਂ। ਵਾਂਟਡ ਨੇ ਜੀ ਇਹ, ਹਾਂ ਬਿਲਕੁਲ। ਇਹਨਾਂ ਤੇ ਮਤਲਬ 500-500 ਰੁਪਇਆ ਇਨਾਮ ਮੈਨੂੰ ਲੱਗਦਾ ਰੱਖ ਦੇਣਾ ਚਾਹੀਦਾ ਕਿ ਨਹੀਂ, ਇੰਡੀਅਨ ਕਰੰਸੀ। ਬਿਲਕੁਲ। ਅੱਛਾ ਸੁਰਿੰਦਰ ਸਿੰਘ ਜੀ, ਇੰਨਾ ਸਸਤਾ ਇਨਾਮ ਰੱਖਣਾ ਚਾਹੀਦਾ ਇਹਨਾਂ ਦਾ। ਬਿਲਕੁਲ। ਮੈਂ ਇੱਥੇ ਹੁਣ ਇੱਕ ਗੱਲ ਜ਼ਰੂਰ ਹਾਈਲਾਈਟ ਕਰਨੀ ਚਾਹੁੰਦਾ। ਮੈਨੂੰ ਕਈ ਵਾਰੀ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਿਹੜੇ ਸਾਡੇ ਕਈ ਵੀਰ ਇਹਨਾਂ ਤਸਵੀਰਾਂ ਦਾ ਇਤਰਾਜ਼ ਕਰਦੇ ਨੇ ਕਿ ਜੀ ਉਹ ਨੌਕਰੀਆਂ ਕਰਦੇ ਆ, ਉਹ ਫਲਾਨਾ ਕਰਦੇ, ਉਹਨਾਂ ਦਾ ਕੀ ਕਸੂਰ ਆ, ਉਹਨਾਂ ਦੀਆਂ ਫੋਟੋਆਂ ਕਿਉਂ ਲਾਉਂਦੇ ਆ। ਹੁਣ
ਜਦੋਂ ਤੁਸੀਂ ਐਜ਼ ਏ ਨੇਸ਼ਨ ਇਸ ਗੱਲ ਨੂੰ ਟੈਕਲ ਕਰਨਾ, ਅਸੀਂ ਇੱਕ ਬਰਾਬਰ ਦੀ ਧਿਰ ਆ, ਬਿਲਕੁਲ ਅਸੀਂ ਬਰਾਬਰ ਦੀ ਆਪਣੀ ਧਿਰ। ਆਜ਼ਾਦੀ ਦੀ ਲੜਾਈ ਲੜ ਰਹੇ ਆ। ਬਿਲਕੁਲ। ਤੇ ਜਦੋਂ ਸਾਡੇ ਆਜ਼ਾਦੀ ਘੁਲਾਟਿਆਂ ਦੀਆਂ ਤਸਵੀਰਾਂ ਉਹ ਅੱਤਵਾਦੀ ਕਹਿ ਕੇ ਲਾ ਸਕਦੀ ਉਹ ਸਰਕਾਰ, ਤੇ ਜਲਾਵਤਨ ਜਿਹੜੀ ਸਰਕਾਰੇ ਖਾਲਸਾ ਹੈ ਉਹ ਆਪਣੇ ਦੁਸ਼ਮਣਾਂ ਦੀਆਂ ਫੋਟੋਆਂ ਕਿਉਂ ਨਹੀਂ ਲਾ ਸਕਦੀ? ਦੇਖੋ, ਇਹ ਬਦਲੇ ਦੀ ਭਾਵਨਾ ਚ ਉਪਜੀ ਹੋਈ ਗੱਲ ਨਹੀਂ ਹੈਗੀ ਜਿਹੜੀ ਤੁਸੀਂ ਕਹਿ ਰਹੇ ਹੋ। ਇਹ ਕ੍ਰਿਮੀਨਲ ਨੇ ਇਹ ਲੋਕ ਜੀ, ਠੀਕ ਹੈ ਨਾ, ਇਹ ਸੱਚਮੁੱਚ ਕ੍ਰਿਮੀਨਲ ਨੇ ਤੇ ਇਹਨਾਂ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਘੜੀਸਿਆ ਜਾਏਗਾ ਜੀ। ਉੱਥੇ ਇਹਨਾਂ ਨੂੰ ਹੱਥਕੜੀਆਂ ਲਾ ਕੇ ਉੱਥੇ ਇਹਨਾਂ ਨੂੰ ਲਿਆਂਦਾ ਜਾਏਗਾ, ਪੇਸ਼ ਕੀਤਾ ਜਾਏਗਾ ਤੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ, ਜੇਲ੍ਹਾਂ 'ਚ ਡੱਕਿਆ ਜਾਊਗਾ ਜੀ। ਤੇ ਇਹਨਾਂ ਨੇ ਤਾਂ ਐਦਾਂ ਦੇ ਕ੍ਰਾਈਮ ਕੀਤੇ ਨੇ ਕਿ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ। ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਸੋ ਕੀ ਤੁਹਾਨੂੰ ਲੱਗਦਾ ਅੱਜ ਇੱਥੇ ਦਾ ਮਾਹੌਲ ਦੇਖ ਕੇ, ਕਿਉਂਕਿ ਬਹੁਤ ਦੇਰ ਤੋਂ ਇਹ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਅਮਰੀਕਾ ਦੇ ਵਿੱਚ ਵੀ ਜਿਹੜੀ ਆ ਇਹ ਰੈਫਰੈਂਡਮ ਦੀ ਸ਼ੁਰੂਆਤ ਕੀਤੀ ਜਾਵੇ, ਖਾਸ ਕਰਕੇ ਇਸ ਜਗ੍ਹਾ ਤੇ ਜਿੱਥੇ ਆਪਾਂ ਖੜੇ ਆ, ਇਸ ਜਗ੍ਹਾ ਦੇ ਨਾਲ ਜੇ ਅਸੀਂ ਇਹਨੂੰ ਰਲਾ ਕੇ ਦੇਖਣਾ ਤਾਂ ਕੀ ਅਹਿਮੀਅਤ ਦੇਖਦੇ ਹੋ? ਸਿੰਬੋਲਿਕ ਹੈ ਇਹ ਜਿਹੜਾ ਸਿਵਿਕ ਸੈਂਟਰ ਪਲਾਜ਼ਾ ਨਾ ਸੈਨ ਫਰਾਂਸਿਸਕੋ ਦਾ, ਇੱਥੇ VOTING ਹੋਣੀ ਇਹ ਬਹੁਤ ਵੱਡੀ ਗੱਲ ਹੈ ਆਪਣੇ ਆਪ ਦੇ ਵਿੱਚ। ਤੇ ਪਹਿਲਾਂ ਇਹ ਮਤਲਬ ਆਖਰੀ ਸਮੇਂ ਤੇ ਇਹਦੇ ਬਾਰੇ ਦੱਸਿਆ ਗਿਆ, ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਇਹ ਕਾਫੀ ਵੱਡਾ ਪ੍ਰੋਜੈਕਟ ਹੈ ਇਹ ਜੀ, ਕਿਉਂਕਿ ਇਹ ਕੋਈ ਪਲਾਟ ਦਾ ਕਬਜ਼ਾ ਨਹੀਂ ਲੈਣਾ ਹੈਗਾ ਜੀ, ਠੀਕ ਹੈ ਨਾ। ਪੂਰਾ ਪੰਜਾਬ ਆ, ਹਰਿਆਣਾ, ਹਿਮਾਚਲ ਹੈ ਜੀ, ਤੇ ਉਹ ਰਾਜਸਥਾਨ ਦੇ ਹਿੱਸੇ ਨੇ, ਉਹ ਹਿੱਸੇ ਨੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਤੋਂ ਬਾਅਦ ਸਿੱਖ ਮਿਸਲਾਂ ਦਾ ਰਾਜ ਰਿਹਾ। ਉਹਨਾਂ ਦਾ ਕਬਜ਼ਾ ਲੈਣ ਦੀ, ਦੁਸ਼ਮਣ ਨੂੰ ਉੱਥੋਂ ਬਾਹਰ ਕੱਢਣ ਦੀ ਗੱਲ ਹੈ ਜੀ। ਸੋ ਇਹ ਕਾਫੀ ਅਹਿਮੀਅਤ ਰੱਖਦਾ ਹੈ, ਇਸ ਕਰਕੇ ਅਸੀਂ ਇਸ ਨੂੰ ਉਸ ਤਰੀਕੇ ਨਾਲ ਦੇਖਦੇ ਹਾਂ। ਇਹ ਇੱਕ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਆ ਜੀ। ਤੇ ਨਿਰਸੰਦੇਹ ਜਿਹੜੇ ਸਾਡੇ ਦਰਸ਼ਕ ਦੇਖ ਵੀ ਰਹੇ ਨੇ, ਪੂਰਾ ਮਤਲਬ ਅਸੀਂ ਜੋਸ਼ 'ਚ ਆਏ ਹੋਏ ਆ। ਇੱਥੇ ਹਰ ਜਿਹੜਾ ਸਿੱਖ ਹੈ, ਭਾਵੇਂ ਕਿਸੇ ਵੀ ਰੂਪ 'ਚ, ਜਿਹੜਾ ਵੋਟ ਪਾਉਣ ਆਇਆ ਤੇ ਉਹ ਮੈਨੂੰ ਲੱਗਦਾ ਚਿਹਰਾ ਲਾਲ ਹੋਇਆ ਪਿਆ, ਉਹਦਾ ਭਖਿਆ ਪਿਆ, ਪੂਰਾ ਚੜ੍ਹਦੀ ਕਲਾ ਦੇ ਵਿੱਚ ਆ। ਤੇ ਜਿਹੜੇ ਤੁਸੀਂ ਦੇਖ ਵੀ ਰਹੇ ਹੋ ਉਹਨਾਂ ਦਾ ਵੀ ਚਿਹਰਾ ਲਾਲ ਹੋ ਜਾਊਗਾ ਦੇਖ ਕੇ, ਇਸ ਗੱਲ ਦੀ ਗਾਰੰਟੀ ਹੈ। ਜਿਹੜੀ ਫੀਲਿੰਗ ਸਾਡੇ ਮਨ 'ਚ, ਜਿਹੜੀ ਫੀਲਿੰਗ ਤੁਹਾਡੇ ਮਨ 'ਚ ਕਿ ਅਸੀਂ ਬਾਦਸ਼ਾਹ, ਅਸੀਂ ਤਾਂ ਬਸ ਤਿਆਰ ਹਾਂ, ਅਸੀਂ ਆਏ ਲਓ ਗੁਰੂ ਰਾਮਦਾਸ ਹਵਾਈ ਅੱਡੇ ਤੇ ਉਤਰੇ ਲਓ, ਕਾਫਲੇ ਦੇ ਕਾਫਲੇ ਉਤਰਨਗੇ। ਸੋ ਇਹ ਫੀਲਿੰਗ ਤੁਹਾਡੇ ਮਨ ਦੇ ਵਿੱਚ ਵੀ ਆ ਜਾਣੀ ਹੈ ਜੀ। ਬਿਲਕੁਲ। ਆਖਿਰ ਜਿਹੜਾ ਸਵਾਲ ਮੈਂ ਪੁੱਛਣਾ ਚਾਹੁੰਦਾ ਕਿ ਜੀਓ ਪੋਲਿਟਿਕਸ ਦੇ ਵਿੱਚ ਅੱਜ ਜੋ ਹਾਲਾਤ ਚੱਲ ਰਹੇ ਨੇ, ਖਾਸ ਕਰਕੇ ਸਾਡੇ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਜਾਂ ਮਿਡਲ ਈਸਟ ਦੇ ਵਿੱਚ, ਉਹਦੇ ਚੱਲਦਿਆਂ ਸਿੱਖਾਂ ਦੀ ਇੰਨੀ ਜਿਹੜੀ ਆ ਉੱਚੀ ਆਵਾਜ਼ ਅੱਜ ਆਪਣੀ ਆਜ਼ਾਦੀ ਨੂੰ ਲੈ ਕੇ, ਕੀ ਇਹ ਜਿਹੜੇ ਬਹੁਤ ਜਲਦੀ ਖਾਲਿਸਤਾਨ ਦੀ ਆਜ਼ਾਦੀ ਦੇ ਦਰਬਾਰ ਜਿਹੜੇ ਦੁਆਰਾ ਉਹ ਖੋਲਣ ਜਾ ਰਹੀ ਹੈ? ਦੇਖੋ, ਬੜੀ ਜਲਦੀ ਜੀ, ਸਾਲਾਂ 'ਚ ਨਹੀਂ ਮੈਂ ਦੱਸ ਰਿਹਾ, ਮਤਲਬ ਬਹੁਤ ਜਲਦੀ। ਅਸੀਂ ਜੇ ਮੈਂ ਕਹਿਤਾ ਨਾ ਵੀ ਅਸੀਂ ਬਹੁਤ ਜਲਦੀ ਗੁਰੂ ਰਾਮਦਾਸ ਹਵਾਈ ਅੱਡੇ ਉੱਤੇ ਫਲਾਈਟਾਂ ਉਤਰਨਗੀਆਂ ਤੇ ਮੈਨੂੰ ਲੱਗਦਾ ਵੀ ਘੱਟੋ ਘੱਟ, ਜ਼ਿਆਦਾ ਨਹੀਂ, ਮਤਲਬ 10 ਲੱਖ ਸਿੱਖ ਤਾਂ ਇਮੀਡੀਏਟਲੀ ਉੱਥੇ ਜਾਣ ਲਈ ਤਿਆਰ ਨੇ ਜੀ। ਤੇ ਅਸੀਂ ਮਤਲਬ ਇਹ ਨਹੀਂ ਕਿ ਉੱਥੇ ਜਾ ਕੇ ਮਤਲਬ ਕੋਈ ਅਸੀਂ ਇਕੱਠ ਦਿਖਾਉਣਾ ਜਾਂ ਹੋਰ, ਉੱਥੇ ਬਕਾਇਦਾ ਤੌਰ ਦੇ ਉੱਤੇ ਸਿੱਖ ਆਪਣੇ ਮੁਲਕ ਦੇ ਵਿੱਚ, ਆਪਣੇ ਘਰ ਦੇ ਵਿੱਚ ਇਨਵੈਸਟਮੈਂਟ ਵੀ ਕਰਨਗੇ ਤੇ ਜਿਹੜਾ ਪਹਿਲਾਂ ਗੰਦ ਪਿਆ ਹੋਇਆ ਉਹਦੀ ਸਫਾਈ ਵੀ ਕਰਨਗੇ ਜੀ। ਬਹੁਤ ਬਹੁਤ ਧੰਨਵਾਦ ਸੁਰਿੰਦਰ ਸਿੰਘ ਜੀ। ਜੀ ਤੁਹਾਡਾ ਵੀ, TV 84 ਦਾ, TV 84 ਨੂੰ ਚਲਾਉਣ ਵਾਲੀ ਸਮੁੱਚੀ ਟੀਮ ਦਾ, ਕੱਲਾ ਕੱਲਾ ਵਿਅਕਤੀ ਜਿਹੜਾ ਫੰਡ ਕਰਨ ਵਾਲਾ, ਜਿਹਨੇ ਆਪਣੀ ਖੂਨ ਪਸੀਨੇ ਮਿਹਨਤ ਦੀ ਕਮਾਈ ਦੇ ਵਿੱਚੋਂ TV 84 ਦੇ ਲਈ ਯੋਗਦਾਨ ਪਾਇਆ, ਉਹਨਾਂ ਦਾ, ਪ੍ਰਬੰਧਕਾਂ ਦਾ ਤਹਿ ਦਿਲੋਂ ਮੈਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂਜੀ, ਕਿਵੇਂ ਮਹਿਸੂਸ ਹੋ ਰਿਹਾ ਜੀ? ਬੜੀ ਦੂਰੋਂ ਪਹੁੰਚੇ ਹੋ ਤੁਸੀਂ? ਹਾਂਜੀ ਹਾਂਜੀ, ਨਿਊ ਜਰਸੀ ਤੋਂ ਆਪਣਾ ਚਾਲੇ ਪਾਏ ਸੀ, ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਜੀ। ਤੇ ਐਜ਼ ਅ ਸਿੱਖ ਜਿਵੇਂ ਲੋਕਾਂ ਦਾ ਫਰਜ਼ ਆ, ਸਾਡਾ ਵੀ ਫਰਜ਼ ਹੈ ਜੀ। ਕੌਮੀ ਕਾਰਜ ਜਿਹੜੇ ਆ ਕਰਨੇ ਬਹੁਤ ਜ਼ਰੂਰੀ ਹੈ ਜੀ। ਤੇ ਸੰਗਤ ਦਾ ਇਕੱਠ ਤੇ ਬਿਲਕੁਲ ਮਾਹੌਲ ਪੂਰਾ ਖਾਲਸਾਈ ਮਾਹੌਲ, ਜਿਹੜਾ ਜੋ ਵੀ ਇੱਥੇ ਸਿੰਘ ਪਹੁੰਚੇ ਨੇ ਉਹਨਾਂ ਨੇ ਜਾਹੋ ਜਹਾਲ ਜਿਹੜਾ ਦਿਖਾਇਆ ਹੈ, ਉਹਦੀਆਂ ਤਾਰੀਫਾਂ ਹੀ ਤਾਰੀਫਾਂ ਹੈ ਜੀ। ਬਿਲਕੁਲ। ਤੇ ਇੱਕ ਇੱਕ ਬੰਦਾ ਜਿਹੜਾ ਉਹ ਬਿਲਕੁਲ ਐਂ ਜਾਪਦਾ ਕਿ ਜਿਵੇਂ ਅਸੀਂ ਪੰਜਾਬ 'ਚ ਹੀ ਖੜੇ ਆ, ਆਪਣੇ ਭਰਾਵਾਂ ਦੇ ਨਾਲ ਖੜੇ ਆ ਤੇ ਬਹੁਤ ਹੀ ਪਿਆਰ ਹੈ ਇੱਕ ਦੂਜੇ ਦੇ ਵਿੱਚ, ਜਿਹੜਾ ਕਿ ਸਾਡੇ ਕੌਮੀ ਘਰ ਖਾਲਿਸਤਾਨ 'ਚ ਹੋਊਗਾ ਜੀ। ਤੇ ਆਪਣਾ ਅਸੀਂ ਫਰਜ਼ ਨਿਭਾਇਆ ਹੈ ਜੀ। ਛੋਟਾ ਬ੍ਰਦਰ ਤੇ ਨਾਲ ਨੈਫਿਊ, ਅਸੀਂ 3 ਜਣੇ ਆਏ ਆ ਤੇ
ਗਾਂਵ ਤੋਂ ਵੀ ਜਿੱਥੇ ਵੀ ਵੋਟਾਂ ਪੈਣਗੀਆਂ ਸਾਡੀ ਹਾਜ਼ਰੀ ਉੱਥੇ ਜ਼ਰੂਰ ਹੋਊਗੀ। ਬਿਲਕੁਲ ਜੀ, ਹਾਂ। ਤੁਸੀਂ ਨਿਊ ਜਰਸੀ ਤੋਂ ਸਪੈਸ਼ਲ ਫਾਈਟ ਲੈ ਕੇ 3 ਜੀ ਘਰ ਦੇ ਇੱਥੇ ਪਹੁੰਚੇ ਹੋ, ਸੋ ਹਾਂਜੀ, ਹਾਂਜੀ। ਇੱਥੋਂ ਦੇਖਿਆ ਜਾ ਸਕਦਾ ਕਿ ਇਹ ਸਾਡੀ ਆਪਣੀ ਲੜਾਈ ਹੈ, ਕੌਮ ਦੀ ਲੜਾਈ ਆ। ਹਾਂਜੀ। ਕੋਈ ਇੱਥੇ ਉਦਾਂ ਹੀ ਨਹੀਂ ਇਕੱਠੇ ਹੋਏ ਹਾਂਜੀ, ਇਹ ਹਾਂਜੀ। ਦਿਲਾਂ ਦੇ ਵਿੱਚ ਜਿਹੜੀ ਆਜ਼ਾਦੀ ਦੀ ਤਾਂਘ ਆ ਉਹ ਲੈ ਕੇ ਜਿਹੜੀ ਸੰਗਤ ਇੱਥੇ ਪਹੁੰਚੀ ਆ। ਬਿਲਕੁਲ ਸੋ ਹੈ ਜੀ। ਟੀਵੀ 84 ਦੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਟੀਵੀ 84 ਦੇ ਦਰਸ਼ਕਾਂ ਦੇ ਜੀ ਅਸੀਂ ਉਹਨਾਂ ਦੇ ਨਾਲ ਅਸੀਂ ਰੂਬਰੂ ਹੁੰਦੇ ਰਹਿੰਦੇ ਆ ਜੀ, ਉਹਨਾਂ ਦੇ ਸੱਚੋ ਸੱਚ ਪ੍ਰੋਗਰਾਮ ਰਾਹੀਂ ਜੀ, ਤੇ ਮੈਂ ਤੇ ਇਹੀ ਅਰਦਾਸ ਕਰੂੰਗਾ ਟੀਵੀ 84 ਜਿਹੜਾ ਹੈ ਬਹੁਤ ਹੀ ਇੱਕ ਸੱਚਾ ਸੁੱਚਾ ਪੰਥਕ ਚੈਨਲ ਹੈ ਜੀ, ਤੇ ਪੂਰੀ ਕੌਮ ਜਿਹੜੀ ਹੈ ਉਹਨੂੰ ਪਸੰਦ ਕਰਦੀ ਹੈ ਤੇ ਰੱਜ ਕੇ ਉਹਨਾਂ ਨੂੰ ਜਿਹੜਾ ਭਰਵਾਂ ਹੁੰਗਾਰਾ ਵੀ ਮਿਲਣਾ ਚਾਹੀਦਾ ਹਰ ਪਾਸੋਂ, ਉਹਨਾਂ ਨੂੰ ਫਾਈਨੈਂਸ਼ੀਅਲੀ, ਉਹਨਾਂ ਨੂੰ ਸਬਸਕ੍ਰਿਪਸ਼ਨਸ ਤੇ ਹੋਰ ਜਿੰਨੇ ਵੀ ਪੱਖੋਂ ਟੀਵੀ 84 ਦਾ ਲੋਕੀ ਜਿਹੜਾ ਹੈ ਉਹ ਸਹਿਯੋਗ ਕਰਨ। ਮੇਰੀ ਇਹ ਅਰਦਾਸ ਵੀ ਹੈ ਤੇ ਮੇਰੀ ਦਿਲੀ ਖੁਆਇਸ਼ ਵੀ ਹੈ। ਅਸੀਂ ਆਪਣਾ ਸਹਿਯੋਗ ਜਿਹੜਾ ਤਨ ਮਨ ਧਨ ਨਾਲ ਜਿਹੜਾ ਹੈ ਟੀਵੀ 84 ਤੇ ਕੌਮ, ਉਹ ਅਸੀਂ ਟੀਵੀ 84 ਦਾ ਤਾਂ ਅਸੀਂ ਸ਼ੁਕਰਗੁਜ਼ਾਰ ਹਾਂ, ਤਾਂ ਸਪੋਰਟ ਕਰਦੇ ਹਾਂ ਕਿਉਂਕਿ ਉਹ ਕੌਮ ਦੇ ਨਾਲ ਖੜੇ ਹੈ ਜੀ। ਹਰ ਚੀਜ਼ ਸੱਚ ਤੋਂ ਲੈ ਕੇ ਸੱਚ ਤੇ ਹੀ ਖਤਮ ਕਰਦੇ ਆ ਤੇ ਇਸ ਤੋਂ ਵਧੀਆ ਗੱਲ ਜਿਹੜੀ ਹੈ ਕੌਮ ਵਾਸਤੇ ਸੁਭਾਗ ਜਿਹੜੇ ਆ ਨਹੀਂ ਹੋ ਸਕਦੇ ਕਿ ਕੌਮ ਨੂੰ ਇੱਕ ਬਹੁਤ ਹੀ ਸੱਚਾ ਸੁੱਚਾ ਚੈਨਲ ਮਿਲਿਆ ਟੀਵੀ 84 ਤੇ ਲੋਕਾਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਰੱਜ ਕੇ ਜਿਹੜਾ ਹੈ ਟੀਵੀ 84 ਦਾ ਸਹਿਯੋਗ ਕੀਤਾ ਜਾਵੇ ਜੀ। ਤੇ ਬਾਕੀ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਆ, ਤੁਸੀਂ ਬਹੁਤ ਆਵਰਸ ਦਿੰਦੇ ਹੋ। ਅਸੀਂ ਤਾਂ ਸਵੇਰੇ 5 ਵਜੇ ਆ ਕੇ ਲਾਈਨ 'ਚ ਖੜ ਕੇ ਤੇ ਹੁਣ ਆਪਣੇ ਘਰੋਂ ਘਰੀ ਚੱਲ ਜਾਣਾ ਹੈ ਤੇ ਤੁਹਾਡੀ ਰਿਸਪੌਂਸਿਬਿਲਿਟੀ ਜਿਹੜੀ ਆ 8-10 ਬਲਾਕ ਭਰੇ ਪਏ ਹੈ ਤੇ ਤੁਸੀਂ ਡਟੇ ਰਹਿਣਾ ਹੈ ਤੇ ਤੁਹਾਡਾ ਮਨਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਬਾਜੀ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਸਾਡੀਆਂ ਕੁਝ ਭੈਣਾਂ ਵੀ ਜੁੜੀਆਂ ਨੇ। ਭੈਣ ਜੀ, ਸਵਾਗਤ ਹੈ ਤੁਹਾਡਾ ਟੀਵੀ 84। ਥੈਂਕ ਯੂ ਜੀ। ਸੋ ਕਿੱਥੋਂ ਆਏ ਹੋ ਔਰ ਕੀ ਨਾਮ ਹੈ ਤੁਹਾਡਾ? ਹਾਂਜੀ, ਮੇਰਾ ਨਾਮ ਜਸਵਿੰਦਰ ਕੌਰ ਆ। ਕਮਲ ਪਰਮਾਰ, ਰਾਜਵਿੰਦਰ, ਕੁਲਵਿੰਦਰ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ ਤੇ ਅਸੀਂ ਹੇਵੜ ਤੋਂ ਹੀ ਆਏ ਆ। ਪਰ ਸਾਡੇ ਕੋਲ ਬਹੁਤ ਦੂਰੋਂ ਵੀ ਫੈਮਲੀਆਂ ਆਈਆਂ ਹੋਈਆਂ ਆ, ਫੀਨੈਕਸ ਤੋਂ, ਅਡਿਆਨਾ ਤੋਂ, ਆਸਟ੍ਰੇਲੀਆ ਤੋਂ। ਅਸੀਂ ਸਾਰਿਆਂ ਦੇ ਨਾਲ ਹੈਲਪ ਕਰ ਰਹੇ ਆ ਤੇ ਅਸੀਂ ਵੋਟ ਪਾਉਣ ਆਏ ਆ। ਅਸੀਂ ਘਰ ਬੈਠਿਆਂ ਸਾਰਿਆਂ ਨੂੰ ਕਹਿੰਦੇ ਆ, ਬੀਬੀਆਂ ਨੂੰ, ਬਜ਼ੁਰਗਾਂ ਨੂੰ, ਕਿ ਤੁਸੀਂ ਵੀ ਵੋਟ ਪਾਉਣ ਆਵੋ ਕਿਉਂਕਿ ਸਾਡੇ ਪੰਜਾਬ ਦਾ ਹਾਲ ਬਹੁਤ ਖਰਾਬ ਆ। ਇਹ ਨਾ ਸੋਚੋ ਅਸੀਂ ਇੱਥੇ ਆ ਗਏ ਆ ਤੇ ਸਾਨੂੰ ਉਹਨਾਂ ਦੀ ਲੋੜ ਨਹੀਂ ਗੀ, ਕਿਉਂਕਿ ਜੇ ਪਰਿਵਾਰ ਹੋਵਾਂਗੇ ਸਾਡੇ ਜੜ੍ਹਾਂ ਤਾਂ ਹੀ ਲੱਗਣਗੀਆਂ ਜੇ ਉੱਥੋਂ ਬੱਚੇ ਚੰਗੇ ਆਉਣਗੇ। ਅਸੀਂ ਇੱਥੇ ਆਪਣਾ ਬੱਚਾ ਵਿਆਹੁਣ ਦੇ ਲਈ ਕਿੰਨਾ ਕੁਝ ਦੇਖਦੇ ਆ ਕਿ ਖਾਨਦਾਨ ਹੋਵੇ, ਬੱਚਾ ਨਸ਼ਾ ਨਾ ਕਰਦਾ ਹੋਵੇ ਤੇ ਨਸ਼ਾ ਤਾਂ ਹੀ ਉੱਥੋਂ ਮੁੱਕੂਗਾ ਜੇ ਅਸੀਂ ਉਹਨਾਂ ਦੀ ਵੀ ਕੇਅਰ ਕਰਾਂਗੇ। ਜੇ ਅਸੀਂ ਤੇ ਚੰਗੇ ਘਰ ਲੈ ਲਏ, ਸਾਰਾ ਕੁਝ ਲੈ ਲਿਆ। 90% ਉਹ ਲੋਕ ਨੇ ਇੱਥੇ ਜਿਹੜੇ ਉਹਨਾਂ ਤੋਂ ਲੈ ਕੇ ਇੱਥੇ ਪਾਸ ਹੋਏ ਨੇ ਕੇਸ ਤੇ ਰੋਟੀਆਂ ਸੇਕਦੇ ਚੰਗੀਆਂ ਖਾਂਦੇ ਨੇ। ਉਹਨਾਂ ਸਾਰਿਆਂ ਨੂੰ ਬੇਨਤੀ, ਅੱਜ ਘਰਾਂ 'ਚ ਬੈਠੇ ਆ, ਬਾਹਰ ਆ ਜਾਓ, ਪਤਾ ਲੱਗੇ ਕਿ ਤੁਸੀਂ ਉਹਨਾਂ ਦੇ ਉੱਤੇ ਅੱਜ ਵੀ ਜੋ ਕੁਝ ਕੀਤਾ ਆ ਤੇ ਉਹਨਾਂ ਦਾ ਮਾਣ ਸਤਿਕਾਰ ਬਣਦਾ ਜਿਹੜਾ ਤੁਸੀਂ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਸਾਡੀਆਂ ਭੈਣਾਂ ਜਿਨ੍ਹਾਂ ਨੇ ਦੱਸਿਆ ਕਿ ਸੰਗਤ ਜਿਹੜੀ ਆ ਬਹੁਤ ਦੂਰ ਤੋਂ ਆਈ ਆ ਤੇ ਇਹਨਾਂ ਨੇ ਦੱਸਿਆ ਕਿ ਕੈਲੀਫੋਰਨੀਆ ਤੋਂ, ਆਸਟ੍ਰੇਲੀਆ ਤੋਂ, ਹੋਰ ਵੀ ਬਾਹਰਲੇ ਮੁਲਕਾਂ ਤੋਂ ਜਿਹੜੀ ਸੰਗਤ ਆ ਇੱਥੇ ਪਹੁੰਚੀ ਆ। ਔਰ ਸਾਡੇ ਨਾਲ ਮੌਜੂਦਾ ਕਮੇਟੀ ਗੁਰੂ ਨਾਨਕ ਸਿੱਖ ਗੁਰਦੁਆਰਾ ਵੈਨਕੂਵਰ ਤੋਂ, ਸਰੀ ਤੋਂ ਪਹੁੰਚੀ ਹੈ। ਇਹ ਉਹੀ ਗੁਰਦੁਆਰਾ ਸਾਹਿਬ ਨੇ ਜੀ ਜਿੱਥੇ ਸ਼ਹੀਦ ਭਾਈ ਹਰਜੀਤ ਸਿੰਘ ਨਿੱਜਰ ਨੂੰ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਗੋਲੀਆਂ ਮਰਵਾ ਕੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਜਿਹੜਾ ਉਹ ਪਿਛਲੀ ਦਿਨੀ ਸ਼ਹੀਦ ਕਰਾਇਆ, ਜਿਹਦੇ ਨਾਲ ਸਿੱਖ ਕੌਮ ਦੀ ਜਿਹੜੀ ਆਜ਼ਾਦੀ ਦੀ ਲੜਾਈ ਆ ਇਹਨੇ ਬਹੁਤ ਜ਼ਿਆਦਾ ਗਰਮਾਇਸ਼ ਫੜੀ ਆ ਔਰ ਬੁਲੰਦੀਆਂ ਨੂੰ ਛੂਹ ਰਹੀ ਆ, ਕਿਉਂਕਿ ਸ਼ਹੀਦਾਂ ਦਾ ਜਿਹੜੇ ਖੂਨ ਨੇ ਉਹ ਜਾਈ ਨਹੀਂ ਜਾਂਦੇ। ਸੋ ਸਾਡੇ ਨਾਲ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਤੂਰ ਜੁੜੇ ਨੇ ਜਿਹੜੇ ਹੁਣ ਸੇਵਾਵਾਂ ਨਿਭਾ ਰਹੇ ਨੇ ਗੁਰੂ ਘਰ ਸਾਹਿਬ। ਉਹਨਾਂ ਦੇ ਨਾਲ ਗੁਰੂ ਸਾਹਿਬ ਤੋਂ ਗੁਰਦੁਆਰਾ ਸਾਹਿਬ ਤੋਂ ਉਹਨਾਂ ਦੀ ਨਾਲ ਸਾਰੀ ਟੀਮ ਜਿਹੜੀ ਆ ਜਿਨ੍ਹਾਂ ਨੇ ਭਾਈ ਹਰਜੀਤ ਸਿੰਘ ਨਿੱਜਰ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਜਿਹੜਾ ਸੰਘਰਸ਼ ਹੈ ਇਹਨੂੰ ਜਾਰੀ ਰੱਖਿਆ ਹੋਇਆ। ਹੋਠੀ ਸਾਹਿਬ ਸਾਡੇ ਨਾਲ ਖੜੇ ਨੇ, ਹੋਰ ਵੀ ਸਿੰਘ ਨੇ। ਅਸੀਂ ਇਹਨਾਂ ਦਾ ਜਿਹੜਾ ਜ਼ਰੂਰ ਤਬਸਰਾ ਚਾਹੁੰਦੇ ਆ ਅੱਜ ਦੇ ਇਸ ਇਵੈਂਟ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੂਰ ਸਾਹਿਬ ਕੀ ਕਹਿਣਾ ਚਾਹੋਗੇ? ਭਾਈ ਸਾਹਿਬ ਭਾਈ ਮਨਵੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਤੁਸੀਂ ਸੰਗਤਾਂ ਦੇ ਰੂਬਰੂ ਹੋਣ ਦਾ ਸਾਨੂੰ ਵੀ ਮੌਕਾ ਬਖਸ਼ਿਸ਼ ਕੀਤਾ ਆ। ਸੋ ਅੱਜ ਜਿਹੜਾ ਇਹੋ ਖਾਲਿਸਤਾਨ ਰੈਫਰੈਂਡਮ ਦਾ ਸੰਘਰਸ਼ ਆ ਉਹਦਾ ਜਿਹੜਾ ਨਜ਼ਾਰਾ ਆ ਇਹ ਦੇਖ ਕੇ ਹੀ ਬਣਦਾ ਆ। ਤੇ ਇਹ ਜਿਹੜੇ ਭਰਮ ਭੁਲੇਖੇ ਸੀਗੇ ਭਾਰਤ ਦੀਆਂ ਜ਼ਾਲਮ ਸਰਕਾਰਾਂ ਦੇ ਤੇ ਉਹਨਾਂ ਦੀਆਂ ਏਜੰਸੀਆਂ ਦੇ, ਜਿਹੜੇ ਕਹਿੰਦੇ ਸੀ ਕਿ ਮੁੱਠੀ ਭਰ ਲੋਕ ਹੀ ਸਿਰਫ ਖਾਲਿਸਤਾਨ ਦੀ ਗੱਲ ਕਰਦੇ ਆ, ਪਰ ਅੱਜ ਦਾ ਜਿਹੜਾ ਨਜ਼ਾਰਾ ਇਹ ਦੇਖ ਕੇ ਪਤਾ ਲੱਗਦਾ ਵੀ ਉਹ ਮੁੱਠੀ ਭਰ ਲੋਕ ਅੱਜ ਕਿੱਦਾਂ ਲੱਖਾਂ ਦੇ ਵਿੱਚ ਬਦਲ ਗਏ ਆ। ਸੋ ਇਹ ਇੱਕ ਭਾਈ ਸ਼ਹੀਦ ਅਮਰ ਸ਼ਹੀਦ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ
ਉਹਨਾਂ ਦੇ ਜਿਹੜੇ ਖੂਨ ਦਾ ਉਹ ਰੰਗ ਆ, ਜਿਹੜਾ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵੀ ਐਡਾ ਵੱਡਾ ਜਿਹੜਾ ਇਹ ਖਾਲਿਸਤਾਨ ਦਾ ਜਿਹੜਾ ਲਹਿਰ ਆ ਉਹ ਪ੍ਰਚੰਡ ਹੋ ਗਈ ਆ। ਬੇਸ਼ੱਕ ਲੱਖਾਂ ਹਜ਼ਾਰਾਂ ਸ਼ਹਾਦਤਾਂ ਹੋਈਆਂ ਨੇ ਇਸ ਖਾਲਿਸਤਾਨ ਦੇ ਸੰਘਰਸ਼ ਦੇ ਵਾਸਤੇ, ਪਰ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੀ ਅੱਜ ਦੀ ਜਨਰੇਸ਼ਨ ਆ, ਜਿਹੜੇ ਲੋਕ ਸਮਝਦੇ ਸੀਗੇ ਕਿ ਜਿਹੜੀਆਂ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਸ਼ਾਇਦ ਇਹ ਕਿੱਦਾਂ ਦਾ ਮਾਹੌਲ ਹੋਏਗਾ, ਕਿਹੋ ਜਿਹਾ ਉਸ ਸਮੇਂ ਸਮਾਂ ਹੋਏਗਾ, ਜਾਂ ਇਹੋ ਇਤਿਹਾਸਕਾਰਾਂ ਨੇ ਸ਼ਾਇਦ ਗੱਲਾਂ ਵਧਾ ਘਟਾ ਕੇ ਦੱਸੀਆਂ ਨੇ। ਪਰ ਜਦੋਂ ਪਤਾ ਹੋਵੇ ਵੀ ਮੋਰੇ ਵੀ ਇਹੋ ਜਿਹੇ ਹਮਲੇ ਹੋ ਸਕਦੇ ਆ, ਗੋਲੀਆਂ ਵੱਜ ਸਕਦੀਆਂ ਆ, ਫਿਰ ਵੀ ਮਤਲਬ ਕਿ ਉਹ ਜਿੱਦਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਥਨ ਆ, ਸਬਰ ਸਿਦਕ ਸ਼ਹੀਦ ਭਰਮ ਭੁੱਖ ਹੋਵਣਾ, ਉਹ ਸਾਰੇ ਜਿਹੜੀਆਂ ਚੀਜ਼ਾਂ ਆ ਉਹ ਭਾਈ ਸਾਹਿਬ ਭਾਈ ਨਿੱਜਰ ਹੋਣਾ ਨੇ ਤੇ ਹੋਰ ਸੂਰਮਿਆਂ ਨੇ ਕਰਕੇ ਦਿਖਾ ਦਿੱਤੀਆਂ ਕਿ ਅੱਜ ਵੀ ਬੇਸ਼ੱਕ ਮੋਰਿਓ ਭਾਵੇਂ ਜਿੱਦਾਂ ਦੇ ਮਰਜ਼ੀ ਵੀ ਖਤਰੇ ਦੇ ਹਾਲਾਤ ਬਣ ਜਾਣ, ਫਿਰ ਵੀ ਆਪਣੇ ਕੌਮੀ ਘਰ ਖਾਲਿਸਤਾਨ ਦੇ ਵਾਸਤੇ ਡਟ ਕੇ ਖੜੇ ਰਹਿਣਾ ਔਰ ਸ਼ਹਾਦਤ ਤੱਕ ਵੀ ਦੇ ਦੇਣੀ, ਫਿਰ ਵੀ ਮਤਲਬ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਜਿਸ ਤਰ੍ਹਾਂ ਭਾਈ ਗੁਰਪਤਵੰਤ ਸਿੰਘ ਜੀ ਦੇ ਉੱਤੇ ਵੀ ਇੱਥੇ ਹਮਲਾ ਪਲਾਟ ਕੀਤਾ ਗਿਆ, ਪਰ ਉਹ ਅੱਜ ਵੀ ਇਸ ਸੰਗਤ ਦੇ ਵਿੱਚ ਆਣ ਕੇ ਉਹਨਾਂ ਨੇ ਵੋਟਾਂ ਦੇ ਆਗਾਜ਼ ਦੇ ਵਿੱਚ ਸ਼ਮੂਲੀਅਤ ਕੀਤੀ ਆ। ਸੋ ਇਹ ਇੱਕ ਬਹੁਤ ਵੱਡੇ ਉਤਸ਼ਾਹ ਵਾਲੀ ਗੱਲ ਆ ਔਰ ਸਿੱਖ ਕੌਮ ਦਾ ਜਿਹੜਾ ਚੜ੍ਹਦੀ ਕਲਾ ਦਾ ਉਤਸ਼ਾਹ ਆ, ਇਹ ਦੱਸਦਾ ਆ ਕਿ ਅੱਜ ਵੀ ਉਹ ਖਾਲਿਸਤਾਨ ਦਾ ਸੰਘਰਸ਼ ਆ ਬਿਲਕੁਲ ਨਿਰਮਲ ਤੇ ਨਰੋਆ ਆ ਔਰ ਚੜ੍ਹਦੀ ਕਲਾ ਦੇ ਨਾਲ ਇਹ ਸ਼ਹੀਦਾਂ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਵਧ ਰਿਹਾ ਆ। ਸੋ ਅਸੀਂ ਸਾਰੀਆਂ ਸੰਗਤਾਂ ਨੂੰ ਜੀਓ ਆਇਆਂ ਵੀ ਆਖਦੇ ਆ ਅਤੇ ਦੂਰ ਦਰਾਡੇ ਵੀ ਜਿਹੜੀਆਂ ਹੋਰ ਵੀ ਨੇੜੇ ਦੇ ਇਲਾਕੇ ਦੇ ਵਿੱਚ ਸੰਗਤਾਂ ਦੇਖ ਰਹੀਆਂ, ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ, ਭਾਈ ਇਸ ਜੱਗ ਦੇ ਵਿੱਚ ਜ਼ਰੂਰ ਸ਼ਾਮਲ ਹੋਵੋ। ਇਹ ਇਤਿਹਾਸ ਦੀ ਇੱਕ ਕੜੀ ਬਣਨ ਜਾ ਰਹੀ ਹੈ। ਇਸ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾਓ, ਆਪਣਾ ਯੋਗਦਾਨ ਪਾਓ, ਆਪਣੇ ਜਿੰਦਾ ਹੋਣ ਦਾ ਸਬੂਤ ਦਿਓ, ਆਪਣੇ ਸ਼ਹੀਦਾਂ ਦੇ ਪਿੱਛੇ ਖੜੇ ਹੋਣ ਦਾ, ਉਹਨਾਂ ਦੇ ਸੁਪਨੇ ਦੇ ਉੱਤੇ ਖੜੇ ਹੋਣ ਦਾ ਜਿਹੜਾ ਆਪਣਾ ਸਬੂਤ ਆ ਇਹ ਜ਼ਰੂਰ ਦਈਏ। ਸੋ ਆਪ ਜੀ ਦਾ ਵੀ ਬਹੁਤ ਧੰਨਵਾਦ ਆ। ਆਪ ਜੀ ਵੀ ਹਮੇਸ਼ਾ ਹਰ ਜਗ੍ਹਾ ਦੇ ਉੱਤੇ ਜਿੱਥੇ ਸ਼ਹੀਦਾਂ ਦੀ ਗੱਲ ਹੋਵੇ, ਜਿੱਥੇ ਖਾਲਿਸਤਾਨ ਦੀ ਗੱਲ ਹੋਵੇ, ਉੱਥੇ ਪੁੱਜਦੇ ਆ। TV 84 ਦਾ ਡਾਕਟਰ ਅਮਰਜੀਤ ਸਿੰਘ ਜੀ ਦਾ, ਉਹਨਾਂ ਦੀ ਸਾਰੀ ਟੀਮ ਦਾ ਅਸੀਂ ਤਹਿ ਦਿਲੋਂ ਧੰਨਵਾਦ ਆ, ਜਿਹੜੀ ਕਿ ਤੁਸੀਂ ਇਸ ਕੌਮ ਦੀ ਜਿਹੜੀ ਗੱਲ ਆ ਇਹਨੂੰ ਤੁਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਵੀ ਸ਼ੁਰੂ ਕਰਕੇ ਰੱਖਿਆ ਜਦੋਂ ਭਾਰਤ ਦੀਆਂ ਜ਼ਾਲਮ ਸਰਕਾਰਾਂ ਨੇ ਬਿਲਕੁਲ ਇਹਨੂੰ ਹਾਸ਼ੀਏ ਤੇ ਲੈ ਗਏ ਸੀ। ਪਰ ਇਹ ਉਹ ਹੀ ਤੁਹਾਡੇ ਵਰਗੇ ਗੁਰਮੁਖਾਂ ਵੀਰਾਂ ਦਾ ਇਹ ਪ੍ਰਚਾਰ ਹੀ ਆ ਕਿ ਅੱਜ ਫਿਰ ਉਹ ਮੁਹਿੰਮ ਜਿਹੜੀ ਆ ਅੱਜ ਫਿਰ ਉਹ ਬੁਲੰਦੀਆਂ ਤੇ ਆ ਔਰ ਉਹਨਾਂ ਜ਼ਾਲਮ ਸਰਕਾਰਾਂ ਦੀਆਂ ਜਿਹੜੀਆਂ ਜੜ੍ਹਾਂ ਆ ਉਹਨਾਂ ਨੂੰ ਬਿਲਕੁਲ ਇਹਨਾਂ ਨੇ ਪੁੱਟ ਕੇ ਮੂਢੇ ਕਰ ਦਿੱਤਾ। ਸੋ ਇੱਥੇ ਵੀ ਅਸੀਂ ਖਾਲਿਸਤਾਨ ਦਾ ਜਕਾਰਾ ਲਾਵਾਂਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਸ਼ਹੀਦ ਨਿਜਰ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਸ਼ਹੀਦ ਨਿਜਰ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਸ਼ਹੀਦ ਨਿਜਰ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਦਿੱਲੀ ਬਣੇਗਾ ਖਾਲਿਸਤਾਨ, ਦਿੱਲੀ ਬਣੇਗਾ ਖਾਲਿਸਤਾਨ। ਬੋਲੇ ਸੋ ਨਿਹਾਲ। ਸ੍ਰੀ ਅਕਾਲ। ਸੋ ਹੋਠੀ ਸਾਹਿਬ ਵੀ ਉਹਨਾਂ ਸ਼ਖਸੀਅਤਾਂ ਚੋਂ ਇੱਕ ਨੇ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ ਦੀ ਟੀਮ ਦਾ ਜਿਹੜਾ ਉਹਨਾਂ ਦੀ ਦੋਸਤੀ ਦਾ, ਉਹਨਾਂ ਦੇ ਨਾਲ ਕੰਮ ਕਰਨ ਦਾ ਜਿਹੜਾ ਨੇਗਾ ਮਾਣਿਆ। ਹੋਠੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੋਠੀ ਸਾਹਿਬ ਦਿਓ ਵਿਚਾਰ ਅੱਜ ਦੇ ਇਸ ਈਵੈਂਟ ਦੇ ਉੱਤੇ। ਵਿਚਾਰ ਜਿਸ ਤਰ੍ਹਾਂ ਤੂਰ ਸਾਹਿਬ ਨੇ ਕਿਹਾ ਜੀ, ਜਿਹੜਾ ਸ਼ਹੀਦਾਂ ਦੀ ਸ਼ਹਾਦਤ ਹੈ ਉਹ ਅੱਜ ਰੰਗ ਲਿਆ ਰਹੀ ਆ ਜੀ ਔਰ ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋ ਰਹੀ ਆ। ਤੁਸੀਂ ਦੇਖ ਰਹੇ ਆ ਵੀ ਕਿਸ ਤਰ੍ਹਾਂ ਸੰਗਤਾਂ ਘਰਾਂ ਦੇ ਵਿੱਚੋਂ ਨਿਕਲ ਕੇ ਜਿਹੜਾ ਸ਼ਹੀਦਾਂ ਦਾ ਸੁਪਨਾ ਸਾਕਾਰ ਕਰਨ ਦੇ ਲਈ ਤੁਰੀਆਂ ਹੋਈਆਂ ਨੇ ਜੀ। ਤੇ ਖਾਲਸਾ ਜੀ ਬੇਨਤੀ ਆ, ਜਿਸ ਤਰ੍ਹਾਂ ਤੂਰ ਸਾਹਿਬ ਨੇ ਵੀ ਕੀਤੀ ਆ, ਵੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਜਿੰਨਾ ਚਿਰ ਆਪਣੇ ਆਜ਼ਾਦ ਘਰ ਦੀ ਪ੍ਰਾਪਤੀ ਨਹੀਂ ਹੋ ਜਾਂਦੀ, ਇਸੇ ਤਰ੍ਹਾਂ ਆਪਾਂ ਉਸ ਜ਼ਾਲਮ ਸਰਕਾਰ ਦੇ ਨਾਲ ਜੂਝਦੇ ਰਹਿਣਾ ਆ ਔਰ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਆ। ਜਿਹੜੇ ਹਰ ਵੇਲੇ ਇਹ ਗੱਲਾਂ ਕਰਦੇ ਆ ਸੋਸ਼ਲ ਮੀਡੀਆ ਦੇ ਉੱਤੇ, ਹੋਰ ਉਹਨਾਂ ਦੇ ਜਿਹੜੇ ਚੈਨਲ ਨੇ ਉੱਤੇ ਹਮੇਸ਼ਾ ਇਹ ਜਿਹੜੇ ਮਤਲਬ ਕਰਦੇ ਆ ਝੂਠ ਦੀ ਜਿਹੜੀ ਬੁਲੰਦੀਆਂ ਤੇ ਜਿਹੜੇ ਗੱਲਾਂ ਕਰਦੇ ਆ ਵੀ ਅਖੇ ਜੀ 2-4 ਖਾਲਿਸਤਾਨੀ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ। ਅੱਜ ਤੁਸੀਂ ਦੇਖ ਰਹੇ ਆ ਕਿ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਆ ਉਹ ਇਸ ਮੁਹਿੰਮ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੀ ਆ ਔਰ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆ ਕਿ ਗੁਰੂ ਸਾਹਿਬ ਜੀ ਕਿਰਪਾ ਕਰਨ ਵੀ ਸ਼ਹੀਦਾਂ ਦਾ ਸੁਪਨਾ ਸਾਕਾਰ ਕਰਨ ਦੇ ਲਈ ਜਲਦੀ ਤੋਂ ਜਲਦੀ ਜਿਹੜਾ ਰਾਜ ਭਾਗ ਆ ਉਹ ਖਾਲਸੇ ਦੀ ਝੋਲੀ ਦੇ ਵਿੱਚ ਪਾਉਣ ਜੀ। ਜੀ ਬਹੁਤ ਬਹੁਤ ਧੰਨਵਾਦ ਤੂਰ ਸਾਹਿਬ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਜਿਸ ਤਰ੍ਹਾਂ ਤੂਰ ਸਾਹਿਬ ਨੇ ਵੀ ਬੇਨਤੀ ਕੀਤੀ ਆ ਕਿ ਚੈਨਲ TV 84 ਜਿਹੜਾ ਆ ਉਹ ਪਿਛਲੇ ਲੰਮੇ ਸਮੇਂ ਤੋਂ ਕੌਮ ਦੀ ਪੰਥ ਦੀ ਜਿਹੜੀ ਆਵਾਜ਼ ਬੁਲੰਦ ਕਰਦਾ ਆ ਰਿਹਾ ਆ ਔਰ ਗੁਰੂ ਸਾਹਿਬ ਜੀ ਕਿਰਪਾ ਕਰਨ ਇਸੇ ਤਰ੍ਹਾਂ ਚੜ੍ਹਦੀ ਕਲਾ ਤੁਹਾਨੂੰ ਵੀ ਬਖਸ਼ਿਸ਼ ਕਰਨ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਆਪਾਂ ਇਹ ਰਾਜ ਭਾਗ ਦੀ ਗੱਲ ਆ ਇਸੇ ਤਰ੍ਹਾਂ ਜਾਰੀ ਰਵੇ। ਸੋ ਇੱਕ ਵਾਰ ਫਿਰ ਸੰਗਤਾਂ ਨੂੰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਜਿੱਥੇ ਜਿੱਥੇ ਵੀ ਆਵਾਜ਼ ਪਹੁੰਚ ਰਹੀ ਆ ਕਿ ਘਰਾਂ ਚੋਂ ਨਿਕਲ ਕੇ
ਇਸ ਮੁਹਿੰਮ ਦਾ ਹਿੱਸਾ ਬਣੋ ਔਰ ਆਪਣੇ ਰਾਜ ਭਾਗ ਦੇ ਲਈ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦੇ ਲਈ ਆਪਾਂ ਵੱਧ ਤੋਂ ਵੱਧ ਸੰਘਰਸ਼ ਦਾ ਹਿੱਸਾ ਬਣੀਏ। ਸੋ ਗੁਰੂ ਸਾਹਿਬ ਜੀ ਰਹਿਮਤ ਕਰਨ, ਚੜ੍ਹਦੀ ਕਲਾ ਕੌਮ ਨੂੰ ਬਖਸ਼ਿਸ਼ ਕਰਨ, ਇਹੀ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੱਲ ਕਰਨਾ ਚਾਹੁੰਦਾ ਸੀ ਬੱਚਿਆਂ ਨਾਲ, ਚਲੋ ਹਾਂਜੀ। ਸੋ ਸਾਡੇ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਗੁਰਦੁਆਰਾ ਗੁਰੂ ਨਾਨਕ ਸਿੰਘ ਗੁਰਦੁਆਰਾ ਸਰੀ ਤੋਂ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਜੀ, ਤੁਸੀਂ ਵੀ ਅੱਜ ਸਰੀ ਤੋਂ ਅਚੋਚੇ ਤੌਰ ਦੇ ਉੱਤੇ ਅੱਜ ਇੱਥੇ ਪਹੁੰਚੇ ਹੋ। ਅਰਦਾਸ ਵੀ ਮੇਰਾ ਖਿਆਲ ਤੁਸੀਂ ਕੀਤੀ ਹੈ ਪੰਜ ਪਿਆਰਿਆਂ ਦੇ ਵਿੱਚ। ਸੋ ਭਾਈ ਰਣਜੀਤ ਸਿੰਘ ਹੋਣਾ ਨੇ ਕੀਤੀ, ਜਥੇਦਾਰ ਰਣਜੀਤ ਸਿੰਘ ਹੋਣਾ ਨੇ। ਜੀ ਜਥੇਦਾਰ ਉਹਨਾਂ ਦੇ ਨਾਲ ਤੁਸੀਂ ਪੰਜ ਪਿਆਰਿਆਂ ਦੇ ਵਿੱਚ ਸੇਵਾ ਨਿਭਾਈ ਆ। ਸੋ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਪ੍ਰੋਗਰਾਮ ਦੇ ਉੱਤੇ? ਅੱਜ ਦੇ ਇਸ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਜਿਵੇਂ ਬਹੁਤ ਜ਼ਿਆਦਾ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਆ ਤੇ ਹੋਰ ਵੀ ਸੰਗਤਾਂ ਲਾਈਨਾਂ ਦੇ ਵਿੱਚ ਬਹੁਤ ਜ਼ਿਆਦੀਆਂ ਖੜੀਆਂ ਹੋਈਆਂ ਨੇ। ਜਿਹੜੀ ਜ਼ਾਲਮ ਸਰਕਾਰਾਂ ਦੀ ਬੋਲੀ ਬੋਲਣ ਵਾਲੇ ਲੋਕ ਕਹਿੰਦੇ ਸਨ ਕਿ ਇਹ ਸਿੱਖ 2% ਨੇ, ਤੋਂ ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਸਤਿਗੁਰੂ ਜੀ ਨੇ ਬੜੀ ਮਹਾਨ ਕਲਾ ਵਰਤਾਈ, ਸ਼ਹੀਦਾਂ ਦੀ ਸ਼ਹੀਦੀ ਨੇ ਰੰਗ ਲਿਆਂਦਾ। ਕੌਮ ਦੇ ਮਹਾਨ ਜਥੇਦਾਰ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜਿਹੜੇ ਕੌਮ ਦੇ ਸੂਰਮੇ ਸਨ, ਯੋਧੇ ਸਨ ਅਤੇ ਨੌਜਵਾਨੀ ਸੀ, ਉਹਨਾਂ ਦੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਰੋਹ ਜਾਗਿਆ ਅਤੇ ਉਹ ਲਾਈਨਾਂ ਦੇ ਵਿੱਚ ਖੜੇ ਹੋ ਕੇ ਖਾਲਿਸਤਾਨ ਜਿੰਦਾਬਾਦ ਦੇ ਜਕਾਰੇ ਲਾਉਂਦਿਆਂ ਹੋਇਆਂ ਵੋਟਾਂ ਪਾ ਰਹੇ ਹਨ ਅਤੇ ਇਸੇ ਹੀ ਤਰ੍ਹਾਂ ਸਤਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ। ਤੇ ਸੰਗਤ ਨੂੰ ਬੇਨਤੀ ਹੈ ਕਿ ਜਿਹੜੇ ਆਪਣੇ ਘਰਾਂ ਦੇ ਵਿੱਚ ਨੇ ਹੁਣ ਤੱਕ ਨਹੀਂ ਆ ਸਕੇ, ਇਹ ਨਾ ਹੋਵੇ ਕਿ ਉਹਨਾਂ ਦੇ ਹਿਰਦੇ ਦੇ ਵਿੱਚ, ਉਹਨਾਂ ਦੇ ਮਨ ਦੇ ਵਿੱਚ ਪਛਤਾਵਾ ਰਹਿ ਜਾਵੇ। ਇਸ ਕਰਕੇ ਆਪੋ ਆਪਣੇ ਘਰਾਂ ਦੇ ਵਿੱਚੋਂ ਆਓ ਅਤੇ ਵੋਟਾਂ ਪਾ ਕੇ ਤੋਂ ਆਪਣਾ ਰਾਜ ਭਾਗ ਖਾਲਿਸਤਾਨ ਪ੍ਰਾਪਤ ਕਰੀਏ। ਫਿਰ ਕਈ ਵੀਰਾਂ ਦੇ ਹਿਰਦੇ ਦੇ ਵਿੱਚ ਇਹ ਵੀ ਸ਼ੰਕਾ, ਇਹ ਭਰਮ ਆ ਕਿ ਜਦੋਂ ਖਾਲਿਸਤਾਨ ਬਣੇਗਾ ਤੇ ਕੌਣ ਪ੍ਰਧਾਨ ਮੰਤਰੀ ਹੋਵੇਗਾ, ਰਾਜਾ ਕੌਣ ਹੋਵੇਗਾ। ਸਤਿਗੁਰੂ ਜੀ ਨੇ ਪਹਿਲਾਂ ਤੋਂ ਹੀ ਇਹ ਹੁਕਮ ਕਰ ਦਿੱਤਾ ਹੈ ਕਿ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਰਾਜੇ ਨੇ ਅਤੇ ਤਖਤ ਦੇ ਉੱਪਰ ਸਦਾ ਵਾਸਤੇ ਸੁਭਾਏਮਾਨ ਹਨ, ਜੁਗੋ ਜੁਗ ਅਟਲ। ਅਤੇ ਜੋ ਪੰਥ ਦੀ ਅਗਵਾਈ ਕਰਨ ਵਾਸਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਜੋ ਪੰਥ ਦੀ ਅਗਵਾਈ ਕਰਨਗੇ, ਪੰਥ ਦੀ ਵਾਗਡੋਰ ਸਾਂਭੀ ਹੋਈ ਹੈ ਪੰਜ ਪਿਆਰਿਆਂ ਨੇ। ਤੇ ਗੁਰੂ ਕੇ ਸਿੱਖੋ, ਇਹ ਹਿਰਦੇ ਦੇ ਵਿੱਚ, ਮਨ ਦੇ ਵਿੱਚ ਭਰਮ ਨਹੀਂ ਰੱਖਣਾ। ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕਰਕੇ ਏਡੀ ਵੱਡੀ ਜਿਹੜੀ ਕਲਾ ਵਰਤਾਈ ਹੈ ਤੇ ਸਮਝੋ ਕਿ ਖਾਲਿਸਤਾਨ ਦੀ ਪ੍ਰਾਪਤੀ ਸਾਨੂੰ ਹੋ ਗਈ। ਇਹ ਸਮਝਣਾ ਹੈ ਜੋ ਮਨ ਦੇ ਵਿੱਚ ਕਦੇ ਵਾਸਤੇ ਢਹਿੰਦੀ ਕਲਾ ਵਾਲੀ ਗੱਲ ਨਹੀਂ ਕਰਨੀ, ਢਹਿੰਦੀ ਕਲਾ ਨਹੀਂ ਮਨ ਦੇ ਵਿੱਚ ਲਿਆਉਣੀ, ਢਹਿੰਦੀ ਕਲਾ ਦੇ ਸਹਿਤ ਨਹੀਂ ਹੋਣਾ। ਚੜ੍ਹਦੀ ਕਲਾ ਦੇ ਸਹਿਤ ਸਤਿਗੁਰੂ ਜੀ ਦੇ ਬਚਨਾਂ ਦੇ ਉੱਪਰ ਵਿਸ਼ਵਾਸ ਰੱਖ ਕੇ, ਕਿਉਂਕਿ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਨੇ ਬਚਨ ਕੀਤੇ ਹਨ, ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਨੇ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁੱਲੇਗਾ ਸੀਸ ਪਰ ਬੜੀ ਕਰੇਗੀ ਮੌਜ। ਇਹ ਸਤਿਗੁਰੂ ਜੀ ਦੇ ਜਿਹੜੇ ਬਚਨ ਨੇ ਨਾ, ਜ਼ਰੂਰ ਬਾਰ ਜ਼ਰੂਰ ਜੋ ਸਤਿਗੁਰੂ ਜੀ ਦੇ ਬਚਨ ਜ਼ਰੂਰ ਬਾਰ ਜ਼ਰੂਰ ਪੂਰੇ ਹੋਣੇ ਨੇ ਤੇ ਪੂਰੇ ਹੋ ਰਹੇ ਹਨ। ਸਿੱਖਾਂ ਦੇ ਵਿੱਚ, ਸਿੱਖਾਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਹ ਹੈ। ਜੋ ਜ਼ਾਲਮ ਸਰਕਾਰਾਂ ਨੇ ਜ਼ੁਲਮ ਕੀਤੇ ਨੇ, ਜਿਵੇਂ ਬੜੇ ਲੰਮੇ ਸਮੇਂ ਤੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ ਅਤੇ ਸਿੱਖਾਂ ਦੇ ਉੱਤੇ ਭਾਰੀ ਜ਼ੁਲਮ ਕੀਤਾ ਜਾ ਰਿਹਾ ਹੈ, ਸਿੱਖਾਂ ਦੀ ਇੱਜ਼ਤ ਰੋਲੀ ਜਾ ਰਹੀ ਹੈ। ਅਨੇਕਾਂ ਹੀ ਗੁਰੂ ਕੇ ਸਿੱਖਾਂ ਦੇ ਉੱਪਰ ਜ਼ੁਲਮ ਕੀਤਾ ਜਾ ਰਿਹਾ ਹੈ। ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਬੜੇ ਲੰਮੇ ਸਮੇਂ ਤੋਂ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ ਇਤ ਆਦਿਕ ਹੋਰ ਬੜੇ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਨੇ। ਉਹਨਾਂ ਦੀ ਸਜ਼ਾ ਭਾਵੇਂ ਪੂਰੀ ਹੋ ਚੁੱਕੀ ਹੈ, ਪਰ ਜ਼ਾਲਮ ਸਰਕਾਰਾਂ ਉਹਨਾਂ ਅੰਦਰ ਬੈਠੇ ਹੋਏ ਸਿੰਘਾਂ ਤੋਂ ਹੀ ਕੰਬੀ ਜਾ ਰਹੇ ਹਨ। ਜ਼ਾਲਮ ਸਰਕਾਰ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ
ਇਸੇ ਕਰਕੇ ਉਹ ਡਰਦੇ ਹੋਇਆਂ ਨੇ ਸਾਡੇ ਚੜ੍ਹਦੀ ਕਲਾ ਵਾਲੇ ਸਿੰਘਾਂ ਨੂੰ, ਯੋਧਿਆਂ ਨੂੰ ਜੋ ਕੈਦ ਦੇ ਵਿੱਚ ਬੰਦ ਕੀਤਾ ਹੋਇਆ ਹੈ, ਪਰ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ, ਕਲਾ ਵਰਤ ਰਹੀ ਹੈ ਅਤੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਵੇਂ ਜੋ ਸਰੀ ਦੇ ਵਿੱਚ ਵੀ ਵੋਟਾਂ ਪਈਆਂ ਅਤੇ ਇੱਥੇ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਲਾਈਨਾਂ ਲਾ ਕੇ ਖੜੇ ਹੋਏ ਹਨ। ਇਸ ਕਰਕੇ ਸਤਿਗੁਰੂ ਜੀ ਦੀ ਕਲਾ ਵਰਤ ਰਹੀ ਹੈ ਤੇ ਗੁਰੂ ਕੇ ਖਾਲਸੇ, ਗੁਰੂ ਕੇ ਸਿੰਘ, ਸਾਰੀ ਹੀ ਸੰਗਤ ਨੂੰ ਬੇਨਤੀ ਹੈ ਕਿ ਢੈਂਡੀ ਕਲਾ ਵਾਲਾ ਬਚਨ ਨਾ ਕੀਤਾ ਜਾਵੇ। ਤੋ ਇਹ ਸਮਝੋ ਕਿ ਖਾਲਸਾ ਰਾਜ ਆਇਆ ਹੀ ਆਇਆ, ਜੋ ਇਹ ਜਾਣਨਾ ਚਾਹੀਦਾ ਇਹ ਸਤਿਗੁਰੂ ਜੀ ਦੇ ਬਚਨ ਨੇ। ਸਤਿਗੁਰੂ ਜੀ ਦੇ ਬਚਨਾਂ ਦੇ ਉੱਪਰ ਭਰੋਸਾ ਰੱਖਣਾ ਚਾਹੀਦਾ, ਵਿਸ਼ਵਾਸ ਰੱਖਣਾ ਚਾਹੀਦਾ, ਕਿਉਂਕਿ ਹਲੇਮੀ ਰਾਜ ਦੀ ਗੱਲ ਕੀਤੀ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ। ਤੋ ਇਸ ਕਰਕੇ ਖਾਲਸੇ ਦਾ ਚੜ੍ਹਦੀ ਕਲਾ ਵਾਲਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜੋ ਰਾਜ ਬਹੁਤ ਜ਼ਿਆਦਾ ਚੜ੍ਹਦੀ ਕਲਾ ਵਾਲਾ ਸੀ, ਇਸੇ ਤਰ੍ਹਾਂ ਹੀ ਹੁਣ ਖਾਲਸੇ ਦਾ ਰਾਜ ਆ ਰਿਹਾ ਹੈ। ਜਿਹੜੇ ਜ਼ਾਲਮ ਸਰਕਾਰ ਦੀ ਬੋਲੀ ਬੋਲਦੇ ਨੇ, ਜਿਹੜੇ ਗਦਾਰ ਨੇ, ਉਹਨਾਂ ਨੂੰ ਵੀ ਪਤਾ ਲੱਗ ਜਾਵੇਗਾ। ਤੋ ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਰਾਜ ਭਾਗ ਆ ਰਿਹਾ ਹੈ ਤੇ ਸਤਿਗੁਰੂ ਜੀ ਦਾ ਓਟ ਆਸਰਾ ਲੈ ਕੇ, ਗੁਰੂ ਕੇ ਬਚਨਾਂ ਦੇ ਉੱਪਰ ਭਰੋਸਾ ਰੱਖ ਕੇ ਜੋ ਸਾਰੇ ਚੜ੍ਹਦੀ ਕਲਾ ਵਾਲੇ ਸਿੰਘਾਂ ਦਾ ਸਾਥ ਦਿੱਤਾ ਜਾਵੇ, ਜਿਹੜੇ ਆਪਣੇ ਰਾਜ ਭਾਗ ਵਾਸਤੇ ਦਿਨ ਰਾਤ ਇੱਕ ਕਰਕੇ ਯਤਨ ਕਰ ਰਹੇ ਨੇ, ਉਹਨਾਂ ਦਾ ਸਾਥ ਦਿੱਤਾ ਜਾਵੇ ਜੀ। ਹੁਣ ਖਾਲਿਸਤਾਨ ਦੇ ਜਕਾਰੇ ਲਾਏ ਜਾਣਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸੋ ਬਹੁਤ ਸਾਰੀ ਸੰਗਤ ਆਈ ਆ ਸਰੀ ਤੋਂ, ਸਾਰੀ ਸੰਗਤ ਆ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੋਂ, ਬਹੁਤ ਸਾਰੇ ਸਾਡੇ ਕਮੇਟੀ ਦੇ ਮੈਂਬਰਾਂ ਵੀ ਆਏ ਨੇ, ਜਿਸ ਤਰ੍ਹਾਂ ਗੁਰੂ ਘਰ ਦੇ ਮੁੱਖ ਵਜ਼ੀਰ ਸਾਹਿਬ ਵੀ ਆਏ ਨੇ। ਸੋ ਇਦਾਂ ਦੇ ਗੁਰੂ ਘਰਾਂ ਦੇ ਮੁੱਖ ਵਜ਼ੀਰ ਹੋਣੇ ਚਾਹੀਦੇ ਨੇ, ਜਿਹੜੇ ਕਿ ਇਹ ਨਹੀਂ ਕਿ ਉਹਨਾਂ ਨੇ ਸਿਰਫ ਨਿਤਨੇਮ ਹੀ ਕਰਵਾਉਣਾ ਗੁਰਦੁਆਰਾ ਸਾਹਿਬ ਦੇ ਵਿੱਚ, ਨਹੀਂ, ਜਿਹੜਾ ਕੌਮ ਦਾ ਸੰਘਰਸ਼ ਆ ਉਹਦੇ ਵਿੱਚ ਵੀ ਮੋਹਰੇ ਹੋ ਕੇ ਨਾਲ ਤੁਰਨਾ। ਇਹ ਗੁਰੂ ਘਰ ਦੇ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ ਜਿਹੜੇ ਗੁਰਦੁਆਰੇ 'ਚ ਮੁੱਖ ਸੇਵਾਦਾਰ ਸਨ, ਉਸ ਗੁਰਦੁਆਰਾ ਸਾਹਿਬ ਤੋਂ ਆਏ ਨੇ। ਸੋ ਇਹਨਾਂ ਨੇ ਸੈਂਕੜੇ ਨਹੀਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪ੍ਰਾਣੀਆਂ ਨੂੰ ਗੁਰੂ ਮਹਾਰਾਜ ਦੀ ਪਾਵਨ ਗੁਰਬਾਣੀ ਦੀ ਸਾਂਥਿਆ ਕਰਵਾਈ ਆ। ਹੋਰ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਪਾਵਨ ਗੁਰਬਾਣੀ ਦੀ ਸਾਂਥਿਆ ਕਰਦੇ ਨੇ, ਨਾਲ ਦੀ ਨਾਲ ਕੌਮੀ ਘਰ ਖਾਲਿਸਤਾਨ ਵਾਸਤੇ ਵੀ ਤਤਪਰ ਨੇ। ਸੋ ਹੋਰ ਵੀ ਅਸੀਂ ਬੇਨਤੀ ਕਰਾਂਗੇ, ਦੂਸਰੇ ਵੀ ਕੌਮ ਦੇ ਜਿੰਨੇ ਗੁਰੂ ਘਰ ਨੇ ਉਹਨਾਂ ਦੇ ਗੁਰੂ ਘਰਾਂ ਦੇ ਵਿੱਚ ਵੀ ਇਹੋ ਜਿਹਾ ਸੂਝਵਾਨ, ਪੜ੍ਹੇ ਲਿਖੇ ਅਤੇ ਖਾਲਸਾ ਰਾਜ ਖਾਲਿਸਤਾਨ ਦੀ ਸੋਚ ਨੂੰ ਪ੍ਰਣਾਏ ਹੋਏ ਜਿਹੜੇ ਗ੍ਰੰਥੀ ਸਾਹਿਬਾਨ ਲਿਆਓ, ਤਾਂ ਹੀ ਤੁਹਾਡਾ ਖਾਲਸਾ ਰਾਜ ਦੀ ਪ੍ਰਾਪਤੀ ਵੱਲ ਨੂੰ ਹੋਰ ਕਦਮ ਹੋਊਗਾ। ਸੋ ਇਹ ਸਾਰੀਆਂ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਹਾਂ। ਸੋ ਗ੍ਰੰਥੀ ਸਾਹਿਬ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਕਿ ਬਹੁਤ ਚੜ੍ਹਦੀ ਕਲਾ ਦੇ ਨਾਲ ਕੌਮ ਦੀ ਹਮੇਸ਼ਾ ਆਵਾਜ਼ ਬੁਲੰਦ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਨਾਲ ਸਰਦਾਰ ਹਿੰਮਤ ਸਿੰਘ ਜੀ ਵਰਲਡ ਸਿੱਖ ਪਾਰਲੀਮੈਂਟ ਤੋਂ ਜੁੜੇ ਨੇ ਜੀ, ਨਿਊਯਾਰਕ ਤੋਂ, ਔਰ ਇਹ ਕੋਆਰਡੀਨੇਟਰ ਵੀ ਨੇ ਸਿੱਖ ਗੁਰਦੁਆਰਾ ਐਂਡ ਆਰਗੇਨਾਈਜੇਸ਼ਨ ਕਮੇਟੀਜ਼ ਈਸਟ ਕੋਸਟ ਨਾਰਥ ਅਮਰੀਕਾ ਦੇ। ਸੋ ਸਰਦਾਰ ਹਿੰਮਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਹਿੰਮਤ ਸਿੰਘ ਜੀ, ਇਹ ਅੱਜ ਦਾ ਜਿਹੜਾ ਇਹ ਸਿੱਖਾਂ ਦਾ ਹੜ੍ਹ ਜਿਹੜਾ ਆਇਆ ਹੋਇਆ ਇੱਥੇ ਸੈਨ ਫਰਾਂਸਿਸਕੋ ਦੀ ਧਰਤੀ ਦੇ ਉੱਤੇ, ਕੀ ਕਹਿਣਾ ਚਾਹੋਗੇ? ਤੁਹਾਡਾ ਇਨੀਸ਼ੀਅਲ ਕਮੈਂਟ ਕੀ ਹੈ? ਦੇਖੋ, ਜੋ ਅੱਜ ਕੌਮ ਦੇ ਵਿੱਚ ਉਤਸ਼ਾਹ ਆ ਰੈਫਰੈਂਡਮ ਦੀਆਂ ਵੋਟਾਂ ਨੂੰ ਲੈ ਕੇ, ਇਹ ਅਮਰੀਕਾ ਦੀ ਧਰਤੀ ਤੇ ਮੈਂ ਸਮਝਦਾ ਬੜਭਾਗੇ ਆ ਜਿਹੜੇ ਇਸ ਸਟੇਟ ਦੇ ਸਾਡੀ ਆਵਾਮ ਸਿੱਖ ਬਸੋਂ ਆ ਕਿ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਅਮਰੀਕਾ ਦੇ ਵਿੱਚ ਪਹਿਲ ਦੇ ਆਧਾਰ ਤੇ ਜਿਹੜਾ ਕੈਲੀਫੋਰਨੀਆ ਦੀ ਧਰਤੀ ਸੈਨ ਫਰਾਂਸਿਸਕੋ ਦੇ ਵਿੱਚ ਅੱਜ ਲੱਗਿਆ ਹੋਇਆ ਆਪਣਾ ਪੋਲਿੰਗ ਬੂਥ, ਜਿੱਥੇ ਵੋਟਾਂ ਪੈ ਰਹੀਆਂ ਆ। ਸੋ ਕੌਮ ਦੇ ਵਿੱਚ ਉਤਸ਼ਾਹ ਪੂਰਾ ਆ ਔਰ ਕੌਮ ਹਮੇਸ਼ਾ ਖੜੀ ਆ ਜੀ। ਕੌਮ ਪਿੱਛੇ ਨਹੀਂ ਹਟੀ। ਜਿਹੜੀ ਆਵਾਮ ਆ ਉਹ ਭਾਵੇਂ 29 ਅਪ੍ਰੈਲ 1986 ਦਾ ਖਾਲਿਸਤਾਨ ਐਲਾਨਨਾਮਾ ਹੋਵੇ, ਉਹ 2015 ਦੇ ਵਿੱਚ ਸਰਬੱਤ ਖਾਲਸਾ ਸਦਕੇ ਹੋਵੇ, ਜਾਂ ਸਮੇਂ-ਸਮੇਂ ਤੇ ਵੱਡੇ ਇਕੱਠ ਕੌਮ ਨੇ ਕਰਕੇ ਦਿਖਾ ਦਿੱਤਾ ਕਿ ਪੰਜਾਬ ਜਿਹੜਾ ਆ ਉਹ ਭਾਰਤੀ ਕਬਜ਼ੇ ਦੇ ਵਿੱਚ ਬਾਹਲੀ ਦੇਰ ਗੁਲਾਮ ਨਹੀਂ ਰਹਿਣਾ। ਸੋ ਅੱਜ ਉਤਸ਼ਾਹ ਬੜਾ ਆ, ਖਾਸ ਕਰਕੇ ਜੇ ਅਸੀਂ ਸਾਰੇ ਆਲ ਰਾਊਂਡ ਦੇਖੀਏ ਮਨਵੀਰ ਸਿੰਘ ਜੀ, ਤੇ ਨੌਜਵਾਨੀ ਜਿਹੜੀ ਆ ਉਹਦਾ ਨੰਬਰ ਜ਼ਿਆਦਾ ਆ ਜੀ। ਨੌਜਵਾਨੀ
ਸੋ ਇਹਦਾ ਕਾਰਨ ਇੱਕ ਇਹ ਆ, ਜਿੱਦਾਂ 26 ਜਨਵਰੀ ਦਾ ਦਿਨ ਸੈਲੀਬ੍ਰੇਸ਼ਨ ਕਰਦੇ ਆ ਵਾਸ਼ਿੰਗਟਨ ਡੀਸੀ ਦੇ ਵਿੱਚ, ਅਸੀਂ ਹੁਣੇ 2 ਦਿਨ ਪਹਿਲਾਂ ਪ੍ਰੋਟੈਸਟ ਕੀਤਾ ਵੱਡਾ ਜੀ। ਸੋ ਨੌਜਵਾਨੀ ਬੱਸਾਂ ਦੇ ਵਿੱਚ ਭਰ ਕੇ ਨਾਲ ਗਈ ਹੋਈ ਸੀ ਤੇ ਕੁਝ ਨੌਜਵਾਨਾਂ ਨੂੰ ਮੈਂ ਪੁੱਛਿਆ ਵੀ ਮੁੰਡਿਓ ਕਿਵੇਂ ਤੁਹਾਨੂੰ ਤੁਸੀਂ ਪਹਿਲੀ ਵਾਰੀ ਦੇਖਿਆ ਤੁਹਾਨੂੰ ਮੁਜ਼ਾਹਰਿਆਂ ਦੇ ਵਿੱਚ ਅਸੀਂ ਜੀ। ਉਹ ਕਹਿੰਦੇ ਵੀ ਦੇਖੋ ਸਾਨੂੰ ਇਸ ਗੱਲ ਦਾ ਮਹਿਸੂਸ ਹੋਇਆ ਵੀ ਅਸੀਂ ਰੀਸੈਂਟ ਪੰਜਾਬ ਤੋਂ ਆਏ ਆ, ਸਾਡੇ ਕੋਲ ਐਜੂਕੇਸ਼ਨ ਵੀ ਆ, ਪਰ ਜਿਹੜਾ ਰੁਜ਼ਗਾਰ ਆ ਉਹ ਸਟੇਟ ਨੇ ਕਦੇ ਪੈਦਾ ਨਹੀਂ ਕੀਤਾ। ਮਜਬੂਰ ਸਾਡੀ ਨੌਜਵਾਨੀ ਨੂੰ ਕੀਤਾ ਕਿ ਉਹ ਵਿਦੇਸ਼ਾਂ ਨੂੰ ਰੁੱਖ ਕਰ ਰਹੀ ਆ ਜੀ। ਐਜੂਕੇਸ਼ਨ ਆ, ਪੜ੍ਹਾਈਆਂ ਲਿਖਾਈਆਂ ਕਰਕੇ ਬੇਰੁਜ਼ਗਾਰ ਘੁੰਮਦੇ ਆ, ਉਹ ਫਿਰ ਉੱਤੇ ਨਸ਼ਿਆਂ ਦੇ ਵਿੱਚ ਗੁਲਤਾਨ ਆ ਜਾਂ ਖੁਦਕੁਸ਼ੀਆਂ ਕਰ ਰਹੇ ਆ ਡਿਪਰੈਸ਼ਨ ਦੇ ਵਿੱਚ। ਤਾਂ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਵੀ ਚਲੋ ਉਹ ਤਾਂ ਚੀਜ਼ਾਂ ਅਸੀਂ ਸਮਝਦੇ ਆ ਵੀ ਤੁਸੀਂ ਅੱਜ ਅਮਰੀਕਾ ਦੀ ਧਰਤੀ ਤੇ ਆਏ ਆ, ਤੁਸੀਂ ਇਹ ਤੁਹਾਨੂੰ ਕਿਸੇ ਨੇ ਪ੍ਰੇਰਿਆ ਇਹਨਾਂ ਕੰਮਾਂ ਲਈ ਪ੍ਰੋਟੈਸਟ ਵਿੱਚ ਆਏ ਹੋ ਜਾਂ ਅੱਜ ਵੋਟਾਂ ਪਾਉਣ ਆਏ ਹੋ? ਤਾਂ ਉਹਨਾਂ ਦਾ ਇੱਕ ਹੀ ਸੀਗਾ ਵੀ ਦੇਖੋ ਅਸੀਂ ਜਦੋਂ ਹੁਣ ਕੰਪੈਰੀਜ਼ਨ ਪੰਜਾਬ ਦਾ ਇਹਨਾਂ ਕੰਟਰੀਆਂ ਦੇ ਨਾਲ ਕਰਦੇ ਆ, ਇੱਥੇ ਸਾਡੇ ਕੋਲ ਐਜੂਕੇਸ਼ਨ, ਜੇ ਅਸੀਂ ਮਿਹਨਤ ਕਰਾਂਗੇ ਤਾਂ ਅਪਰਚੁਨਿਟੀ ਕੋਈ ਵੀ ਬੰਦਾ ਸਾਨੂੰ ਸਟਾਪ ਨਹੀਂ ਕਰ ਸਕਦਾ, ਸਾਡੇ ਦਰਵਾਜ਼ੇ ਅੱਗੇ ਦਸਤਖਤ ਦਿੰਦੀ ਆ ਜੀ। ਪਰ ਜੇ ਉਹੀ ਐਜੂਕੇਸ਼ਨ ਅਸੀਂ ਮਿਹਨਤੀ ਵੀ ਹੋਈਏ, ਸਾਡਾ ਉੱਤੇ ਅਸਰ ਨਹੀਂ ਹੋ ਰਿਹਾ ਤਾਂ ਪੰਜਾਬ ਦੀ ਧਰਤੀ ਤੇ ਵੀ ਅਸੀਂ ਹੁਣ ਸਮਝੇ ਆ ਕਿ ਸਾਡੇ ਪੰਜਾਬ ਨਾਲ, ਸਾਡੇ ਸਿੱਖਾਂ ਨਾਲ ਬੇਸਿਕਲੀ ਹੋ ਕੀ ਰਿਹਾ ਆ, ਸੈਂਟਰ ਕਰ ਕੀ ਰਿਹਾ ਆ, ਉਹਨੂੰ ਅਸੀਂ ਕਹਿੰਦੇ ਸਮਝਣਾ ਸ਼ੁਰੂ ਕਰ ਦਿੱਤਾ ਵੀ ਸਾਨੂੰ ਡੈਫੀਨੇਟਲੀ ਜੇ ਸਾਡਾ ਪੰਜਾਬ ਆਜ਼ਾਦ ਹੋਏਗਾ ਤਾਂ ਸਾਡੀ ਨੌਜਵਾਨੀ, ਸਾਡੀ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਾਂ ਆ ਉਹ ਮਹਿਫੂਜ਼ ਉੱਤੇ ਰਹਿ ਸਕਣਗੀਆਂ, ਸਾਡੀਆਂ ਤਰੱਕੀਆਂ ਹੋਣਗੀਆਂ ਜੀ ਜੀ। ਹੁਣ ਅੱਜ ਉਹੀ ਨੌਜਵਾਨੀ ਇੱਥੇ ਵੀ ਮੈਂ ਦੇਖ ਰਿਹਾ ਆ। ਸੋ ਇਹ ਉਹ ਦਿਨ ਦੂਰ ਨਹੀਂ ਬਈ ਜਿਸ ਦਿਨ ਜਿਹੜਾ ਪੰਜਾਬ ਆ ਭਾਰਤੀ ਕਬਜ਼ੇ ਤੋਂ ਆਜ਼ਾਦ ਹੋਣਾ ਆ। ਤੇ ਅੱਜ ਇੱਕ ਕਾਰਨ ਹੋਰ ਵੀ ਮੈਂ ਗੱਲ ਕਰਨੀ ਚਾਹੁੰਦਾ ਵੀ ਦੇਖੋ ਜਿਹੜੇ ਹਲੇ ਵੀ ਇੱਕਾ ਦੁੱਕਾ ਜਿਹੜੇ ਘਰਾਂ ਦੇ ਵਿੱਚ ਆ, ਜਿਹੜੇ ਮਨ ਬਣਾ ਰਹੇ ਆ ਜਾਈਏ ਨਾ ਜਾਈਏ, ਬਣੂਗਾ ਨਹੀਂ ਬਣੂਗਾ, ਜਾਂ ਸਾਨੂੰ ਇੰਡੀਆ ਜਾਊਂਗੇ ਪਰੇਸ਼ਾਨ ਕਰੂੰਗੇ। ਦੇਖੋ ਇਹ ਵੋਟ ਆ, ਵੋਟ ਦਾ ਡੈਮੋਕ੍ਰੇਸੀ ਦੇ ਵਿੱਚ ਅੱਜ ਕੋਈ ਹਥਿਆਰ ਦੀ ਲੜਾਈ ਵਾਲੀ ਗੱਲ ਨਹੀਂ ਹੈਗੀ ਜੀ। ਤੇ ਇਹ ਇੱਕ ਐਸਾ ਤਰੀਕਾ ਹੈ ਵੀ ਤੁਸੀਂ ਵੋਟ ਨਾਲ ਆਪਣਾ ਜਿਹੜਾ ਆ ਉਹ ਆਪਣਾ ਮੈਸੇਜ ਦਿਓ ਵੀ ਭਾਈ ਯੈਸ ਸਾਨੂੰ ਚਾਹੀਦਾ ਖਾਲਿਸਤਾਨ ਜੀ। ਉਹੀ ਕੰਮ ਅੱਜ ਕਰ ਰਹੇ ਆ ਤੇ ਨੌਜਵਾਨੀ ਇਹ ਸਾਰੀ ਚੀਜ਼ ਨੂੰ ਅੰਡਰਸਟੈਂਡ ਕਰਦੀ ਆ। ਤੇ ਮੈਂ ਇਹ ਵੀ ਬੇਨਤੀ ਕਰਦਾ ਆ TV 84 ਦੇ ਮਾਧਿਅਮ ਦੇ ਰਾਹੀਂ ਕਿ ਸਾਨੂੰ ਅੱਜ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਆ ਕਿ ਜੇ ਅਸੀਂ ਪੰਜਾਬ ਦੀ ਧਰਤੀ ਤੇ ਜਨਮ ਲਿਆ, ਉੱਥੇ ਦਾ ਜਿਹੜਾ ਜਲ ਛਕਿਆ, ਪਾਣੀ ਛਕਿਆ, ਉੱਥੇ ਦਾ ਅੰਨ ਛਕਿਆ, ਤਾਂ ਸਾਨੂੰ ਉਸ ਧਰਤੀ ਦੇ ਨਾਲ ਵਫਾ ਕਮਾਉਣੀ ਚਾਹੀਦੀ ਆ, ਦਗਾ ਨਹੀਂ ਕਮਾਉਣਾ ਚਾਹੀਦਾ ਜੀ। ਉਸ ਧਰਤੀ ਨੂੰ ਜਿਹੜਾ ਸਿੱਖ ਹੋਮਲੈਂਡ ਆ ਉਹਨੂੰ ਆਜ਼ਾਦ ਕਰਾਉਣ ਵਾਸਤੇ ਦੁਨੀਆ ਭਰ ਦੇ ਵਿੱਚ ਜਿਹੜੇ ਆ ਉਹ ਜਿਹੜੀ ਕੌਮ ਜਾਗ ਚੁੱਕੀ, ਉੱਤੇ ਅਸੀਂ ਮੈਸੇਜ ਦਈਏ ਭਾਰਤੀ ਹਕੂਮਤ ਨੂੰ ਵੀ ਹੁਣ ਇਹ ਬਾਹਰੀ ਦੇ ਗੁਲਾਮੀ ਨਹੀਂ ਰਹਿਣੀ, ਆਜ਼ਾਦ ਹੋ ਕੇ ਰਹਿਣਾ ਆ। ਜਿਹੜਾ ਖਾਲਿਸਤਾਨ ਆ ਪੰਜਾਬ ਆਜ਼ਾਦ ਹੋ ਕੇ ਰਹਿਣਾ, ਉਹ ਬਣ ਕੇ ਰਹਿਣਾ। ਸੋ ਇਹਦੇ ਵਿੱਚ ਹੀ ਸਾਰਿਆਂ ਦੀ ਭਲਾਈ ਆ, ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦੀ। ਬਿਲਕੁਲ, ਮੈਂ ਇੱਥੇ ਇੱਕ ਗੱਲ ਜ਼ਰੂਰ ਥੋੜੀ ਜਿਹੀ ਸਾਂਝੀ ਕਰਨੀ ਚਾਹੂੰਗਾ ਆਪਣੇ ਦਰਸ਼ਕਾਂ ਲਈ ਵੀ। ਤੁਸੀਂ ਗੱਲ ਕੀਤੀ ਹੈ ਕਿ ਨੌਜਵਾਨਾਂ ਨੇ ਕਿਵੇਂ ਦੱਸਿਆ ਕਿ ਉੱਥੇ ਕੋਈ ਰੋਜ਼ਗਾਰ ਨਹੀਂ, ਕੋਈ ਪੜ੍ਹਾਈਆਂ ਲਿਖਾਈਆਂ ਦਾ ਫਾਇਦਾ ਨਹੀਂ, ਸਾਨੂੰ ਇੱਧਰ ਆਣਾ ਜਾ ਪੈ ਰਿਹਾ ਉਸ ਘਟੀਆ ਰਜੀਮ ਦੇ ਥੱਲੇ। ਮੈਂ ਇੱਥੇ ਇੱਕ ਛੋਟੀ ਜਿਹੀ ਘਟਨਾ ਹਾਈਲਾਈਟ ਕਰਨੀ ਚਾਹੂੰਗਾ। ਅੱਜ ਇਜ਼ਰਾਈਲ ਦੀ ਜਿਹੜੀ ਖਾਨਾ ਜੰਗੀ ਚੱਲ ਰਹੀ ਹੈ ਫਿਲਿਸਤੀਨ ਦੇ ਨਾਲ, ਉਹਦੇ ਚੱਲਦਿਆਂ ਜਿਹੜੀ ਲੇਬਰ ਦੀ ਸ਼ਾਰਟੇਜ ਬਹੁਤ ਆਈ ਆ। ਸੋ ਭਾਰਤ ਦੀ ਗਵਰਨਮੈਂਟ ਨੇ ਉਹਨਾਂ ਨੂੰ ਜਿਹੜਾ ਇਹ ਆਫਰ ਕੀਤਾ ਕਿ ਅਸੀਂ ਤੁਹਾਨੂੰ ਲੇਬਰ ਦੇਵਾਂਗੇ। ਉਸ ਲੇਬਰ ਲਈ ਇੰਟਰਵਿਊ ਸਰਕਾਰੀ ਤੌਰ ਤੇ ਲਈਆਂ ਜਾ ਰਹੀਆਂ ਤੇ ਇੱਕ ਮੀਡੀਆ ਵਾਲੇ ਵੀਰ ਨੇ ਕਿਸੇ ਉਸ ਨੌਜਵਾਨ ਨੂੰ ਪੁੱਛਿਆ ਜਿਹੜਾ ਉੱਥੇ ਲਾਈਨ 'ਚ ਖੜਾ ਸੀ ਹਰਿਆਣੇ ਦੇ ਵਿੱਚ, PhD ਨੌਜਵਾਨ ਸੀ। ਉਹਨੂੰ ਪੁੱਛਿਆ ਕਿ ਤੂੰ ਉੱਥੇ ਕੀ ਕਰਨ ਚੱਲਾਂ, ਵੀ ਉੱਥੇ ਤਾਂ ਬੰਬ ਚੱਲਦੇ ਆ। ਉਹ ਕਹਿੰਦਾ ਭੁੱਖੇ ਮਰਨ ਨਾਲੋਂ ਬੰਬ ਖਾ ਕੇ ਮਰਨਾ ਮੈਂ ਠੀਕ ਸਮਝਦਾ, ਵੀ ਇੱਥੇ ਤਾਂ PhD ਕਰਕੇ ਮੈਂ ਭੁੱਖਾ ਮਰਦਾ, ਉਹਦਾ ਫਾਇਦਾ ਹੀ ਕੁਛ ਨਹੀਂ। ਸੋ ਉਹ ਦਿਨ ਦੂਰ ਨਹੀਂ ਕਿ ਕੱਲਾ ਪੰਜਾਬ ਨਹੀਂ, ਉਸ ਭਾਰਤ ਦੇ ਹਰੇਕ ਹਿੱਸੇ ਦੇ ਵਿੱਚੋਂ ਇਹ ਆਵਾਜ਼ ਆਊਗੀ ਕਿ ਸਾਨੂੰ ਆਜ਼ਾਦੀ ਚਾਹੀਦੀ। ਬਿਲਕੁਲ, ਦੇਖੋ ਜੀ ਹੁਣ ਅਸੀਂ ਜਦੋਂ ਭਾਵੇਂ ਉਹ ਕਸ਼ਮੀਰ ਦੀ ਗੱਲ ਕਰ ਲਓ ਜਾਂ ਹੁਣ ਮਨੀਪੁਰ ਦੇ ਵਿੱਚ ਜਿਵੇਂ ਪਿਛਲੇ ਦਿਨਾਂ ਦੇ ਵਿੱਚ BJP ਨੇ ਜੋ ਨੰਗਾ ਤਾਂਡਵ ਰਚਿਆ ਉੱਥੇ ਜੀ, ਉਹ ਹੁਣ ਪ੍ਰਾਈਮ ਮਿਨਿਸਟਰ ਮੋਦੀ ਆ। ਸੋ ਇਹਦਾ ਜਿਹੜਾ ਇਤਿਹਾਸ ਆ ਤੁਸੀਂ ਦੇਖੋਗੇ ਗੁਜਰਾਤ ਦੇ ਵਿੱਚ ਜਿਹੜੀ ਮੁਸਲਮਾਨਾਂ ਦੀ ਜੈਨੋਸਾਈਡ ਆ, ਤੇ ਗੁਜਰਾਤ ਦੇ ਵਿੱਚ ਇੱਕ ਤੱਲੀ ਆ ਜਿੱਥੇ ਸਿੱਖਾਂ ਨੇ ਉਹਨੂੰ ਆਵਾਜ਼ ਕੀਤਾ ਆ। ਉੱਤੇ ਜਿਹੜੇ ਵੰਡ ਤੋਂ ਬਾਅਦ ਜਿਹੜੇ ਸਿੱਖ ਬਸੇ ਸੀ, ਪਥਰੀਲੀ ਜ਼ਮੀਨ ਸੀ, ਉਹਨੂੰ ਵਾਹ-ਵਾਹੀ ਕਰਕੇ ਉਹਨੂੰ
ਜਿਹੜਾ ਆ ਉੱਤੇ ਹੁਣ ਸਭ ਤੋਂ ਵੱਧ ਕਪਾਹ ਜਿਹੜੀ ਆ ਗੁਜਰਾਤ ਦੇ ਉਸੇ ਖੇਤਰ 'ਚ ਹੁੰਦੀ। ਜਦੋਂ ਇਹਨੇ ਆਉਂਦੀ ਸਾਰੇ ਗੱਲ ਕਹੀ ਸੀ ਵੀ ਜਿਹੜੇ ਹੁਣ ਇਹ ਸਿੱਖ ਕਿਸਾਨ ਆ ਉਹ ਇਸ ਧਰਤੀ ਨੂੰ ਛੱਡ ਕੇ ਪੰਜਾਬ ਵੱਲ ਚਲੇ ਜਾਣ ਜੀ। ਤੇ ਉਹ ਤੋਂ ਬਾਅਦ ਜੈਨੋਸਾਈਡ ਜਿਹੜੀ ਆ ਮੁਸਲਮਾਨਾਂ ਦੀ ਤੇ ਸਿੱਖਾਂ ਦੀ ਜੈਨੋਸਾਈਡ 1984 ਦੇ ਵਿੱਚ ਹੋਈ ਆ। ਤੇ ਹੁਣ ਜਿਹੜਾ ਮਨੀਪੁਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਉੱਤੇ ਉਹਨਾਂ ਦੀ ਜੈਨੋਸਾਈਡ ਜਾਂ ਜੋ ਵੀ ਉਹਨਾਂ ਨੇ ਰਚਿਆ, ਉਹ ਕੁੱਲ ਮਿਲਾ ਕੇ ਹੁਣ ਮਨੀਪੁਰ ਨਾਗਾਲੈਂਡ ਵਾਲੇ ਜਿਹੜੇ ਉਹ ਵੀ ਚਾਹੁੰਦੇ ਆ, ਸਾਊਥ ਵਾਲੀਆਂ ਸਟੇਟਾਂ ਆ ਉਹਨਾਂ ਦੇ ਵਿੱਚ ਵੀ ਜਾਗ ਪਏ ਆ। ਤੇ ਹੁਣ ਜੋ ਰਾਮ ਮੰਦਿਰ ਵਾਲਾ ਇਹਨਾਂ ਨੇ ਕੀਤਾ ਆ ਤੇ ਉਹਦੇ ਵਿੱਚ ਵੀ ਸਾਰਾ ਕੁਝ ਲੁਕਿਆ ਛੁਪਿਆ। ਜਿਹੜੀਆਂ ਮੁਸਲਮਾਨ ਸਟੇਟਾਂ ਆ, ਚਲੋ SFJ ਦੇ ਵੱਲੋਂ ਵੀ ਜਿਹੜਾ ਲੀਗਲ ਆਪਣੇ ਹੈਗੇ ਆ ਗੁਰਪ੍ਰਤਵੰਤ ਸਿੰਘ ਪੰਨੂ ਜੀ ਜਿਹੜੇ ਐਡਵਾਈਜ਼ਰ, ਉਹਨਾਂ ਨੇ ਵੀ ਮਤਲਬ ਅਪੀਲ ਕੀਤੀ ਵੀ ਭਾਈ ਤੁਸੀਂ ਹੁਣ ਆਵਾਜ਼ ਤੁਸੀਂ ਵੀ ਬੁਲੰਦ ਕਰੋ ਆਪਣੀ, ਕਿਉਂਕਿ ਪੰਜਾਬ ਦਾ ਇੱਕ ਨਹੀਂ ਦੋ ਨਹੀਂ ਉਹਦੇ ਕਈ ਟੋਟੇ ਭਾਰਤ ਦੇ ਜਿਹੜੇ ਆ, ਮਾਫੀ ਚਾਹੁੰਦਾ ਮੈਂ, ਮਾਫ ਕਰਨਾ, ਜਿਹੜੇ ਭਾਰਤ ਦੇ ਕਈ ਟੋਟੇ ਹੋਣੇ ਆ। ਉਹਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਇਹ ਆਲਰੇਡੀ ਜਿਹੜਾ ਚੱਲ ਰਿਹਾ ਆ ਤੇ ਜਿਹਦੇ ਵਿੱਚ ਸਭ ਤੋਂ ਜਿਹੜੀ ਮੋਹਰੀ ਭੂਮਿਕਾ ਪੰਜਾਬ ਦੀ ਆਵਾਮ ਪੰਜਾਬੀ ਨਿਭਾ ਰਹੇ ਆ ਕਿ ਅਸੀਂ ਪੰਜਾਬ ਨੂੰ ਯਾਦ ਕਰਾਉਣਾ ਤੇ ਹੋਰ ਅਸੀਂ ਆਪਣੀਆਂ ਨੌਜਵਾਨੀਆਂ ਦੀ ਜਿਹੜੀ ਜੈਨੋਸਾਈਡ ਜਾਂ ਜਿਹੜੇ ਝੂਠੇ ਇਨਕਾਊਂਟਰ ਜਿਹੜੇ ਗੈਂਗਵਾਰਾਂ ਦੇ ਨਾਂ ਥੱਲੇ ਜਾਂ ਦੂਜੇ ਤੀਜੇ ਇਹ ਗੈਂਗਸਟਰ ਵੀ ਇਹਨਾਂ ਨੇ ਹੀ ਬਣਾਏ ਆ। ਜਦੋਂ ਇਹਨਾਂ ਲੀਡਰਾਂ ਦੇ ਆਪਣੇ ਨਿੱਜੀ ਮੁਫਾਦ ਪੂਰੇ ਹੋ ਜਾਂਦੇ ਆ ਫਿਰ ਇਹ ਉਹਨਾਂ ਨੂੰ ਜਿਹੜੀਆਂ ਐਨਕਾਊਂਟਰ ਹੋ ਜਾਂਦੇ ਆ, ਅਦਰਵਾਈਜ਼ ਜਿੱਥੋਂ ਤੱਕ ਵਰਤਣਾ ਹੈ ਵਰਤਦੇ ਆ। ਸੋ ਮੇਰਾ ਕਹਿਣ ਤੋਂ ਭਾਵ ਵੀ ਜਿਹੜੀ ਨੌਜਵਾਨੀ ਆ ਅੱਜ ਦੀ ਨੌਜਵਾਨੀ ਆ ਉਹਨਾਂ ਕੋਲ ਐਜੂਕੇਸ਼ਨ ਵੀ ਆ, ਪੜ੍ਹੇ ਲਿਖੇ ਵੀ ਆ। ਸੋ ਸਾਨੂੰ ਆਪਣੀ ਨੌਜਵਾਨੀ ਤੇ ਮਾਣ ਵੀ ਹੋਣਾ ਚਾਹੀਦਾ। ਬਸ ਗੱਲ ਇੰਨੀ ਕਿਆ ਵੀ ਸੈਂਟਰ ਦੀਆਂ ਸ਼ਾਸਕਾਂ ਉੱਤੇ ਉਹਨਾਂ ਦੀਆਂ ਪਾਲਿਸੀਆਂ ਇਦਾਂ ਦੀਆਂ, ਕਿਸਾਨ ਸਾਡੇ ਖੁਦਕੁਸ਼ੀਆਂ ਕਰ ਰਹੇ ਆ, ਪਾਣੀ ਸਾਡੇ ਗੰਦਲੇ ਕਰ ਦਿੱਤੇ ਉਹਨਾਂ ਨੇ, ਹਵਾ ਪਾਣੀ ਜਿਹੜੀ ਆ ਸਾਡੀ ਉਹ ਗੰਦਲੀ ਹੋ ਗਈ ਆ। ਤੇ ਫਿਰ ਕੈਂਸਰ ਤੇ ਡਰੱਗਸ ਵਰਗੀਆਂ ਜਿਹੜੀਆਂ ਲਾਹਣਤਾਂ। ਤੇ ਸਭ ਤੋਂ ਵੱਡੀ ਗੱਲ ਮਨਵੀਰ ਸਿੰਘ ਜੀ ਜਿਹੜੀ ਆ ਵੀ ਜਿਸ ਧਰਤੀ ਤੇ ਜਿਹੜੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ, ਜਿੱਥੇ ਸਾਡੇ ਦਸੇ ਗੁਰੂ ਸਾਹਿਬਾਨ ਚਰਨ ਛੋਹ ਪ੍ਰਾਪਤ ਧਰਤੀ ਆ, ਜਿੱਥੋਂ ਕੁੱਲ ਦੁਨੀਆ ਨੂੰ ਅੰਨ ਵੰਡਿਆ ਔਰ ਕੁੱਲ ਦੁਨੀਆ ਦੇ ਵਿੱਚ ਅਸੀਂ ਲੰਗਰ ਵੀ ਲਾ ਰਹੇ, ਉਹ ਭਾਵੇਂ ਖਾਲਸਾ ਏਡ ਹੋਵੇ ਜਾਂ ਉਹ ਹੋਵੇ ਯੂਨਾਈਟਿਡ ਸਿੱਖ। ਤੇ ਅੱਜ ਜਿਹੜਾ ਮਸਲਾ ਆ ਉਹ ਇਹ ਆ ਵੀ ਸਾਡੀ ਜਿਹੜੀ ਇਹ ਕੁੱਲ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਆ ਤੇ ਉਹਦੇ ਵਿੱਚ ਇਹਨਾਂ ਨੂੰ ਹੁਣ ਉਸ ਗੱਲ ਦਾ ਅਹਿਸਾਸ ਵੀ ਭਾਰਤੀ ਹਕੂਮਤ ਨੂੰ ਹੋ ਗਿਆ। ਇਹਨਾਂ ਦੇ ਆ ਝੂਠੇ ਜਿਹੜੇ ਹੁਣ ਇਹਨਾਂ ਨੇ ਪਲਾਟ ਰਚੇ ਸੀ ਭਾਈ ਗੁਰਪ੍ਰਤਵੰਤ ਸਿੰਘ ਪੰਨੂ ਦਾ, ਜਾਂ ਜਿੱਦਾਂ ਭਾਈ ਅਵਤਾਰ ਸਿੰਘ ਖੰਡਾ ਜੀ ਉਹਨਾਂ ਦਾ, ਇਹਨਾਂ ਨੇ ਭਾਈ ਪਰਮਜੀਤ ਸਿੰਘ ਪੰਜਵਾਲ ਤੇ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਆ, ਸ਼ਹੀਦ ਦਾ ਡੁੱਲਿਆ ਖੂਨ ਐਸੀ ਰੰਗਤ ਲੈ ਕੇ ਆਇਆ ਕਿ ਕੁੱਲ ਦੁਨੀਆ ਦੀਆਂ ਵੱਡੀਆਂ ਮੀਡੀਆ ਫਰਮ, ਅਖਬਾਰਾਂ, TV ਚੈਨਲਾਂ ਤੇ ਸਿੱਖਾਂ ਦੀ ਗੱਲ ਹੋ ਰਹੀ ਆ। ਸਿੱਖੀ ਦਾ ਬੋਲਬਾਲਾ, ਸਿੱਖਾਂ ਦੀ ਗੱਲ ਦਾ ਬੋਲਬਾਲਾ, ਖਾਲਿਸਤਾਨ ਦਾ ਬੋਲਬਾਲਾ ਹੈਗਾ ਆ। ਤੇ ਜਿਹੜੇ ਹੁਣ ਇੱਕਾ ਦੁੱਕਾ ਜਿਹੜੇ ਕਿੰਤੂ ਪਰੰਤੂ ਵਾਲੇ ਆ ਉਹਨਾਂ ਨੂੰ ਛੱਡ ਕੇ, ਉਹ ਸਾਨੂੰ ਪਤਾ ਹੀ ਆ ਕਿ ਭਾਈ ਉਹ ਭਾਰਤੀ ਸਿਸਟਮ ਦੇ ਏਜੰਟ ਜਿਹੜੇ ਉਹਨਾਂ ਦੇ ਪਲਾਂਟ ਕੀਤੇ ਹੋਏ ਆ। ਪਰ ਉਹਨਾਂ ਵਾਸਤੇ ਵੀ ਇਸ ਕੰਟਰੀ ਦੀ ਜਿਹੜੀ FBI ਆ ਉਹਨਾਂ ਨੇ ਆਲਰੇਡੀ ਆਪਣੀ ਆਡੀਓ ਮੈਸੇਜ ਜਿਹੜਾ ਰੀਸੈਂਟ ਸੈਂਡ ਕੀਤਾ ਆ। ਉਹਨਾਂ ਨੇ ਦੱਸ ਦਿੱਤਾ ਵੀ ਭਾਈ ਜੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਆ, ਤੁਹਾਡੇ ਮਿਸ਼ਨ ਦੇ ਆੜੇ ਆਉਂਦਾ, ਸਾਨੂੰ ਇਨਫੋਰਮੇਸ਼ਨ ਦਿਓ, ਅਸੀਂ ਆਪੇ ਨਜਿੱਠ ਲਾਂਗੇ, ਤੁਸੀਂ ਆਪਣਾ ਕੰਟੀਨਿਊ ਕਰੋ। ਅਸੀਂ ਪੀਸਫੁਲ ਤਰੀਕੇ ਨਾਲ ਇਹ ਹੁਣ ਦੁਨੀਆ ਦੀਆਂ ਕੁੱਲ ਵੱਡੀਆਂ ਪਾਵਰਾਂ ਜਿਹੜੀਆਂ ਉਹ 5 ਆਈ ਉਹ ਤੁਹਾਡੇ ਨਾਲ ਖਲੋ ਗਈਆਂ। ਜਸਟਿਨ ਟਰੂਡੋ ਦੀ ਗੱਲ ਕਰ ਲਓ, ਆਸਟ੍ਰੇਲੀਆ, UK ਸਰਕਾਰਾਂ ਨੇ ਸਟੇਟਮੈਂਟਾਂ ਦਿੱਤੀਆਂ। ਔਰ ਅਮਰੀਕਾ ਦੇ ਵਿੱਚੋਂ ਤਾਂ ਮੈਂ ਕਹਿੰਦਾ ਕਮਾਲ ਹੀ ਹੋ ਗਈ ਆ ਵੀ ਵਾਈਟ ਹਾਊਸ ਤੋਂ ਪ੍ਰੈਸ ਕਾਨਫਰੰਸਾਂ ਦੇ ਨਾਲ ਜੋ ਮੈਸੇਜ ਦਿੱਤਾ ਔਰ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਭਾਰਤੀ ਹਕੂਮਤ ਨੂੰ ਚੇਤਾਵਨੀ ਦਿੱਤੀ, ਸਾਡੀ ਧਰਤੀ ਤੇ ਆਣ ਕੇ ਸਾਡੇ ਸਿਟੀਜ਼ਨ ਨੂੰ ਜੇ ਤੁਸੀਂ ਤੱਕਿਆ ਤੇ ਸਾਡੇ ਨਾਲੋਂ ਬੁਰਾ ਕੋਈ ਨਹੀਂ ਹੈਗਾ। ਫਿਰ ਉਹ ਇਹ ਗੱਲ ਜਿਹੜੀ ਆ ਮੈਸੇਜ ਬੜਾ ਕਲੀਅਰ ਆ। ਤੇ ਅੱਜ ਦੀ ਆਵਾਮ, ਅੱਜ ਪੰਥ ਕੌਮ ਜਿਹੜੀ ਆ, ਮੈਂ ਕਹਿੰਦਾ ਹਜ਼ਾਰਾਂ ਦੀ ਤਾਦਾਦ ਵਿੱਚ ਵਲੰਟੀਅਰ ਜਿਹੜੇ ਅਲੱਗ-ਅਲੱਗ ਕੰਟਰੀਆਂ ਤੋਂ ਆਏ ਹੋਏ ਆ ਸਪੈਸ਼ਲ ਸੇਵਾ ਕਰਨ ਵਾਸਤੇ, ਕਿਉਂਕਿ ਸੰਗਤ ਨੂੰ ਕੰਟਰੋਲ ਕਰਨਾ, ਲਾਈਨਾਂ ਦੇ ਵਿੱਚ ਹੋਰ ਹਜ਼ਾਰਾਂ ਤਰ੍ਹਾਂ ਦੀਆਂ ਸੇਵਾਵਾਂ ਹੈਗੀਆਂ। ਪਰ ਕੈਲੀਫੋਰਨੀਆ ਸਟੇਟ ਦੀ ਜਿਹੜੀ ਸੰਗਤ ਆ ਉਹ ਵੀ ਬੜੇ ਉਤਸ਼ਾਹ ਦੇ ਨਾਲ ਵੋਟਾਂ ਪਾਉਣ ਆ ਰਹੀ ਆ। ਸੋ ਅਸੀਂ ਧੰਨਵਾਦ ਕਰਦੇ ਹਾਂ। ਕਲਗੀਧਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚਰਨਾਂ 'ਚ ਅਰਦਾਸ ਬੇਨਤੀ ਆ। ਸਭ ਤੋਂ ਵੱਡੀ ਮੈਂ ਮਿਸ ਕਰਦਾ ਸੀ ਬਈ ਜਿਸ ਧਰਤੀ ਦੇ ਉੱਤੇ ਅੱਜ ਸਾਡੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪੇ ਮਹਿਫੂਜ਼ ਨਾ ਹੋਣ, ਕਿੰਨੀਆਂ ਬੇਅਦਬੀਆਂ ਹੋਈਆਂ। ਇਹ ਬਹੁਤ ਵੱਡਾ ਕਾਰਨ ਕਿ ਇਹਨਾਂ ਦੇ ਵਿੱਚੋਂ ਇਹ ਚੀਜ਼ੇ ਖਤਮ ਕਰ ਦਿਓ ਜਿੱਤੋਂ ਇਹਨਾਂ ਨੂੰ ਸ਼ਕਤੀ ਮਿਲਦੀ ਆ, ਬਾਣੀ ਪੜ੍ਹ ਕੇ ਜਿੱਤੇ ਇੱਕ ਅਕਾਲ ਪੁਰਖ ਦੇ ਨਾਲ ਜੁੜਿਆ ਜਾਂਦਾ ਹੈ। ਤਾਂ ਉੱਥੇ ਬੇਅਦਬੀਆਂ ਦਾ ਦੌਰ ਕੰਟੀਨਿਊ ਚੱਲਿਆ ਆ ਰਿਹਾ ਹੈ। ਕੋਈ ਇਨਸਾਫ ਨਹੀਂ, ਕੋਈ ਸੁਣਵਾਈ ਨਹੀਂ।
ਕਿਸੇ ਨੂੰ ਫੜਿਆ ਨਹੀਂ ਜਾ ਰਿਹਾ। ਤੋ ਇਹ ਚੀਜ਼ਾਂ ਸਾਨੂੰ ਸਮਝਣੀਆਂ ਚਾਹੀਦੀਆਂ ਕਿ ਜੇ ਸਾਡਾ ਪੰਜਾਬ ਆਜ਼ਾਦ ਹੋਏਗਾ ਤੇ ਉਹਦੇ ਵਿੱਚ ਸਾਡੀ ਕੌਮ ਮਹਿਫੂਜ਼ ਹੋਏਗੀ, ਸਿੱਖੀ ਦਾ ਬੋਲਬਾਲਾ ਹੋਏਗਾ, ਕੁੱਲ ਦੁਨੀਆ ਦੇ ਵਿੱਚ ਸਿੱਖੀ ਦਾ ਡਾਕਾ ਵੱਜੇਗਾ। ਇਹ ਤੁਹਾਡਾ ਧੰਨਵਾਦ ਕਰਦੇ। ਨਹੀਂ, ਮੈਂ ਅਖੀਰ ਦੇ ਵਿੱਚ ਚਾਹਨਾ ਕਿ ਤੁਸੀਂ 1-2 ਮਿੰਟ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਤੇ ਆਉਣ ਵਾਲੇ ਜਿਹੜੇ ਉਹਦੇ ਸੈਸ਼ਨ ਨੇ ਜਾਂ ਹੋਰ ਜਿਹੜੇ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਲਿਖੇ ਗਏ ਨੇ ਉਹਨਾਂ ਬਾਰੇ ਜ਼ਰੂਰ। ਜੀ, ਮੈਂ ਵਰਲਡ ਸਿੱਖ ਪਾਰਲੀਮੈਂਟ ਦੇ ਬਿਹਾਫ ਤੇ ਮਨਵੀਰ ਸਿੰਘ ਜੀ, ਦੇਖੋ ਅਸੀਂ ਜੋ ਪੰਥ ਨੇ ਇਕੱਠ ਕੀਤਾ ਸੀ 2015 ਚੱਬੇ ਦੀ ਧਰਤੀ ਸਰਬੱਤ ਖਾਲਸਾ ਸੱਦ ਕੇ, ਇੱਕ ਮਤਾ ਵਰਲਡ ਸਿੱਖ ਪਾਰਲੀਮੈਂਟ ਦਾ ਸੀ। ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਤਿਹਾੜ ਜੇਲ੍ਹ ਦਿੱਲੀ ਬੰਦ ਆ, ਤੇ ਉਹ ਬੜੀਆਂ ਲੰਮੀਆਂ ਸਮਾਵਾਂ ਤੋਂ ਜਿਹੜੇ ਸਾਡੇ ਸਿੱਖ ਨੌਜਵਾਨ ਆ ਹਜ਼ਾਰਾਂ ਦੀ ਤਾਦਾਦ ਵਿੱਚ, ਭਾਈ ਅਮਰਤਪਾਲ ਸਿੰਘ ਉਹਨੀ ਸਾਰੇ ਬੰਦ ਪਏ। ਸੋ ਜਥੇਦਾਰ ਸਾਹਿਬ ਨੇ ਜਿਹੜਾ ਆ ਉਹਨੂੰ ਡਾਇਸਪੋਰਾ ਦੇ ਵਿੱਚ ਇੰਪਲੀਮੈਂਟ ਕਰਨ ਵਾਸਤੇ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਉਹ ਆਪਣਾ ਕੰਮ ਕਰ ਰਹੀ ਆ। ਤਾਂ ਉਹਦੇ ਵਿੱਚ ਕੀ ਹੋ ਰਿਹਾ ਕਿ ਅਸੀਂ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਵਨਸ ਈਅਰ ਜਿਹੜੀਆਂ ਕੁਝ ਐਕਟੀਵਿਟੀਆਂ ਅਲੱਗ-ਅਲੱਗ ਕੌਂਸਲਾਂ ਹੈਗੀਆਂ 10 ਕਰਦੇ ਆ, ਉਹਨਾਂ ਦਾ ਮੰਥਨ ਕੀਤਾ ਜਾਂਦਾ ਵਨਸ ਈਅਰ। ਤਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਦਾ ਤੈਅ ਆ, ਉੱਥੇ ਸਿੰਘਾਂ ਨੂੰ ਕਿਹਾ ਤਿਆਰੀ, ਜੇ ਉੱਥੇ ਨਹੀਂ ਹੁੰਦਾ ਤਾਂ ਫਿਰ ਉਹ ਯੂਰਪ ਦੀ ਕਿਸੇ ਕੰਟਰੀ 'ਚ ਹੋਏਗਾ, ਉਹਦਾ ਫਾਈਨਲਾਈਜ਼ ਕਰ ਰਹੇ ਆ। ਪਰ ਸਾਡੇ ਜਿਹੜੇ ਨੌਜਵਾਨ ਆ, ਜਿਹੜੇ ਪੜ੍ਹੇ ਲਿਖੇ ਡਾਕਟਰ, ਇੰਜੀਨੀਅਰ, ਵਕੀਲ, ਉਹਨਾਂ ਨੂੰ ਅਸੀਂ ਇਸ ਸਿਸਟਮ ਦੇ ਵਿੱਚ ਲਿਆ ਰਹੇ ਆ, ਕਿਉਂਕਿ ਤੇ ਬੈਠ ਕੇ ਪਾਲਿਸੀ ਦੇ ਨਾਲ ਆਪਣੀ ਕੰਟਰੀ ਨੌਜਵਾਨੀ ਨੂੰ ਕਿਵੇਂ ਇੱਕ ਤਰੀਕੇਕਾਰ ਨਾਲ ਆਪਾਂ ਚੱਲਣਾ ਆ ਕਿ ਅਸੀਂ ਜਿਹੜਾ ਆਪਣੀ ਕੰਟਰੀ ਨੂੰ, ਆਪਣੀ ਆਵਾਮ ਨੂੰ ਡਾਇਸਪੋਰਾ ਦੇ ਵਿੱਚ ਨਹੀਂ, ਉਹ ਹਰ ਕੰਟਰੀ ਦੁਨੀਆ ਦੀ ਵਿੱਚ, ਕਿਉਂਕਿ ਗਲੋਬਲੀ ਹੁਣ ਜਿੱਥੇ ਵੱਡੀ ਤਾਦਾਦ ਵਿੱਚ ਸੰਗਤ ਰਹਿੰਦੀ ਆ ਸਿੱਖ ਕੌਮ, ਤੇ ਉਹਨਾਂ ਦੀਆਂ ਗਲੋਬਲੀ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਡਿਫਰੈਂਟ ਪ੍ਰੋਬਲਮਸ ਹੈਗੀਆਂ, ਉੱਥੇ ਖਾਲਿਸਤਾਨ ਦੀ ਗੱਲ ਹੈ ਜਿੱਥੇ ਉਹ ਸਾਰੀਆਂ ਚੀਜ਼ਾਂ ਨੂੰ ਹੈਂਡਲ ਕਰਨ ਵਾਸਤੇ ਵਰਲਡ ਸਿੱਖ ਪਾਰਲੀਮੈਂਟ ਪੰਥ ਦਾ ਜਿਹੜਾ ਕੌਮ ਨੇ ਮਾਈਂਡੇਟ ਦਿੱਤਾ ਸੀ ਉਸ ਵੇਲੇ ਸਰਬੱਤ ਖਾਲਸਾ 15 ਦੇ ਵਿੱਚ, ਜਥੇਦਾਰ ਸਾਹਿਬ ਉਹਨਾਂ ਨੇ ਗਾਂ ਫਿਰ ਪਾਰਲੀਮੈਂਟ ਨੂੰ ਤੋਰਿਆ ਕੰਮ, ਉਹਦੇ ਉੱਤੇ ਕੰਮ ਕੰਟੀਨਿਊਟੀ ਚੱਲ ਰਿਹਾ। ਸਾਡੇ ਜਿਹੜੇ ਪ੍ਰੋਫੈਸਰ, ਇੰਜੀਨੀਅਰ, ਵਕੀਲ, ਮੈਂ ਜਿਹਨਾਂ ਦੀ ਗੱਲ ਕਰਦਾ, ਡਾਕਟਰ, ਉਹ ਅਲੱਗ-ਅਲੱਗ ਕੌਂਸਲਾਂ ਦੇ ਵਿੱਚ ਹੈਗੇ ਆ। ਐਜੂਕੇਸ਼ਨ ਕੌਂਸਲ ਆ, ਐਜੂਕੇਟ ਧਾਰਮਿਕ ਰਿਲੀਜੀਅਸ ਕੌਂਸਲ ਆ, ਐਜੂਕੇਟ ਕਰਨਾ ਕੌਮ ਨੂੰ, ਬੱਚੇ ਨੂੰ, ਤੇ ਉਹ ਆਪਣਾ ਕੰਮ ਕਰ ਰਹੇ ਆ। ਸੇਵਿੰਗ ਪੰਜਾਬ ਅਸੀਂ ਸ਼ੁਰੂ ਕੀਤੀ ਅੰਡਰ ਵਰਲਡ ਸਿੱਖ ਪਾਰਲੀਮੈਂਟ, ਕਿ ਪੰਜਾਬ ਦੇ ਜਿਹੜੇ ਪਾਣੀਆਂ ਦੀ ਗੱਲ ਆ ਉਹ ਭਾਈ ਗੁਰਪ੍ਰੀਤ ਸਿੰਘ ਜੀ ਹੋਣੀ ਯੂਕੇ ਤੋਂ ਉਹ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕਰਦੇ ਆ। ਤਾਂ ਮੈਂ ਸਮਝਦਾ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਵੈਬਸਾਈਟ ਆ www.worldsikhparliament.com, ਉਹਦੇ ਉੱਤੇ ਜਾ ਕੇ ਸਾਰੀ ਇਨਫੋਰਮੇਸ਼ਨ ਅਸੀਂ ਅਪਡੇਟ ਕਰਦੇ ਰਹਿੰਦੇ ਆ, ਕਿੱਥੇ ਕਿਹੜੀ ਕੰਟਰੀ 'ਚ ਪ੍ਰੋਗਰਾਮ ਹੈ, ਜਿਹੜੇ ਇਵੈਂਟ ਹੋ ਚੁੱਕੇ ਆ। ਉਹਦੇ ਵਾਸਤੇ ਵੀ ਬੇਨਤੀ, ਜਿਹੜੇ ਨੌਜਵਾਨ ਪੜ੍ਹੇ ਲਿਖੇ ਆ, ਇਹ ਬੇਸਿਕਲੀ ਹੈਗਾ ਕਿ ਪਲੇਟਫਾਰਮ ਨੌਜਵਾਨੀ ਨੂੰ ਪ੍ਰੋਵਾਈਡ ਕਰਨਾ, ਕਿ ਆਓ ਇਸ ਪਲੇਟਫਾਰਮ ਦੇ ਉੱਤੇ 10 ਕੌਂਸਲਾਂ ਆ ਅਲੱਗ-ਅਲੱਗ, ਮੀਡੀਆ ਕੌਂਸਲ ਆ, ਐਜੂਕੇਸ਼ਨ ਕੌਂਸਲ ਆ, ਰਿਲੀਜੀਅਸ ਕੌਂਸਲ ਆ, ਸੈਲਫ ਡਿਟਰਮੀਨੇਸ਼ਨ ਕੌਂਸਲ ਆ, ਫਾਈਨੈਂਸ ਕੌਂਸਲ ਆ, ਹਿਊਮਨ ਰਾਈਟ ਕੌਂਸਲ ਆ, ਇੱਦਾਂ ਦੀਆਂ ਅਲੱਗ-ਅਲੱਗ ਡਿਪਾਰਟਮੈਂਟ ਹੈਗੇ। ਕਹਿਣ ਤੋਂ ਭਾਵ ਇੰਡੀਆ ਦੇ ਅਗੇਂਸਟ ਇੱਕ ਪੈਰਲਰ ਜਿਹੜੀ ਇੱਕ ਸਿੱਖਾਂ ਦੀ ਪਾਰਲੀਮੈਂਟ ਕੰਟਰੀ ਦੀ ਤਰ੍ਹਾਂ ਹੈ, ਵਰਲਡ ਸਿੱਖ ਪਾਰਲੀਮੈਂਟ ਕੰਮ ਕਰਦੀ ਆ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ। ਹਰ ਇੱਕ ਬੰਦੇ ਦੇ ਜਿਹਦੇ ਕੋਈ ਕਾਬਲੀਅਤ ਹੈ, ਕਿਸੇ ਵੀ ਫੀਲਡ ਵਿੱਚ ਕੰਮ ਕਰਨਾ ਚਾਹੁੰਦਾ, ਉਹਨਾਂ ਨੂੰ ਅਸੀਂ ਉਹ ਪਲੇਟਫਾਰਮ ਮੁਹੱਈਆ ਕਰਾਉਂਦੇ ਆ ਕਿ ਆਪਣਾ ਹੁਨਰ ਜਿਹੜਾ ਤੁਹਾਡੇ ਕੋਲ ਕੋਈ ਵੀ ਜਿਹੜੀ ਤੁਹਾਡੇ 'ਚ ਮਹਾਰਤ ਆ, ਉਹਨੂੰ ਆਣ ਕੇ ਇਸ ਪਲੇਟਫਾਰਮ ਦੇ ਜ਼ਰੀਏ ਕੌਮ ਤੱਕ ਲਿਆਓ, ਬੱਚੇ ਤੱਕ ਉਹਨੂੰ ਇੰਪਲੀਮੈਂਟ ਕਰੀਏ। ਅਸੀਂ ਉਹਨਾਂ ਨੂੰ ਉਹ ਮਾਹੌਲ, ਉਹ ਪਲੇਟਫਾਰਮ ਜਿਹੜਾ ਪ੍ਰੋਵਾਈਡ ਕਰਾਉਂਦੇ ਆ। ਸੋ ਸਾਡਾ ਕੰਮ ਵੀ ਇਹੀ ਆ ਕਿ ਨੌਜਵਾਨੀ ਨੂੰ ਅੱਗੇ ਲਾ ਕੇ ਆਪਣਾ ਕੰਮ ਤੋਰੀਏ। ਜੀ, ਬਹੁਤ ਧੰਨਵਾਦ ਸਰਦਾਰ ਅਹਿਮਦ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਆਏ ਨਿਊਜ਼ੀਲੈਂਡ ਤੋਂ ਸਪੈਸ਼ਲ। ਵਾਹ ਜੀ ਵਾਹ। ਸੋ ਨਿਊਜ਼ੀਲੈਂਡ ਤੋਂ ਸਿੰਘ ਜੁੜੇ ਨੇ ਜੀ ਸਾਡੇ ਨਾਲ 3 ਦਿਨਾਂ ਬਾਅਦ। ਵਾਹ ਜੀ ਵਾਹ। ਪਹਿਲਾਂ ਤਾਂ ਆਪਣਾ ਸ਼ੁਭ ਨਾਮ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਜਸਪ੍ਰੀਤ ਸਿੰਘ ਹੈ ਜੀ ਮੇਰਾ ਨਾਮ। ਜਸਪ੍ਰੀਤ ਸਿੰਘ ਨਿਊਜ਼ੀਲੈਂਡ ਤੋਂ ਆਏ ਨੇ ਜੀ ਉਚੇਚੇ ਤੌਰ ਦੇ ਉੱਤੇ ਅੱਜ ਇਸ ਰੈਫਰੈਂਡਮ ਦੀ ਮੁਹਿੰਮ ਦੇ ਵਿੱਚ ਪੰਥ ਦੇ ਨਾਲ ਖੜਨ ਦੇ ਲਈ। ਮੇਰੀ ਨਾ ਫਲਾਈਟ ਕੈਂਸਲ ਹੋ ਗਈ ਸੀਗੀ ਕਿਸੇ ਵਜ੍ਹਾ ਕਰਕੇ ਜੀ, ਦੁਬਾਰੇ ਕਰਾ ਕੇ ਫਿਰ ਅੱਜ ਹੁਣ ਪਹੁੰਚੇ ਹੀ ਆ ਇੱਥੇ ਸਪੈਸ਼ਲ ਵੋਟ ਪਾਉਣ ਲਈ ਜੀ। ਸੋ ਪਹੁੰਚ ਕੇ ਪਹਿਲਾਂ ਤਾਂ ਦੱਸੋ ਵੀ ਕਿਵੇਂ ਮਹਿਸੂਸ ਹੋ ਰਿਹਾ। ਪਹਿਲਾਂ ਸਵਾਗਤ ਕਰਦੇ ਆ ਤੁਹਾਡਾ। ਧੰਨਵਾਦ ਜੀ। ਜਿਹੜੀ ਚੀਜ਼ ਵੀਡੀਓ ਜਾਂ ਕੈਮਰੇ ਤੇ ਦੇਖੀ ਦੀ ਆ ਨਾ ਜੀ, ਉਹ ਤੋਂ ਕਿਤੇ 100 ਗੁਣਾ ਜ਼ਿਆਦਾ ਜਦੋਂ ਕੋਈ ਗਰਾਊਂਡ ਲੈਵਲ ਤੇ ਆ ਕੇ ਦੇਖੋਗੇ, ਹੋਰ ਵੀ ਮਨ ਹੌਸਲਾ ਹੁੰਦਾ ਵੀ ਸਾਡੀ ਕੌਮ ਜਿਹੜੀ ਹੈ ਜਾਗਰੂਕ ਹੋਈ ਹੈ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਜੀ। ਕਿਉਂਕਿ ਮੈਂ ਤਾਂ ਹਾਲੇ ਕਹਿੰਦਾ ਵੀ ਡਰੋਨ ਨਾਲ ਵੀਡੀਓ ਬਣਨੀ ਚਾਹੀਦੀ, ਇੱਥੇ ਪਤਾ ਲੱਗਣਾ ਚਾਹੀਦਾ ਵੀ 9 ਵਜੇ ਹੀ, ਸਵੇਰ ਦੇ 9 ਵਜੇ ਇੰਨਾ ਇਕੱਠ ਹੋਇਆ ਪਿਆ ਹਜ਼ਾਰਾਂ ਦੇ ਹਿਸਾਬ ਨਾਲ। ਤੇ ਇਹ ਇੱਕ ਨਜ਼ਾਰਾ ਵੀ ਜਿਹੜਾ ਮਹਿਸੂਸ ਕਰਨ ਵਾਲੀ ਚੀਜ਼ ਆ ਨਾ, ਇਹ ਬੜੀ ਫੀਲ ਹੁੰਦੀ ਆ ਵੀ ਵਧੀਆ ਲੱਗਦਾ ਆਪਣੇ ਆਪ ਨੂੰ ਕਿ ਸਾਡੀ ਕੌਮ ਪਹਿਲਾਂ ਨਾਲੋਂ ਜਾਗਰੂਕ ਹੋਈ ਹੈ। ਇਹਨਾਂ ਨੂੰ ਪਤਾ ਲੱਗਿਆ ਵੀ ਅਸਲ ਦੇ ਵਿੱਚ ਜਿਹੜੀ ਗੁਲਾਮੀ ਹੁੰਦੀ ਕੀ ਹੈ,
ਜਿਹੜੀ ਸਾਡੇ ਨਾਲ ਉੱਥੇ ਵਾਪਰਦੀ ਹੈ ਤੇ ਇੱਥੇ ਆ ਕੇ ਸਾਨੂੰ ਆਜ਼ਾਦ ਮੁਲਕਾਂ 'ਚ ਪਤਾ ਲੱਗਦਾ ਹੈ ਵੀ ਅਸਲ 'ਚ ਬੋਲਣ ਦੀ, ਆਪਣੇ ਹੱਕ ਮੰਗਣ ਦੀ ਆਜ਼ਾਦੀ ਕੀ ਹੈ। ਜੀ, ਸੋ ਆਜ਼ਾਦੀ ਤੁਸੀਂ ਦੱਸਿਆ ਕਿ ਇੱਥੇ ਆ ਕੇ ਪਤਾ ਲੱਗਦਾ, ਤੇ ਇਹ ਗੱਲ ਆ ਜਿਹੜੀ ਹਜੇ ਵੀ ਪੰਜਾਬ ਦੇ ਵਿੱਚ ਬਹੁਤਾਤ ਸਿੰਘਾਂ ਨੂੰ ਨਹੀਂ ਸਮਝ ਆ ਰਹੀ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋ? ਉਹ ਦੇਖੋ, ਉਹਨਾਂ ਨੂੰ ਇਹ ਸਮਝ ਆ ਵੀ ਨਹੀਂ ਸਕਣੀ ਜੀ। ਉਹਦਾ ਕਾਰਨ ਹੈ ਕਿਉਂਕਿ ਇਹਨਾਂ ਨੇ ਪਿਛਲੇ 70 ਸਾਲ ਤੋਂ 75 ਸਾਲ ਤੋਂ ਇਹੋ ਜਿਹਾ ਤਾਣਾ ਬਾਣਾ ਬੁਣ ਦਿੱਤਾ ਹੈ ਕਿ ਉਹਨਾਂ ਨੂੰ ਇਹ ਚੀਜ਼ ਮਹਿਸੂਸ ਹੀ ਨਹੀਂ ਹੋ ਰਹੀ ਕਿ ਉਹ ਗੁਲਾਮ ਨੇ ਜੀ। ਕਿਉਂਕਿ ਉਹਨਾਂ ਨੂੰ ਉਹਨਾਂ ਦੀ ਸਕੂਲੀ ਪੜ੍ਹਾਈ, ਸਾਡੇ ਇਤਿਹਾਸ ਤੋਂ ਵਾਂਝਾ ਰੱਖਣਾ, ਸਾਡੇ ਜਿਹੜੇ ਨਚਾਰਪੁਣਾ ਜਿਹੜਾ ਵਿੱਚ ਬਾੜ ਦਿੱਤਾ ਸਾਡੀ ਕੌਮ ਦੇ, ਉਸ ਤੋਂ ਬਾਅਦ ਫਿਰ ਨਸ਼ਾ, ਸਾਡੀ ਜਿਹੜੀ 10-12 ਸਾਲ ਜਿਹੜੀ ਇਹਨਾਂ ਨੇ ਕਤਲੇਆਮ ਕੀਤਾ, ਸਾਡੇ ਝੂਠੇ ਮੁਕਾਬਲੇ ਬਣਾ ਕੇ, ਇਹਨਾਂ ਚੀਜ਼ਾਂ ਨੇ ਸਾਡੇ ਲੋਕਾਂ ਨੂੰ ਕਾਫੀ ਕੁਝ ਡਰਾ ਧਮਕਾ ਕੇ, ਕੁਝ ਨਸ਼ਿਆਂ 'ਚ ਬਾੜ ਕੇ ਬੜਾ ਕੁਝ ਇਦਾਂ ਕਰ ਦਿੱਤਾ। ਉਹਨਾਂ ਨੂੰ ਇਹ ਚੀਜ਼ਾਂ ਦੇ ਬਹੁਤ ਜ਼ਿਆਦਾ ਅਵੇਅਰ ਨਹੀਂ ਹੈਗਾ। ਪਰ ਹਾਂ, ਜਿੱਦਾਂ ਇਹੋ ਜਿਹੇ ਈਵੈਂਟ ਜਿਹੜਾ ਬਾਹਰ ਹੋ ਰਹੇ ਆ, ਜਿਹੜੇ ਭੈਣ ਭਰਾ ਸਾਡੇ ਬੋਲਦੇ ਆ, ਜਦੋਂ ਇਹ ਚੀਜ਼ਾਂ ਉਹ ਦੇਖਦੇ ਆ, ਬਹੁਤ ਲੋਕ ਅਵੇਅਰ ਹੁਣ ਹੋਣਾ ਸ਼ੁਰੂ ਹੋ ਗਏ ਆ। ਤੇ ਮੈਂ ਬੇਨਤੀ ਕਰਦਾ ਕਿ ਉਹ ਵੱਧ ਤੋਂ ਵੱਧ ਬਾਹਰਲੇ ਚੈਨਲ ਦੇਖਿਆ ਕਰਨ, ਜਿਹੜੇ ਬਾਹਰ ਦੇ ਸਾਡੇ ਸਿੱਖ ਐਕਟਿਵਿਸਟ ਜਿਹੜੇ ਹੈਗੇ ਆ ਭਰਾ ਸਾਡੇ, ਜਿਹੜੇ ਬਜ਼ੁਰਗ ਸਾਡੇ ਬੋਲਦੇ ਪਏ ਆ, ਉਹਨਾਂ ਨੂੰ ਸੁਣਨ, ਤਾਂ ਕਿ ਉਹਨਾਂ ਨੂੰ ਪਿਛਲੀਆਂ ਗੱਲਾਂ ਵੀ ਪਤਾ ਲੱਗਣ। ਜਦੋਂ ਉਹਨਾਂ ਨੂੰ ਬਜ਼ੁਰਗਾਂ ਨੂੰ ਸੁਣਨਗੇ ਤੇ ਜਿਹੜੀ ਨੌਜਵਾਨੀ ਹੁਣ ਬੋਲਦੀ ਆ ਉਹਨਾਂ ਨੂੰ ਵੀ ਸੁਣਨ। ਤਾਂ ਹੁਣ ਦਾ ਜਿਹੜਾ ਬਾਹਰਲੇ ਦੱਸਦੇ ਵੀ ਆਜ਼ਾਦੀ ਅਸਲ 'ਚ ਕੀ ਹੁੰਦੀ ਹੈ, ਕਿੱਦਾਂ ਬੋਲਣ ਦੀ ਆਜ਼ਾਦੀ ਹੈ, ਖੜਨ ਦੀ ਆਜ਼ਾਦੀ ਆ, ਆਪਣੇ ਧਰਮ ਦੀ, ਆਪਣੇ ਇਤਿਹਾਸ ਦੀ ਗੱਲ ਕਰਨ ਦੀ ਆਜ਼ਾਦੀ ਹੈ, ਆਪਣੇ ਬਾਣੇ ਪਾਉਣ ਦੀ। ਹੁਣ ਤੁਸੀਂ ਦੇਖੋ, ਸਾਡੀਆਂ ਤਾਂ ਉੱਥੇ ਸ੍ਰੀ ਸਾਹਿਬਾਂ ਵੀ ਲਾਈਆਂ ਜਾਂਦੀਆਂ ਨੇ, ਸਕੂਲਾਂ ਦੇ ਵਿੱਚ ਕੜੇ ਵੀ ਲਹਾਏ ਜਾ ਰਹੇ ਬੱਚਿਆਂ ਤੋਂ। ਕਿਸ ਤਰ੍ਹਾਂ ਦੀ ਆਜ਼ਾਦੀ ਹੈ ਇਹ? ਬੱਚਿਆਂ ਨੂੰ ਪੰਜਾਬੀ ਬੋਲਣ ਤੱਕ ਤੇ ਫਾਈਨ ਲੱਗ ਰਹੇ ਆ। ਸੋ ਇਹ ਚੀਜ਼ਾਂ ਜੇ ਕੋਈ ਸਿੱਖਣਾ ਚਾਹੁੰਦਾ ਤਾਂ ਉਹ ਬਾਹਰਲੇ ਨਿਊਜ਼ ਦੇ ਚੈਨਲ ਦੇਖਣ, ਜਿਹੜੇ ਸਾਡੇ ਐਕਟਿਵਿਸਟ ਨੇ, ਸਿੱਖ ਐਕਟਿਵਿਸਟ ਨੇ, ਉਹਨਾਂ ਨੂੰ ਸੁਣਨ, ਤਾਂ ਹੀ ਇਹ ਚੀਜ਼ ਤੋਂ ਬਾਹਰ ਆਇਆ ਜਾਊਗਾ। ਕਿਉਂਕਿ ਉੱਥੇ ਉਹ ਚੀਜ਼ ਦਾ ਤਾਣਾ ਬਾਣਾ ਬੁਣ ਦਿੱਤਾ, ਉਹ ਉੱਥੋਂ ਨਹੀਂ ਸਮਝ ਲੱਗੀ ਉਹਨਾਂ ਨੂੰ। ਜੀ, ਔਰ ਇੱਕ ਪਾਸੇ ਜਿਹੜੇ ਮੁਲਕ ਨੂੰ ਆਪਣਾ ਸਮਝਣ ਦਾ ਭਰਮ ਪਾਲੀ ਬੈਠੇ ਆ ਉੱਥੇ ਦੇ ਲੋਕ, ਉੱਥੇ ਸਾਡੇ ਉੱਤੇ ਇੰਨੀਆਂ ਪਾਬੰਦੀਆਂ ਨੇ, ਤੇ ਦੂਜੇ ਪਾਸੇ ਇੱਥੇ ਬਾਹਰ ਵਿਦੇਸ਼ਾਂ ਦੇ ਵਿੱਚ ਸਾਰੇ ਦਾ ਸਾਰਾ ਸਿਸਟਮ ਆ ਜਿਹੜਾ ਉਹ ਅੱਜ ਸਿੱਖਾਂ ਨੂੰ ਪ੍ਰੋਟੈਕਸ਼ਨ ਦੇਣ ਦਾ ਜਿਹੜਾ ਉਹ ਹਾਮੀ ਬਣਿਆ ਹੋਇਆ। ਦੇਖੋ, ਜਿਹੜਾ ਇਹ ਕਹਿੰਦੇ ਨੇ ਵੀ ਸਾਡਾ ਆਪਣਾ ਮੁਲਕ ਜਿਹੜਾ, ਇਹ ਗਲਤਫਹਿਮੀ ਪਾਲੀ ਹੋਈ ਹੈ। ਇਹ ਗਲਤਫਹਿਮੀ ਤਾਂ ਇਹਨਾਂ ਦੀ 55 ਦੇ ਦਰਬਾਰ ਸਾਹਿਬ ਦੇ ਅਟੈਕ, 84 ਤੋਂ ਬਾਅਦ 12 ਸਾਲ ਨਸਲਕੁਸ਼ੀ ਹੋਈ। ਇਹ ਗਲਤਫਹਿਮੀਆਂ ਸਾਡੇ ਲੋਕਾਂ ਦੀਆਂ ਉਦੋਂ ਨਿਕਲ ਜਾਣੀਆਂ ਚਾਹੀਦੀਆਂ ਸੀ। ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਹੁਣ ਉਹੀ ਗੱਲ ਆ ਜਾਂਦੀ ਹੈ ਫਿਰ, ਜਿਹੜਾ ਸਾਡਾ ਦੇਖੋ, ਪਹਿਲਾਂ ਤਾਂ ਹਲੇ ਕਿਤੇ ਨਾ ਕਿਤੇ ਸਾਡੇ ਗੁਰੂ ਨਾਨਕ ਪਾਤਸ਼ਾਹ ਦੇ ਜਾਂ 10ਵੇਂ ਪਾਤਸ਼ਾਹ ਦੇ ਕਿਤੇ ਨਾ ਕਿਤੇ ਇਤਿਹਾਸ ਦੀ ਗੱਲ ਸੁਣਨ ਨੂੰ ਆ ਜਾਂਦੀ ਸੀ ਸਕੂਲ ਦੇ ਕਿਤਾਬਾਂ ਦੇ ਵਿੱਚ। ਹੁਣ ਤਾਂ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ। ਤੇ ਦੂਜੀ ਗੱਲ ਜਿਹੜੀ ਸਾਡਾ ਆਪਣਾ ਮੁਲਕ ਸਮਝਣ ਦੀ ਗੱਲ ਹੈ, ਘੱਟੋ ਘੱਟ ਨਹੀਂ ਤਾਂ 150 ਤੋਂ 200 ਦੇ ਵਿੱਚ ਦਿੱਲੀ ਏਰੀਏ ਦੇ ਵਿੱਚ ਗੁਰਦੁਆਰੇ ਸਾਡੇ ਖਤਮ ਕਰ ਦਿੱਤੇ ਗਏ ਆ ਜੀ। ਠੀਕ ਹੈ ਜੀ। ਤੇ 4-5 ਸਾਡੇ ਇਤਿਹਾਸਿਕ ਗੁਰਦੁਆਰੇ ਜਿਹੜੇ ਹੈਗੇ ਆ ਪਿਛਲੇ 10 ਸਾਲਾਂ ਦੇ ਵਿੱਚ ਕੀਤੇ ਗਏ ਆ, ਜਿਹੜਾ ਵਿਪਰ ਵੱਲੋਂ ਜੀ। ਠੀਕ ਹੈ ਜੀ। ਤੇ ਮੈਂ ਇਹ ਪੁੱਛਦਾ ਵੀ ਜਿਹੜੀ ਇਹ ਗੱਲ ਹੈ, ਫਿਰ ਇਹ ਕਿੱਥੇ ਰਹਿ ਗਿਆ ਵੀ ਸਾਡਾ ਇਹ ਆਪਣਾਪਣ ਦੀ ਜਿਹੜਾ ਸਾਡਾ ਆਪਣਾ ਦੇਸ਼ ਦੀ ਗੱਲ ਕਰੀਏ ਵੀ ਸਾਡਾ ਆਪਣਾ ਟ੍ਰੇਨ ਦੇ ਵਿੱਚ ਚੜ੍ਹਨ ਤੋਂ ਤੁਹਾਨੂੰ ਰੋਕਿਆ ਜਾਂਦਾ ਸ੍ਰੀ ਸਾਹਿਬ ਪਾਣ ਤੋਂ ਜੀ। 9-9 ਇੰਚ ਦੀਆਂ ਨਹੀਂ ਪਾ ਸਕਦੇ ਤੁਸੀਂ, ਜਿਹੜੀਆਂ ਸਾਡੀਆਂ ਜਿਹੜੇ ਉਹ ਸੋ ਕਾਲਡ ਕਹਿੰਦੇ ਨੇ ਸਾਡੇ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ, ਪਰ ਅਸੀਂ ਤਾਂ ਨਹੀਂ ਮੰਨਦੇ ਹਾਂ। ਪਰ ਜਿਹੜੇ ਵੀ ਇਹ ਸੋਚਦੇ ਆ ਵੀ ਫਿਰ ਆਜ਼ਾਦੀਆਂ ਕਿੱਥੇ ਰਹਿ ਗਈਆਂ ਜਾਂ ਇਹਨੂੰ ਮੰਨਣ ਦਾ ਕਿੱਥੋਂ ਰਹਿ ਗਿਆ? ਤੁਹਾਡੀ ਗੱਲ ਕਹਿਣ ਤੋਂ ਰੋਕਿਆ ਜਾਂਦਾ ਹੈ। ਤੁਹਾਡੇ ਦੇਖੋ ਹੁਣ ਕੋਈ ਨਸ਼ੇ ਦੇ ਖਿਲਾਫ ਬੋਲਦਾ ਹੈ, ਈਵਨ ਕਿ ਅਮਰ ਸੰਚਾਰ ਦਾ ਪ੍ਰਚਾਰ ਕਰਨ ਵਾਲੇ ਭਾਈ ਅਮਰਤਪਾਲ ਸਿੰਘ ਜੀ ਨੂੰ ਅਰੈਸਟ ਕਰਕੇ ਦੇਖੋ ਕਿੱਥੇ ਸੁੱਟਿਆ ਉਹਨਾਂ ਨੂੰ, ਵੀ ਗੱਲ ਨਾ ਹੋ ਸਕੇ। ਹਾਂਜੀ ਜੀ, ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ। ਔਰ ਅਮਨਵੀਰ ਸਿੰਘ ਜੀ, ਤੁਸੀਂ ਵੀ ਜਰੂਰ ਟੀਵੀ 84 ਦੇ ਦਰਸ਼ਕਾਂ ਲਈ 2 ਲਫ਼ਜ਼ ਜਰੂਰ ਕਹੋ ਜੀ। ਬਿਲਕੁਲ ਜੀ, ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਵੀ ਇੱਥੇ ਮੈਦਾਨ ਲੱਗਿਆ ਹੋਇਆ, ਖਾਲਸੇ ਨੇ ਜਿਹੜਾ ਮੈਦਾਨ ਹੈ ਆਪਣਾ ਚੁਣਿਆ ਹੋਇਆ, ਰੈਫਰੈਂਡਮ ਦੀਆਂ ਵੋਟਾਂ ਦੇ ਰਾਹੀਂ ਅਸੀਂ ਵਰਲਡ ਨੂੰ ਦੱਸ ਰਹੇ ਹਾਂ ਵੀ ਸਿੱਖ ਜਿਹੜੇ ਆ ਉਹ ਆਪਣਾ ਦੇਸ਼ ਚਾਹੁੰਦੇ ਆ ਜੀ। ਤੇ ਦੂਜੀ ਤੁਸੀਂ ਗੱਲ ਕੀਤੀ ਸੀਗੀ ਵੀ ਉੱਥੇ ਬੈਠਿਆਂ ਨੂੰ ਜਿਹੜਾ ਗੁਲਾਮੀ ਦਾ ਜਿਹੜਾ ਪਤਾ ਨਹੀਂ ਲੱਗਦਾ, ਉਹ ਕਾਰਨ ਇਹ ਆ ਵੀ ਜਦੋਂ ਤੋਤਾ ਇੱਕ ਹੁੰਦਾ ਨਾ ਪਿੰਜਰੇ 'ਚ ਪਾ ਕੇ ਉਹਨੂੰ ਮਿਰਚਾਂ ਖਿਲਾਈ ਜਾਓ, ਉਹਨੂੰ ਲੱਗੀ ਜਾਂਦਾ ਵੀ ਇਹੀ ਵਧੀਆ ਆ, ਬਾਹਰ ਉੱਡਣ ਦੀ ਹਿੰਮਤ ਨਹੀਂ ਪੈਂਦੀ, ਉਹ ਫਿਰ ਉਹਨੂੰ ਪਿੰਜਰਾ ਚੰਗਾ ਲੱਗਣ ਲੱਗ ਜਾਂਦਾ ਜੀ। ਉਹ ਹਾਲ ਸਾਡੇ ਭਰਾਵਾਂ ਭੈਣਾਂ ਦਾ ਉੱਥੇ ਹੋ ਗਿਆ ਆ। ਤੇ ਇੱਕ ਡਰ ਦੀ ਨੀਤੀ ਵੀ ਆ, ਜਿਹੜਾ ਡਰ ਪਾਇਆ ਜਾਂਦਾ। ਹੁਣ ਜਿੱਦਾਂ ਸਿੰਘ ਨੇ ਗੱਲ ਕੀਤੀ ਬਈ ਭਾਈ ਅਮਰਤਪਾਲ ਸਿੰਘ ਜੀ ਅੰਮ੍ਰਿਤ ਸੰਚਾਰ ਕਰਨ ਆਏ, ਤੇ ਉਹਨਾਂ ਨੂੰ ਵੀ ਜਿਹੜਾ ਉਹਨਾਂ ਨੇ NSA ਵਰਗੀਆਂ ਗੰਦੀਆਂ ਧਰਾਵਾਂ ਲਾ ਕੇ ਤੇ ਡਿਬੜੂਗੜ੍ਹ ਜੇਲ੍ਹ ਵਿੱਚ ਭੇਜਤਾ ਹਨਾ ਜੀ। ਤੇ ਉਹੀ ਉਹਨਾਂ ਨੇ ਤਾਂ ਡਰਾਉਣਾ ਆ,
ਤੇ ਜਿੰਨਾ ਇਹ ਡਰਾਉਣਗੇ ਓਨਾ ਹੀ ਅਸੀਂ ਉੱਭਰਾਂਗੇ। ਵਿਦੇਸ਼ਾਂ 'ਚੋਂ ਅਸੀਂ ਓਨੇ ਤਾਕਤਵਰ ਤਰੀਕੇ ਨਾਲ ਗੱਲ ਕਰਦੇ ਹਾਂ, ਕਿਉਂਕਿ ਇੱਥੇ ਸਾਨੂੰ ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ ਦੀ ਜਿਹੜੀ ਆ ਫੁੱਲ ਆਜ਼ਾਦੀ ਆ, ਤੇ ਅਸੀਂ ਉਹਦਾ ਯੂਜ਼ ਕਰਦੇ ਹਾਂ ਤੇ ਆਪਣੀ ਗੱਲ ਜਿਹੜੀ ਆ ਵਰਲਡ ਸਾਹਮਣੇ ਤੇ ਆਪਣੇ ਲੋਕਾਂ ਸਾਹਮਣੇ ਰੱਖਦੇ ਹਾਂ ਜੀ। ਸੋ ਕਿੰਨਾ ਕੁ ਤੁਹਾਨੂੰ, ਤੁਸੀਂ ਬੜੀ ਦੇਰ ਤੋਂ ਇੱਥੇ ਵਿਚਰ ਰਹੇ ਹੋ, ਸਾਰੇ ਪਾਸੇ ਤੁਸੀਂ ਦੇਖਿਆ ਘੁੰਮ ਫਿਰ ਕੇ, ਸੋ ਕੀ ਤੁਹਾਡਾ ਅੰਦਾਜ਼ਾ ਹੈਗਾ ਵੀ ਕਿੰਨੀ ਕੁ ਅੱਜ ਵੋਟ ਆ ਜਿਹੜੀ ਖਾਲਿਸਤਾਨ ਦੇ ਪੱਖ ਦੇ ਵਿੱਚ? ਜੀ ਵੋਟ ਜੀ ਹੋਪਫੁਲੀ ਜਿਹੜੀ ਗੁਰੂ ਮਹਾਰਾਜ ਦੀ ਕਿਰਪਾ ਰਹੀ ਤਾਂ ਜੀ 1 ਲੱਖ ਤੋਂ 1.25 ਲੱਖ ਵੋਟ ਜਿਹੜੀ ਅੱਜ ਪੋਲ ਹੋਊਗੀ ਮਿਨੀਮਮ, ਮੈਂ ਅੰਦਾਜ਼ਾ ਲਾ ਰਿਹਾ। ਤੇ ਸੰਗਤਾਂ ਦੇ ਵਿੱਚ ਇੰਨਾ ਪ੍ਰੇਮ ਆ ਬਈ ਦੇਖੋ 4-4 5-5 ਘੰਟੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਤੇ ਸਾਰਿਆਂ ਨੇ ਖੜ ਕੇ ਵੋਟਾਂ ਪਾਉਣੀਆਂ ਆ। ਸਾਡੀਆਂ ਬਜ਼ੁਰਗ ਬੀਬੀਆਂ ਭੈਣਾਂ ਤੇ ਬੱਚਿਆਂ ਨੂੰ, ਛੋਟੇ ਛੋਟੇ ਨੂੰ ਲੈ ਕੇ ਭੈਣਾਂ ਸਾਡੀਆਂ ਇੱਥੇ ਆਈਆਂ ਆ। ਤੇ ਇੱਕ ਨਾ ਕਿਤੇ ਮਨ ਵੀ ਖੁਸ਼ ਹੁੰਦਾ ਵੀ ਸਿੱਖਾਂ ਦੇ ਅੰਦਰ ਆਪਣੇ ਰਾਜ ਦੀ ਜਿਹੜੀ ਤਾਂਘ ਆ ਉਹ ਬੜੀ ਪ੍ਰਬਲ ਤਰੀਕੇ ਨਾਲ ਹੁਣ ਸਾਹਮਣੇ ਆ ਰਹੀ ਆ ਤੇ ਸਿੱਖ ਇਕੱਤਰ ਹੋ ਰਹੇ ਆ ਤੇ ਇਹਦੇ ਨਾਲ ਹਿੰਦੁਸਤਾਨ ਦੀਆਂ ਜਿਹੜੀਆਂ ਜੜ੍ਹਾਂ ਆ ਉਹ ਹਿੱਲ ਰਹੀਆਂ ਆ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ। ਤੇ ਦਾਸ ਨੇ 5 ਪਿਆਰਿਆਂ ਤੋਂ ਬਾਅਦ ਪਹਿਲੀ ਵੋਟ ਜਿਹੜੀ ਸੀਗੀ ਇਹਨਾਂ ਨੇ ਜਸਵੀਰ ਸਿੰਘ ਉਹਨਾਂ ਦੀ ਕਹੀ ਸੀ, ਪਰ ਉਹ ਵੀ ਪੈ ਗਈ ਆ ਤੇ ਦਾਸ ਨੇ ਵੀ ਪਹਿਲੀ ਵੋਟ ਹੀ ਪਾਈ ਆ ਜੀ 5 ਪਿਆਰਿਆਂ ਤੋਂ ਬਾਅਦ। ਬਹੁਤ ਇਹ ਤਾਂ ਇਤਿਹਾਸਕ ਜਿਹੜੇ ਲੰਮੇ ਨੇ ਉਹਨਾਂ ਨੂੰ ਤੁਸੀਂ ਇੰਜੋਏ ਕੀਤਾ। ਹਾਂਜੀ ਇੰਜੋਏ। ਸੋ ਬਹੁਤ ਧੰਨਵਾਦ ਅਮਨਵੀਰ ਸਿੰਘ ਜੀ। ਧੰਨਵਾਦ ਮਨਵੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ। ਜਿਹੜੀ ਗੱਲ ਤੁਸੀਂ ਡਰਾਉਣ ਵਾਲੀ ਗੱਲ ਕੀਤੀ ਹੈ ਨਾ ਵੀ ਪ੍ਰਭਾਵ ਬਣਾਇਆ ਜਾਂਦਾ ਹੈ ਜੀ, ਜਦੋਂ ਭਾਈ ਅਮਰਪਾਲ ਸਿੰਘ ਜੀ ਦੀ ਗ੍ਰਿਫਤਾਰੀ ਹੋਈ ਹੈ ਨਾ, ਉਹ ਬੜੇ ਆਰਾਮ ਨਾਲ ਵੀ ਲਿਜਾ ਸਕਦੇ ਉਹਨਾਂ ਨੂੰ ਜੇ ਕੋਈ ਗੱਲ ਹੁੰਦੀ ਹੈ ਨਾ ਜੀ। ਇਹਨਾਂ ਨੇ ਇੱਕ ਪੂਰਾ ਮਾਹੌਲ ਬਣਾ ਕੇ 70-80 ਹਜ਼ਾਰ ਦੀ ਆਰਮੀ ਲਾ ਕੇ ਇੱਕ ਸਿਰਫ ਤੇ ਸਿਰਫ ਲੋਕਾਂ ਨੂੰ ਡਰਾਉਣ ਲਈ ਅਡੰਬਰ ਰਚਿਆ ਸੀ। ਪਰ ਇਹਨਾਂ ਨੂੰ ਇੱਕ ਗੱਲ ਮੈਂ ਦੱਸ ਦੇਣੀ ਚਾਹਾਂ, ਇਹ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਾ ਪੰਥ ਹੈ, ਠੀਕ ਹੈ ਜੀ। ਇਹਦਾ ਜਨਮ ਹੀ ਖੰਡੇ ਦੀ ਧਾਰ ਚੋਂ ਹੋਇਆ ਜੀ ਤੇ ਇੱਕ ਆਪਣੇ ਪਰਿਵਾਰ ਦੀਆਂ ਸ਼ਹੀਦੀਆਂ ਦੇ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹਦੀਆਂ ਜੜ੍ਹਾਂ ਲਾਈਆਂ ਨੇ। ਇਹ ਇਦਾਂ ਕਿਸੇ ਇੱਕੀ ਦੁੱਕੀ ਜਾਂ ਲੱਲੀ ਛੱਲੀ ਨਹੀਂ ਇਹ ਇਦਾਂ ਨਹੀਂ ਪੱਟ ਸਕਦੀਆਂ। ਇਹ ਪੰਥ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ। ਇੱਕ ਹੋਰ ਗੱਲ ਕਹਿ ਦਈਏ ਵੀ 2-2 ਮੀਲਾਂ 3-3 ਮੀਲਾਂ ਲੰਬੀਆਂ ਲਾਈਨਾਂ ਘੁੰਮ ਕੇ ਲੱਗੀਆਂ ਹੋਈਆਂ। ਅਸੀਂ ਸਾਰੀਆਂ ਲਾਈਨਾਂ ਕਵਰ ਕੀਤੀਆਂ ਸੀਗੀਆਂ ਤੇ ਸੰਗਤ ਬਹੁਤ ਵੱਡੇ ਲੈਵਲ ਤੇ ਇਕੱਤਰ ਹੋਈ ਆ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ। ਮੌਸਮ ਵੀ ਬਹੁਤ ਵਧੀਆ ਹੋ ਗਿਆ। ਅਸੀਂ ਤਾਂ ਕਹਿੰਦੇ ਸੀ ਵੀ ਠੰਡ ਹੋਣੀ ਆ, ਪਰ ਠੰਡ ਹੈ ਨਹੀਂ ਗੀ ਇੰਨੀ ਤੇ ਕਲੀਅਰ ਵੀ ਹੈਗਾ ਆ ਤੇ ਹੋਪਫੁਲੀ ਜਿਹੜੀਆਂ ਵੱਧ ਤੋਂ ਵੱਧ ਅੱਜ ਵੋਟਾਂ ਅਸੀਂ ਪੋਲ ਕਰਕੇ ਜਾਵਾਂਗੇ। ਚੜ੍ਹਦੀ ਕਲਾ ਹੋਊਗੀ। ਚੜ੍ਹਦੀ ਕਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸੰਗਤ ਸਾਡੇ ਨਾਲ ਜੁੜੀ ਹੈ ਜੀ। ਹਾਂਜੀ ਅਸੀਂ ਲੋਕਲ ਹੀ ਰਹਿੰਦੇ ਆ ਫਰੀਮਾਉਂਟ ਜੀ। ਤੁਹਾਡਾ ਤੇ ਮੇਰਾ ਨਾਮ ਗੁਰਬਚਨ ਸਿੰਘ ਰਾਣਾ ਹੈ। ਭਾਜੀ ਜਸਵਿੰਦਰ, ਆਪਣਾ ਅਰਸ਼ਦੀਪ ਸਿੰਘ ਜੀ, ਨਾਮ ਅਮਰੀਕ ਸਿੰਘ ਜੀ। ਅਮਰੀਕ ਸਿੰਘ ਜੀ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਟੀਵੀ 84 ਦੇ ਮੰਚ ਤੇ। ਹਾਂਜੀ ਡਾਕਟਰ ਸਾਹਿਬ ਦੇ ਸ਼ੋਅ ਹਮੇਸ਼ਾ ਦੇਖੀਦੇ ਆ, ਹਮੇਸ਼ਾ ਨਾਲ ਵੀ ਖੜੇ ਆ ਉਹਨਾਂ ਦੇ ਸ਼ੁਰੂ ਤੋਂ ਹੀ ਤੇ ਲੰਬੇ ਸਮੇਂ ਤੋਂ ਉਹਨਾਂ ਦੀ ਜਿੱਦਾਂ ਨਾਲ ਹੀ ਰਹੇ ਸਮਝ ਲਓ ਜੀ। ਤੇ ਬਾਕੀ ਇਹ ਆ ਵੀ ਇਹ ਤੁਸੀਂ ਦੇਖ ਹੀ ਲਿਆ ਹੁਣ ਰੈਫਰੈਂਡਮ ਦਾ। ਮੈਨੂੰ ਲੱਗਦਾ 30-40 ਹਜ਼ਾਰ ਵੋਟ ਤਾਂ ਪੈ ਚੁੱਕੀ ਹੋਣੀ ਹੈ ਤੇ ਹਜੇ ਮੈਨੂੰ ਲੱਗਦਾ ਕੈਨੇਡਾ ਦਾ ਤੇ ਦੂਜਾ ਆਪਣਾ ਸਰੀ ਵਾਲਾ ਰੈਕਟ ਟੁੱਟ ਜਾਊਗਾ ਲੱਗਦਾ ਜੀ। ਬਹੁਤ ਵਧੀਆ ਗੱਲ ਆ ਜੀ ਜੇ ਰੈਕਟ ਟੁੱਟੇ। ਸੋ ਜੀ ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ? ਹਾਂਜੀ ਬਾਜੀ ਇਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਜੋ ਉਮੀਦ ਸੀਗੀ ਸਾਨੂੰ ਇੱਥੇ, ਜੋ ਇੱਥੇ ਦੀ ਲੋਕਲ ਸੰਗਤ ਨੂੰ, ਉਸ ਤੋਂ ਕਈ ਗੁਣਾ ਵੱਧ ਕੇ ਇਕੱਠ ਹੋਇਆ ਜੀ। ਹਾਂਜੀ ਇਸ ਲਈ ਦਾ ਸਭ ਇਹ ਸਾਰੇ ਭਰਾਵਾਂ ਦੀ ਮਿਹਨਤ ਹੈ, ਸਾਰਿਆਂ ਦੀ ਸਾਂਝਾ ਹੀ ਕਵਾਂਗਾ। ਸਭ ਦੀ ਮਿਹਨਤ ਆਪਣੀ ਆ, ਸਾਰੇ ਦਿਲੋਂ ਖੜੇ ਆ ਜੀ। ਦੇਖੋ ਬਜ਼ੁਰਗ ਬੱਚੇ ਸਾਰੇ ਲੈ ਕੇ ਆਏ ਆ, ਆਪਣੀਆਂ ਫੈਮਲੀਆਂ ਲੈ ਕੇ ਆਏ ਆ ਤੇ ਮਹਾਰਾਜ ਚੜ੍ਹਦੀ ਕਲਾ ਬਖਸ਼ੇ, ਸਿੱਖਾਂ ਨੂੰ ਆਪਣਾ ਘਰ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਸ ਆਹੀ ਹੈ ਕਿ ਲੱਗਦਾ ਹੈ ਕਿ ਖਾਲਿਸਤਾਨ ਦੀ ਪ੍ਰਾਪਤੀ ਨੇੜੇ ਹੀ ਹੈ ਤੇ ਬਾਕੀ ਲੱਗਦਾ ਹੈ ਕਿ ਅਮਰੀਕਾ ਰਿਕਾਰਡ ਤੋੜੂਗਾ ਬਾਕੀ ਕੰਟਰੀਆਂ ਦਾ। ਜੋ ਸੰਗਤ ਦਾ ਉਰੇ ਦੇਖ ਕੇ ਲੱਗ ਰਿਹਾ ਆ ਕਿ ਰੁਕਣਾ ਨਹੀਂਗਾ ਕੰਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਿੰਘ ਸਾਹਿਬ ਤੁਸੀਂ ਕਹਿਣਾ ਚਾਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਿਹੜੀ ਸੰਗਤ ਇੱਥੇ ਆਈ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਵਾਂ। ਸਾਰੇ ਸਿੱਖਾਂ ਨੂੰ ਚਾਹੀਦਾ ਹੈ ਹੁਮ ਆ ਕੇ ਪਹੁੰਚਣ। ਜਿਹੜੀ ਸੰਗਤ ਰਹਿ ਵੀ ਗਈ ਹੈ ਉਹਨਾਂ ਨੂੰ ਵੀ ਆਉਣਾ ਚਾਹੀਦਾ ਅੱਗੋਂ ਦੀ। ਬਸ ਮੇਰਾ ਇਹੋ ਗੁਜ਼ਾਰਿਸ਼ ਹੈ ਜੀ ਸਾਰਿਆਂ ਨੂੰ, ਸਾਰੇ ਜਣੇ ਸੰਗਤ ਪਹੁੰਚੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਮੋਹਨਜੀਤ ਕੌਰ। ਮੋਹਨਜੀਤ ਕੌਰ ਜੀ ਸਾਡੇ ਨਾਲ ਜੁੜੇ ਨੇ। ਔਰ ਮੋਹਨਜੀਤ ਕੌਰ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਜੂਬਾ ਸਿਟੀ ਤੋਂ। ਜੂਬਾ ਸਿਟੀ ਤੋਂ, ਹਾਂਜੀ। ਵਾਹ ਜੀ ਵਾਹ, ਕਿਵੇਂ ਮਹਿਸੂਸ ਹੋ ਰਿਹਾ ਅੱਜ ਇੱਥੇ? ਹਾਂਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ। ਮਹਾਰਾਜ ਸਾਨੂੰ ਹੈ ਨਾ ਕਾਮਯਾਬੀ ਬਖਸ਼ੇ ਜੀ। ਹਾਂਜੀ ਜਿਹੜੇ ਅਸੀਂ ਕਰ ਭਾਵਨਾ ਕਰਕੇ ਏਡੀ ਦੂਰੋਂ ਆਏ ਆ, ਕਿੱਦਾਂ ਆਏ ਆ, ਰਾਤ ਸਾਰੀ ਰਾਤ ਜਾਗਦੇ ਰਹੇ ਫਿਰ ਸਿਰ ਜਾਣਾ ਹੈ। ਮਹਾਰਾਜ ਸਾਡੀਆਂ ਸਰਦਾ ਪੂਰੀਆਂ ਕਰ ਦੇ, ਸਾਨੂੰ ਮਹਾਰਾਜ ਖਾਲਸਾ ਦਵਾ ਦੇ, ਇਹੋ ਹੀ ਚੜ੍ਹਦੀ ਕਲਾ ਸਾਡੇ ਵਾਸਤੇ। ਸੋ ਜਰੂਰ ਜੀ, ਹਾਂਜੀ। ਖਾਲਿਸਤਾਨ ਆਜ਼ਾਦ ਜਰੂਰ ਹਾਂਜੀ, ਹੋਏਗਾ। ਹਾਂਜੀ। ਔਰ ਜਿਹੜੇ ਡੁੱਲਿਆ ਖੂਨ ਆ ਸ਼ਹੀਦਾਂ ਦਾ ਉਹ ਜਾਇਆ ਨਹੀਂ ਹਾਂਜੀ ਜਾਏਗਾ। ਬਹੁਤ ਕੁਝ ਵੇਖਿਆ ਸੀ ਦਰਬਾਰ ਸਾਹਿਬ। ਮੇਰਾ ਭਰਾ ਹੀ ਸੱਕਾ ਉਸ 5 ਦਿਨ ਅੰਦਰ ਰਿਹਾ ਸੀਗਾ। ਬਹੁਤ ਅਸੀਂ ਤਸੀਹੇ ਵੇਖੇ ਆ, ਤਾਂ ਕਰਕੇ ਅਸੀਂ ਹੁਣ ਮੈਂ ਵੀ ਇਦਾਂ ਹੋ ਗਈ, ਨਹੀਂ ਤੇ ਮੈਂ ਨਹੀਂ ਇਦਾਂ ਹੋਣਾ ਅਜੇ। ਹਾਂਜੀ ਮਹਾਰਾਜ ਸਾਨੂੰ ਚੜ੍ਹਦੀਆਂ ਕਲਾ 'ਚ ਸਾਨੂੰ ਖਾਲਸਾ ਦਵਾ ਦੇ ਬਸ। ਸੋ ਅੱਜ ਦੀ ਸੰਗਤ ਦਾ ਇਕੱਠ ਦੇਖ ਕੇ ਕੀ ਲੱਗਦਾ ਤੁਹਾਨੂੰ ਵੀ ਮੰਜ਼ਿਲ ਬਹੁਤ ਨੇੜੇ ਆ? ਹਾਂਜੀ ਮੰਜ਼ਿਲ ਬਹੁਤ ਨੇੜੇ ਆ। ਛੇਤੀ ਸਾਨੂੰ ਖਾਲਸਾ ਮਿਲ ਜੂਗਾ, ਮਿਲੂਗਾ, ਜ਼ਰੂਰ ਮਿਲੂਗਾ ਜੀ। ਮਹਾਰਾਜ ਦੀਆਂ ਅਸੀਂ ਅਰਦਾਸਾਂ ਕਰਦੇ ਆ ਰਾਤ ਦਿਨ, ਜ਼ਰੂਰ ਸਾਡੀ ਕਾਮਯਾਬੀ ਪੂਰੀ ਹੋਏਗੀ ਜੀ। ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਜੋ ਮਾਤਾ ਜੀ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ ਜਿਸ ਮੁਕਾਮ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਬਹੁਤ ਨੇੜੇ ਹਾਂ। ਇੱਕ ਵੋਟ ਦੇ ਨਾਲ ਅਸੀਂ ਸਾਰੇ ਜਣੇ ਇਸ ਮੁਕਾਮ ਤੇ ਪਹੁੰਚਾਂਗੇ। ਪਲੀਜ਼ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਜਣੇ ਵੋਟਾਂ ਪਾਓ, ਆਪਣੇ ਘਰਾਂ ਤੋਂ ਬਾਹਰ ਨਿਕਲੋ ਕਿ ਅਸੀਂ ਇਸ ਜਿਹੜੀ ਮੁਹਿੰਮ ਚਲਾਈ ਹੈ ਸਾਡੇ ਸਿੰਘਾਂ ਨੇ ਰਲ ਕੇ, ਇਹਨੂੰ ਅਸੀਂ ਸਿਖਰਾਂ ਤੇ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੂਸਰੀ ਵਾਰ ਅਸੀਂ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੈ। ਬੜੇ ਸੱਜ ਧੱਜ ਦੇ ਨਾਲ, ਸ਼ਰਧਾ ਦੇ ਨਾਲ ਅਰਦਾਸਾਂ ਸੋਧੇ ਜਾਣ ਤੋਂ ਬਾਅਦ ਪੰਜਾਂ ਪਿਆਰਿਆਂ ਵੱਲੋਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਸਿਲਸਿਲਾ ਸ਼ੁਰੂ ਹੋਇਆ। ਇਸ ਵੇਲੇ VOTING ਸੈਂਟਰ ਦੇ ਬਾਹਰ ਮੈਂ ਖਲੋਤਾ ਤੇ ਜਿੱਥੇ ਤੱਕ ਵੀ ਨਜ਼ਰ ਜਾ ਰਹੀ ਹੈ, ਖਾਲਸਾ ਫੌਜਾਂ ਜਾਓ ਜਲਾਲ ਦੇ ਵਿੱਚ ਹੁਮਾ ਕੇ ਪਹੁੰਚ ਰਹੀਆਂ ਨੇ। ਇਸ ਵੇਲੇ ਹੀ ਜੇ ਇੱਕ ਅੰਦਾਜ਼ੇ ਮੁਤਾਬਕ ਮੈਂ ਲੋਕਲ ਜਿਹੜੇ ਇਹ ਸਾਰੇ ਤੇ ਕੰਟਰੋਲ ਰੱਖਦੇ ਨੇ, ਮੈਂ ਪੁੱਛ ਰਿਹਾ ਸੀ, ਉਹਨਾਂ ਨੇ ਕਿਹਾ ਜੀ ਕਿ 50,000 ਤੋਂ ਜ਼ਿਆਦਾ ਦੀ ਗਿਣਤੀ 'ਚ ਆਲਰੇਡੀ ਲੋਕ ਇਸ ਏਰੀਆ ਦੇ ਵਿੱਚ ਨੇ। ਔਰ ਔਨ ਦਾ ਵੇ 100 ਤੋਂ ਜ਼ਿਆਦਾ ਬੱਸਾਂ ਔਰ ਦੂਸਰੀਆਂ ਜਿਨ੍ਹਾਂ ਨੂੰ ਅਜੇ ਸ਼ਹਿਰ 'ਚ ਟ੍ਰੈਫਿਕ ਕਰਕੇ ਐਂਟਰੀ ਨਹੀਂ ਮਿਲ ਪਾ ਰਹੀ ਹੈ ਉਹ ਨੇ। ਔਰ ਇੰਡੀਵਿਜੂਅਲੀ ਜਿਹੜੇ ਗੱਡੀਆਂ 'ਚ ਤੁਰੇ ਹੋਏ ਨੇ ਉਹ ਇੱਕ ਵੱਖਰਾ ਪਾਰਟ ਹੈ। ਸੋ ਅਸੀਂ ਸਮਝਦੇ ਹਾਂ ਵੀ ਓਵਰਵੈਲਮਿੰਗ ਰਿਸਪੌਂਸ ਜਿਹੜਾ ਸਿੱਖ ਕੌਮ ਨੇ ਦਿੱਤਾ ਹੈ। ਸੈਨ ਫਰਾਂਸਿਸਕੋ ਦੀ ਧਰਤੀ ਦੀ ਇੱਕ ਆਪਣੀ ਅਹਿਮੀਅਤ ਹੈ। ਸਿਵਿਕ ਸੈਂਟਰ ਜਿਹਦੇ ਬਾਹਰ ਅਸੀਂ ਖੜੇ ਹਾਂ, ਇੱਥੇ ਕਦੇ 50 ਮੁਲਕਾਂ ਦੇ ਨੁਮਾਇੰਦਿਆਂ ਨੇ ਇਕੱਠੇ ਹੋ ਕੇ 10 ਦਸੰਬਰ 1948 ਨੂੰ ਚਾਰਟਰ ਆਫ ਹਿਊਮਨ ਰਾਈਟਸ ਡਿਕਲੇਅਰ ਕੀਤਾ ਸੀ। ਰਾਈਟ ਆਫ ਸੈਲਫ ਡਿਟਰਮੀਨੇਸ਼ਨ ਉਸ ਚਾਰਟਰ ਆਫ ਹਿਊਮਨ ਰਾਈਟਸ ਦਾ ਹਿੱਸਾ ਹੈ। ਔਰ ਉਤਸ਼ਾਹ ਦੇ ਨਾਲ ਖਾਲਿਸਤਾਨ ਰੈਫਰੈਂਡਮ ਦੇ ਲਈ ਵੋਟਾਂ ਪੈ ਰਹੀਆਂ ਨੇ। ਮਹਾਰਾਜ ਰਹਿਮਤ ਕਰੇ, ਇਵੇਂ ਹੀ ਇਹ ਸਿਲਸਿਲਾ ਸ਼ਾਮ 5 ਵਜੇ ਤੱਕ ਜਾਰੀ ਰਹੇਗਾ। ਔਰ ਜਿਹੜਾ ਨੋਰਮ ਹੈ, ਮੈਨੂੰ ਲੱਗਦਾ ਹੈ ਕਿ ਇੱਥੇ ਇੱਕ ਵਾਰ ਫੇਰ ਵੋਟਾਂ ਦਾ ਸਿਲਸਿਲਾ ਸ਼ੁਰੂ ਕਰਨਾ ਹੋਏਗਾ, ਕਿਉਂਕਿ ਅੱਜ ਸ਼ਾਇਦ ਅੱਧੇ ਤੋਂ ਵੀ ਘੱਟ ਜਿਹੜੀ ਹੈ ਜਨਤਾ ਉਹ ਭੁਗਤ ਸਕੇ। ਤੇ ਅਸੀਂ ਫੇਰ ਜਦੋਂ ਲੋੜ ਹੋਈ ਤੁਹਾਡੇ ਰੂਬਰੂ ਹੋਵਾਂਗੇ ਡਿਊਰਿੰਗ ਦਾ ਡੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਭਾਈ ਸਾਹਿਬ ਭਾਈ ਰੇਸ਼ਮ ਸਿੰਘ ਜੀ ਜੁੜੇ ਨੇ ਜੀ, ਕੈਲੀਫੋਰਨੀਆ ਤੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਲੀਡਰ ਨੇ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਮਨਮੀਤ ਸਿੰਘ ਜੀ, ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਪਹਿਲਾਂ ਤਾਂ ਦੱਸੋ ਵੀ ਇੱਥੇ ਕਿਵੇਂ ਮਹਿਸੂਸ ਹੋ ਰਿਹਾ ਅੱਜ ਤੁਹਾਨੂੰ ਖਾਲਸੇ ਦਾ ਜਿਹੜਾ ਇਹ ਠਾਠਾ ਮਾਰਦਾ ਇਕੱਠ ਹੈ ਉਹਨੂੰ ਦੇਖ ਕੇ? ਬਹੁਤ ਖੁਸ਼ੀ ਹੋ ਰਹੀ ਹੈ ਜੀ ਦੇਖ ਕੇ। ਮੈਂ ਸਮਝਦਾ ਵੀ ਜਿਹੜਾ ਪਿਛਲੇ 40 ਸਾਲ ਦਾ ਸੰਘਰਸ਼ ਹੈ ਉਹ ਆਪਣਾ ਰੰਗ ਲੈ ਕੇ ਆਇਆ। ਔਰ ਇਹਦੇ ਨਾਲ ਹੀ ਮੈਂ ਇਹ ਗੱਲ ਨਾ ਭੁੱਲਾਂ ਕਿ ਸਿੱਖਸ ਫਾਰ ਜਸਟਿਸ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਇਹ ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਹੈ। ਔਰ ਇਹਦੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਵੀ ਹੋਈਆਂ ਸਿੱਖਾਂ ਦੀਆਂ, ਸਿੱਖ ਨੌਜਵਾਨਾਂ ਦੀਆਂ, ਤੇ ਅਖੀਰ ਜਿਹੜਾ ਉਹ ਕੁਰਬਾਨੀਆਂ ਨੇ ਆਪਣਾ ਰੰਗ ਲਿਆਂਦਾ ਜੀ। ਭਾਈ ਹਰਦੀਪ ਸਿੰਘ ਜੀ ਨਿੱਜਰ ਜਾਂ ਆਪਣੇ ਅਵਤਾਰ ਸਿੰਘ ਜੀ ਖੰਡਾ ਜਾਂ ਪੰਜਾਬ ਦੇ ਵਿੱਚ ਜਿਹੜੇ ਸਾਡੇ ਸਿੰਘ ਸ਼ਹੀਦ ਕਰਤੇ ਗਏ ਆ, ਪਰਮਜੀਤ ਸਿੰਘ ਜੀ ਪੰਜਵੜ, ਜਿਨ੍ਹਾਂ ਨੂੰ ਪਾਕਿਸਤਾਨ ਦੇ ਵਿੱਚ ਭਾਰਤੀ ਏਜੰਸੀਆਂ ਨੇ ਗੋਲੀਆਂ ਮਾਰ ਕੇ ਮਾਰਤਾ ਹੈ ਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਮਝਣ ਵਾਸਤੇ
ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਜਿਹੜੇ ਦੁਸ਼ਮਣ ਨਾਲ ਸਾਡਾ ਵਾਹ ਪਿਆ ਉਹ ਕੱਲਾ ਛਾਤਰ ਹੀ ਨਹੀਂ ਹੈ, ਬਹੁਤ ਵੱਡਾ ਬੇਈਮਾਨ ਵੀ ਹੈ ਜੀ। ਬੇਈਮਾਨੀ ਦੀ ਗੱਲ ਜਦੋਂ ਮੈਂ ਕਰਦਾ ਤੇ ਉਹਦੇ 'ਚ ਇਹ ਗੱਲ ਜਿਹੜੀ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਆਮ ਲੋਕ ਜਿਹੜੇ ਆ ਉਹਨਾਂ ਦੇ ਅੰਦਰ ਇਹ ਭਾਵਨਾ ਬਣੀ ਹੋਈ ਹੈ ਕਿ ਦੇਖੋ ਜੀ ਸਾਡੇ ਸਿੱਖ ਆਗੂਆਂ ਨੇ ਬਹੁਤ ਵੱਡੀ ਗਲਤੀ ਕੀਤੀ, ਆਪਣਾ ਵੱਖਰਾ ਰਾਜ ਨਹੀਂ ਲਿਆ। ਜੇ ਤੁਸੀਂ ਸਹੀ ਜਾਣਕਾਰੀ ਲਓ ਉਸ ਇਤਿਹਾਸ ਦੀ ਤਾਂ ਸਿੱਖ ਲੀਡਰ ਜਿਹੜੇ ਆ ਉਸਲੇ ਆਪਣਾ ਵੱਖਰਾ ਸਾਰਾ ਜਿਹੜਾ ਦਰ ਕਰ ਲੈਣ ਵਾਸਤੇ ਤਿਆਰ ਸੀ, ਪਰ ਵਿਪਰ ਨੇ ਬੜੀ ਚਲਾਕੀ ਨਾਲ ਉਹਨਾਂ ਨੂੰ ਭਰਮਾ ਕੇ ਕਿ ਤੁਹਾਨੂੰ ਹਰ ਤਰ੍ਹਾਂ ਦੀ ਆਜ਼ਾਦੀ ਹੋਊਗੀ, ਹਰ ਤਰ੍ਹਾਂ ਦੀ ਆਜ਼ਾਦੀ ਦਾ ਤੁਸੀਂ ਨਿੱਘ ਮਾਣ ਸਕੋਗੇ। ਉਹ ਸਾਰੇ ਲਾਰੇ ਲੱਪੇ ਲਾ ਕੇ ਉਹਨਾਂ ਨੇ ਸਿੱਖ ਲੀਡਰਾਂ ਨੂੰ ਗੁੰਮਰਾਹ ਕਰਕੇ ਤੇ ਉਹ ਜਿਹੜਾ ਉਸ ਵੇਲੇ ਸਿੱਖਾਂ ਦਾ ਫੈਸਲਾ ਇਹ ਸੀ ਕਿ ਅਸੀਂ ਇਸ ਦੇਸ਼ ਦੇ ਨਾਲ ਰਵਾਂਗੇ। ਪਰ ਹੋਇਆ ਕਿ ਵਿਪਰ ਨੇ ਆਪਣੀ ਨੀਤੀ ਮੁਤਾਬਕ ਸਾਮ ਦਾਮ ਦੰਡ ਭੇਦ ਉਹ ਸਾਰਾ ਕੁਝ ਵਰਤ ਕੇ ਉਹਨਾਂ ਨੇ ਵਿਦਨ ਫਿਊ ਮੰਥਸ ਉਹਨਾਂ ਨੇ ਇਹ ਡਿਕਲੇਅਰ ਕਰਤਾ ਹੈ ਕਿ ਸਿੱਖ ਜਿਹੜੀ ਹੈ ਇੱਕ ਜਰਾਇਮ ਪੇਸ਼ਾ ਕੌਮ ਹੈ ਜੀ। ਤੇ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ, ਵਾਅਦਾ ਖਿਲਾਫੀ ਉਹਨਾਂ ਨੇ ਕੀਤੀ ਹੈ। ਅੱਜ ਸ਼ਰਮ ਉਹਨਾਂ ਲੋਕਾਂ ਨੂੰ ਆਉਣੀ ਚਾਹੀਦੀ ਹੈ, ਉਹਨਾਂ ਲੀਡਰਾਂ ਨੂੰ ਜਾਂ ਉਹਨਾਂ ਦੇ ਪੈਰੋਕਾਰਾਂ ਨੂੰ ਜਿਹੜੇ ਪਟੇਲ ਨੂੰ, ਜਿਹੜੇ ਨਹਿਰੂ ਨੂੰ, ਜਿਹੜੇ ਗਾਂਧੀ ਨੂੰ ਆਪਣਾ ਪਿਓ ਜਾਂ ਰੱਬ ਮੰਨਦੇ ਆ। ਔਰ ਇਹਦੇ 'ਚ ਸਿੱਖਾਂ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਹਦੇ ਨਾਲ ਉਹਨਾਂ ਨੂੰ ਸ਼ਰਮਿੰਦਾ ਹੋਣਾ ਪਵੇ। ਔਰ ਸਿੱਖਾਂ ਨੇ ਚੜ੍ਹਦੀ ਕਲਾ 'ਚ ਰਹਿ ਕੇ ਉਹਨਾਂ ਨਾਲ ਜੋ ਵਾਅਦਾ ਕੀਤਾ ਸੀ ਉਹ ਨਿਭਾਇਆ, ਕੁਰਬਾਨੀਆਂ ਵੀ ਕੀਤੀਆਂ, ਦੇਸ਼ ਵੀ ਆਜ਼ਾਦ ਕਰਾਇਆ। ਪਰ ਫਿਰ ਵੀ ਵਿਪਰ ਜਿਹੜਾ ਉਹ ਸੱਪ ਵਾਲਾ ਡੰਗ ਮਾਰਨੋਂ ਨਹੀਂ ਹਟਿਆ। ਅਖੀਰ ਕੌਮ ਨੇ ਫੈਸਲਾ ਕੀਤਾ ਕਿ ਅਸੀਂ ਆਪਣਾ ਦਰ ਘਰ ਜਿਹੜਾ ਸਾਡਾ ਪਹਿਲਾਂ ਵੀ ਵੱਖਰਾ ਸੀ, ਅਸੀਂ ਉਹ ਜਿਹੜਾ ਆਪਣੀ ਜਗ੍ਹਾ ਅਸੀਂ ਉਹ ਵੱਖਰੀ ਚਾਹੁੰਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਜਿਹੜਾ ਪੰਜਾਬ ਖਾਲਸਾ ਰਾਜ ਜਿਹੜਾ ਅਸੀਂ ਉਹਨੂੰ ਦੁਬਾਰਾ ਕਾਇਮ ਕਰਨ ਵਾਸਤੇ ਕੌਮ ਜਾਗੀ ਹੈ। ਤੁਸੀਂ ਦੇਖ ਸਕਦੇ ਆ ਕਿ ਲੱਖਾਂ ਦੇ ਹਿਸਾਬ ਨਾਲ ਅੱਜ ਸੰਗਤ ਇੱਥੇ ਪਹੁੰਚੀ ਹੈ। ਜਿਹੜੇ ਲੋਕ ਇਹ ਗੱਲਾਂ ਕਰਦੇ ਸੀ ਵੀ ਜੀ 10 20 50 ਬੰਦੇ ਰੌਲਾ ਪਾਉਂਦੇ ਆ ਖਾਲਿਸਤਾਨ ਦਾ, ਉਹਨਾਂ ਦੇ ਮੂੰਹ ਤੇ ਇੱਕ ਬਹੁਤ ਵੱਡੀ ਚਪੇੜ ਆ ਇਹ ਜੀ। ਔਰ ਇਹ ਗੱਲ ਵੀ ਮੈਂ ਜ਼ਰੂਰ ਕਹਿਣੀ ਚਾਹੁੰਦਾ, 1986 'ਚ ਰੇ ਤੇ ਰਵੇਰੋ ਉਹਨਾਂ ਦੀ ਇੱਕ ਜੋੜੀ, ਕਾਤਲਾਂ ਦੀ ਜੋੜੀ ਇੱਕ ਪੰਜਾਬ 'ਚ ਲੈ ਕੇ ਆਂਦੀ ਗਈ ਸੀ ਸੈਂਟਰ ਸਰਕਾਰ ਵੱਲੋਂ ਜੀ। ਤੇ ਰਵੇਰੋ ਨੇ ਇਹ ਗੱਲ ਕਹੀ ਸੀ ਕਿ ਸਿਰਫ 269 ਖਾਲਿਸਤਾਨੀ ਜਾਂ ਅੱਤਵਾਦੀ ਪੰਜਾਬ 'ਚ ਰਹਿੰਦੇ ਆ। ਉਹ ਤੋਂ ਬਾਅਦ 2 ਲੱਖ ਤੋਂ ਉੱਤੇ ਸਿੰਘ ਸ਼ਹੀਦ ਕਰਤੇ ਗਏ ਆ, ਪਰ ਉਹ 269 ਅਜੇ ਤੱਕ ਇਹਨਾਂ ਤੋਂ ਖਤਮ ਨਹੀਂ ਹੋਏ ਜੀ। ਸੋ ਇਹ ਗੱਲ ਜਿਹੜੀ ਆ ਮੈਂ ਸਿੱਖਾਂ ਨੂੰ ਕਹਿ ਰਿਹਾ, ਉਹਨਾਂ ਨੂੰ ਸਿਰਫ ਉਹਨਾਂ ਦਾ ਹੌਸਲਾ ਕਾਇਮ ਰੱਖਣ ਵਾਸਤੇ ਕਿ ਇਹ ਜਿੰਨੇ ਮਾਰਦੇ ਨੇ ਉਹ ਤੋਂ 10 ਗੁਣਾ ਹੋਰ ਵੱਧ ਪੈਦਾ ਹੁੰਦੇ ਆ। ਸੋ ਇਹ ਕੌਮ ਜਿਹੜੀ ਕਦੇ ਖਤਮ ਹੋਣ ਵਾਲੀ ਨਹੀਂ ਹੈ ਜੀ। ਬਿਲਕੁਲ ਭਾਈ ਰੇਸ਼ਮ ਸਿੰਘ ਜੀ, ਤੁਸੀਂ ਪਿਛਲੇ ਜਿਹੜਾ ਤਕਰੀਬਨ 4 ਦਹਾਕਿਆਂ ਤੋਂ ਇਸ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਜਿਹੜਾ ਸਰਗਰਮ ਹੋ, ਬਹੁਤ ਜਗ੍ਹਾ ਤੇ ਤੁਸੀਂ ਸੇਵਾਵਾਂ ਨਿਭਾਈਆਂ ਨੇ। ਸੋ ਮੈਂ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹਾਂਗਾ ਕਿ ਤੁਸੀਂ ਇੱਥੇ ਅੱਜ ਅਸੀਂ ਸੈਨ ਫਰਾਂਸਿਸਕੋ ਦੇ ਵਿੱਚ ਦੇਖ ਰਹੇ ਹਾਂ ਸੰਗਤ ਦਾ ਐਡਾ ਵੱਡਾ ਹਜੂਮ। ਇਸ ਤੋਂ ਪਹਿਲਾਂ ਅਸੀਂ ਕੈਨੇਡਾ ਦੇ ਵਿੱਚ ਦੇਖਿਆ, ਬਰੈਂਪਟਨ ਦੇ ਵਿੱਚ, ਸਰੀ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਇੰਗਲੈਂਡ ਦੇ ਵਿੱਚ ਜਿਹੜਾ, ਔਰ ਦੂਜੇ ਪਾਸੇ ਸਰਦਾਰ ਸਿਮਰਨਜੀਤ ਸਿੰਘ ਹੁਣ ਮਾਨ ਹੋਣਾ ਦਾ ਦੁਬਾਰਾ ਉੱਥੇ ਉਸ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਵੱਡੀ ਜਿੱਤ ਜਿਹੜੀ ਲਗਭਗ ਹੁਣ ਨਾਮੁਮਕਿਨ ਮੰਨੀ ਬੈਠੇ ਸੀ ਸਾਰੇ, ਉਹ ਜਿੱਤ ਕੇ ਫੇਰ ਇੱਕ ਵਾਰ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਉਹ ਸਿੱਖਾਂ ਦੇ ਮੁੱਦੇ ਚੱਕ ਰਹੇ ਨੇ। ਉਸ ਤੋਂ ਇਲਾਵਾ ਭਾਈ ਅਮਰਤਪਾਲ ਸਿੰਘ ਹੁਣਾਂ ਨੂੰ ਕਿੰਨਾ ਵੱਡਾ ਹੰਗਾਰਾ ਜਿਹੜਾ ਪੰਜਾਬ ਦੀ ਧਰਤੀ ਤੋਂ ਮਿਲਿਆ, ਔਰ ਉਹਨਾਂ ਨੂੰ ਵੀ ਜਿਹੜਾ ਨਜਾਇਜ਼ ਢੰਗ ਦੇ ਨਾਲ ਸਰਕਾਰਾਂ ਨੇ ਜੇਲ੍ਹਾਂ ਦੇ ਵਿੱਚ ਪੀੜਤਾ। ਸੋ ਇਹ ਸਾਰੇ ਜਿਹੜੇ ਸੰਕੇਤ ਨੇ ਕੌਮ ਵੱਲੋਂ ਜਿਹੜੇ ਮਿਲ ਰਹੇ, ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਜ਼ਾਦੀ ਨੂੰ ਤੁਸੀਂ ਜਿਹੜਾ ਕਿੰਨੀ ਕੁ ਨੇੜੇ ਹੁਣ ਦੇਖਦੇ ਹੋ? ਦੇਖੋ ਜੀ, ਮੈਂ ਇਹ ਗੱਲ ਭਾਈ ਸਾਹਿਬ ਜੀ ਤੁਹਾਨੂੰ ਤੇ ਸਰੋਤਿਆਂ ਨੂੰ ਸਾਂਝੀ ਕਰਨੀ ਚਾਹੁੰਦਾ ਕਿ ਜਦੋਂ ਵੀ ਕੋਈ ਲੀਡਰ ਆਪਣੇ ਜਾਹੋ ਜਲਾਲ 'ਚ ਆਉਂਦਾ ਹੈ ਜੀ ਤਾਂ ਉਹਦੇ ਪਿੱਛੇ ਕੌਮ ਦੀ ਬਹੁਤ ਵੱਡੀ ਦੇਣ ਹੁੰਦੀ ਹੈ ਜੀ। ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਕੌਮ ਦੀ ਅਗਵਾਈ ਕਰ ਰਿਹਾ ਪੰਜਾਬ 'ਚ ਜੀ। ਪੰਜਾਬ 'ਚ ਨਹੀਂ, ਮੈਂ ਤਾਂ ਇਹ ਕਹਾਂਗਾ ਪੂਰੇ ਵਰਲਡ ਤੇ ਜੀ। ਪਰ ਇਹ ਚੀਜ਼ ਜਿਹੜੀ ਆ ਇਹ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਵੀ ਉਹ ਮੈਂਬਰ ਪਾਰਲੀਮੈਂਟ ਬਣ ਕੇ ਗਏ ਆ, ਉਹਨਾਂ ਨੇ ਆਪਣਾ ਜਾਹੋ ਜਲਾਲ ਉੱਥੇ ਦਿਖਾਇਆ। ਔਰ ਜਿੰਨੀ ਨਧੜਕ ਹੋ ਕੇ, ਜਿੰਨੀ ਬਹਾਦਰੀ ਨਾਲ, ਜਿੰਨੀ ਬੇਵਾਕੀ ਨਾਲ ਉਹਨਾਂ ਨੇ ਉਹ ਸਾਰਾ ਮੁੱਦੇ ਜਿਹੜੇ ਆ ਸਿੱਖਾਂ ਦੇ, ਉਹ ਉਹਨਾਂ ਲੋਕਾਂ ਦੇ ਜਿੱਥੇ 543 ਲੋਕ
ਜਿਹੜੇ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਾਉਂਦੇ ਆ, ਉਹਨਾਂ 'ਚ ਇੱਕ ਮਰਦ ਗਮੜਾ ਜਿਹੜਾ ਪੂਰਾ ਬਾਂਹ ਖੜੀ ਕਰਕੇ ਕਹਿੰਦਾ ਹੈ ਕਿ ਸਿੱਖਾਂ ਨਾਲ ਧੱਕਾ ਹੋ ਰਿਹਾ, ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਜੀ। ਦੂਜੀ ਗੱਲ ਮੈਂ ਇਹਦੇ 'ਚ ਇਹ ਕਹਿਣੀ ਚਾਹੁੰਦਾ ਕਿ ਜੇ ਭਾਈ ਅਮਰਤਪਾਲ ਸਿੰਘ ਦੀ ਗੱਲ ਕਰੀਏ ਜਾਂ ਭਾਈ ਦੀਪ ਸਿੰਘ ਸਿੱਧੂ ਦੀ ਗੱਲ ਕਰੀਏ ਜਾਂ ਮੂਸੇਵਾਲੇ ਦੀ ਗੱਲ ਕਰੀਏ, ਇਹ ਇੱਕ ਕੁਦਰਤੀ ਵਰਤਾਰਾ ਹੈ। ਜਦੋਂ ਕੌਮ ਚੜ੍ਹਦੀ ਕਲਾ 'ਚ ਹੁੰਦੀ ਆ ਤੇ ਲੀਡਰਾਂ ਦੀ ਕੋਈ ਘਾਟ ਨਹੀਂ ਹੁੰਦੀ ਜੀ। ਜਦੋਂ ਕੌਮ ਕਿਤੇ ਡੀਮੋਰਲਾਈਜ਼ ਹੁੰਦੀ ਆ, ਜਦੋਂ ਉਹ ਆਪਣੀ ਢਹਿੰਦੀ ਕਲਾ 'ਚ ਜਾਂਦੀ ਆ, ਤਾਂ ਫਿਰ ਹਰ ਲੀਡਰ ਜਿਹੜਾ ਉਹਨੂੰ ਸੋਚਣਾ ਪੈਂਦਾ ਕਿ ਸਭ ਤੋਂ ਪਹਿਲਾਂ ਮੈਂ ਇਸ ਕੌਮ ਨੂੰ ਚੜ੍ਹਦੀ ਕਲਾ 'ਚ ਕਿਵੇਂ ਲੈ ਕੇ ਜਾਣਾ। ਫਿਰ ਉਹਨੂੰ ਆਪਣੀਆਂ ਕੁਰਬਾਨੀਆਂ ਵੀ ਦੇਣੀਆਂ ਪੈਣੀਆਂ, ਸਰਕਾਰੀ ਤਸ਼ੱਦਦ ਵੀ ਝੱਲਣਾ ਪੈਂਦਾ ਔਰ ਸਾਰੀ ਤਰ੍ਹਾਂ ਦਾ ਜ਼ੁਲਮ ਜਿਹੜਾ ਉਹਨਾਂ ਨੂੰ ਸਹਿਣਾ ਪੈਂਦਾ, ਜਿਹੜਾ ਕਿ ਅੱਜ ਦੇ ਸਾਡੇ ਨੌਜਵਾਨਾਂ ਨੇ ਜਾਂ ਸਰਦਾਰ ਸਿਮਰਨ ਸਿੰਘ ਮਾਨ ਨੇ ਆਪਣੇ ਪਿੰਡ ਦੇ ਹੰਢਾਇਆ ਜੀ। ਅੱਜ ਤੁਸੀਂ ਦੇਖ ਲਓ ਭਾਈ ਅਮਰਪਾਲ ਸਿੰਘ ਜੀ ਜਿਹੜੇ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਆਸਾਮ ਦੇ ਵਿੱਚ ਬੰਦ ਨੇ, ਉਹਨਾਂ ਦੀ ਟਿਊਨ ਦੇ ਵਿੱਚ ਕੋਈ ਫਰਕ ਨਹੀਂ ਆਇਆ ਜੀ। ਜਿੰਨਾ ਮਰਜ਼ੀ ਉਹਨਾਂ ਨੂੰ ਤਸ਼ੱਦਦ ਕਰ ਲੈਣ, ਇਹ ਜਿੰਨਾ ਮਰਜ਼ੀ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਲੈਣ ਜੀ, ਪਰ ਉਹਨਾਂ ਤੇ ਗੁਰੂ ਦੀ ਪੂਰੀ ਬਖਸ਼ਿਸ਼ ਹੈ। ਜਦੋਂ ਵੀ ਉਹ ਬਾਹਰ ਆਉਣਗੇ ਕੌਮ ਦੀ ਚੜ੍ਹਦੀ ਕਲਾ ਦਾ ਕੰਮ ਕਰਨਗੇ ਜੀ। ਬਹੁਤ ਬਹੁਤ ਧੰਨਵਾਦ ਸਰਦਾਰ ਰੇਸ਼ਮ ਸਿੰਘ ਜੀ। ਬਹੁਤ ਬਹੁਤ ਧੰਨਵਾਦ ਜੀ TV 84 ਦਾ ਵੀ, ਤੁਹਾਡੀ ਟੀਮ ਦਾ, ਸਾਰਿਆਂ ਦਾ ਤੇ ਸਮੂਹ ਸਰੋਤਿਆਂ ਦਾ ਜਿਹੜੇ ਅੱਜ ਇੱਥੇ ਪਹੁੰਚੇ ਆ, ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਕੌਮ ਨੂੰ ਇੱਕ ਵਾਰੀ ਫੇਰ ਚੜ੍ਹਦੇ ਆਪਣੇ ਪੈਰਾਂ ਸਿਰ ਕਰ ਦਿੱਤਾ ਤੇ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਆਪਣਾ ਸ਼ੁਭ ਨਾਮ ਦੱਸੋ ਜੀ। ਦਾਸ ਦਾ ਨਾਂ ਗੋਪਾਲ ਸਿੰਘ ਆ ਤੇ ਸਿੰਘ ਹੋਰ ਲਾਡਨਾ ਹੋਰ ਕੱਲ ਕਹਿ ਲੈਂਦੇ ਆ ਤੇ ਆਪਾਂ ਨੂੰ ਇਹੋ ਹੀ ਰੱਖਣਾ ਚਾਹੀਦਾ। ਅੱਛਾ, ਬੇਨਤੀ ਇਹ ਆ ਵੀ ਮੈਂ ਤੁਹਾਨੂੰ ਹੱਥ ਜੋੜ ਕੇ ਬਹੁਤ ਸਿਰ ਨੂੰ ਆ ਕੇ ਗੱਲ ਕਰਨ ਲੱਗਾ। ਤੁਸੀਂ ਹੁਕਮ ਕਰੋ। ਤੁਸੀਂ ਨਹੀਂ, ਹੁਕਮ ਨਹੀਂ, ਬੇਨਤੀ ਆ ਜੀ ਵੀ ਤੁਸੀਂ ਆਪਣੇ ਚੈਨਲ ਤੋਂ ਰੋਜ਼ ਇਹ ਗੱਲ ਕਹਿੰਦੇ ਜੇ ਹਾਂਜੀ ਵੀ ਜਿਹੜਾ ਸਾਡੇ ਨਾਲ ਪਿੱਛੇ ਗੱਲ ਹੋਈ ਉਹਦੇ ਫਿਕਰ 'ਚ ਇਹ ਮੈਂ ਗੱਲ ਲੱਗਾ ਕਹਿਣ ਜੀ। ਤੁਸੀਂ ਆਪਣੇ ਚੈਨਲ ਤੋਂ ਰੋਜ਼ ਆਂਦੇ ਜੇ ਵੀ ਅਸੀਂ ਜਮਨਾ ਤੋਂ ਲੈ ਕੇ ਤੇ ਵਾਘੇ ਬਾਰਡਰ ਤੱਕ ਰਾਜ ਲੈਣਾ ਹਾਂਜੀ, ਤੇ ਇਹ ਖੁਸ਼ੀ ਦੀ ਗੱਲ ਆ, ਮਾੜੀ ਨਹੀਂ। ਪਰ ਸਵਾਲ ਇਸ ਗੱਲ ਦਾ ਵੀ ਉਹਦੇ ਵਿੱਚ ਸਾਡੀ ਮੈਜੋਰਟੀ ਬਣ ਜੂ ਜਾਂ ਅਸੀਂ ਉੱਥੇ ਸਾਡੀ ਸਿਚੁਏਸ਼ਨ ਕੀ ਹੋਊਗੀ ਜਦੋਂ ਪੰਜਾਬ ਦੇ ਵਿੱਚ ਸਾਡੇ 45 ਜਾਂ 50 MLA ਬਣਦੇ ਆ ਪਿਓਰ ਸਿੱਖਾਂ ਦੇ ਜਿਹੜੇ ਮੈਜੋਰਟੀ ਆ ਜੀ। ਤੇ ਜਦੋਂ ਸਾਡੇ ਇਹ ਏਰੀਆ ਜਿਹੜਾ ਤੁਸੀਂ ਮਿਥਿਆ, ਇਹ 350 MLA ਬਣਨ ਦਾ ਏਰੀਆ ਤੇ 350 ਸਾਡੇ 50 ਬਣ ਗਏ ਤੇ ਫਿਰ ਸਾਡੀ ਕੀ ਹਾਲਤ ਹੋਊਗੀ? ਉੱਥੇ ਸਾਨੂੰ ਰਾਜ ਮਿਲੂ ਕਿ ਹੋਰ ਕਿਸੇ ਨੂੰ ਮਿਲੂਗਾ? ਆਹ ਸਵਾਲ ਮੇਰਾ। ਹਾਂ ਜ਼ਰੂਰ, ਮੈਂ ਇਹਨੂੰ ਰਿਸਪੌਂਡ ਕਰਨਾ ਚਾਹਾਂਗਾ। ਇਹਦੇ ਵਿੱਚ ਇੱਕ ਗੱਲ ਆਪਾਂ ਇਹ ਕੈਲਕੂਲੇਸ਼ਨ ਆਪਾਂ ਕਰ ਸਕਦੇ ਹਾਂ ਵੀ ਜਿਹੜੇ ਹਰਿਆਣੇ ਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਜਾਂ ਰਾਜਸਥਾਨ 'ਚ ਪੰਜਾਬੀ ਬੋਲਦੇ ਇਲਾਕੇ ਜਾਂ ਹਿਮਾਚਲ 'ਚ ਪੰਜਾਬੀ ਬੋਲਦੇ ਇਲਾਕੇ ਜਾਂ ਜਿਹੜੇ ਯੂਪੀ ਤੋਂ ਉੱਜੜ ਕੇ ਆਉਣੇ ਆ, ਉਹ ਵੀ ਸਾਡੇ ਮਤਲਬ ਅਸੀਂ ਉਹਨਾਂ ਨੇ ਜ਼ਮੀਨਾਂ ਛੱਡ ਕੇ ਆਉਣੀਆਂ ਤੇ ਅਸੀਂ ਉਹ ਏਰੀਆ ਉਹਨਾਂ ਨੂੰ ਛੱਡਣਾ ਤੇ ਉਹਨੇ ਏਰੀਏ ਦੇ ਮਤਲਬ ਉਹ ਤੇ ਅਸੀਂ ਕੈਲਕੂਲੇਸ਼ਨ 'ਚ ਪਾ ਸਕਦੇ ਹਾਂ। ਤੇ ਜੇ ਅਸੀਂ ਕੈਲਕੂਲੇਸ਼ਨ 'ਚ ਅਸੀਂ ਮੈਜੋਰਟੀ ਨਾ ਰਹੇ ਤੇ ਸਾਡੇ ਨਾਲ ਉਹੀ ਹਾਲ ਹੋਣਾ ਜਿਹੜਾ ਪਹਿਲਾਂ ਹੋਇਆ। ਨਹੀਂ, ਤੁਸੀਂ ਸਿੰਘ ਸਾਹਿਬ ਇੱਕ ਗੱਲ ਦੱਸੋ, ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਜਾਂ ਆਪਣਾ ਵਿਚਾਰ ਦੇ? ਮੈਂ ਆਪਣਾ ਵਿਚਾਰ ਦੇਣ ਡਿਆ ਤੇ ਇਹਦੇ ਤੇ ਗੌਰ ਕਰੋ ਤੇ ਤੁਸੀਂ ਜਦੋਂ ਮੈਂ ਇਹਨੂੰ ਜ਼ਰੂਰ ਰਿਸਪੌਂਡ ਕਰਨਾ ਚਾਹਾਂਗਾ। ਤੁਹਾਡੇ ਚੈਨਲ ਤੋਂ ਮੈਂ ਬਹੁਤ ਸੁਣਦਾ ਤੁਹਾਡਾ ਚੈਨਲ ਤੇ ਉਹਦੇ ਤੋਂ ਤੁਸੀਂ ਜਦੋਂ ਇਹ ਗੱਲ ਕਰਦੇ ਜਿਹੜਾ ਤੇ ਅੰਦਰ ਫੇਰ ਇਹੋ ਜਿਹਾ ਪਾਲਾ ਪੈਂਦਾ ਕਿ ਇਹ ਕੀ ਜੇ ਮੁੜ ਕੇ ਉਤਨਾ ਹੋ ਗਿਆ, ਇਹ ਕੋਈ ਐਡਾ ਸੌਖਾ ਕੰਮ ਨਹੀਂ ਤੇ ਐਡੀ ਛੇਤੀ ਨਹੀਂ ਹੋਣ ਵਾਲਾ ਜਿਹੜਾ ਹੋਣਾ ਆ। ਤੇ ਜਿਹੜੀ ਆ ਨਾ ਗੱਲ, ਇਹਦੇ ਇਫੈਕਟ ਕੀ ਆ ਪਤਾ ਨਹੀਂ ਵੀ ਕਿੰਨੀਆਂ ਕੁ ਮਾਵਾਂ ਵਿਚਾਰੀਆਂ ਰੋਂਦੀਆਂ ਤੇ ਜਿਨ੍ਹਾਂ ਦੇ ਪੁੱਤ ਮਰ ਗਏ ਉਹਦਾ ਰਹਿ ਕੀ ਗਿਆ ਮਗਰ। ਤੇ ਦੂਜੀ ਗੱਲ, ਜਿਹੜੇ ਜਵਾਨ ਉਮਰ 'ਚ ਮਾਰੇ ਜਾਂਦੇ ਆ, ਉਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਗੀ, ਉਹ ਪੂਰੇ ਰਹਿਤਧਾਰੀ ਤੇ ਆਈਡੀਅਲ ਸਿੱਖ ਸੀ, ਆਈਡੀਅਲ ਜੀਵਨ ਸੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਤੇ ਆਪਾਂ ਫਿਰ ਧੋਖਾ ਨਾ ਖਾ ਜਾਈਏ। ਅੱਛਾ, ਹੁਣ ਸੁਣ ਲਓ ਗੱਲ। ਤੁਸੀਂ ਸਵਾਲ ਇਹ ਕੀਤਾ ਕਿ ਯਮੁਨਾ ਤੋਂ ਲੈ ਕੇ ਬਾਘਾ ਤੱਕ ਕਿਵੇਂ ਬਣੇਗਾ ਕਿਉਂਕਿ MLA ਸਾਡੇ ਉੱਥੇ ਘੱਟ ਨੇ। ਸਿੰਘ ਸਾਹਿਬ, ਜਦੋਂ ਕੰਟਰੀਆਂ ਬਣਦੀਆਂ ਨੇ ਉਦੋਂ ਇਹ ਨਹੀਂ ਦੇਖਿਆ ਜਾਂਦਾ ਕਿ
ਕਿੰਨੇ ਐਮਐਲਏ ਉਸ ਖਿੱਤੇ ਦੇ ਵਿੱਚ ਆ। ਅਸੀਂ ਕਲੇਮ ਕਰ ਰਹੇ ਆ ਆਪਣਾ ਜਿਹੜਾ ਸਾਡਾ ਖੋਇਆ ਹੋਇਆ ਰਾਜ ਆ ਉਹਦੇ ਉੱਤੇ, ਹਾਂਜੀ, ਤੇ ਉਹ ਸਾਡਾ ਕਲੇਮ ਆ ਜਿਹੜਾ ਭਾਰਤ ਤੋਂ ਨਹੀਂ ਹੈ। ਭਾਰਤ ਦੇ ਵਿੱਚ ਸਰਬੱਤ ਖਾਲਸਾ ਨੇ 1986 ਦੇ ਵਿੱਚ ਜਿਹੜੀ ਕਮੇਟੀ ਥਾਪੀ ਸੀ, ਉਹਨਾਂ ਨੇ ਆਲਰੇਡੀ ਖਾਲਿਸਤਾਨ ਦੀ ਆਜ਼ਾਦੀ ਦਾ ਜਿਹੜਾ ਐਲਾਨ ਕਰ ਦਿੱਤਾ ਹੋਇਆ, ਖਾਲਿਸਤਾਨ ਦੀ ਕਾਇਮੀ ਦਾ। ਸਾਡਾ ਜਿਹੜਾ ਕੰਮ ਹੈ ਉਹ ਅਸੀਂ ਹੁਣ ਜਿਹੜਾ ਯੂਐਨ ਦੇ ਸਾਨੂੰ ਰਾਈਟਸ ਨੇ, ਇੱਕ ਦੁਨੀਆ ਦੀ ਪੰਚਾਇਤ ਨੇ ਜਿਹੜੇ ਹੱਕ ਸਾਰੀਆਂ ਕੌਮਾਂ ਨੂੰ ਦਿੱਤੇ ਹੋਏ ਆ, ਅਸੀਂ ਹੁਣ ਯੂਐਨ ਤੋਂ ਇਹ ਕਲੇਮ ਕਰ ਰਹੇ ਆ, ਇਹ ਰੈਫਰੈਂਡਮ ਕਰਵਾ ਕੇ ਜਾਂ ਹੋਰ ਮੁਹਿੰਮਾਂ ਚਲਾ ਕੇ ਕਿ ਸਾਡਾ ਜਿਹੜਾ ਕਬਜ਼ਾ ਕੀਤਾ ਹੋਇਆ ਉਸ ਹਕੂਮਤ ਵੱਲੋਂ ਖਿੱਤਾ ਉਹਨੂੰ ਛਡਾਇਆ ਜਾਵੇ। ਸੋ ਇਹਦੇ 'ਚ ਐਮਐਲਏਆਂ ਦੀ ਗਿਣਤੀ ਜਾਂ ਐਮਪੀਆਂ ਦੀ ਗਿਣਤੀ ਆ ਜਿਹੜੀ ਉਹ ਮੈਨੇ ਨਹੀਂ ਦਿਖਾਉਂਦੀ। ਬਾਅਦ 'ਚ ਅਸੀਂ ਦੇਖਾਂਗੇ ਵੀ ਉੱਥੇ ਕਿੰਨੇ ਐਮਐਲਏ ਬਣਨ ਜਾਂ ਕਿੰਨੇ ਐਮਪੀ ਬਣਨ, ਕਿਉਂਕਿ ਇਹ ਜਿਹੜਾ ਮੌਜੂਦਾ ਸਿਸਟਮ ਆ ਇਹ ਸਾਡੇ ਤੇ ਥੋਪਿਆ ਹੋਇਆ। ਦੂਜੀ ਗੱਲ, ਤੁਸੀਂ ਕਹਿ ਰਹੇ ਹੋ ਕਿ ਮਾਮਾ ਦੇ ਪੁੱਤ ਜਾਂ ਉਹ ਉੱਜੜ ਗਏ ਜਾਂ ਮਰ ਗਏ, ਹਨਾ। ਹੁਣ ਉਹਦੀ ਗੱਲ ਇਹ ਆ ਕਿ ਅਸੀਂ ਤਾਂ ਸ਼ਾਂਤਮਈ ਢੰਗ ਦੇ ਨਾਲ ਅੱਜ ਵੀ ਜਿਹੜੀ ਇੱਥੇ ਗੱਲ ਹੋ ਰਹੀ ਆ ਸਿਰਫ ਵੋਟ ਦੀ ਹੋ ਰਹੀ ਆ, ਤੇ ਸਾਨੂੰ ਇਹ ਸੋਚਣਾ ਪਵੇਗਾ ਕਿ ਸਾਨੂੰ ਮਾਰਨਾ ਕੌਣ ਚਾਹੁੰਦਾ, ਉੱਥੇ ਕੌਣ ਕਤਲੇਆਮ ਕਰਨਾ ਚਾਹੁੰਦਾ। ਅਸੀਂ ਤਾਂ ਨਹੀਂ ਚਾਹੁੰਦੇ, ਅਸੀਂ ਤਾਂ ਕਹਿੰਦੇ ਆ ਵੀ ਆ ਵੋਟਾਂ ਸਾਡੀਆਂ ਪਵਾ ਲਓ। ਜੇ ਸਿੱਖ ਕਹਿਣਗੇ ਸਾਨੂੰ ਖਾਲਿਸਤਾਨ ਚਾਹੀਦਾ ਤਾਂ ਸਾਡਾ ਛੱਡ ਕੇ ਸ਼ਾਂਤੀ ਨਾਲ ਬਾਹਰ ਹੋ ਜਾਓ, ਠੀਕ ਆ ਨਾ ਜੀ। ਇਹ ਤਾਂ ਕੋਈ ਗੁਨਾਹ ਨਹੀਂ, ਇਹ ਤਾਂ ਕੈਨੇਡਾ ਦੇ ਵਿੱਚ ਵੀ ਹੋਇਆ, ਕਿਊਬੈਕ ਦੇ ਵਿੱਚ 2 ਵਾਰ ਹੋਇਆ, ਸਕਾਟਲੈਂਡ ਦੇ ਵਿੱਚ ਵੀ ਹੋਇਆ। ਠੀਕ ਹੈ ਜੀ। ਜਿਹੜਾ ਸੈਕੰਡ ਵਰਲਡ ਵਾਰ ਦੇ ਤੋਂ ਬਾਅਦ ਜਿਹੜੇ ਆ 10 ਤੋਂ ਵੱਧ ਮੁਲਕ ਆ ਜਿਹੜੇ ਹੋਂਦ 'ਚ ਆਏ ਆ ਇਸੇ ਵਿਧੀ ਦੇ ਨਾਲ। ਈਵਨ ਦੋ ਇੰਡੀਆ ਦੇ ਵਿੱਚ ਵੀ ਜਿਹੜੇ ਆ ਰੈਫਰੈਂਡਮ 2-3 ਵਾਰੀ ਵੀ ਆ ਪਿੰਡ ਬੰਗਲਾਦੇਸ਼ 'ਚ ਰਵੇ ਜਾਂ ਇੰਡੀਆ 'ਚ ਰਵੇ, ਜਾਂ ਆ ਪਿੰਡ ਇਸ ਸਟੇਟ 'ਚ ਰਵੇ ਜਾਂ ਉਸ 'ਚ ਰਵੇ, ਉੱਥੇ ਵੀ ਹੋਏ ਆ। ਫਿਰ ਹੁਣ ਤੁਸੀਂ ਸਵਾਲ ਇਹ ਪੈਦਾ ਹੁੰਦਾ ਕਿ ਜਿਹੜਾ ਇਹ ਥ੍ਰੈਟ ਆ, ਜਿਹੜਾ ਕਤਲੋਗਾਰਤ ਦਾ ਥ੍ਰੈਟ ਆ, ਇਹ ਸਿੱਖਾਂ ਨੂੰ ਆ ਹਿੰਦੁਸਤਾਨ ਦੀ ਗਵਰਨਮੈਂਟ ਵੱਲੋਂ। ਅਸੀਂ ਤਾਂ ਵੋਟ ਦੇ ਨਾਲ ਚਾਹੁੰਦੇ ਆ ਜਾਂ ਪਿਆਰ ਨਾਲ ਸਾਡੇ ਨਾਲ ਬਹਿ ਕੇ ਗੱਲ ਬਾਹਰ ਹੋ ਜਾਓ, ਠੀਕ ਆ ਨਾ। ਸੋ ਇਹ ਜਿਹੜਾ ਇਹ ਸਵਾਲ ਆ ਐਕਚੁਅਲ ਦੇ ਵਿੱਚ ਇਹ ਉਸ ਫਾਸਿਸਟ ਨਜ਼ੀਮ ਆ, ਜਿਹੜਾ ਨਾਜ਼ੀ ਨਜ਼ੀਮ ਆ, ਜਿਹੜਾ ਨਰਿੰਦਰ ਮੋਦੀ ਦਾ, ਜਾਂ ਭਾਰਤ ਦੀ ਸਰਕਾਰ ABCD ਕੋਈ ਵੀ ਉੱਥੇ ਜਿਹੜੀ ਆ ਰਾਜ ਕਰਨ ਵਾਲੀ ਪਾਰਟੀ ਉਸ ਗੱਦੀ ਤੇ ਬਹਿ ਜਾਵੇ, ਸਾਨੂੰ ਉਹਨਾਂ ਕੋਈ ਫਰਕ ਨਹੀਂ ਪੈਂਦਾ। ਸਿੱਖਾਂ ਦੀ ਜਿਹੜੀ ਕਤਲੋਗਾਰਤ ਆ ਉਹ ਹਿੰਦੁਸਤਾਨ ਦੀ ਸਰਕਾਰ ਨੇ ਕੀਤੀ ਆ, ਉੱਥੇ ਦੀ ਸਟੇਟ ਨੇ ਕੀਤੀ ਆ। ਸੋ ਅਸੀਂ ਤਾਂ ਆਪਣਾ ਹੱਕ ਜਿਹੜਾ ਉਹ ਸ਼ਾਂਤਮਈ ਢੰਗ ਦੇ ਨਾਲ ਮੰਗ ਰਹੇ ਆ। ਔਰ ਇਹ ਵੀ ਇੱਥੇ ਦੱਸਣਾ ਜ਼ਰੂਰੀ ਆ ਕਿਉਂਕਿ ਤੁਸੀਂ ਬਹੁਤ ਲੰਬੀ ਗੱਲ, ਕਾਫੀ ਜਿਹੜੇ ਸਵਾਲ ਖੜੇ ਕੀਤੇ ਆ, ਮੈਂ ਉਹਨਾਂ ਨੂੰ ਜ਼ਰੂਰ ਰਿਸਪੌਂਸ ਕਰਨਾ ਚਾਹੂੰਗਾ। ਅਸੀਂ ਇਹ ਜਿਹੜਾ ਖਾਲਿਸਤਾਨ ਦੀ ਮੁਹਿੰਮ ਆ ਇਹ ਸ਼ੁਰੂ ਕਦੋਂ ਹੋਈ ਆ? ਜਦੋਂ ਉਹ ਸਰਕਾਰ ਨੇ ਸਾਡਾ ਸ਼ਾਂਤਮਈ ਧਰਮ ਯੁੱਧ ਮੋਰਚਾ ਜਿਹੜਾ ਉਹ ਕੁਚਲਿਆ ਫੋਰਸ ਦੇ ਨਾਲ, ਅਕਾਲ ਤਖਤ ਸਾਹਿਬ ਦੇ ਉੱਤੇ ਟੈਂਕ ਚੜਾਏ। ਸਾਡੇ ਜਿਹੜੇ ਨੌਜਵਾਨ ਆ ਸਮੇਤ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਸਮੇਤ ਜਿਹੜੀਆਂ ਉਹ ਸ਼ਹਾਦਤਾਂ ਸ਼ੁਰੂ ਹੋਈਆਂ, ਤੇ ਉਸ ਤੋਂ ਬਾਅਦ 10 ਸਾਲ ਸਾਡੀ ਨਸਲਕੁਸ਼ੀ ਉਸ ਧਰਤੀ ਤੇ ਹੋਈ ਆ। ਉਹਦਾ ਕੋਈ ਇਨਸਾਫ ਤਾਂ ਹੋਵੇ ਨਾ। ਸਿਰਫ ਇਸ ਕਰਕੇ ਅਸੀਂ ਪਿੱਛੇ ਹਟ ਜਾਈਏ ਵੀ ਇੱਥੇ ਸਾਡੇ ਐਮਐਲਏ ਘੱਟ ਬਣਦੇ ਆ। ਇਹ ਪਿੱਛੇ ਹਟਣ ਵਾਲੀ ਕੋਈ ਵੀ ਗੱਲ ਨਹੀਂ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਕਿ ਜਦੋਂ ਇਹ ਸਾਨੂੰ ਰਾਜ ਕਰਨ ਦਾ ਮੌਕਾ ਮਿਲੂ, ਜੇ ਸਾਡੇ ਕੋਲ ਰਾਜ ਆਊਗਾ ਉਹਦੇ ਵਿੱਚ ਅਸੀਂ ਡੈਮੋਕ੍ਰੇਸੀ ਲਵਾਂਗੇ। ਸਾਨੂੰ ਇਹਨਾਂ ਨੇ ਸਾਡੇ ਸਾਥੀ ਇਹਨਾਂ ਤਾਂ ਹੀ ਹੋਣਾ ਜਿਹੜੀ UNO ਆ ਵੀ ਇਹ ਉੱਥੇ ਡੈਮੋਕ੍ਰੇਸੀ ਹੋਊਗੀ। ਡੈਮੋਕ੍ਰੇਸੀ ਦੇ ਵਿੱਚ ਮਤਲਬ ਸਾਡਾ ਉਦੋਂ ਕੀ ਪੋਜੀਸ਼ਨ ਹੋਊਗੀ? ਮੈਂ ਬਿਲਕੁਲ ਇਹ ਜਿਹੜੀ ਗੱਲ ਆ ਨਾ, ਜਦੋਂ ਸਾਨੂੰ ਆਜ਼ਾਦੀ ਮਿਲੂਗੀ ਸਿੱਖ ਕੌਮ ਬੈਠੂਗੀ ਇਕੱਠੀ ਹੋ ਕੇ, ਸਾਨੂੰ ਇਸ ਤਰ੍ਹਾਂ ਦੀ ਜਿਹੜੀ ਆ ਡੈਮੋਕ੍ਰੇਸੀ ਇਹ ਤਾਂ 100% ਸ਼ੋਰ ਆ ਉਹ ਨਹੀਂ ਚਾਹੀਦੀ ਜਿਹੜੀ ਅੱਜ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੇਸੀ ਆ, ਜਿੱਥੇ 35% ਵਾਲਾ ਬੰਦਾ ਜਿਹੜਾ ਸਰਕਾਰ ਬਣਾ ਜਾਂਦਾ, ਜਿੱਥੇ 5% ਬੇਅੰਤੂ ਨੇ ਬਣਾਈ ਆ, ਹਨਾ। ਸੋ ਇਹੋ ਜੀ ਜਿਹੜੀ ਆ ਡੈਮੋਕ੍ਰੇਸੀ ਨਹੀਂ ਸਾਨੂੰ ਚਾਹੀਦੀ। ਜਿਹੜਾ ਅਸੀਂ ਅਸਿਊਮ ਕਰ ਸਕਦੇ ਆ, ਜਿਹੜਾ ਜੇ ਸਾਨੂੰ ਐਜ਼ ਜਿਹੜਾ ਵਲੰਟੀਅਰ ਸਾਨੂੰ ਉੱਥੇ ਪੁੱਛਿਆ ਜਾਵੇ ਕਿ ਤੁਸੀਂ ਕਿਸ ਤਰ੍ਹਾਂ ਦਾ ਸਿਸਟਮ ਚਾਹੁੰਦੇ ਹੋ, ਅਸੀਂ ਤਾਂ ਉੱਥੇ ਸਿਸਟਮ ਇਹ ਸਮਝਾਂਗੇ ਕਿ ਜਿੰਨੀਆਂ ਉੱਥੇ ਕੌਮੀਅਤ ਨੇ ਪੰਜਾਬ ਦੇ ਵਿੱਚ, ਜਿੰਨੀਆਂ ਕੌਮਾਂ ਨੇ, ਉਹਨਾਂ ਦੀ ਗਿਣਤੀ ਦੇ ਹਿਸਾਬ ਨਾਲ ਉਹਨਾਂ ਦਾ ਰਾਖਵਾਂ ਕਰਨਾ ਜਿਹੜਾ ਉਹ ਹੋਵੇ, ਤੇ ਸਿਰਾਂ ਦੀ ਗਿਣਤੀ ਨਾ ਹੋਵੇ, ਦਿਮਾਗਾਂ ਦੀ ਗਿਣਤੀ ਹੋਵੇ, ਕਿਹੜਾ ਬੰਦਾ ਕੈਪੇਬਲ ਆ। ਇਸ ਤਰ੍ਹਾਂ ਦਾ ਕੋਈ ਸਿਸਟਮ ਆ ਜਿਹੜਾ ਅਸੀਂ ਬਣਾਵਾਂਗੇ ਜੀ। ਇਹਦਾ ਮੁੱਲ ਆ। ਹੁਣ
ਜਿਸ ਧਰਤੀ ਦੇ ਅਸੀਂ ਖੜੇ ਆ ਅਮਰੀਕਾ ਦੀ ਧਰਤੀ ਦੇ ਉੱਤੇ, ਇੱਥੇ ਜਿਹੜਾ ਸਿਸਟਮ ਕੰਮ ਕਰਦਾ, ਇੱਕ ਤਾਂ ਸੈਨੇਟ ਆ, ਇੱਕ ਅਪਰ ਹਾਊਸ ਆ। ਅਪਰ ਹਾਊਸ ਜਿਹੜਾ ਇੱਕ ਜਿਹੜੀ ਕਾਂਗਰਸ ਆ ਉਹ ਐਮਪੀਜ਼ ਵਗੈਰਾ ਜਿੱਤ ਕੇ ਜਾਂਦੇ ਆ, ਕਾਂਗਰਸਮੈਨ ਜਾਂਦੇ ਆ, ਪਰ ਅਪਰ ਹਾਊਸ ਦੇ ਵਿੱਚ ਜਿਹੜੀ ਸੈਨੇਟ ਆ ਉਹ ਸਟੇਟ ਜਿਹੜੀ ਆ ਉਹ ਚਾਹੇ ਕੋਈ ਵੱਡੀ ਆ, ਕੈਲੀਫੋਰਨੀਆ ਵਰਗੀ ਵੱਡੀ ਸਟੇਟ ਆ, ਚਾਹੇ ਕੋਈ ਡੈਲਵੇਅਰ ਜਾਂ ਰੋਡ ਆਈਲੈਂਡ ਵਰਗੀ ਬਹੁਤ ਛੋਟੀ ਸਟੇਟ ਆ, ਇਹਨਾਂ ਦੇ ਇੱਕ ਸ਼ਹਿਰ ਜਿੱਡੀ ਸਟੇਟ ਆ ਉਹ, ਪਰ ਉੱਥੇ ਦੇ ਵੀ 2 ਜਿਹੜੇ ਹੁੰਦੇ ਆ ਸੈਨੇਟਰ, ਤੇ ਕੈਲੀਫੋਰਨੀਆ ਦੇ ਵੀ 2 ਹੁੰਦੇ ਆ, ਤਾਂ ਕਿ ਗਿਣਤੀ ਦੇ ਹਿਸਾਬ ਨਾਲ ਕਿਸੇ ਨਾਲ ਧੱਕਾ ਨਾ ਹੋ ਸਕੇ। ਸੋ ਸਾਡਾ ਜਿਹੜਾ ਟਾਰਗੇਟ ਆ ਇਹ ਆ। ਜੇ ਤੁਸੀਂ 1986 ਦਾ ਜਿਹੜਾ ਮੈਂ ਖਾਲਿਸਤਾਨ ਦੇ ਐਲਾਨਨਾਮੇ ਦੀ ਗੱਲ ਕੀਤੀ ਆ, ਜੇ ਉਹਦਾ ਵੀ ਪ੍ਰੀਐਮਬਲ ਤੁਸੀਂ ਪੜ੍ਹੋ ਨਾ, ਉਹਦੇ 'ਚ ਜਿਹੜਾ ਸਿਸਟਮ ਦਿੱਤਾ ਗਿਆ ਉਹ ਇਸੇ ਹਿਸਾਬ ਨਾਲ ਆ ਕਿ ਅਸੀਂ ਸਿਰਾਂ ਦੀ ਗਿਣਤੀ ਨਾਲ ਨਹੀਂ, ਅਸੀਂ ਦਿਮਾਗਾਂ ਦੀ ਗਿਣਤੀ ਨਾਲ ਉਹ ਜਿਹੜਾ ਉੱਥੇ ਸਿਸਟਮ ਆ ਉਹ ਚਲਾਵਾਂਗੇ। ਔਰ ਸਾਡਾ ਸਿਸਟਮ ਆ ਜਿਹੜਾ ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਾਨੂੰ ਆਦੇਸ਼ ਨੇ, ਉਪਦੇਸ਼ ਨੇ, ਉਹਨਾਂ ਦੇ ਅਨੁਕੂਲ ਹੋਏ। ਹਾਂਜੀ, ਇਹ ਤੁਹਾਡੀ ਗੱਲ ਜਿਹੜੀ ਹੈ ਨਾ ਇਹ ਬਿਲਕੁਲ ਠੀਕ ਆ। ਇਹ ਗੱਲ ਨੂੰ ਮੱਦੇ ਨਜ਼ਰ ਰੱਖਣਾ ਚਾਹੀਦਾ। ਇਹ ਜਿਹੜੀਆਂ ਚੀਜ਼ਾਂ ਨਾ ਜਦੋਂ ਵੀ ਆਪਾਂ ਕੋਈ ਖਿਆਲ ਆਉਂਦਾ ਨਾ, ਹੁਣ ਇਹ ਮੈਂ ਤੁਹਾਨੂੰ ਆ ਜਿਹੜੀ ਹੁਣ ਲੱਗਾ ਨਾ ਗੱਲ ਦੱਸਣ, ਇਹ ਧਿਆਨ ਰੱਖਣਾ, ਇਹ ਇਸ ਗੱਲ ਤੇ ਬਹੁਤ ਜ਼ਿਆਦਾ ਵਿਚਾਰ ਕਰਨਾ। ਜਦੋਂ ਹਿੰਦੂਆਂ ਦੇ ਨਾਲ ਸਿੱਖਾਂ ਦੀ ਉਦੋਂ ਐਜੀਟੇਸ਼ਨ ਦੇ ਵਿੱਚ ਭਾਈਵਾਲੀ ਸੀ, ਤੇ ਸਿੱਖ ਐਜੀਟੇਸ਼ਨ ਕਰਦੇ, ਸ਼ਹੀਦੀਆਂ ਵੀ ਦਿੱਤੀਆਂ, ਤੇ ਸਿੱਖ ਆਗੂ ਇਹੋ ਜਿਹੇ ਬਣ ਗਏ, ਉਹਨਾਂ ਨੇ ਨਾ ਅੰਗਰੇਜ਼ਾਂ ਨੂੰ ਇਹ ਗੱਲ, ਅੰਗਰੇਜ਼ ਰਾਜ ਦੇਣ ਡਏ ਆ, ਉਹ ਕਹਿੰਦੇ ਆ ਵੀ ਰਾਜ ਲੈ ਲਓ, ਤੁਸੀਂ ਵੀ ਆਪਣੇ ਕੋਲ ਵਾਸਤੇ ਕੋਈ ਲੈ ਲਓ, ਤੇ ਇਹ ਇਹਨਾਂ ਨੇ ਇਹੋ ਜਿਹੇ ਪੜ੍ਹਾਏ ਸੀ ਆਗੂ ਸਾਡੇ ਸਿੱਖ ਜਿਹੜੇ ਸੀ, ਇਹੋ ਜਿਹੇ ਆ ਗਏ, ਤੂੰ ਪਹਿਲਾਂ ਨਿਕਲ, ਪਹਿਲਾਂ ਤੂੰ ਅੰਗਰੇਜ਼ਾ, ਪਹਿਲਾਂ ਤੂੰ ਨਿਕਲ, ਆਪੇ ਅਸੀਂ ਕਰ ਲਾਂਗੇ ਮਗਰੋਂ ਇਹਨਾਂ ਨਾਲ। ਤੇ ਇਹ ਵੀ ਆਂਦੇ ਸੀ ਵੀ ਅਸੀਂ ਪਹਿਲਾਂ ਤੁਸੀਂ ਅੰਗਰੇਜ਼ਾਂ ਨੂੰ, ਜਿਹੜੇ ਦੂਜੇ ਉਹਨਾਂ ਦੇ ਥੱਲੜੇ ਸੀ ਨਾ, ਉਹਨਾਂ ਦੇ ਹੀ ਤੂੰ ਪਰਾਂ ਹੋ ਜਾ, ਪਹਿਲਾਂ ਸਾਨੂੰ ਤੂੰ ਅੰਗਰੇਜ਼ ਨੂੰ ਕੱਢ ਲੈਣ ਦੇ, ਅੰਗਰੇਜ਼ ਨੂੰ ਕੱਢ ਲੈਣ ਦੇ, ਫਿਰ ਅਸੀਂ ਆਜ਼ਾਦੀ ਲੈ ਲਾਂਗੇ। ਫਿਰ ਉਹ ਫਿਰ ਅੰਗਰੇਜ਼ ਨੇ ਕੱਢ ਲਿਆ, ਆਜ਼ਾਦੀ ਲੈ ਲਈ, ਉਹ ਉਹਨਾਂ ਦੇ ਬੀਜ ਕੇ ਰੱਖਤਾ। ਉਦੋਂ ਬਾਅਦਾਂ ਤੇ ਅੰਗਰੇਜ਼ ਤੇ ਇਹਨਾਂ ਜ਼ਾਲਮ ਵੀ ਨਹੀਂ ਸੀਗਾ, ਜਿੰਨੇ ਇਹਨਾਂ ਨੇ ਜ਼ੁਲਮ ਕੀਤੇ, ਇਹਨਾਂ ਲੱਖਾਂ ਮਾਰੇ ਉਹਨਾਂ ਨੇ ਸੈਂਕੜਿਆਂ ਦੇ ਹਿਸਾਬ ਨਾਲ। ਕਹਿਣ ਦਾ ਮਤਲਬ ਇਹ ਗੱਲ ਨਾ ਹੋਏ ਆਗੂ ਉਦੋਂ ਇਹੋ ਜਿਹੇ ਬਣ ਜਾਣ, ਤੂੰ ਪਰਾਂ ਹੋ ਜਾ, ਤੈਨੂੰ ਕੀ ਪਤਾ, ਮੈਨੂੰ ਜ਼ਿਆਦਾ ਪਤਾ, ਮੈਂ ਤੇ ਉਦੋਂ ਤੋਂ ਲੈ ਕੇ ਖਪਦਾ ਹਾਂ, ਤੇ ਮਤਲਬ ਉਹ ਗਲਤ ਫੈਸਲਾ ਹੋ ਜੇ, ਤੇ ਫਿਰ ਮਤਲਬ ਮਾਵਾਂ ਰੋਂਦੀਆਂ ਰਹਿੰਦੀਆਂ, ਤੇ ਪੁੱਤ ਜਿਹਦਾ ਪੁੱਤ ਮਰ ਜਾਂਦਾ ਉਹਦੇ ਪੱਲੇ ਹੀ ਕੱਖ ਨਹੀਂ ਰਹਿੰਦਾ। ਇਹਨੂੰ ਗਾਂ ਹੋਰ ਇਹਦੋਂ ਵੱਡਾ ਦੁਨੀਆ ਤੇ ਸਰਾਫ ਹੀ ਕੀ ਆ, ਤੇ ਸਮਾਜ ਵੀ ਇਹਨਾਂ ਨਹੀਂ ਗਾ ਵੀ ਉਹਨਾਂ ਨੂੰ ਕੋਈ ਰਿਸਪੌਂਸ ਦਿੰਦਾ ਜਾਂ ਸਾਂਭਦਾ। ਇਹ ਤੁਸੀਂ ਵੇਖ ਹੀ ਲਿਆ ਆਪਣੇ ਇਸ ਦੌਰ ਦੇ ਵਿੱਚ, ਇਹ ਹਿੰਦੁਸਤਾਨ ਦੀ ਕਰਤੂਤ ਆ, ਤੇ ਇਹ ਸਾਰਾ ਇਹ ਜਿਹੜਾ ਰਿਜ਼ਲਟ ਆ ਇਹਨਾਂ ਗਲਤ ਫੈਸਲਿਆਂ ਦਾ ਰਿਜ਼ਲਟ ਆ। ਇਹ ਖਿਆਲ ਰੱਖਣਾ ਵੀ ਇਹ ਨਾ ਕੋਈ ਆਖੇ ਵੀ ਤੈਨੂੰ ਕੀ ਪਤਾ, ਮੈਨੂੰ ਜ਼ਿਆਦਾ ਪਤਾ, ਤੇ ਗਲਤ ਫੈਸਲਾ ਫੇਰ ਹੋ ਜੇ ਤੇ ਨੁਕਸਾਨ ਹੋ ਜਾਏ। ਮੇਰਾ ਖਿਆਲ ਆ ਜੇ ਕਿ 1947 ਦਾ ਦੌਰ ਵੀ ਹੋਰ ਸੀ, ਅੱਜ ਅਸੀਂ 2024 ਚ ਗੱਲ ਕਰ ਰਹੇ ਹਾਂ, ਔਰ ਜਿੰਨਾ ਕੁ ਇੱਥੇ ਉਤਸ਼ਾਹ ਹੈਗਾ ਸੰਗਤ ਦੇ ਵਿੱਚ, ਇਹਦੇ ਚ ਕੋਈ ਸ਼ੱਕ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਵੀ ਹੁਣ ਸੰਗਤ ਜਿਹੜੀ ਆ ਇੰਨੀ ਢਿੱਲ ਛੱਡੂਗੀ। ਨਹੀਂ, ਇਹ ਢਿੱਲ ਜਿਹੜੀ ਆ ਨਾ, ਇਹ ਢਿੱਲ ਜਿਹੜੇ ਆਗੂ ਲੱਗੇ ਆ ਨਾ, ਗਾੜੀ ਲੱਗੇ ਆ, ਇਹ ਇੱਕ ਕਮੇਟੀ ਬਣਨੀ ਚਾਹੀਦੀ ਆ ਵੀ ਜਿਹੜੀ ਐਥਿਕਸ ਦਾ ਮਤਲਬ ਖਿਆਲ ਰੱਖੇ, ਨੈਤਿਕਤਾ ਦਾ, ਵੀ ਇਹਦੇ ਵਿੱਚ ਕੌਣ ਕੌਣ ਰੋਲ ਕਰ ਰਿਹਾ, ਉਹ ਨੈਤਿਕ ਤੌਰ ਤੇ ਮਤਲਬ ਪੂਰੇ ਕਾਇਮ ਆ। ਜੇ ਕਾਇਮ ਹੈ ਤੇ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਦੇਣੀ ਚਾਹੀਦੀ ਆ, ਤੇ ਜੇ ਕੋਈ ਅੰਦਰ ਪਾਪ ਲੈ ਕੇ ਬੈਠਾ ਤੇ ਆਖੇ ਮੈਂ ਲੀਡਰੀ ਕਰਨੀ, ਉਹ ਨਹੀਂ ਪ੍ਰਵਾਨ ਨਹੀਂ। ਬਿਲਕੁਲ ਜੀ, ਬਿਲਕੁਲ ਤੁਹਾਡਾ ਮੈਸੇਜ ਆ ਜਿਹੜਾ ਉਹ ਸਾਡੇ ਦਰਸ਼ਕਾਂ ਤੱਕ ਵੀ ਪਹੁੰਚ ਗਿਆ, ਸਾਡੀ ਲੀਡਰਸ਼ਿਪ ਤੱਕ ਵੀ ਪਹੁੰਚੂਗਾ, ਤੇ ਇਹ ਗੁਰੂ ਦੀ ਕਿਰਪਾ ਨਾਲ ਗੁਰੂ ਸਾਹਿਬ ਜਿਹੜੇ ਆ ਉਹ ਬੋਡੀ ਕਰਨ ਕਿ ਸਿੱਖਾਂ ਨੂੰ ਇੰਨੀ ਤੌਫੀਕ ਆ ਜਿਹੜੀ ਉਹ ਦੇਣ, ਇੰਨੀ ਅਕਲ ਦੇਣ ਕਿ ਅਸੀਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਜਿਹੜਾ ਸਿੱਖੀ ਦਾ ਪ੍ਰਚਾਰ ਕਰ ਰਹੇ ਜੇ, ਇਹ ਰਾਜ ਦੀ ਪ੍ਰਾਪਤੀ ਦਾ ਪ੍ਰਚਾਰ ਕਰ ਰਹੇ ਜੇ, ਤੇ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਇਹਨਾਂ ਸਵਾਲਾਂ ਦੇ ਤੁਹਾਡੇ ਹੋਰ ਵੀ ਕੋਈ ਜਵਾਬ ਹੋਣੇ ਇਹਦੇ ਵਿੱਚ, ਇਹਦੇ ਬਾਰੇ ਤੁਸੀਂ ਹੋਰ ਡਿਸਕਸ਼ਨ ਵੀ ਰੱਖ ਸਕਦੇ ਜੇ, ਤੇ ਉਹਦੇ ਫਿਰ ਉਹ ਡਿਸਕਸ਼ਨ ਤੋਂ ਹੀ ਨਿਕਲਣਾ ਸਭ ਕੁਝ। ਜੀ ਜੀ ਜੀ, ਬਿਲਕੁਲ ਬਿਲਕੁਲ। ਇਹ ਜਿਹੜੀਆਂ ਗੱਲਾਂ ਨਾ, ਤੇ ਕਿਉਂ ਇਹ ਬਹੁਤ ਔਖੀ ਘਾਟੀ ਆ ਜਿਹੜੀ ਇਸ ਵੇਲੇ ਸਿੱਖ ਕੌਮ ਚੜ੍ਹਨ ਡਈ ਆ, ਇਹ ਕੋਈ ਸੌਖਾ ਨਹੀਂ ਕੰਮ। ਤੇ ਆ ਵੀ ਇੱਥੇ ਹੀ ਆ ਇੰਡੀਆ 'ਚ ਕੋਈ ਇਸ ਤਰ੍ਹਾਂ ਦੀਆਂ ਗੱਲਾਂ, ਇਹ ਸਹੂਲਤਾਂ ਇੰਡੀਆ 'ਚ ਥੋੜੀਆਂ ਵਾ, ਇਹ ਆਜ਼ਾਦੀ ਦੀ ਸ਼ਾਨ ਥੱਲੇ, ਕਿਉਂਕਿ ਉੱਥੇ ਸਾਨੂੰ ਗੋਲੀ ਦੇ ਨਾਲ ਮੈਂ ਤੁਹਾਨੂੰ ਦੱਸਣ ਵੀ ਇਹ ਆ ਅਮਰੀਕਾ ਦੇ ਵਿੱਚ ਆਜ਼ਾਦੀ ਦੀ ਸ਼ਾਨ ਥੱਲੇ ਅਸੀਂ ਇਹ ਕਰ ਰਹੇ ਆ। ਇਹਨਾਂ ਦਾ ਅਮਰੀਕਾ ਵਾਲਿਆਂ ਦਾ ਵੀ ਧੰਨਵਾਦ, ਤੇ ਆ ਜਿਹੜੇ ਆਜ਼ਾਦ ਲੋਕ ਆਪਣੇ ਵਿਊ ਦੇਣ ਆਏ ਉਹਨਾਂ ਦਾ ਵੀ ਧੰਨਵਾਦ, ਤੇ ਤੁਹਾਡੇ ਚੈਨਲ ਦਾ ਵੀ ਧੰਨਵਾਦ। ਬੜੀ ਵੱਡੀ ਗੱਲ ਹੈ ਜਿਹੜੀ ਤੁਸੀਂ ਮਤਲਬ ਕਰ ਰਹੇ ਜੇ, ਤੁਹਾਡਾ ਧੰਨਵਾਦ। ਹਾਂਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਜੀ ਭਾਈ ਗੋਪਾਲ ਸਿੰਘ ਜੀ, ਇਹਨਾਂ ਨੇ ਆਪਣੇ ਜਿਹੜੇ ਕੀਮਤੀ ਬੋਲ ਸਾਂਝੇ ਕੀਤੇ ਆ।
ਸੋ ਸਾਡੇ ਨਾਲ ਭਾਈ ਸਾਹਿਬ ਜੁੜੇ ਨੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਕਿਹੜੀ ਜਗ੍ਹਾ ਤੋਂ ਆਏ ਹੋ ਅੱਜ? ਅਸੀਂ ਫ੍ਰਿਜ਼ਨੋ ਤੋਂ ਆਏ ਜੀ। ਫ੍ਰਿਜ਼ਨੋ ਤੋਂ। ਸੋ ਕਿਵੇਂ ਮਹਿਸੂਸ ਹੋ ਰਿਹਾ ਅੱਜ? ਤੇ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ ਜੀ। ਇਤਿਹਾਸ ਸਿਰਜਿਆ ਜਾ ਰਿਹਾ ਸਾਡੀ ਕੌਮ ਦਾ ਤੇ ਅਸੀਂ ਉਹਦੇ ਭਾਗੀਦਾਰ ਬਣੇ ਆ, ਗਵਾਹ ਬਣੇ ਉਹਦੇ। ਬੜੀ ਮਾਣ ਵਾਲੀ ਗੱਲ ਹੈ ਸਾਡੇ ਲਈ ਜੀ। ਤੇ ਸੋ ਕੀ ਲੱਗਦਾ ਕਦੋਂ ਤੱਕ ਵਾਰੀ ਆ ਜੂਗੀ? ਵਾਰੀ ਸਾਨੂੰ ਹੋ ਗਿਆ ਜੀ 3-4 ਘੰਟੇ ਹੋ ਗਿਆ ਲਾਈਨ 'ਚ ਲੱਗਿਆਂ ਨੂੰ ਜੀ। ਤਕਰੀਬਨ 2 ਘੰਟੇ 'ਚ ਆ ਜੂਗੀ। ਠੀਕ ਆ। ਸੋ ਹੋਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਘਰਾਂ 'ਚ ਬੈਠੇ ਨੇ? ਇਹੀ ਆ ਕਿ ਆਪਾਂ ਨੂੰ ਸਟੱਡੀ ਕਰਨੀ ਚਾਹੀਦੀ ਆਪਣੇ ਧਰਮ ਬਾਰੇ, ਆਪਣੇ ਜੋ ਪਿੱਛੇ ਆਪਣੇ ਨਾਲ ਹੋਇਆ ਉਹਦੇ ਬਾਰੇ ਸਟੱਡੀ ਹਰੇਕ ਕਰੇ। ਕਈ ਬੰਦੇ ਇਦਾਂ ਦੇ ਸਾਡੇ ਨਾਲ ਕਰਦੇ ਆ ਵੀ ਨਹੀਂ ਕੁਛ ਨਹੀਂਗਾ ਇਦਾਂ ਦਾ, ਉਹਨਾਂ ਨੂੰ ਪੜ੍ਹਨਾ ਚਾਹੀਦਾ ਆਪਣੇ ਨਾਲ ਹੋਇਆ ਕੀ ਆ। ਹੁਣ ਤਾਂ ਸਾਰਾ ਕੁਝ ਆਪਾਂ ਨੂੰ ਇੰਟਰਨੈਟ ਤੇ ਮਿਲ ਜਾਂਦਾ, ਆਪਾਂ ਜੇ ਸਹੀ ਸਟੱਡੀ ਕਰਨੀ ਚਾਹੀਦੀ ਜੀ। ਇਹ ਮੈਸੇਜ ਆ ਕਿ ਸਾਰੇ ਆਪਣੇ ਧਰਮ ਬਾਰੇ ਸਟੱਡੀ ਕਰੋ ਵੀ ਆਪਣੇ ਨਾਲ ਕੀ ਹੋਇਆ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। ਮਰਜੀਵੜੇ ਭਾਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਅੱਜ ਦੇ ਇਸ ਪ੍ਰੋਗਰਾਮ ਦੇ ਉੱਤੇ? ਹਾਂਜੀ, ਅਸੀਂ ਕਹਿਣਾ ਚਾਹਾਂਗੇ ਜੀ ਸਾਰਿਆਂ ਨੂੰ ਆਉਣਾ ਚਾਹੀਦਾ ਟਾਈਮ ਨਾਲ, ਵੱਧ ਤੋਂ ਵੱਧ ਲੋਕਾਂ ਨੂੰ ਲੈ ਕੇ ਆਓ, ਸੰਗਤਾਂ ਨੂੰ ਲੈ ਕੇ ਆਓ ਨਾਲ, ਵੋਟਾਂ ਪਾਉਣ, ਆਪਣੇ ਹੱਕਾਂ ਦੀ ਮੰਗ ਕਰਨ। ਸੋ ਅੱਜ ਦਾ ਇਹ ਮਾਹੌਲ ਦੇਖ ਕੇ ਆਜ਼ਾਦੀ ਕਿੰਨੀ ਕੁ ਨੇੜੇ ਦਿਖ ਰਹੀ ਹੈ? ਆਜ਼ਾਦੀ ਹੁਣ ਇਦਾਂ ਇੰਨੀ ਛੇਤੀ ਤਾਂ ਨਹੀਂ ਆਉਣੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਹੁਣ ਸਿੱਧਾ ਵੋਟਾਂ ਪਾ ਕੇ, ਪਰ ਫੇਰ ਵੀ ਆਪਾਂ ਨੂੰ ਲਗਾਤਾਰ ਜੂਝਣਾ ਪੈਣਾ ਕਹਿ ਸਕਦੇ ਹਾਂ ਆਪਾਂ ਨੂੰ। ਆਪਣੇ ਜੋ ਆਪਾਂ ਕਰ ਸਕਦੇ ਹਾਂ ਆਪਾਂ ਨੂੰ ਕਰਨਾ ਚਾਹੀਦਾ, ਜੋ ਆਪਣੇ ਹੱਥਾਂ 'ਚ ਹੈਗਾ ਆ, ਜਿੰਨਾ ਕੁ ਕਰ ਸਕਦੇ ਉਹਨਾਂ ਤਾਂ ਕਰੋ ਜੀ। ਹਾਂਜੀ, ਧੰਨਵਾਦ ਵੀਰੇ। ਧੰਨਵਾਦ। ਸੋ ਇਹ ਕੁਝ ਸਾਡੇ ਸੰਗਤ ਸਾਡੇ ਨਾਲ ਜੁੜੀ ਆ ਜੀ, ਜਿਹੜੇ ਦੂਰੋਂ ਵੋਟਾਂ ਪਾਉਣ ਦੇ ਲਈ ਆਪਣੀ ਜਿਹੜੀ ਰੈਫਰੈਂਡਮ ਦੀ ਵੋਟ ਆ ਉਹਦਾ ਇਸਤੇਮਾਲ ਕਰਨ ਦੇ ਲਈ ਇੱਥੇ ਸਾਡੇ ਨਾਲ ਜੁੜੇ ਆ ਜੀ। ਹੋਰ ਵੀ ਗੱਲਬਾਤ ਜਿਹੜੀ ਆ ਅਸੀਂ ਨਾਲ ਦੀ ਨਾਲ ਕਰਾਣੀ ਚਾਹਾਂਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਜੀ ਮੈਂ ਇੱਥੇ ਐਲਗਰੋਵ ਰਹਿੰਦੀ ਆ ਜੀ, ਉੱਥੋਂ ਆਈ ਆ ਮੈਂ। ਸੋ ਕੀ ਮਹਿਸੂਸ ਹੋ ਰਿਹਾ ਅੱਜ ਦਾ ਇਹ ਜਿਹੜਾ ਸੰਗਤਾਂ ਦਾ ਇਕੱਠ ਹੈ ਇਹਨੂੰ ਦੇਖ ਕੇ? ਬਿਲਕੁਲ ਇਹ ਚੀਜ਼ ਕਦੀ ਪੰਜਾਬ 'ਚ ਨਹੀਂ ਦੇਖੀ ਸੀ ਜਿਹੜੀ ਹੁਣ ਦੇਖੀ ਆ, ਤੇ ਇੱਥੇ ਆ ਕੇ ਪਤਾ ਲੱਗਾ ਕਿ ਐਕਚੁਅਲ 'ਚ ਜੋ ਉੱਥੇ ਅਵੇਅਰਨੈਸ ਨਹੀਂ ਹੈਗੀ ਉਹ ਇੱਥੇ ਆ ਕੇ ਦੇਖੀ ਜੀ। ਤਾਂ ਐਕਚੁਅਲ 'ਚ ਚੀਜ਼ ਪਤਾ ਲੱਗੀ ਕਿ ਸਾਨੂੰ ਸਾਡੇ ਪਿਛੋਕੜ 'ਚ ਉੱਥੋਂ ਵਿਛੋੜਿਆ ਜਾ ਰਿਹਾ ਸੀ। ਇੱਥੇ ਹੁਣ ਅਸੀਂ ਆਪਦੇ ਇਤਿਹਾਸ ਨਾਲ ਜੁੜਦੇ ਹਾਂ, ਜਦੋਂ ਗੱਲਾਂ ਕਰੀਦੀਆਂ ਇੱਥੋਂ ਦੇ ਜਿਹੜੇ ਲੋਕੀ ਹੁੰਦੇ, ਜਦੋਂ ਦੱਸਦੇ ਜਿਹੜੇ ਇੱਥੇ ਪਹਿਲਾਂ ਹੀ ਰਹਿ ਰਹੇ ਆ, ਉੱਥੋਂ ਸਾਨੂੰ ਪਤਾ ਲੱਗਦਾ ਕਿ ਸਾਨੂੰ ਵਾਕਈ ਆਪਦਾ ਇੱਕ ਅਲੱਗ ਦੇਸ਼ ਚਾਹੀਦਾ। ਸਾਨੂੰ ਇੱਥੇ ਆ ਕੇ ਇਹ ਗੱਲ ਸਮਝ ਆਈ ਆ ਕਿ ਇੱਥੇ ਆ ਕੇ ਜੀ ਬਿਲਕੁਲ ਜੀ, ਬਿਲਕੁਲ ਜੀ, ਇੱਥੇ ਆ ਕੇ ਬਿਲਕੁਲ ਪਤਾ ਲੱਗਾ। ਜਦੋਂ ਗੁਰੂ ਘਰਾਂ 'ਚ ਚਾਹੀਦਾ ਉੱਥੇ ਸੰਗਤਾਂ ਦੱਸਦੀਆਂ, ਕਿਉਂਕਿ ਉੱਥੇ ਕਦੀ ਅਸੀਂ ਹਿਸਟਰੀ ਪੜ੍ਹੀ ਨਹੀਂ ਸੀ ਸਕੂਲਾਂ ਕਾਲਜਾਂ 'ਚ। ਜੋ ਅਸੀਂ ਇੱਥੇ ਆ ਕੇ ਜਦੋਂ ਆਪ ਆ ਕੇ ਉਹਨਾਂ ਨੇ ਸਾਨੂੰ ਦੱਸਿਆ ਤਾਂ ਸਾਨੂੰ ਉਦੋਂ ਪਤਾ ਲੱਗਾ ਕਿ ਅਸੀਂ ਐਕਚੁਅਲ 'ਚ ਸਾਡਾ ਪਿਛੋਕੜ ਗਈ ਸੀ ਤੇ ਅਸੀਂ ਉੱਥੋਂ ਵਾਂਝੇ ਕਿਵੇਂ ਰਹਿ ਗਏ ਜੀ। ਸੋ ਇਹ ਜਿਹੜਾ ਸੰਗਤਾਂ ਦਾ ਇਕੱਠ ਹੈ ਇੰਨੀ ਵੱਡੀ ਤਾਦਾਦ ਦੇ ਵਿੱਚ, ਇਹਨੂੰ ਦੇਖਦੇ ਹੋਏ ਕਿੰਨੀ ਕੁ ਨੇੜੇ ਆਜ਼ਾਦੀ ਦੇਖ ਰਹੇ ਹੋ? ਬਿਲਕੁਲ ਨੇੜੇ ਹੀ ਆ। ਜੇ ਅਗਰ ਅਸੀਂ ਇਸ ਚੀਜ਼ ਨੂੰ ਸਮਝੀਏ ਤੇ ਮੈਨੂੰ ਲੱਗਦਾ ਇਸ ਤੋਂ ਹੋਰ ਦੁੱਗਣਾ ਇਕੱਠ ਆਉਣਾ ਚਾਹੀਦਾ, ਕਿਉਂਕਿ ਜਿੰਨੇ ਅਸੀਂ ਪੰਜਾਬੀ ਆ, ਇੰਡੀਆ ਚਾਹੇ 2% ਸੀ, ਬਟ ਜੇ ਗੁਰੂ ਦੇ ਸਿੰਘ 2 ਨਹੀਂ ਹੁੰਦੇ, ਉਹ ਹਮੇਸ਼ਾ 100% ਹੁੰਦੇ ਆ। ਤੇ ਇਸ ਚੀਜ਼ ਨੂੰ ਵੇਖ ਕੇ ਅਗਰ ਇਸੇ ਚੀਜ਼ ਦੇ ਅਸੀਂ ਰਹੇ ਬਿਲਕੁਲ ਇਸੇ ਡਿਸੀਜਨ ਉੱਤੇ ਰਹੇ ਤਾਂ ਜਲਦੀ ਹੀ ਸਾਨੂੰ ਆਪਣਾ ਦੇਸ਼ ਮਿਲੂਗਾ ਉੱਥੇ। ਜੀ ਜੀ, ਬਹੁਤ ਬਹੁਤ ਧੰਨਵਾਦ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਕੀ ਕਹਿਣਾ ਚਾਹੋਗੇ? ਬਸ ਇਹ ਕੌਮ ਦਾ ਘਰ ਆ, ਕੌਮ ਨੂੰ ਮਿਲਣਾ ਚਾਹੀਦਾ ਜੀ। ਜੀ ਹਾਂਜੀ, ਤੇ ਸਾਰੀਆਂ ਸੰਗਤਾਂ ਦਾ ਇਕੱਠ ਕਾਫੀ ਆ, ਕਾਫੀ ਉਤਸ਼ਾਹ ਵਾ ਸੰਗਤਾਂ 'ਚ। ਵੇਖ ਕੇ ਲੱਗ ਰਿਹਾ ਕਿ ਸਾਰੇ ਜੇ ਹਿਸਾਬ ਨਾਲ ਵੋਟਾਂ ਪਾਉਣ ਪਹੁੰਚੇ ਆ, ਇੱਕ ਦਿਨ ਜ਼ਰੂਰ ਆਜ਼ਾਦੀ ਮਿਲੂਗੀ ਕੌਮ ਨੂੰ। ਹਾਂਜੀ, ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਮੈਂ ਮਨਟੀਕੇ ਤੋਂ ਜੀ। ਮਨਟੀਕੇ ਤੋਂ? ਕਾਫੀ ਦੂਰ ਦੂਰ ਤੋਂ ਸੰਗਤ ਹੈ? ਹਾਂਜੀ, ਬਹੁਤ ਦੂਰ ਦੂਰ ਤੋਂ ਵੀ ਆਏ। ਹਾਂਜੀ ਹਾਂਜੀ, ਬਿਲਕੁਲ ਜੀ। ਹਾਂਜੀ, ਧੰਨਵਾਦ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਜੋ ਆਜੋ ਸਿੰਘ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ ਜੀ? ਕਹਿਣਾ ਇਹੋ ਹੀ ਆ ਜੀ, ਸਮੇਂ ਦੀਆਂ ਸਰਕਾਰਾਂ ਤੁਹਾਨੂੰ ਪਤਾ ਹੀ ਆ ਕੀ ਚੱਲਣ ਦਿਆ ਆਪਣੇ ਪੰਜਾਬ 'ਚ ਅੱਜ ਕੱਲ੍ਹ ਜੀ, ਤੇ ਉਹਦੇ ਨਾਲੋਂ ਇਹ ਆ ਵੀ ਇਹਨਾਂ ਬੁੱਚੜ ਸਰਕਾਰਾਂ ਨੂੰ ਛੱਡ ਕੇ ਆਪਾਂ ਨੂੰ ਆਪਦੀ ਪਾਰਟੀ ਚੁਣਨੀ ਚਾਹੀਦੀ ਆ ਜੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਪੰਜਾਬ 'ਚ ਆਪਣੀ ਖਾਲਿਸਤਾਨ ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਆ, ਆਪਣਾ ਹੱਕ ਆ, ਵੋਟ ਪਾਉਣੀ ਚਾਹੀਦੀ ਆ ਜੀ। ਹਾਂਜੀ, ਸੋ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਟਾਈਮ ਸਭ ਤੋਂ ਵਧੀਆ ਪਾਰਟੀ ਆ ਜਿਹੜੀ ਸਿੱਖਾਂ ਦੇ ਹੱਕ ਲੈ ਕੇ ਦੇ ਸਕਦੀ ਆ? ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਜੀ, ਸਰਦਾਰ ਸਿਮਰਜੀਤ ਸਿੰਘ ਮਾਨ ਜੀ। ਹਾਂਜੀ, ਹੁਣ ਆਪਣੇ ਦੇਖਣ ਨਹੀਂ ਦਿਆ ਜੇ ਤੁਸੀਂ ਵੀ ਜੇ ਉਹ ਲੋਕਾਂ ਨੇ ਆਪਦੇ ਹੱਕਾਂ ਲਈ ਚੁਣੀ ਸੀ ਪਾਰਟੀ, ਆਮ ਆਦਮੀ ਪਾਰਟੀ ਨੂੰ ਵੋਟਾਂ ਦਿੱਤੀਆਂ ਸੀ, ਜਿਵੇਂ ਆਪਾਂ ਵੀ ਉਹਨਾਂ 'ਚ ਹੀ ਆਉਣੇ ਆ। ਉਸ ਬੁੱਚੜ ਹੀ ਕਹਿ ਸਕਦੇ ਆ ਆਪਾਂ ਉਹਨਾਂ ਨੂੰ, ਸੀਐਮ ਨੂੰ, ਕਿਉਂਕਿ ਉਹ ਵੇਖੋ ਹੁਣ ਪੰਜਾਬ ਦੇ ਵਿੱਚ ਕੀ ਹਾਲਾਤ ਬਣਾਉਣ ਦਿਆ ਵਾ। ਨੌਜਵਾਨੀ ਜਿਹੜੇ ਵੀ
ਜਾਗਰੂਕ ਕਰਦੇ ਆ ਮੁੰਡੇ, ਉਹਨਾਂ ਨੂੰ ਝੂਠੇ ਪਰਚੇ ਕਰਕੇ ਜੇਲ੍ਹਾਂ 'ਚ, ਜਾਂ ਜਿਹੜੇ ਆਪਣੇ ਚੰਗੇ ਬੋਲ ਬਾਲੇ ਵਾਲੇ ਬੱਚੇ ਆ ਉਹਨਾਂ ਨੂੰ ਵੀਰਾਂ ਨੂੰ ਮਰਵਾ ਦਿੱਤਾ ਜਾਂਦਾ, ਕਿਸੇ ਦਾ ਐਕਸੀਡੈਂਟ ਕਰਵਾ ਦਿੱਤਾ ਜਾਂਦਾ, ਕਿਸੇ ਨੂੰ ਗੋਲੀਆਂ ਮਰਵਾ ਦਿੱਤੀਆਂ ਜਾਂਦੀਆਂ ਵਾ। ਕੋਈ ਇਨਸਾਫ ਨਹੀਂ ਮਿਲਦਾ। ਉਹਨਾਂ ਦੇ ਮਾਪਿਓ ਵਿਚਾਰੇ ਰੋਂਦੇ ਕਰਲਾਉਂਦੇ ਤੁਰੇ ਫਿਰਦੇ ਨੇ ਜੀ। ਤੇ ਸੋ ਬੈਟਰ ਆ ਇਹੋ ਹੀ ਆਪਣੇ ਹੱਕਾਂ ਲਈ, ਜਿਹੜੇ ਆਪਾਂ ਨੂੰ ਆਪਣੇ ਹੱਕ ਅਸਲੀ ਹੱਕ ਦਿਵਾ ਸਕਦੇ ਨੇ, ਉਹ ਇਹੀ ਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਲਿਸਤਾਨ ਨੂੰ ਵੋਟ ਪਾ ਕੇ ਵੱਧ ਤੋਂ ਵੱਧ ਤੇ ਕਾਮਯਾਬ ਕਰੋ ਤੇ ਆਪਣੀ ਸਰਕਾਰ ਬਣਾਓ। ਬਹੁਤ ਬਹੁਤ ਧੰਨਵਾਦ ਤੁਹਾਡਾ। ਮੈਂ ਤੁਹਾਨੂੰ ਜ਼ਿਆਦਾ ਦੇਰ ਨਹੀਂ ਰੋਕਣਾ ਕਿਉਂਕਿ ਲਾਈਨ ਹੀ ਚੱਲਦੀ ਜਾਂਦੀ ਆ, ਤਾਂ ਕਿ ਕਾਫੀ ਦੇਰ ਤੋਂ ਤੁਸੀਂ ਲਾਈਨ ਦੇ ਵਿੱਚ ਖੜੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਭਾਜੀ ਕੀ ਕਹਿਣਾ ਚਾਹੋਗੇ ਜੀ? ਬਸ ਫਤਿਹ ਜੀ। ਮੈਂ ਆ ਹੁਮ ਹਮਾ ਕੇ ਇੱਥੇ ਪਹੁੰਚੀ ਆ, ਅਸੀਂ ਇਹਨਾਂ ਦੇ ਨਾਲ ਵੀ ਗੱਲਬਾਤ ਆ ਜਿਹੜੀ ਕਰਨ ਦੀ ਕੋਸ਼ਿਸ਼ ਕਰਾਂਗੇ। ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸਿੰਘ ਸਾਹਿਬ ਕਿੱਥੋਂ ਆਏ ਹੋ? ਇਹ ਜੀ ਤਰਨਤਾਰਨ ਡਿਸਟ੍ਰਿਕਟ ਜੀ। ਤਰਨਤਾਰਨ ਨਹੀਂ, ਇੱਥੋਂ ਕਿੱਥੋਂ ਆਏ ਹੋ ਕੈਲੀਫੋਰਨੀਆ ਤੋਂ? ਇੱਥੋਂ ਆਏ ਜੀ ਮਨਟੀਕੇ ਤੋਂ ਜੀ। ਮਨਟੀਕੇ ਤੋਂ। ਸੋ ਕਿਵੇਂ ਮਹਿਸੂਸ ਹੋ ਰਿਹਾ ਅੱਜ? ਠੀਕ ਹੈ ਜੀ, ਬਹੁਤ ਵਧੀਆ ਜੀ। ਸੋ ਵੋਟ ਜਿਹੜੀ ਆ ਆਜ਼ਾਦੀ ਦੀ ਪੈ ਰਹੀ ਹੈ। ਹਾਂਜੀ ਜੀ, ਖਾਲਸਤਾਨ ਦੀ ਵੋਟ ਤੁਹਾਨੂੰ ਲੱਗਦਾ ਕਿਉਂ ਜ਼ਰੂਰੀ ਅੱਜ ਇੱਥੇ ਆਉਣਾ? ਜੀ ਮਤਲਬ ਮਾਂ ਕੇ ਪਹੁੰਚਣਾ ਚਾਹੀਦਾ, ਵੋਟ ਪਾਉਣੀ ਚਾਹੀਦੀ ਖਾਲਿਸਤਾਨ ਦੀ ਜੀ, ਆਪਣੀ ਹੱਕਾਂ ਦੀ ਮੰਗ ਕਰਨੀ ਚਾਹੀਦੀ ਹੈ ਜੀ। ਜੀ ਮਤਲਬ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਫਤਿਹ ਜੀ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਜਿਹੜੇ ਅਜੇ ਘਰਾਂ 'ਚ ਬੈਠੇ ਆ ਉਹ ਵੀ ਚੱਲ ਕੇ ਆਉਣ, ਵੋਟਾਂ ਪਾਉਣ ਤੇ ਪਤਾ ਲੱਗੇ ਵੀ ਖਾਲਿਸਤਾਨ ਉਹਨਾਂ ਨੂੰ ਵੀ ਪਤਾ ਲੱਗੇ। ਤੇ ਜਾਗਦੀਆਂ ਜ਼ਮੀਰਾਂ ਵਾਲੇ ਸਾਰੇ ਇੱਥੇ ਆ, ਮਰੀਆਂ ਵਾਲੇ ਅਜੇ ਘਰੇ ਬੈਠੇ ਆ, ਉਹਨਾਂ ਨੂੰ ਵੀ ਬਹੁਤ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਆ ਜਾਓ, ਅਜੇ ਵੀ ਟਾਈਮ ਹੈਗਾ 5 ਵਜੇ ਤਾਈਂ ਆ ਜਾਓ, ਪਹੁੰਚ ਜਾਓ। ਬਹੁਤ ਜ਼ਿਆਦਾ ਸੰਗਤ ਅਜੇ ਘਰਾਂ 'ਚ ਬੈਠੀ ਆ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਕਿੱਥੋਂ ਆਏ ਹੋ? ਅਸੀਂ ਲੈਥਰੋਪ ਤੋਂ ਆਏ ਜੀ। ਓਕੇ, ਕੀ ਕਹਿਣਾ ਚਾਹੋਗੇ ਅੱਜ? ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਵੀ ਵੀਰ ਭਰਾ ਨੇ ਸਾਰੇ ਹੁਮ ਹਮਾ ਕੇ ਇੱਥੇ ਪਹੁੰਚੋ ਤੇ VOTING ਕਰੋ, ਕਿਉਂਕਿ ਅਸੀਂ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਾਂ। ਸਾਨੂੰ ਖਾਲਿਸਤਾਨ ਚਾਹੀਦਾ, ਇਹ ਸਾਡਾ ਹੱਕ ਹੈ, ਕਿਉਂਕਿ ਸਾਡੀਆਂ ਇੰਡੀਆ ਬਹੁਤ ਗੰਦੀਆਂ ਸਰਕਾਰਾਂ ਸਾਨੂੰ ਹੱਕ ਨਹੀਂ ਦਿੰਦੀਆਂ। ਕੋਈ ਵੀ ਇਹਨਾਂ ਦੇ ਖਿਲਾਫ ਬੋਲਦਾ, ਉੱਚੀ ਨੀਵੀਂ ਗੱਲ ਕਰਦਾ ਵਾ, ਚੁੱਕ ਕੇ ਜੇਲ੍ਹ 'ਚ ਮਾਰਦੀਆਂ ਨੇ ਇਹ ਸਰਕਾਰਾਂ। ਇਸ ਕਰਕੇ ਸਾਨੂੰ ਪੰਜਾਬ ਛੱਡਣਾ ਪਿਆ। ਸਾਰੇ ਵੀਰਾਂ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ, ਵੱਧ ਚੜ ਕੇ ਹਿੱਸਾ ਪਾਓ ਤੇ VOTING ਕਰੋ। ਬੋਲੇ ਸੋ ਨਿਹਾਲ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਮੈਂ ਇਹੋ ਸੰਗਤਾਂ ਨੂੰ ਬੇਨਤੀ ਕਰਨਾ ਚਾਹੂੰਗਾ ਵੀ ਹੁਮ ਹਮਾ ਕੇ ਇੱਥੇ ਪਹੁੰਚਣ ਤੇ ਖਾਲਿਸਤਾਨ ਬਣਨ ਵਿੱਚ ਆਪਣਾ ਯੋਗਦਾਨ ਪਾਉਣ ਜੀ। ਜੀ ਹਾਂਜੀ। ਤੋ ਕਿਹੜੀ ਜਗ੍ਹਾ ਤੋਂ ਆਏ ਹੋ ਅੱਜ? ਮੈਂ ਲੈਥਰੋਪ ਤੋਂ ਆਇਆ ਜੀ। ਲੈਥਰੋਪ ਤੋਂ। ਹਾਂਜੀ। ਦੂਰੋਂ ਸੰਗਤ ਜਿਹੜੀ ਹਾਂਜੀ ਪਹੁੰਚੀ ਆ। ਇਹ ਸਾਡਾ ਹੱਕ ਹੈ ਜੀ, ਸਾਨੂੰ ਵੋਟ ਜ਼ਰੂਰ ਪਾਉਣੀ ਚਾਹੀਦੀ ਆ ਤੇ ਆਪਣੇ ਹੱਕਾਂ ਖਾਤਰ ਸਾਨੂੰ ਲੜਨਾ ਚਾਹੀਦਾ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਕਿਹੜੀ ਜਗ੍ਹਾ ਤੋਂ ਆਏ ਹੋ? ਸੈਕਰਾਮੈਂਟੋ। ਸੈਕਰਾਮੈਂਟੋ ਤੋਂ। ਵੋਟ ਪਾਉਂਗੇ ਅੱਜ? ਮੈਂ ਤਾਂ ਨਹੀਂ ਪਾ ਸਕਦਾ, 18 ਸਾਲ ਦਾ। ਦੇਖਣਾ ਜ਼ਰੂਰ ਹੈ ਵੀ ਵੋਟ ਕਿੱਦਾਂ ਪੈਂਦੀ ਖਾਲਿਸਤਾਨ। ਹਾਂਜੀ। ਸੋ ਕਿਵੇਂ ਮਹਿਸੂਸ ਹੋ ਰਿਹਾ ਅੱਜ? ਵਧੀਆ ਲੱਗ ਰਿਹਾ? ਹਾਂਜੀ। ਠੀਕ। ਹਾਂਜੀ। ਤੁਹਾਨੂੰ ਕੀ ਲੱਗਦਾ ਕਿਉਂ ਅਸੀਂ ਆਜ਼ਾਦੀ ਚਾਹੁੰਦੇ ਆ? ਮਾੜੀ ਗਵਰਨਮੈਂਟ ਇੰਡੀਆ ਦੀ। ਮਾੜੀ ਗਵਰਨਮੈਂਟ ਇੰਡੀਆ ਦੀ। ਲਓ ਜੀ, ਬੱਚੇ ਨੂੰ ਪਤਾ ਕਿ ਇੰਡੀਆ ਦੀ ਗਵਰਨਮੈਂਟ ਹੈ ਜਿਹੜੀ ਉਹ ਬਹੁਤ ਮਾੜੀ ਹੈ, ਇਸ ਲਈ ਅਸੀਂ ਆਜ਼ਾਦੀ ਚਾਹੁੰਦੇ ਆ। ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ। ਸਿੰਘ ਸਾਹਿਬ ਕਿਹੜੀ ਜਗ੍ਹਾ ਤੋਂ ਆਏ ਹੋ? ਫ੍ਰਿਜ਼ਨੋ ਤੋਂ ਜੀ। ਨਾਮ ਦੱਸਣਾ ਚਾਹੋਗੇ ਆਪਣਾ? ਹਾਂਜੀ, ਮਨਪ੍ਰੀਤ ਸਿੰਘ। ਮਨਪ੍ਰੀਤ ਸਿੰਘ ਜੀ, ਕੀ ਸਮਝਦੇ ਹੋ ਅੱਜ ਦੇ ਇਸ ਇਵੈਂਟ ਦੇ ਬਾਰੇ? ਵੈਲ, ਮੈਂ ਤਾਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਸਾਡੇ ਨਿੱਜੀ ਤੌਰ ਤੇ ਕਿਸੇ ਦੇ ਨਾਲ ਵੀ ਮਤਭੇਦ ਹੋ ਸਕਦੇ ਕਿਸੇ ਵੀ ਤਰ੍ਹਾਂ ਦੇ ਜੀ। ਤੇ ਪਰ ਇੱਕ ਪੰਨੂ ਸਾਹਿਬ ਨੇ ਗੱਲ ਕਹੀ ਸੀ ਜਿਹੜੇ ਮੇਰੇ ਮਨ ਨੂੰ ਬਹੁਤ ਜ਼ਿਆਦਾ ਲੱਗੀ। ਮੈਨੂੰ ਲੱਗਦਾ ਕਿ ਹਰ ਇੱਕ ਬੰਦੇ ਨੂੰ ਇਸ ਗੱਲ ਦੇ ਉੱਤੇ ਜ਼ਰੂਰ ਬਹੁਤ ਸੰਜੀਦਗੀ ਦੇ ਨਾਲ ਵਿਚਾਰਨਾ ਚਾਹੀਦਾ ਜੀ। ਉਹ ਕਹਿੰਦੇ ਕਿ ਜਿਹੜਾ ਬੰਦਾ ਇਹ ਕਹਿੰਦਾ ਨਾ ਵੀ ਖਾਲਿਸਤਾਨ ਦੀ ਲੋੜ ਕੀ ਹੈ, ਤੁਹਾਨੂੰ ਮੰਗਦੇ ਕਾਹਤੋਂ ਹੋ ਤੁਸੀਂ, ਹੈ ਨਾ। ਕਹਿੰਦੇ ਵੀ ਹਿੰਦੁਸਤਾਨ ਦੀ ਹਕੂਮਤ ਦਾ ਜਾਂ ਕੋਈ ਵੀ ਜ਼ਾਲਮ ਧਿਰ ਜਿਹੜੀ ਆ ਹੋਰ ਇਹੋ ਜਿਹਾ ਤੁਹਾਡੇ ਨਾਲ ਕੀ ਕਰੇ ਜਿਹੜਾ ਅਜੇ ਤੱਕ ਬਾਕੀ ਆ, ਜਿਸ ਲੈਵਲ ਤੇ ਜਾ ਕੇ ਤੁਸੀਂ ਕਹੋਗੇ ਵੀ ਹਾਂ ਹੁਣ ਬਸ ਜੀ, ਹੁਣ ਅਸੀਂ ਆਪਣਾ ਆਜ਼ਾਦ ਮੁਲਕ ਚਾਹੁੰਦੇ ਹਾਂ, ਹੁਣ ਸਾਡੇ ਨਾਲ ਇਨਫ ਹੋ ਗਈ ਆ, ਐਦੂ ਗਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਇੰਨਾ ਕੁ ਜ਼ੁਲਮ ਜਿਹੜਾ ਹੈ ਨਾ, ਕਿਸੇ ਨਾ ਕਿਸੇ ਹੱਦ ਤੇ ਜਾ ਕੇ ਤਾਂ ਬੰਦਾ ਕਹਿੰਦਾ ਨਾ ਵੀ ਆਹ ਜ਼ੁਲਮ ਦੀ ਇੱਥੇ ਤੱਕ ਹੱਦ ਹੋ ਗਈ ਆ। ਜਦੋਂ ਇੰਨੀ ਹੱਦ ਹੋ ਗਈ ਨਾ, ਜਦੋਂ ਆਸ ਲੈਵਲ ਤੱਕ ਸਾਡੇ ਨਾਲ ਜ਼ੁਲਮ ਹੋ ਗਿਆ, ਫੇਰ ਅਸੀਂ ਮੰਗਾਂਗੇ ਖਾਲਿਸਤਾਨ ਜੀ। ਵੀ ਇਦਾਂ ਦਾ ਤੁਹਾਡੇ ਨਾਲ ਕੀ ਹੋਣਾ ਅਜੇ ਬਾਕੀ ਆ, ਕੀ ਕਰਨ ਉਹ ਤੁਹਾਡੇ ਨਾਲ, ਜਿੱਥੇ ਜਾ ਕੇ ਤੁਸੀਂ ਕਹੋ ਵੀ ਨਹੀਂ ਹੁਣ ਬਸ ਜੀ, ਹੁਣ ਅਸੀਂ ਆਪਣਾ ਖਾਲਿਸਤਾਨ ਨੇ ਲੈਣਾ ਹੀ ਲੈਣਾ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੌਜਵਾਨੀ ਨੂੰ ਖਤਮ ਕੀਤਾ ਗਿਆ ਜੀ, ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ ਜੀ,
150 200 ਬੰਦੇ ਵੱਲੋਂ ਸਾਡੀਆਂ ਲੜਕੀਆਂ ਨੂੰ 3 ਦਿਨ ਕੱਪੜੇ ਨਹੀਂ ਪਾਉਣ ਦਿੱਤਾ ਗਿਆ, ਨੰਗਣ ਰੱਖਿਆ ਗਿਆ ਦਿੱਲੀ ਦੀਆਂ ਸੜਕਾਂ ਸਟਰੀਟਾਂ ਦੇ ਉੱਤੇ ਰਾਈ। ਮਾਵਾਂ ਭੈਣਾਂ ਨੂੰ ਬੇਪਤ ਕਰਨ ਤੋਂ ਬਾਅਦ ਬੱਚੇ ਮਰਵਾਉਣ ਤੋਂ ਬਾਅਦ ਅੱਧੇ ਨਾਲੋਂ ਜ਼ਿਆਦਾ ਕੌਮ ਜਿਹੜੀ ਆ ਉਹ ਹੁਣ ਤਾਈਂ ਤੜਫਦੀ ਪਈ ਆ। ਉਹਨਾਂ ਨੂੰ ਉਹਨਾਂ ਦੀਆਂ ਜਿਹੜੇ ਪਰਿਵਾਰਾਂ ਦੇ ਜੀ ਗਏ ਉਹਨਾਂ ਦਾ ਇਨਸਾਫ ਨਹੀਂ ਮਿਲਿਆ ਅਜੇ ਤੱਕ। ਸੋ ਕਹਿੰਦੇ ਵੀ ਇਦੋਂ ਵੱਧ ਹੋਰ ਤੁਹਾਡੇ ਨਾਲ ਕੀ ਕਰਨ ਕਿ ਤੁਸੀਂ ਜਾ ਕੇ ਕਹੋ ਵੀ ਹੁਣ ਬਹੁਤ ਹੋ ਗਿਆ, ਹੁਣ ਸਾਨੂੰ ਦੇਸ਼ ਆਜ਼ਾਦ ਚਾਹੀਦਾ ਸਾਡਾ। ਬਿਲਕੁਲ, ਹੁਣ ਤਾਂ ਉਹਨਾਂ ਦੀ ਗੋਲੀ ਆ ਜਿਹੜੀ ਪੰਜਾਬ 'ਚ ਸਾਡੇ ਤੇ ਚੱਲਦੀ ਸੀ, ਹੁਣ ਤਾਂ ਗੁਰਦੁਆਰਿਆਂ ਤੱਕ ਪਹੁੰਚ ਚੁੱਕੀ ਹੈ ਜੀ। ਬਿਲਕੁਲ। ਸੋ ਬਾਕੀ ਇਹ ਹੈਗਾ ਕਿ ਇੱਕ ਮੇਰੀ ਬੇਨਤੀ ਹੈ ਵੀ ਕੋਈ ਨਾ ਕੋਈ ਇਦਾਂ ਦਾ ਪਲੇਟਫਾਰਮ ਜਾਂ ਇਦਾਂ ਦੀ ਕੋਈ ਵੈਬਸਾਈਟ ਜਾਂ ਕੋਈ ਇਦਾਂ ਦਾ ਇੱਕ ਡਾਇਰੈਕਟ ਫੋਨ ਨੰਬਰ ਜਾਰੀ ਕਰਨਾ ਚਾਹੀਦਾ ਜਿਹਨੂੰ ਓਪਨਲੀ ਇਹ ਕਿਹਾ ਗਿਆ ਹੋਵੇ ਕਿ ਜੇ ਕਿਸੇ ਦਾ ਕੋਈ ਖਾਲਿਸਤਾਨ ਪ੍ਰਤੀ ਸਵਾਲ ਜਵਾਬ ਆ ਕੋਈ ਨਹੀਂ ਤਾਂ ਤੁਸੀਂ ਉਸ ਨੰਬਰ ਤੇ ਕਾਲ ਕਰਕੇ ਜਾਂ ਤੁਸੀਂ ਉਸ ਵੈਬਸਾਈਟ ਤੇ ਜਾ ਕੇ ਤੁਸੀਂ ਆਪਣਾ ਕੁਐਸਚਨ ਛੱਡ ਸਕਦੇ ਹੋ ਐਂਡ ਸਮਨ ਵਿਲ ਆਨਸਰ ਯੂ ਬੈਕ, ਹਨਾ। ਸੋ ਜਿਹੜੇ ਲੋਕਾਂ ਦੇ ਕੰਸਰਨ ਹੈਗੇ ਆ ਵੀ ਤੁਸੀਂ ਕੀ ਕਰਦੇ ਪਏ, ਕਿਉਂ ਕਰਦੇ ਪਏ, ਇਹਨਾਂ ਗੱਲਾਂ ਦਾ ਮਤਲਬ ਕੀ ਆ, ਸੋ ਉੱਥੇ ਕੋਈ ਸਾਡੇ ਚੋਂ ਜਵਾਬਦੇ ਹੋਣਾ ਚਾਹੀਦਾ। ਔਰ ਇੱਕ ਜਿਹੜਾ ਬਹੁਤ ਵੱਡਾ ਕੁਐਸਚਨ ਆਮ ਹੀ ਪੁੱਛਿਆ ਜਾਂਦਾ ਲੋਕਾਂ ਵੱਲੋਂ ਕਿ ਤੁਹਾਡਾ ਬਲੂ ਪ੍ਰਿੰਟ ਕੀ ਆ, ਵੀ ਜੇ ਮੰਨ ਲਓ ਤੁਹਾਨੂੰ ਉਹ ਅੱਜ ਕਹਿ ਦੇਣ ਵੀ ਚਲੋ ਠੀਕ ਆ ਖਾਲਿਸਤਾਨ ਲੈ ਲਓ, ਤੁਹਾਡਾ ਪ੍ਰਧਾਨ ਮੰਤਰੀ ਕੌਣ ਹੋਊਗਾ, ਤੁਹਾਡਾ ਖਜ਼ਾਨਾ ਮੰਤਰੀ ਕੌਣ ਹੋਊਗਾ, ਤੁਹਾਡਾ ਵਿਦੇਸ਼ ਮੰਤਰੀ ਕੌਣ ਹੋਊਗਾ, ਸਿਸਟਮ ਆਪਰੇਟ ਕਿੱਦਾਂ ਕਰੋਗੇ ਤੁਸੀਂ, ਰੂਲ ਐਂਡ ਰੈਗੂਲੇਸ਼ਨ ਜਿਹੜੇ ਆ ਉਹ ਡਿਵੈਲਪ ਕਰਨ ਲਈ ਤੁਹਾਡਾ ਲੀਡਰ ਕੌਣ ਹੋਊਗਾ, ਹੈ ਨਾ। ਸੋ ਇਸ ਚੀਜ਼ੇ ਦਾ ਖੈਰ ਵਾਹਿਗੁਰੂ ਜੀ ਦੀ ਬਖਸ਼ ਸਦਕਾ ਜਵਾਬ ਹੈਗੇ, ਜਦੋਂ ਮੇਰੇ ਨਾਲ ਕੋਈ ਗੱਲਬਾਤ ਕਰਦਾ ਆਈ ਕੈਨ ਆਨਸਰ ਦੋਜ਼ ਆਲ। ਬਟ ਮੈਂ ਕਹਿੰਦਾ ਵੀ ਇਦਾਂ ਦੇ ਸਵਾਲ ਜਵਾਬ ਜਿਹੜੇ ਲੋਕਾਂ ਦੇ ਹੈਗੇ ਆ ਨਾ, ਜੇ ਕੋਈ ਇਦਾਂ ਦਾ ਉਹਨਾਂ ਨੂੰ ਇੱਕ ਓਪਨ ਪਲੇਟਫਾਰਮ ਦਿੱਤਾ ਜਾਵੇ ਜਿੱਥੇ ਆ ਕੇ ਕੋਈ ਵੀ ਬੰਦਾ ਸਵਾਲ ਕਰੇ ਤੇ ਉਹਨਾਂ ਨੂੰ ਜਵਾਬ ਦੇਣ ਲਈ ਕੋਈ ਨਾ ਕੋਈ ਇਦਾਂ ਦੇ ਭਾਵੇਂ ਵਾਲੰਟੀਅਰਸ ਜਿਹੜੇ ਹੈਗੇ ਆ ਸਾਡੇ ਵਰਗੇ ਰਹੀ ਉਹ ਹੀ ਜਵਾਬ ਦੇ ਸਕਦੇ ਹੁਣ, ਪਰ ਇੱਕ ਪਲੇਟਫਾਰਮ ਬਿਲਡ ਕਰਨ ਦੀ ਲੋੜ ਆ। ਜਿਹੜੇ ਲੋਕਾਂ ਦੇ ਖਾਦਸ਼ੇ ਜਿਹੜੇ ਹੈਗੇ ਆ ਜਾਂ ਕੋਈ ਸਵਾਲ ਹੈਗਾ ਜਿਹਨਾਂ ਦੇ ਨਹੀਂ ਕੋਈ ਗੱਲ ਸਮਝ ਆਉਂਦੀ, ਜਿਹੜੀ ਨਵੀਂ ਜਨਰੇਸ਼ਨ ਹੈ, ਈਵਨ ਮੇਰੇ ਨਿਆਣੇ ਬੱਚੇ ਮੇਰੇ ਜਿਹੜੇ ਉਹਨਾਂ ਦੇ ਨਾਲ ਦੇ ਕਲਾਸਮੇਟ ਜਿਹੜੇ ਆ ਇੱਥੇ ਦੇ ਜੰਪਲ ਬੱਚੇ ਆ 12 14 ਸਾਲ ਦੇ, ਉਹ ਜਦੋਂ ਖਾਲਿਸਤਾਨ ਦੇ ਇਦਾਂ ਦੀਆਂ ਗੱਲਾਂ ਬਾਤਾਂ ਸੁਣਦੇ ਉਹ ਪੁੱਛਦੇ ਆ ਵੀ ਇਹ ਚੀਜ਼ ਕੀ ਆ, ਹੋਇਆ ਕੀ, ਕਿਉਂਕਿ ਉਹਨਾਂ ਨੂੰ ਨਹੀਂ ਪਤਾ, ਜਿਹੜੇ ਜੰਮੇ ਹੀ ਇੱਥੇ ਆ ਉਹਨਾਂ ਨੂੰ ਕੀ ਪਤਾ ਵੀ ਪਿੱਛੇ ਕੀ ਕੁਛ ਚੱਲਿਆ ਆ ਸਿੱਖ ਕੌਮ ਨੇ ਨਾ। ਸੋ ਉਹਨਾਂ ਦੇ ਸਵਾਲਾਂ ਦੀ ਨਿਵਰਤੀ ਕਰਨ ਵਾਸਤੇ ਕੋਈ ਨਾ ਕੋਈ ਇੱਕ ਓਪਨ ਪਲੇਟਫਾਰਮ ਜਿਹੜਾ ਆ ਉਹ ਪਬਲਿਕਲੀ ਓਪਨਲੀ ਹੋਣਾ ਚਾਹੀਦਾ ਆ। ਸੋ ਜੇ ਕੋਈ ਭੈਣ ਭਰਾ ਇਸ ਚੀਜ਼ ਤੇ ਕੋਈ ਵਰਕ ਕਰ ਸਕਦਾ ਦੈਟ ਵਿਲ ਬੀ ਗ੍ਰੇਟ। ਐਂਡ ਅਨਦਰ ਕੁਐਸਚਨ ਇਜ਼ ਮੇਰੇ ਆਪਣੇ ਭਚੰਗੀ ਨੇ ਮੈਨੂੰ ਕਿਹਾ ਸੀ ਬਈ ਐਡੀ ਵੱਡੀ ਮੂਵਮੈਂਟ ਆ ਪੂਰੀ ਦੁਨੀਆ ਦੇ ਵਿੱਚ, ਆਪਾਂ ਇਸ ਗੱਲ ਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਖਾਲਿਸਤਾਨ ਜਿਹੜਾ ਆ ਉਹ ਹੋਂਦ 'ਚ ਜਲਦੀ ਆਉਣਾ ਚਾਹੀਦਾ, ਤੇ ਉਹਦੀ ਵਜ੍ਹਾ ਇਹ ਹੈ ਕਿ ਸਾਡੇ ਨਾਲ ਜੈਨੋਸਾਈਡ ਹੋਈ ਆ। ਸਭ ਤੋਂ ਪਹਿਲਾ ਕੰਸਰਨ ਸਾਡਾ, ਸਭ ਤੋਂ ਵੱਡਾ ਪੁਆਇੰਟ ਜਿਹੜਾ ਆ ਵੀ ਸਭ ਤੋਂ ਬਿਗੇਸਟ ਨੀਡ ਸਾਡੀ ਇਹ ਖਾਲਿਸਤਾਨ ਦੀ ਇਹ ਕਾਰਨ ਬਣਿਆ ਆ ਜੈਨੋਸਾਈਡ, ਹੈ ਨਾ। ਤੇ ਉਹ ਕਹਿੰਦੇ ਕਿ ਜਦੋਂ ਇਸ ਚੀਜ਼ ਦਾ ਗੁਰਦੁਆਰਿਆਂ ਦੇ ਵਿੱਚ ਜਾਂ ਜਿੱਦਾਂ ਆਪਾਂ ਡਿਬੇਟ ਕਰ ਰਹੇ ਇੱਦਾਂ ਤਾਂ ਗੱਲਬਾਤ ਹੁੰਦੀ ਆ, ਲੋਕਾਂ ਨੂੰ ਕਿੱਦਾਂ ਪਤਾ ਲੱਗੂਗਾ ਵੀ ਸਾਡੇ ਨਾਲ ਕੀ ਚੱਲ ਰਿਹਾ ਆ। ਪਬਲਿਕਲੀ ਅਸੀਂ ਉਹਨਾਂ ਲੋਕਾਂ ਨੂੰ ਪਬਲਿਕ ਨੂੰ ਅਵੇਅਰ ਕਰ ਲਈ ਜਾਂ ਬਾਕੀ ਕੰਟਰੀਆਂ ਨੂੰ ਅਵੇਅਰ ਕਰ ਲਈ ਅਸੀਂ ਕੀ ਐਫਰਟ ਪਾ ਰਹੇ, ਕਿੱਦਾਂ ਹੋ ਰਿਹਾ, ਹੈ ਨਾ। ਉਹ ਕਹਿੰਦੇ ਵੀ ਆਨਲਾਈਨ ਜਦੋਂ ਤੁਸੀਂ ਜਾਣਦੇ ਹੋ ਪੈਲਸਟਾਈਨ ਦੀ ਜੰਗ ਚੱਲ ਰਹੀ ਆ, ਤੁਸੀਂ ਫੇਸਬੁੱਕ ਖੋਲੋ ਪੌਪ ਅਪ ਹੁੰਦੀਆਂ ਵੀਡੀਓ ਆਪਣੇ ਆਪ ਹੀ, ਹੈ ਨਾ। ਵੀ ਕੋਈ ਇਦਾਂ ਦਾ ਸੋਰਸ ਹੋਣਾ ਚਾਹੀਦਾ ਕਿ ਇੰਟਰਨੈਟ ਦੇ ਉੱਤੇ ਆਪਣੇ ਆਪ ਜਦੋਂ ਕੋਈ ਫੇਸਬੁੱਕ ਤੇ ਜਾਂਦਾ ਜਾਂ ਇੰਸਟਾਗ੍ਰਾਮ ਤੇ ਜਾਂਦਾ ਤੇ ਉਹ ਵੀਡੀਓ ਕੇ ਪੌਪ ਅਪ ਹੋਵੇ, ਸਿੱਖਾਂ ਦੇ ਇਸ ਸਬਜੈਕਟ ਨੂੰ ਹਾਈਲਾਈਟ ਕਰਨ ਲਈ ਕੋਈ ਐਡਵਰਟਾਈਜ਼ਮੈਂਟ ਇਸ ਤਰੀਕੇ ਦੀ ਹੋਵੇ ਕਿ ਆਨਲਾਈਨ ਵੈਬਸਾਈਟਾਂ ਦੇ ਉੱਤੇ, ਗੂਗਲ ਮੈਪ ਦੇ ਉੱਤੇ, ਇਨ ਜਨਰਲ ਵੈਸੇ ਚੀਜ਼ਾਂ ਪੌਪ ਅਪ ਹੋਣ ਸਮਹਾਓ, ਤਾਂ ਜੋ ਲੋਕਾਂ ਤੱਕ ਇਹ ਮੈਸੇਜ ਜਿਹੜਾ ਆ ਕੁਇਕਲੀ ਡਿਲੀਵਰ ਕੀਤਾ ਜਾ ਸਕੇ, ਹੈ ਨਾ। ਸੋ ਇਹ 2-3 ਗੱਲਾਂ ਬਾਤਾਂ ਜੇ ਹੋ ਸਕਦੀਆਂ ਕਿ ਜਿਹੜੇ ਬੁੱਧੀਜੀਵੀ ਨੈਚੁਰਲੀ ਵਾਹਿਗੁਰੂ ਜੀ ਦੀ ਬੜੀ ਬਖਸ਼ਿਸ਼ ਹੈ ਗੁਰਸਿੱਖਾਂ ਦੇ, ਬੜੇ ਚੜ੍ਹਦੀ ਕਲਾ ਵਾਲੇ ਸਿੰਘ ਹੈਗੇ ਆ, ਹੋਪ ਕਿ ਇਸ ਚੀਜ਼ ਦਾ ਜਲਦੀ ਤੋਂ ਜਲਦੀ ਕੋਈ ਨਾ ਕੋਈ ਹੱਲ। ਜੀ ਬਿਲਕੁਲ ਜੀ ਬਿਲਕੁਲ, ਬਹੁਤ ਕੀਮਤੀ ਸੁਝਾਅ ਤੁਸੀਂ ਜਿਹੜੇ ਆ ਦਿੱਤੇ ਆ। ਸੋ ਸਾਨੂੰ ਸਾਡੇ ਵਾਸਤੇ ਮਾਣ ਵਾਲੀ ਗੱਲ ਆ ਕਿ ਸਾਨੂੰ ਓਪਰਚੁਨਿਟੀ ਮਿਲੀ ਆ ਇਹ ਵੋਟ ਪਾਉਣ ਦੀ। ਜੀ ਬਿਲਕੁਲ, ਪਰਿਵਾਰ ਸਮੇਤ ਆਏ ਆ ਫॉर श्योर, ਹੈ ਨਾ। ਚੜ੍ਹਦੀ ਕਲਾ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ, ਆਓ ਜੀ, ਆਓ। ਹਾਂਜੀ ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਅੰਮ੍ਰਿਤਸਰ ਇੰਡੀਆ ਤੋਂ। ਤੇ ਇੱਥੋਂ ਆਪਣੇ ਇੰਡੀਆ ਨਹੀਂ, ਅੰਮ੍ਰਿਤਸਰ ਦਾ ਮੇਰਾ ਹਾਲ ਖਾਲਿਸਤਾਨ ਚ ਹੈ। ਖਾਲਿਸਤਾਨ, ਹਾਂਜੀ। ਆਪਣੇ ਸੋ ਆਪਾਂ ਕਲੀਅਰ ਹੋਇਆ ਕਰੀਏ ਇਸ ਗੱਲ ਨੂੰ। ਹਾਂਜੀ, ਮੰਡੀਕਿਓਂ ਜੀ, ਮੰਡੀਕਿਓਂ। ਹਾਂਜੀ ਜੀ ਕੀ ਕਹਿਣਾ ਚਾਹੋਗੇ? ਵੋਟਾਂ ਪਾਉਣ ਆਏ ਖਾਲਿਸਤਾਨ ਦੀਆਂ ਜੀ, ਆਪਣੇ ਦੇਸ਼ ਦੀ ਮੰਗ ਕਰਦੇ ਅਸੀਂ ਜੀ। ਤੇ ਇੰਡੀਆ ਧੱਕਾ ਹੁੰਦਾ ਸ਼ਰੇਆਮ, ਤੇ ਉੱਥੋਂ ਤੰਗ ਹੋ ਕੇ ਇੱਥੇ ਅਸੀਂ ਆਏ ਆ। ਤੇ ਇੱਥੇ ਵੋਟਾਂ ਹੁੰਦੀਆਂ ਤੇ ਵੱਧ ਤੋਂ ਵੱਧ ਸੰਗਤ ਹੋਮਾ ਕੇ ਪਹੁੰਚੀ ਆ ਜੀ, ਤੇ ਖਾਲਿਸਤਾਨ ਦੇ ਮੰਗ ਕਰਦੇ ਸਾਰੇ ਜਣੇ। ਤੇ ਤੁਸੀਂ ਇਕੱਠ ਦੇਖ ਰਹੇ ਠਾਠਾ ਮਾਰਦਾ। ਜੀ ਬਿਲਕੁਲ। ਤੇ ਜਿਹੜੇ ਲੋਕ ਘਰੇ ਹਜੇ ਵੀ ਬੈਠੇ ਆ ਉਹਨਾਂ ਨੂੰ ਆਉਣਾ ਚਾਹੀਦਾ ਆ ਵੀ ਗੁਲਾਮੀ ਨਹੀਂ ਕੱਟਣੀ ਚਾਹੀਦੀ। ਹਾਂਜੀ, ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ ਖਾਲਿਸਤਾਨ ਦੀ। ਤੇ ਸਿੱਖਾਂ ਦਾ ਆਜ਼ਾਦ ਦੇਸ਼ ਖਾਲਿਸਤਾਨ ਆ, ਉਹਨਾਂ ਨੂੰ ਆਪਣੇ ਹੱਕ ਮੰਗਣੇ ਚਾਹੀਦੇ ਆ। ਜਿਹੜੇ ਧੱਕੇ ਹੋਣਦੇ ਆ, ਅੰਮ੍ਰਿਤਪਾਲ ਅੰਦਰ ਦਿੱਤਾ ਹੀ ਨਹੀਂ ਯਾਰ UAPA ਧਾਰਾ ਲਾ ਕੇ, ਤੇ ਇਹਨਾਂ ਨੂੰ ਚਾਹੀਦਾ ਵੀ ਆਪਣੇ ਸਿੰਘ ਫੇਰ ਹੀ ਰਿਹਾ ਹੋਣਗੇ ਜੇ ਆਪਾਂ ਆਵਾਜ਼ ਉਠਾਵਾਂਗੇ। ਇਹਦਾ ਗੁਲਾਮ ਹੀ ਸਾਰੀ ਉਮਰ ਰਹਿਣਾ। ਜੀ। ਤੇ ਵੋਟਾਂ ਕਿਹਦੇ ਕੋਲ ਮੰਗਣੇ ਚਾਹੀਦੇ ਹੱਕ ਆਪਣੇ?
ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜੀ ਤੇ ਆਪਣੀਆਂ ਵੋਟਾਂ ਪਾਈਏ ਤੇ ਆਪਾਂ ਸਾਰੇ ਵੱਧ ਚੜ ਕੇ ਇਕੱਠੇ ਹੋਈਏ ਜੀ ਤੇ ਫਿਰ ਆਪਣੀਆਂ ਖਾਲਿਸਤਾਨ ਲਈਏ ਆਪਣਾ ਬਿਲਕੁਲ ਤੇ ਸਿੱਖਾਂ ਦਾ ਆਜ਼ਾਦ ਦੇਸ਼ ਬਣੇ ਜੀ। ਸੋ VOTING ਦਾ ਮਤਲਬ ਹੀ ਇਹ ਆ ਇੱਥੇ ਕਿ ਜਿਹੜੇ ਸਿੱਖਾਂ ਨੇ ਹੱਕ ਆ ਆਪਣੇ ਉਹ UN ਤੋਂ ਮੰਗਣੇ, UN ਤੋਂ ਮੰਗਣੇ ਜੀ। ਹੁਣ ਗਵਰਨਮੈਂਟ ਆਫ ਇੰਡੀਆ ਜੀ ਜੀ ਨਹੀਂ ਉਹਨਾਂ ਕੋਲ ਨਹੀਂ ਮੰਗਣੇ ਆਪਾਂ, ਅਸੀਂ ਆਲਰੇਡੀ ਐਲਾਨ ਕਰ ਉਹ ਤਾਂ ਕਰ ਹਾਂਜੀ ਹਾਂਜੀ ਕਰਾਣਾ ਆਜ਼ਾਦੀ ਦੇ ਹੱਕ ਆ ਜਿਹੜੇ ਅਸੀਂ ਹੁਣ ਵੋਟਾਂ UN ਕੋਲ ਜਾਊਗੀਆਂ ਤੇ ਆਪਣਾ ਜੀ ਆਜ਼ਾਦ ਦੇਸ਼ ਬਣੂਗਾ ਆਪਣਾ। ਤੁਸੀਂ ਕਿੱਥੋਂ ਆਏ ਹੋ ਜੀ? ਹਾਂਜੀ ਮੰਟੀਕੇ ਤੋਂ ਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੁੰਦੇ ਹੋ? ਬਸ ਹੀ ਜੋ ਘਰੇ ਬੈਠੇ ਆ ਕੇ ਵੋਟ ਪਾਓ। ਇੱਥੇ ਬਹੁਤ ਜੋਸ਼ ਆ ਸਾਰੀ ਸੰਗਤ ਵਿੱਚ ਤੇ ਆ ਕੇ ਆਪਣਾ ਵੋਟ ਪਾਉਣ ਤੇ ਆਪਣਾ ਆਜ਼ਾਦ ਦੇਸ਼ ਦੀ ਮੰਗ ਰੱਖਣ। ਜੀ ਬਹੁਤ ਬਹੁਤ ਧੰਨਵਾਦ। ਆਇਓ ਸਿੰਘ ਸਾਹਿਬ ਤੁਸੀਂ ਵੀ ਆਇਓ। ਆਇਆ ਬੋਲ ਆਜੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਕਿਹੜੀ ਜਗ੍ਹਾ ਤੋਂ ਆਏ ਹੋ ਜੀ? ਅਸੀਂ ਸਨੋਜੇ ਤੋਂ। ਸਨੋਜੇ ਤੋਂ। ਹਾਂਜੀ ਹਾਂਜੀ। ਸੋ ਕਿਵੇਂ ਮਹਿਸੂਸ ਹੋ ਰਿਹਾ ਅੱਜ ਇੱਥੇ ਆ ਕੇ? ਵਧੀਆ ਮਹਿਸੂਸ ਹੋ ਰਿਹਾ ਜੀ। ਥੋੜਾ ਜਿਹਾ ਉੱਚੀ ਬੋਲਿਓ। ਮੈਂ ਵਧੀਆ ਮਹਿਸੂਸ ਹੋ ਰਿਹਾ ਜੀ। ਹਾਂਜੀ ਹਾਂਜੀ। ਸੋ ਬਹੁਤ ਦੇਰ ਤੋਂ ਉਡੀਕ ਕਰ ਰਹੇ ਸੀ? ਹਾਂਜੀ ਹਾਂਜੀ ਬਹੁਤ ਦੇਰ ਤੋਂ ਉਡੀਕ ਕਰਦੇ ਸੀ। ਜਿਹੜੇ ਹਜੇ ਵੀ ਘਰਾਂ 'ਚ ਬੈਠੇ ਆ ਉਹ ਵੱਧ ਚੜ ਕੇ ਲੋਕੀ ਆਉਣ ਜੀ। ਬਸ ਇਹੀ ਮੰਗ ਕਰਦੇ ਆ ਕਿ ਆਪਣਾ ਦੇਸ਼ ਬਣੇ। ਜਿਹੜੇ ਸਿੰਘ ਜੇਲ੍ਹਾਂ 'ਚ ਹਜੇ ਤੱਕ ਵੀ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਧੱਕੇ ਹੋਏ ਇੰਡੀਆ ਵਿੱਚ। ਅੱਛਾ ਜੀ। ਹਾਂਜੀ ਇਹਨੂੰ CS ਸਾਹਿਬ ਚੱਕ ਕੇ ਲੈ ਕੇ ਜਾਂਦੇ ਨੇ। ਅੱਛਾ ਜੀ। ਤੇ ਟੋਰ ਤੇ ਰਿਮਾਂਡ ਕੀਤਾ ਇਹਦਾ ਬਹੁਤ ਜ਼ਿਆਦਾ, ਅਜੇ ਤੱਕ ਸਹੀ ਤੁਰਿਆ ਨਹੀਂ ਜਾਂਦਾ ਦੇਖੋ। ਅੱਛਾ ਜੀ। ਹਾਂਜੀ ਹਾਂਜੀ। ਥੋੜਾ ਜਿਹਾ ਦੱਸੋਗੇ ਕੀ ਕੇਸ ਸੀ ਤੁਹਾਡਾ, ਕੀ ਗੱਲਬਾਤ? ਕੁਝ ਨਹੀਂ ਇੱਦਾਂ ਮਤਲਬ ਜਿੱਦਾਂ ਆਪਾਂ ਕਿ ਪਾਰਟੀ ਪ੍ਰਚਾਰ ਕਰਦੇ ਸੀ ਕਿਦਾਂ ਟੀਮ ਟਾਮ ਨਾਲ ਜਾਂਦੇ ਸੀ ਜਿੱਦਾਂ ਓਕੇ ਤੇ ਉਹਦੇ ਕਰਕੇ ਉਹ ਕਹਿੰਦੇ ਸੀ ਕਿ ਮਤਲਬ ਸਾਡੀ ਟੀਮ 'ਚ ਆਓ ਤੇ ਜਿੱਦਾਂ ਵੱਧ ਚੜ ਕੇ ਮਤਲਬ ਧੱਕਾ ਕਰਦੇ ਸਾਡੇ ਨਾਲ ਕਿ ਮਤਲਬ ਸਾਡੇ ਇੱਧਰ ਆ ਕੇ ਮਤਲਬ ਸਾਡੇ ਬੰਦਿਆਂ ਨਾਲ ਰਲ ਕੇ ਸਮਾਨ ਜਿੱਦਾਂ ਵੇਚੋ ਤੇ ਆਪਾਂ ਤੇਰੇ ਵਾਹਵਾ ਸਪੋਰਟ ਕਰਾਂਗੇ ਤੇ ਉਹਦੇ ਕਰਕੇ ਫਿਰ ਸਾਨੂੰ ਦੂਜੀ ਪਾਰਟੀ 'ਚ ਜਾਣ ਨਹੀਂ ਦਿੰਦੇ। 2-3 ਵਾਰੀ ਮੈਨੂੰ ਮਤਲਬ ਰਿਮਾਂਡ ਲਿਆ ਪੁਲਿਸ ਵਾਲਿਆਂ ਨੇ, 2-3 ਦੇ ਪਰਚੇ ਵੀ ਕੱਟੇ ਗਏ ਮੇਰੇ ਤੇ ਨਜਾਇਜ਼ ਜੀ, ਕੋਈ ਵੀ ਹੈ ਨਹੀਂ ਕੋਈ ਮੇਰਾ ਲੈਣ ਦੇਣ ਉਹਨਾਂ ਨਾਲ। ਤੇ ਉਹ ਮਤਲਬ ਜਿਹੜੇ ਚੌਂਕੀ ਇੰਚਾਰਜ ਸੀ ਉਹ ਉਹਨਾਂ ਵਾਹਵਾ ਉਹਨਾਂ ਕੋਲ ਪੈਸੇ ਪੂਸੇ ਲੈਂਦਾ ਸੀ, ਵਾਹਵਾ ਉਹਨਾਂ ਦੇ ਸੈਟਿੰਗ ਜੀ ਉਹਨਾਂ ਨਾਲ ਤੇ ਉਹ ਮਤਲਬ ਘਰੋਂ ਹੀ ਲੈ ਜਾਂਦਾ ਜਦੋਂ ਮਰਜ਼ੀ ਆ ਕੇ। ਤੇ ਉਹਦੇ ਕਰਕੇ ਫਿਰ ਕਿਹਨਾਂ ਨਾਲ ਸੈਟਿੰਗ ਸੀ ਚੌਂਕੀ ਇੰਚਾਰਜ? ਮਤਲਬ ਮੌਜੂਦਾ ਸਰਕਾਰ ਹੀ BJP ਦੀ ਉਦੋਂ ਜੀ ਜੀ ਉਹਨਾਂ ਦਾ ਹੀ ਬਾਬਾ ਤੇ ਬਾਅਦ ਚੋਂ ਇੱਧਰ ਆ ਗਿਆ ਸੇਖੜੀ ਆ ਸਾਡੇ ਉੱਧਰ। ਸੋ ਤੁਸੀਂ ਆਲਰੇਡੀ ਕਹਿਣਾ ਚਾਹੁੰਦੇ ਹੋ ਕਿ ਉਹ ਸਰਕਾਰ ਦੇ ਸਤਾਏ ਹੋਏ ਆਪਣੇ ਪਿੰਡੇ ਦੇ ਤਸ਼ੱਦਦ ਝੱਲ ਕੇ ਤੇ ਫਿਰ ਇੱਥੇ ਆਏ? ਹਾਂਜੀ ਹਾਂਜੀ। ਔਰ ਇਸੇ ਕਰਕੇ ਤੁਹਾਨੂੰ ਲੱਗਦਾ ਕਿ ਵੋਟ ਜਿਹੜੀ ਆ ਬਹੁਤ ਜ਼ਰੂਰੀ ਹੈ? ਹਾਂਜੀ ਹਾਂਜੀ। ਬਹੁਤ ਧੰਨਵਾਦ। ਬਹੁਤ ਜ਼ਰੂਰੀ ਹੈ। ਹਾਂਜੀ ਜੀ ਧੰਨਵਾਦ ਸਿੰਘ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਰੀ ਸੋਚ ਤੇ ਫੇਰਾ ਦੇਾਂਗੇ ਠੋਕ ਕੇ, ਨਿੱਜਰ ਤੇਰੀ ਸੋਚ ਤੇ ਫੇਰਾ ਦੇਾਂਗੇ ਠੋਕ ਕੇ, ਨਿੱਜਰ ਤੇਰੀ ਸੋਚ ਤੇ ਫੇਰਾ ਦੇਾਂਗੇ ਠੋਕ ਕੇ, ਰਾਣੇ ਤੇਰੀ ਸੋਚ ਤੇ ਫੇਰਾ ਦੇਾਂਗੇ ਠੋਕ ਕੇ, ਰਾਣੇ ਤੇਰੀ ਸੋਚ ਤੇ ਫੇਰਾ ਦੇਾਂਗੇ ਠੋਕ ਕੇ, ਦਿਲ ਬਨੂ ਦੀ ਸੋਚ ਤੇ ਫੇਰਾ ਦੇਾਂਗੇ ਠੋਕ ਕੇ, ਦਿਲ ਬਨੂ ਦੀ ਸੋਚ ਤੇ ਫੇਰਾ ਦੇਾਂਗੇ ਠੋਕ ਕੇ। ਸਿੰਘੋ ਇੱਕ ਵਾਰੀ ਉਸ ਯੋਧੇ ਦੇ ਨਾਂ ਦੇ ਬਾਹਾਂ ਖੜੀਆਂ ਕਰਕੇ ਦਿੱਲੀ ਨੂੰ ਦੱਸ ਦਿਓ ਤੁਸੀਂ ਕੌਣ ਕੌਣ ਵਕੀਲ ਬਣੂ ਹੋ। ਵਕੀਲ ਬਣੂ ਦੀ ਸੋਚ ਤੇ ਫੇਰਾ ਦੇਾਂਗੇ ਠੋਕ ਕੇ, ਵਕੀਲ ਬਣੂ ਦੀ ਸੋਚ ਤੇ ਫੇਰਾ ਦੇਾਂਗੇ ਠੋਕ ਕੇ, ਵਕੀਲ ਬਣੂ ਦੀ ਸੋਚ ਤੇ ਫੇਰਾ ਦੇਾਂਗੇ ਠੋਕ ਕੇ, ਵਕੀਲ ਬਣੂ ਦੀ ਸੋਚ ਤੇ ਫੇਰਾ ਦੇਾਂਗੇ ਠੋਕ ਕੇ, ਵਕੀਲ ਬਣੂ ਦੀ ਸੋਚ ਤੇ ਫੇਰਾ ਦੇਾਂਗੇ ਠੋਕ ਕੇ। ਦਿੱਲੀ ਬਣੇਗਾ ਖਾਲਿਸਤਾਨ, ਦਿੱਲੀ ਬਣੇਗਾ ਖਾਲਿਸਤਾਨ, ਦਿੱਲੀ ਬਣੇਗਾ ਖਾਲਿਸਤਾਨ, ਦਿੱਲੀ ਬਣੇਗਾ ਖਾਲਿਸਤਾਨ, ਨਿੱਜਰ ਤੇਰੀ ਸੋਚ ਤੇ ਫੇਰਾ ਦੇਾਂਗੇ ਠੋਕ ਕੇ, ਨਿੱਜਰ ਤੇਰੀ ਸੋਚ ਤੇ ਫੇਰਾ ਦੇਾਂਗੇ ਠੋਕ ਕੇ, ਨਿੱਜਰ ਤੇਰੀ ਸੋਚ ਤੇ ਫੇਰਾ ਦੇਾਂਗੇ ਠੋਕ ਕੇ, ਪਿੰਡਰਾਂ ਵਾਲੇ ਦੀ ਸੋਚ ਤੇ ਫੇਰਾ ਦੇਾਂਗੇ ਠੋਕ ਕੇ, ਪਿੰਡਰਾਂ ਵਾਲੇ ਦੀ ਸੋਚ ਤੇ ਫੇਰਾ ਦੇਾਂਗੇ ਠੋਕ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫੇਰ ਜੁੜੇ ਆ ਜੀ ਸੰਗਤ ਨੂੰ ਲੈ ਕੇ ਸਿਵਿਕ ਸੈਂਟਰ ਸੈਨ ਫਰਾਂਸਿਸਕੋ ਕੈਲੀਫੋਰਨੀਆ, ਜਿੱਥੇ ਰੈਫਰੈਂਡਮ ਦੀ ਜਿਹੜੀ ਆ VOTING ਆ ਉਹ ਹੋ ਰਹੀ ਆ ਅਮਰੀਕਾ ਦੇ ਵਿੱਚ। ਪਹਿਲੀ ਇਹ VOTING ਆ ਜਿਹੜੀ ਇੱਥੋਂ ਸ਼ੁਰੂਆਤ ਹੋਈ ਆ। ਸੋ ਅਸੀਂ ਸੰਗਤ ਦੇ ਨਾਲ ਗੱਲਬਾਤ ਨਾਲ ਦੀ ਨਾਲ ਕਰਾਂਗੇ ਜੀ ਕਿ ਕਿੱਥੋਂ ਕਿੱਥੋਂ ਸੰਗਤ ਪਹੁੰਚੀ ਆ ਔਰ ਗੱਲਬਾਤ ਅਸੀਂ ਸੰਗਤ ਦੇ ਨਾਲ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਿੰਘ ਸਾਹਿਬ ਕੀ ਕਹਿਣਾ ਚਾਹੋ, ਕਿੱਥੋਂ ਆਏ ਹੋ? ਪਹਿਲਾਂ ਅਸੀਂ ਜੀ ਆਏ ਫ੍ਰਿਜ਼ਨੋ ਤੋਂ। ਫ੍ਰਿਜ਼ਨੋ ਤੋਂ? ਹਾਂਜੀ। ਵਾਹ ਜੀ ਵਾਹ। ਔਰ ਕੀ ਮਹਿਸੂਸ ਕਰ ਰਹੇ ਹੋ ਇੱਥੇ? ਬਹੁਤ ਵਧੀਆ ਉਤਸ਼ਾਹ ਹੀ ਸੰਗਤ ਦਾ ਕਿ ਬਹੁਤ ਖੁਸ਼ੀ ਹੋ ਰਹੀ ਨਹੀਂ ਸੰਗਤ ਦਾ ਇਕੱਠ ਦੇਖ ਕੇ। ਵਧੀਆ ਲੱਗਾ ਆਪਣੇ ਆਪ ਨੂੰ
ਇਹ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸੱਜਣ ਰਹਿੰਦੇ ਆ ਉਹ ਵੀ ਆ ਕੇ ਪਹੁੰਚਣ ਤੇ ਵੋਟ ਪਾਉਣ ਤੇ ਲਾਹਾ ਪ੍ਰਾਪਤ ਕਰਨ। ਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ ਕਿੱਥੋਂ ਆਏ ਹੋ? ਅਸੀਂ ਆਏ ਜੀ ਫ੍ਰਿਜਨੋ ਤੋਂ, ਕੈਲੀਫੋਰਨੀਆ। ਫ੍ਰਿਜਨੋ ਕੈਲੀਫੋਰਨੀਆ ਤੋਂ। ਕੀ ਮਹਿਸੂਸ ਕਰ ਰਹੇ ਹੋ ਇੱਥੇ ਆ ਕੇ? ਇਹ ਬਹੁਤ ਖੁਸ਼ੀ ਹੋ ਰਹੀ ਹੈ ਵੀ ਅੱਜ ਸਾਡੀ ਸਿੱਖ ਕੌਮ ਦਾ ਜਿਹੜਾ ਵਾ ਘਰ ਬਣ ਰਿਹਾ, ਕਿਉਂਕਿ ਜਿਨ੍ਹਾਂ ਨੇ 900 ਸਾਲ ਗੁਲਾਮੀ ਲਿੱਤੀ ਆ ਉਹ ਰਾਜ ਕਰ ਰਹੇ ਆ ਤੇ ਅਸੀਂ 50 ਸਾਲ ਰਾਜ ਕੀਤਾ ਤੇ ਅਸੀਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਉੱਥੇ। ਇਸ ਤਰ੍ਹਾਂ ਗੱਲ ਕਹੀ ਜੀ ਤੁਸੀਂ ਕਿ ਜਿਨ੍ਹਾਂ ਨੇ 900 ਸਾਲ ਗੁਲਾਮੀ ਭੋਗੀ ਆ ਜੇ ਉਹ ਰਾਜ ਕਰ ਸਕਦੇ ਆ ਤੇ ਸਾਡੇ ਰਾਜ ਖੁੱਸੇ ਨੂੰ ਤਾਂ ਅਜੇ 200 ਸਾਲ ਹੀ ਹੋਏ। ਹਾਂਜੀ, ਤੇ ਅਸੀਂ ਰਾਜ ਕੀਤਾ, ਨਾਲ ਇਹਨਾਂ ਨੂੰ ਰਾਜ ਲੈ ਕੇ ਦਿੱਤਾ ਸੀ ਤੇ ਅਸੀਂ ਗੁਲਾਮੀ ਦੇ ਵਿੱਚ ਤੇ ਜਿੰਨਾ ਚਿਰ ਅਸੀਂ ਸਾਰੇ ਲਾਮਬੰਦ ਨਹੀਂ ਹੁੰਦੇ ਸਿੱਖ ਕੌਮ ਤੇ ਇਦਾਂ ਵੋਟਾਂ ਪਾ ਕੇ ਆਪਣਾ ਸੰਘਰਸ਼ ਨਹੀਂ ਵਿੱਢਦੇ ਉਹਨਾਂ ਚਿਰ ਸਾਨੂੰ ਘਰ ਨਹੀਂ ਮਿਲਣਾ। ਜਿੰਨਾ ਚਿਰ ਸਾਨੂੰ ਘਰ ਨਹੀਂ ਮਿਲਣਾ ਉਹਨਾਂ ਨੂੰ ਸਾਡੇ ਰਾਜ ਦੀ ਪ੍ਰਾਪਤੀ ਨਹੀਂ ਹੋਣੀ। ਤੇ ਬਹੁਤ ਵਧੀਆ ਉਪਰਾਲਾ ਤੇ ਤੁਹਾਡਾ ਵੀ ਇੱਥੇ ਜਿਹੜੀ ਕਵਰੇਜ ਕਰ ਰਹੇ ਆ ਤੁਸੀਂ, ਤੁਹਾਡੀ ਟੀਮ ਦਾ ਧੰਨਵਾਦ ਆ ਤੇ ਤੁਸੀਂ ਸਾਰੀ ਸੰਗਤ ਦੇ ਰੂਬਰੂ ਹੋ ਰਹੇ ਆ ਤੇ ਜਿਹੜੀ ਘਰਾਂ ਦੀ ਸੰਗਤ ਉਹਨਾਂ ਨੂੰ ਬੇਨਤੀ ਆ ਵੀ ਇਸ ਤਰ੍ਹਾਂ ਹੱਲਾਸ਼ੇਰੀ ਮਾਰੋ ਤੇ ਆਪਾਂ ਆਪਣਾ ਘਰ ਲਈਏ ਤੇ ਆਪਣੇ ਘਰ ਦੇ ਵਿੱਚ ਵਾਪਸ ਜਾਈਏ ਤੇ ਆਪਣਾ ਸੁੱਖ ਦਾ ਸਾਹ ਮਾਣੀਏ, ਕਿਉਂਕਿ ਬਿਨਾਂ ਘਰ ਤੋਂ ਤੁਹਾਨੂੰ ਪਤਾ ਹੀ ਆ ਵੀ ਬੰਦੇ ਨੂੰ ਧੱਕੇ ਪੈਂਦੇ ਆ ਤੇ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਆਪਣੀ ਗੱਲ ਰੱਖ ਸਕਦੇ ਹਾਂ। ਬਹੁਤ ਵਧੀਆ, ਇਹਨਾਂ ਮੁਲਕਾਂ ਦਾ ਵੀ ਧੰਨਵਾਦ ਆ, ਕਿਉਂਕਿ ਇੰਡੀਆ ਦੇ ਵਿੱਚ ਸਾਨੂੰ ਗੱਲ ਰੱਖਣ ਦਾ ਵੀ ਅਧਿਕਾਰ ਨਹੀਂਗਾ। ਉੱਥੇ ਕੋਈ ਸਿੱਖ ਰਾਜ ਦੀ ਗੱਲ ਕਰਦਾ ਤੇ ਉਹਨੂੰ ਜੇਲ੍ਹਾਂ ਤੇ ਉਹਦੇ ਉੱਤੇ NSA ਲੱਗਦੀ ਆ, ਜੋ ਬਹੁਤ ਮਾੜੀ ਗੱਲ ਆ, ਜੋ ਮਨੁੱਖੀ ਅਧਿਕਾਰ ਦੀ ਲੰਘਣਾ। ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆ ਜੀ। ਜੀ ਆਇਆਂ ਨੂੰ ਜੀ। ਧੰਨਵਾਦ ਜੀ, ਧੰਨਵਾਦ ਸਰਦਾਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਭਾਗਾਂ ਵਾਲਾ ਸਾਡਾ ਅੱਜ ਆਪਣੀ ਗੱਲ ਰੱਖਣ ਦਾ, ਵੋਟ ਪਾਉਣ ਦਾ ਸਾਨੂੰ ਮੌਕਾ ਮਿਲ ਰਿਹਾ। ਅਸੀਂ 47 ਦੇ ਵਿੱਚ ਇਹ ਮੌਕਾ ਅਸੀਂ ਗਵਾ ਲਿਆ ਸੀਗਾ, ਹੁਣ ਘਰਾਂ 'ਚ ਬਹਿ ਕੇ ਮੌਕਾ ਨਾ ਗਵਾਈਏ, ਆ ਕੇ ਆਪਣੀ ਵੋਟ ਹੈ ਜਿਹੜੀ ਪਾਈਏ। ਅੱਜ ਸਾਡਾ ਘਰ ਬਣਦਾ ਆ ਤੇ ਅਸੀਂ ਆਜ਼ਾਦ ਹਾਂ। ਤਾਂ ਸਾਰਿਆਂ ਨੂੰ ਪਤਾ ਆ ਇੰਡੀਆ ਦੇ ਵਿੱਚ ਬੇਅਦਬੀਆਂ ਹੋਈਆਂ, ਕੋਈ ਕਾਰਵਾਈ ਨਹੀਂ। ਇੰਡੀਆ ਦੇ ਵਿੱਚ ਆਪਣੇ ਨੌਜਵਾਨ ਮਾਰੇ ਗਏ, ਕੋਈ ਕਾਰਵਾਈ ਨਹੀਂ। ਕੋਈ ਵੀ ਗੱਲ ਕਰੋ, ਕੋਈ ਕਾਰਵਾਈ ਨਹੀਂ। ਜੇਕਰ ਅਸੀਂ ਆਪਣੇ ਹੱਕ ਦੀ ਗੱਲ ਕਰੀਏ ਮਿੰਟਾਂ ਤੇ ਚੱਕ ਕੇ ਜੇਲ੍ਹ 'ਚ ਪਾ ਦਿੰਦੇ ਆ। ਇਹ ਗੁਲਾਮੀ ਨਹੀਂ ਤੇ ਹੋਰ ਕੀ ਆ। ਇਹ ਆਪਣੀ ਗੁਲਾਮੀ ਨੂੰ ਜੇ ਤੋੜਨਾ, ਅੱਜ ਵੋਟ ਪਾ ਕੇ ਆਪਣਾ ਖਾਲਿਸਤਾਨ, ਆਪਣਾ ਦੇਸ਼ ਅਸੀਂ ਅਲੱਗ ਬਣਾਈਏ ਤੇ ਸਭ ਨਾਲੋਂ ਵੱਡੀ ਗੱਲ ਹੈ। ਪਲੀਜ਼ ਘਰਾਂ 'ਚ ਨਾ ਬੈਠੋ, ਆਓ ਤੇ ਵੋਟ ਪਾਓ। ਬਹੁਤ ਬਹੁਤ ਧੰਨਵਾਦ ਜੀ, ਗੁੱਡ ਲੱਕ ਤੇ ਵਾਹਿਗੁਰੂ ਕਰੇ ਜਿਹੜੀ ਉਮੀਦ ਲੈ ਕੇ ਤੁਸੀਂ ਇੱਥੇ ਆਏ ਹੋ ਉਹ ਜ਼ਰੂਰ ਪੂਰੀ ਨਹੀਂ ਜੀ, ਪੂਰੀ ਹੋਏਗੀ। ਮਹਾਰਾਜ ਦੇ ਬਚਨ ਹੈ, ਪੂਰੀ ਹੋਣੀ ਆ, ਫਤਿਹ ਹੀ ਹੋਣਾ ਜੀ ਇਹ। ਬਿਲਕੁਲ ਜੀ, ਧੰਨਵਾਦ ਜੀ। ਸੋ ਸਾਡੇ ਨਾਲ ਕੁਝ ਸ਼ਹੀਦ ਪਰਿਵਾਰ ਜਿਨ੍ਹਾਂ ਨੇ ਇਹ ਲੜਾਈ ਆ ਮੁੱਢ ਤੋਂ ਲੜੀ ਆ। ਸੋ ਮੇਰੀ ਮੁਰਾਦ ਆ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਜੂਝ ਕੇ ਸ਼ਹੀਦੀ ਪਾਈ ਆ। ਉਹਨਾਂ ਦੇ ਭੁਜੰਗੀ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਸਾਡੇ ਵਿੱਚ ਹਾਜ਼ਰ ਨੇ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। TV 84 ਦੇ ਮੰਚ ਦੇ ਉੱਤੇ ਔਰ ਸੈਨ ਫਰਾਂਸਿਸਕੋ ਦੀ ਧਰਤੀ ਦੇ ਉੱਤੇ ਤੁਹਾਡਾ ਸਵਾਗਤ ਹੈ ਜੀ। ਮੈਂ ਆਪਦੇ ਵੱਡੇ ਭਾਗ ਸਮਝਦਾ ਕਿ ਸੰਗਤ ਦੀ ਚਰਨ ਧੂੜ ਜਿਹੜੇ ਆ ਉਹ ਪ੍ਰਾਪਤ ਹੋਈ ਆ ਤੇ ਖਾਸ ਕਰਕੇ ਅਜਿਹੇ ਮੌਕੇ ਦੇ ਉੱਤੇ ਜਦੋਂ ਖਾਲਸਾ ਕੌਮ ਪੰਥ ਆਪਦੇ ਘਰ ਦੀ ਆਜ਼ਾਦੀ ਲਈ ਜੰਗ ਲੜ ਰਹੇ ਹੋਣ, ਉਹਦੇ ਵਿੱਚ ਸ਼ਾਮਲ ਹੋ ਕੇ ਮੈਂ ਆਪਣੇ ਆਪ ਨੂੰ ਸੁਭਾਗਾ ਸਮਝਦਾ ਜੀ। ਸੋ ਭਾਈ ਸਾਹਿਬ ਜੀ, ਇਹ ਜਿਹੜਾ ਸੰਗਤ ਦਾ ਹੜ੍ਹ ਆਇਆ ਹੋਇਆ ਆਪਣੀ ਦੇਸ਼ ਦੀ ਆਜ਼ਾਦੀ ਨੂੰ ਲੈ ਕੇ, ਜਿਹੜੀ ਲੜਾਈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ, ਭਾਈ ਅਮਰੀਕ ਸਿੰਘ ਹੋਣਾ ਨੇ, ਉਹਨਾਂ ਦੇ ਹੋਰ ਜਿਹੜੇ ਮੁੱਠੀ ਭਰ ਸਾਥੀਆਂ ਨੇ, ਹਿੰਦੁਸਤਾਨ ਦੀ ਜਿਹੜੀ ਦੁਨੀਆ ਨੂੰ ਆਪਣੇ ਆਪ ਨੂੰ ਕਹਿਣ ਵਾਲੀ ਵੱਡੀ ਪਾਵਰ ਆ, ਉਹਨਾਂ ਨਾਲ ਟੱਕਰ ਲੈ ਕੇ ਸ਼ੁਰੂ ਕੀਤੀ ਸੀ। ਅੱਜ 2024 ਦੇ ਵਿੱਚ ਅੱਜ ਸੰਗਤ ਦਾ ਜਿਹੜਾ ਇਹ ਵੱਡਾ ਹੰਗਾਰਾ, ਇਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਇਹ ਦੇਖੋ, ਇਸ ਚੀਜ਼ ਨੂੰ ਆਪਾਂ ਕੱਲੀ ਆਮ ਸੰਗਤ ਨਾ ਦੇਖੀਏ। ਇਹ ਜੂਨ 1984 ਦੇ ਵਿੱਚ ਜਿਹੜਾ ਖੂਨ ਡੁੱਲਿਆ ਸੀ, ਮੈਨੂੰ ਇਹ ਉਹ ਖੂਨ ਚੱਲਦਾ ਹੋਇਆ ਨਜ਼ਰ ਆਉਂਦਾ। ਇੱਕ ਇੱਕ ਸਿੱਖ ਦੇ ਵਿੱਚ ਜਿਹੜਾ ਇੱਥੇ ਪਹੁੰਚਿਆ, ਉਹਦੇ ਵਿੱਚ ਉਹਨਾਂ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦਾ ਕਤਰਾ ਉਹਨਾਂ ਦੇ ਦਿਲ ਵਿੱਚ ਵਸਿਆ। ਉਹਨਾਂ ਨੇ ਉਹਨਾਂ ਨੂੰ ਬੈਠਣ ਨਹੀਂ ਦਿੱਤਾ ਤੇ ਉਸ ਜ਼ਮੀਰ ਨੂੰ ਅੱਜ ਤੱਕ ਜਗਾ ਕੇ ਰੱਖਿਆ, ਜਿਹੜੀ ਅੱਜ ਸਾਡੇ ਸਾਹਮਣੇ ਸੰਗਤ ਦੇ ਰੂਪ ਵਿੱਚ ਇੱਥੇ ਪਹੁੰਚੇ ਨੇ। ਤੇ ਉਸੇ ਸੁਪਨੇ ਨੂੰ ਜਿਹੜਾ ਸੁਪਨਿਆ ਸੰਤ ਬਾਬਾ ਕਰਤਾਰ ਸਿੰਘ ਜੀ ਨੇ 37 ਨਗਰ ਕੀਰਤਨ ਐਮਰਜੈਂਸੀ ਦੇ ਉਲਟ ਕੱਢ ਕੇ ਤੇ ਇਹ ਦੱਸਿਆ ਸੀ ਕਿ ਸਿੱਖ ਕੌਮ ਕਦੇ ਵੀ ਗੁਲਾਮੀ ਨਹੀਂ ਸਹਿ ਸਕਦੀ, ਤੇ ਜਿਸ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਪਿਤਾ ਜੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੇ ਅੱਗੇ ਤੋਰਿਆ ਤੇ ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ ਜੀ, ਜਰਨਲ ਸ਼ਬੇਗ ਸਿੰਘ ਜੀ, ਹੋਰ ਬੇਅੰਤ ਸੂਰਮਾ ਨੇ ਸ਼ਹੀਦੀਆਂ ਦੇ ਕੇ ਉਸ
ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਤੇ ਦੱਸਿਆ ਸੀ ਕਿ ਸਿੱਖ ਕੌਮ ਅੱਜ ਆਪਦੇ ਘਰ ਲਈ ਲੜ ਰਹੀ ਹੈ। ਇਸ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ, ਕਦੇ ਵੀ ਖਤਮ ਨਹੀਂ ਕੀਤਾ ਜਾ ਸਕਦਾ। ਤੇ ਇਹ ਸੰਗਤ ਸਾਰੇ ਉਸੇ ਘਰ ਦੀ ਤਲਾਸ਼ ਕਰਨ ਲਈ ਇੱਥੇ ਆਈ ਹੈ ਕਿ ਅਸੀਂ ਆਪਣਾ ਘਰ ਜੇ ਤੁਸੀਂ ਪਿਆਰ ਨਾਲ ਨਹੀਂ ਦਿੰਦੇ ਤੇ ਅਸੀਂ ਅੱਜ ਉਹ ਸਿਸਟਮੈਟਿਕਲੀ ਪੂਰੀ ਦੁਨੀਆ ਦੇ ਸਾਹਮਣੇ ਆਪਦੇ ਹੱਕ ਦੇ ਅਨੁਸਾਰ ਵੋਟਾਂ ਪਾ ਕੇ ਉਹ ਜਿਹੜਾ ਆਪਦੇ ਜ਼ਰੂਰ ਲਵਾਂਗੇ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਅਖੀਰ ਦੇ ਵਿੱਚ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਬਹੁਤ ਧੰਨਵਾਦ TV 84 ਦਾ ਤੇ ਸਮੁੱਚੀ ਸੰਗਤ ਦਾ ਰਿਣੀ ਹਾਂ ਜੋ ਇੱਥੇ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਵਾਉਣ ਲਈ ਇੱਥੇ ਪਹੁੰਚੇ ਨੇ। ਤੇ ਉਹਨਾਂ ਨੂੰ ਇਹੋ ਹੀ ਬੇਨਤੀ ਹੈ ਕਿ ਇਹ ਜਜ਼ਬਾ ਆਪਣੇ ਮਨਾਂ ਦੇ ਵਿੱਚ ਹਮੇਸ਼ਾ ਇਸੇ ਤਰ੍ਹਾਂ ਰੱਖੀਏ ਤੇ ਉਹਨਾਂ ਸੂਰਮਿਆਂ ਨੂੰ, ਉਹਨਾਂ ਦੀਆਂ ਕੁਰਬਾਨੀਆਂ ਨੂੰ ਚੇਤੇ ਰੱਖੀਏ, ਆਪਣੇ ਇਤਿਹਾਸ ਨੂੰ ਚੇਤੇ ਰੱਖੀਏ, ਬਾਣੀ ਤੇ ਬਾਣੇ ਨੂੰ ਆਪਦੇ ਮਨ ਵਿੱਚ ਵਸਾ ਕੇ ਰੱਖੀਏ। ਜਿੰਨਾ ਚਿਰ ਬਾਣੀ ਤੇ ਬਾਣਾ ਸਾਡੇ ਮਨ ਵਿੱਚ ਵਸਿਆ ਹੋਇਆ, ਜਿੰਨਾ ਚਿਰ ਇਤਿਹਾਸ ਤੋਂ ਅਸੀਂ ਜਾਣੂ ਹਾਂ, ਸਾਡੇ ਖੂਨ ਦੇ ਵਿੱਚ ਇਤਿਹਾਸ ਦੌੜਦਾ ਹੈ, ਉਹਨਾਂ ਚਿਰ ਇਹ ਜ਼ਮੀਰ ਸਾਡੀ ਜਾਗਦੀ ਰਹੇਗੀ ਤੇ ਸਾਨੂੰ ਇਸ ਤਰ੍ਹਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਤੁਰਦੀ ਰਹੇਗੀ ਤੇ ਅਸੀਂ ਆਪਣੀ ਮੰਜ਼ਿਲ ਜ਼ਰੂਰ ਇੱਕ ਦਿਨ ਪ੍ਰਾਪਤ ਕਰਾਂਗੇ। ਗੁਰੂ ਸਾਹਿਬ ਜ਼ਰੂਰ ਮਿਹਰ ਕਰਨਗੇ, ਤਰਸ ਕਰਨਗੇ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਹ ਸਨ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ, ਜਿਹੜੇ ਅਚੇਚਾ ਤੌਰ ਦੇ ਉੱਤੇ ਅੱਜ ਇਸ ਮੁਹਿੰਮ ਦੀ ਜਿੱਥੇ ਇੱਥੇ ਕੈਲੀਫੋਰਨੀਆ ਦੇ ਵਿੱਚ ਸ਼ੁਰੂਆਤ ਹੋਈ ਹੈ ਉਹਦਾ ਹਿੱਸਾ ਬਣਨ ਲਈ ਆਏ ਸਨ। ਸੋ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਬਹੁਤ ਬਹੁਤ ਧੰਨਵਾਦ ਜੀ। ਔਰ ਕੈਲੀਫੋਰਨੀਆ ਤੋਂ ਵੀ ਟੀਮ ਜਿਹੜੀ ਵਾਸ਼ਿੰਗਟਨ ਤੋਂ, ਸਿਆਟਲ ਤੋਂ ਭਾਈ ਸਾਹਿਬ ਜੁੜੇ ਨੇ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਜੀ, ਸਿਆਟਲ ਤੋਂ ਚੇਚੇ ਤੌਰ ਦੇ ਉੱਤੇ ਤੁਸੀਂ ਸਾਰੀ ਟੀਮ ਦੇ ਨਾਲ ਭਾਈ ਸਾਹਿਬ ਪਹੁੰਚੇ ਪਿੱਛੇ ਥੋੜਾ ਮੂੰਹ ਜੀ। ਸੋ ਕੀ ਤੁਹਾਡਾ ਮੁੱਢਲਾ ਕੀ ਕਮੈਂਟ ਹੈਗਾ ਅੱਜ ਦੇ ਇਸ ਪ੍ਰੋਗਰਾਮ ਦੇ ਉੱਤੇ? ਦੇਖੋ, ਜਦੋਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੋਈ ਸੀਗੀ ਤੇ ਦਾਸ ਨੇ ਉਹ ਪਰਿਵਾਰ ਨੂੰ ਤੇ ਕਮੇਟੀ ਨੂੰ ਬੇਨਤੀ ਕੀਤੀ ਸੀ ਵੀ ਆਪਾਂ ਸ਼ਹੀਦ ਸਿੰਘ ਦੇ ਭੁਜੰਗੀ ਦੀ ਦਸਤਾਰਬੰਦੀ ਲਈ ਸ਼ਹੀਦ ਭਾਈ ਤਰਲੋਚਨ ਸਿੰਘ ਉਹਨਾਂ ਦੇ ਭੁਜੰਗੀ ਨੂੰ ਸੱਦਣਾ ਆ ਜੀ। ਤੇ ਉਦੋਂ ਤੁਸੀਂ ਵੀ ਉੱਥੇ ਹਾਜ਼ਰ ਸੀਗੇ ਮਨਵੀਰ ਸਿੰਘ ਜੀ, ਤੁਸੀਂ ਉਦੋਂ ਦੇਖਿਆ ਇਕੱਠ ਤੇ ਭਾਈ ਸਾਹਿਬ ਨੇ ਉੱਥੇ ਵਚਨ ਕਹੇ ਸੀ ਵੀ ਜਿਹੜੀਆਂ ਇਹ ਸ਼ਹਾਦਤਾਂ ਨੇ ਇਹ ਸੰਘਰਸ਼ ਨੂੰ ਇੰਨੀਆਂ ਬੁਲੰਦੀਆਂ ਤੇ ਲੈ ਕੇ ਜਾਂਦੀਆਂ ਨੇ ਵੀ ਜਿਹੜੀ ਆਉਣ ਵਾਲੇ ਟਾਈਮ ਤੇ ਕੌਮ ਦੇਖੂਗੀ। ਸੋ ਅੱਜ ਅਸੀਂ ਉਹ ਜੋ ਇਹਨਾਂ ਦੇ ਕਹੇ ਹੋਏ ਵਚਨ, ਉਹ ਜੋ ਸਾਡੇ ਉਸ ਸ਼ਹੀਦ ਹਰਦੀਪ ਸਿੰਘ ਨਿੱਜਰ ਦੀ ਕਮਾਈ ਸੀਗੀ ਤੇ ਸਮੁੱਚੇ ਸ਼ਹੀਦਾਂ ਦੀ ਜੋ ਇਸ ਕੌਜ਼ ਲਈ ਦਿੱਤੀ ਹੋਈ ਕੁਰਬਾਨੀ ਆ, ਅੱਜ ਉਹਦਾ ਰੰਗ ਆ ਜੋ ਅੱਜ ਆਪਾਂ ਇੱਥੇ ਠਾਠਾ ਮਾਰਦਾ ਇਕੱਠ, ਜੋ ਕੌਮ ਦੇ ਮਨਾਂ ਵਿੱਚ ਆਜ਼ਾਦੀ ਲਈ ਤੜਫ ਤੇ ਆਪਣੇ ਖਾਲਿਸਤਾਨ ਲਈ ਮੁਹੱਬਤ ਜੋ ਦਿਸ ਰਹੀ ਆ ਔਰ ਜੋ ਇਸ ਸੰਘਰਸ਼ ਵਿੱਚ ਕੌਮ ਨਿਤਰੀ ਆ। ਕੋਈ ਸਿੱਖੀ ਸਰੂਪ ਦੇ ਵਿੱਚ ਹੈ, ਕੋਈ ਨਹੀਂ ਹੈ, ਪਰ ਮਨ ਦੇ ਵਿੱਚ ਆਜ਼ਾਦੀ ਦੀ ਤਾਂਘ ਹੈ, ਤੜਫ ਹੈ, ਉਹ ਆਪਾਂ ਇੱਥੇ ਜਜ਼ਬਾ ਦੇਖ ਰਹੇ ਆ। ਸੋ ਇਹਨਾਂ ਦੇ ਕਹੇ ਹੋਏ ਬਚਨ, ਸ਼ਹੀਦਾਂ ਦੇ ਜਿਹੜੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਔਰ ਜਿਹੜੀ ਇਹ ਰੈਫਰੈਂਡਮ ਦੇ ਨਾਲ ਜਿੰਨੀ ਵੀ ਜੁੜੀਆਂ ਹੋਈਆਂ ਰੂਹਾਂ ਨੇ, ਉਹਨਾਂ ਦੀ ਮਿਹਨਤ ਸਦਕਾ ਅੱਜ ਆਪਾਂ ਇਸ ਸੰਘਰਸ਼ ਨੂੰ ਇੱਥੇ ਤੱਕ ਲੈ ਕੇ ਗਏ ਆ। ਤੇ ਇਹ ਮੈਂ ਤਾਂ ਇਸ ਤਰੀਕੇ ਨਾਲ ਦੇਖਦਾ ਵੀ ਅਸੀਂ ਤਾਂ ਖਾਲਿਸਤਾਨ ਦੇ ਵਿੱਚ ਖੜੇ ਆ, ਸਿਰਫ ਹੱਦਾਂ ਬੰਨਣੀਆਂ ਰਹਿ ਗਈਆਂ ਵੀ ਹੁਣ ਜ਼ਮੀਨ ਦਾ ਟੁਕੜਾ ਐਲਾਨ ਉੱਥੋਂ ਹੋਣਾ ਆ ਖਾਲਿਸਤਾਨ ਹੀ ਆ। ਤੁਸੀਂ ਦੇਖੋ ਰੌਣਕ ਜਿਹੜੀ ਹੈਗੀ ਆ। ਤੇ ਜਿਹੜਾ ਅਮਰੀਕਾ ਆ, ਇਹ ਵਰਲਡ ਵਾਈਡ ਪਹਿਲਾਂ ਹੀ ਆਪਣਾ ਇਤਿਹਾਸ ਦੁਹਰਾਉਣ ਨੂੰ ਤਿਆਰ ਆ ਵੀ ਇਹ ਹਰ ਮੈਦਾਨ ਦੇ ਵਿੱਚ ਇੱਕ ਟੌਪ ਤੇ ਰਿਹਾ ਆ ਤੇ ਰੈਫਰੈਂਡਮ ਦੇ ਵਿੱਚ ਵੀ ਅਸੀਂ ਉਹ ਬਰਕਰਾਰ ਰੱਖਣਾ ਆ। ਇਹ ਸੰਗਤ ਨੇ ਸਾਨੂੰ ਦੱਸ ਦਿੱਤਾ ਆ। ਬਿਲਕੁਲ ਜੀ, ਗਦਰੀ ਬਾਬਿਆਂ ਦੀ ਇਹ ਧਰਤੀ ਆ। ਇੱਥੋਂ ਹੀ ਜਿਹੜੀ ਆ ਉਹਨਾਂ ਨੇ ਪਹਿਲਾਂ ਜਿਹੜੀ 1947 ਦੇ ਵਿੱਚ ਸੋ ਕਾਲਡ ਆਜ਼ਾਦੀ ਆ, ਉਹਨਾਂ ਨੇ ਤਾਂ ਵੈਸੇ ਉਹਨਾਂ ਦੇ ਤਾਂ ਇਰਾਦੇ ਬੜੇ ਸਪਸ਼ਟ ਸਨ ਉਹਨਾਂ ਨੇ ਪੰਜਾਬ ਨੂੰ, ਪਰ ਕਈ ਵਾਰੀ ਭਰਾਬੰਦੀ ਦੇ ਤੌਰ ਦੇ ਉੱਤੇ ਬੰਦਾ ਗਲਤਫਹਿਮੀ ਦਾ ਸ਼ਿਕਾਰ ਹੋ ਜਾਂਦਾ। ਸੋ ਮੇਰੇ ਕਹਿਣ ਦਾ ਮਤਲਬ ਆ ਕਿ ਗਦਰੀ ਬਾਬਿਆਂ ਦੀ ਧਰਤੀ ਤੋਂ ਹੀ ਜਿਹੜਾ ਅਮਰੀਕਾ ਦੇ ਵਿੱਚ ਰੈਫਰੈਂਡਮ ਦੀ ਸ਼ੁਰੂਆਤ ਹੋਈ ਆ। ਅੱਛਾ, ਇੱਕ ਗੱਲ ਮੈਂ ਹੋਰ ਇਹਦੇ ਨਾਲ ਥੋੜੀ ਜਿਹੀ ਕਰਨੀ ਚਾਹੁੰਦਾ ਕਿ ਜਦੋਂ ਅੱਜ 28 ਜਨਵਰੀ ਨੂੰ ਇਹ ਤਰੀਕ ਮਿੱਥੀ ਗਈ ਸੀ, ਇਹ ਤੋਂ ਕੁਝ ਦਿਨ ਪਹਿਲਾਂ FBI ਦਾ ਇੱਕ ਸਟਰੋਂਗ ਮੈਸੇਜ ਪੰਜਾਬੀ ਦੇ ਵਿੱਚ ਸੰਗਤ ਨੂੰ ਦਿੱਤਾ ਗਿਆ, ਪੰਜਾਬੀਆਂ ਨੂੰ ਦਿੱਤਾ ਗਿਆ। ਉਸ ਮੈਸੇਜ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜਿੱਥੇ ਆਪਾਂ ਬੈਠੇ ਆ ਨਾ, ਇਹ RSS ਦਾ ਗੜ੍ਹ ਆ। ਜਿਹੜੀ IT ਇੰਡਸਟਰੀ ਆ ਉਹਦੇ ਚ ਟੋਟਲ ਤਕਰੀਬਨ ਉਹਨਾਂ ਦੇ ਕਰਿੰਦੇ ਕੰਮ ਕਰਦੇ ਆ ਜਿਹੜੇ ਉਹਨਾਂ ਦੇ ਵਿੱਚ ਚੰਦ ਆਪਣੇ ਜਿਹੜੇ ਨੌਜਵਾਨ ਕੰਮ ਕਰਦੇ ਆ ਉਹ ਬੜੇ ਅਨਸੇਫ ਮਹਿਸੂਸ ਕਰਦੇ ਸੀ ਪਰ ਉਹ ਕੱਲ ਦਾ ਜਦੋਂ ਉਹਨਾਂ ਨੇ ਪਰਸੋਂ 14 ਮੈਸੇਜ ਸੁਣਿਆ ਉਹਨਾਂ ਨੂੰ ਬਹੁਤ ਇੱਕ ਚੰਗਾ ਮਹਿਸੂਸ ਹੋਇਆ ਵੀ ਇਹ ਮੁਲਕ ਜਿਹੜਾ ਆ ਆਪਣੇ ਸਿਟੀਜ਼ਨ ਲਈ ਕਿੰਨਾ ਫਿਕਰਮੰਦ ਆ ਤੇ ਇਹ ਸਾਡੀ ਇੱਕ ਸੰਘਰਸ਼ ਦੀ ਇਹ ਵੀ ਪ੍ਰਾਪਤੀ ਆ ਵੀ ਉਹ ਉੱਥੇ ਤਾਂ ਸਾਡਾ ਜਿਨੋਸਾਈਡ ਹੋਇਆ ਸਾਨੂੰ ਆਪਣਾ ਵਤਨ ਛੱਡਣਾ ਪਿਆ
ਪਰ ਆਪਾਂ ਕਿਉਂ ਛੱਡਿਆ ਸੀ? ਕੰਮਾਂ ਕਾਜਾਂ ਦੇ ਨਾਲ ਨਾਲ ਆਪਾਂ ਉਹ ਭੁੱਲੇ ਨਹੀਂ ਤੇ ਆਪਣਾ ਸੰਘਰਸ਼ ਜਾਰੀ ਰੱਖਿਆ। ਇਹ ਸਾਡੀ ਪ੍ਰਾਪਤੀ ਆ ਵੀ ਅੱਜ ਅਸੀਂ ਇਹਨਾਂ ਦੇ ਨਾਲ ਬੈਠ ਕੇ ਜਿਹੜੇ ਸਾਨੂੰ ਅੱਤਵਾਦੀ ਕਹਿੰਦੇ ਸੀ, ਅੱਜ ਅਸੀਂ ਉਹਨਾਂ ਦੇ ਇੱਥੇ ਪੋਸਟ ਲਾਇਆ ਵੀ ਇਹ ਬੰਦੇ ਸਾਨੂੰ ਵਾਂਟਡ ਆ, ਵੀ ਇਹ ਸਿੱਖਾਂ ਦਾ ਜੈਨੋਸਾਈਡ ਉੱਥੇ ਵੀ ਕੀਤਾ ਔਰ ਇਹਨਾਂ ਧਰਤੀਆਂ ਦੇ ਆ ਕੇ ਵੀ ਕਰ ਰਹੇ ਆ। ਇਹੀ ਰੀਜ਼ਨ ਆ ਵੀ ਇਸ ਮੁਲਕ ਨੇ ਇਹ ਸਮਝਿਆ ਵੀ ਇਹ ਕੌਮ ਜਿਹੜੀ ਆ ਇਹ ਤਾਂ ਬਹੁਤ ਉੱਚੇ ਸੁੱਚੇ ਸਿਧਾਂਤਾਂ ਤੇ ਚੱਲ ਰਹੀ ਆ, ਸਰਬੱਤ ਦਾ ਭਲਾ ਮੰਗਦੀ ਆ। ਔਰ ਅਮਰੀਕਾ ਦੇ ਵਿੱਚ ਜਿਹੜੇ ਇਹ ਰਹਿ ਰਹੇ ਨੇ ਉਹਨਾਂ ਨੇ ਸਾਡੀ ਜਾਨ ਮਾਲ ਦੀ ਹਿਫਾਜ਼ਤ ਲਈ ਜੋ ਸੁਨੇਹਾ ਦਿੱਤਾ, ਅਸੀਂ ਅਮਰੀਕਾ ਦੀਆਂ ਜਿੰਨੀਆਂ ਏਜੰਸੀਆਂ ਨੇ ਉਹਨਾਂ ਦਾ ਐਜ਼ ਏ ਗੁੱਡ ਵੋਟਰ, ਐਜ਼ ਏ ਸਿਟੀਜ਼ਨ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਔਰ ਵੈਲਕਮ ਕਰਦੇ ਹਾਂ ਜੋ FBI ਨੇ ਸਾਨੂੰ ਸੁਨੇਹਾ ਦਿੱਤਾ। ਜੀ ਸੋ ਅਖੀਰ ਦੇ ਉੱਤੇ ਸੰਗਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਇੱਕ ਮਿੰਟ ਰਿਪੀਟ ਕਰੋ ਥੋੜੀ ਆਵਾਜ਼। ਹਾਂ, ਮੈਂ ਕਿਹਾ ਅਖੀਰ ਦੇ ਉੱਤੇ ਸੰਗਤ ਨੂੰ ਕੀ ਸੁਨੇਹਾ ਦੇਣਾ? ਦੇਖੋ, ਸੰਗਤ ਨੂੰ ਤਾਂ ਸੁਨੇਹਾ ਜਿਹੜਾ ਅਸੀਂ ਕੀ ਦੇਣਾ, ਸੰਗਤ ਤੇ ਸਾਨੂੰ ਸੁਨੇਹਾ ਦੇ ਰਹੀ ਆ ਵੀ ਉਹ ਸੰਗਤ ਨੇ ਤਾਂ ਸਰਬੱਤ ਖਾਲਸੇ 'ਚ ਵੀ ਸੁਨੇਹਾ ਦੇ ਦਿੱਤਾ। ਹੁਣ ਇਹ ਸਾਡਾ, ਅਸੀਂ ਲੀਡਰ ਸਮਝਦੇ ਆ ਜਾਂ ਨਹੀਂ ਸਮਝਦੇ, ਸਾਡਾ ਫਰਜ਼ ਆ ਵੀ ਅਸੀਂ ਇਹਨਾਂ ਨੂੰ ਕਿੱਦਾਂ ਲੈ ਕੇ ਅੱਗੇ ਜਾਂਦੇ ਆ। ਔਰ ਮੇਰੀ ਇਹ ਬੇਨਤੀ ਆ ਹੱਥ ਜੋੜ ਕੇ, ਜਦੋਂ ਖਾਲਿਸਤਾਨ ਦੀ ਕਿਤੇ ਗੱਲ ਜਾਂ ਕੋਈ ਲਹਿਰ ਚੱਲਦੀ ਆ ਤੇ ਤੁਸੀਂ ਉਹਦੇ ਮੈਦਾਨੇ ਜੰਗ 'ਚ ਪੈਰ ਪਾ ਲੈਂਦੇ ਹੋ, ਫਿਰ ਤੁਸੀਂ ਸਾਰੇ ਖਾਲਿਸਤਾਨੀਆਂ ਨੂੰ ਆਪਣੇ ਭਰਾ ਸਮਝੋ। ਜੇ ਤੁਸੀਂ ਉਸ ਮੁਲਕ ਲਈ ਲੜ ਰਹੇ ਹੋ, ਫਿਰ ਕੋਈ ਮਾੜੇ ਮੋਟੇ ਜਥੇਬੰਦੀਆਂ ਦੇ ਹੋਰ ਕੋਈ ਮਾੜੇ ਮੋਟੇ ਗਿਲੇ ਸ਼ਿਕਵੇ ਹੈਗੇ ਆ, ਉਹ ਥੋੜਾ ਜਿਹਾ ਬਾਹਰ ਰੱਖ ਕੇ ਅੰਦਰ ਆਇਆ ਕਰੋ। ਜਿੱਦਾਂ ਆਪਾਂ ਗੁਰੂ ਘਰ ਦੇ ਵਿੱਚ ਜਾਂਦੇ ਆ, ਬੜੀ ਨਿਮਰਤਾ ਦੇ ਨਾਲ, ਬੜੇ ਆਦਬ ਨਾਲ, ਬੜੇ ਸਤਿਕਾਰ ਨਾਲ। ਇਹ ਸਾਡਾ ਪੋਲੀਟੀਕਲੀ ਸੰਘਰਸ਼ ਆ। ਖਾਲਿਸਤਾਨ ਸਾਡਾ ਬਹੁਤ ਸਤਿਕਾਰਤ, ਜਿਹਦੇ ਲਈ ਇੰਨੀਆਂ ਸ਼ਹਾਦਤਾਂ ਹੋਈਆਂ, ਤਾਂ ਸਾਨੂੰ ਉਹਨੂੰ ਸਜਦਾ ਕਰਨ ਵੇਲੇ ਬੜੀ ਨਿਮਰਤਾ, ਬੜੀ ਸਹਿਜਤਾ ਨਾਲ ਔਰ ਸਾਰਿਆਂ ਨੂੰ ਆਪਣੇ ਕਲਾ ਵਿੱਚ ਲੈ ਕੇ ਸੰਗਤ ਨੂੰ ਸੁਨੇਹਾ ਦੇਣਾ ਚਾਹੀਦਾ ਵੀ ਅਸੀਂ ਕਾਇਮ ਆ। ਸੰਗਤ ਤਾਂ ਸੁਨੇਹਾ ਦੇ ਰਹੀ ਹੈ ਸਾਨੂੰ ਬਾਰ-ਬਾਰ। ਔਰ ਤੁਹਾਡਾ ਵੀ ਬੜਾ ਧੰਨਵਾਦ ਆ ਵੀ ਤੁਸੀਂ ਮੌਂਟਰੀਅਲ ਤੋਂ ਔਰ ਡਾਕਟਰ ਸਾਹਿਬ ਦੀ ਬੜੀ ਕਮਾਈ ਆ ਜੋ ਤੁਸੀਂ ਲਗਾਤਾਰ ਇਹ ਕੰਟੀਨਿਊਸਲੀ ਕਰ ਰਹੇ ਹੋ, ਬਿਨਾਂ ਅੱਕੇ ਬਿਨਾਂ ਥੱਕੇ। ਸੋ ਤੁਹਾਡਾ ਕੌਮ ਰਿਣੀ ਆ ਤੇ ਇੰਨੀਆਂ ਕੁ ਮੇਰੀਆਂ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹਨਾਂ ਦਾ ਬਹੁਤ ਸਪਸ਼ਟ ਮੈਸੇਜ ਆ ਜੀ ਕਿ ਸਾਨੂੰ ਜਿਹੜੇ ਆ ਆਪਣੇ ਗਿਲੇ ਸ਼ਿਕਵੇ ਆ ਜਿਹੜੇ, ਚਲੋ ਜੇ ਕਿਸੇ ਜਗ੍ਹਾ ਰਹਿੰਦੇ ਵੀ ਆ ਤਾਂ ਉਹ ਰਹਿਣ, ਪਰ ਜਿੱਥੇ ਕੌਮ ਦੀ ਗੱਲ ਹੁੰਦੀ ਆ, ਪੰਥ ਦੀ ਗੱਲ ਹੁੰਦੀ ਆ, ਪੰਥ ਦੀ ਆਜ਼ਾਦੀ ਦੀ ਗੱਲ ਹੁੰਦੀ ਆ, ਉਹ ਕਿਸੇ ਵੀ ਧਿਰ ਵੱਲੋਂ ਹੋਵੇ, ਉੱਥੇ ਸਾਰੀਆਂ ਧਿਰਾਂ ਜਿਹੜੀਆਂ ਸਾਡੀਆਂ ਕੌਮ ਨੂੰ ਸਮਰਪਿਤ ਨੇ, ਪਰਨਾਈਆਂ ਹੋਈਆਂ ਨੇ, ਉਹਨਾਂ ਨੂੰ ਵੱਧ ਚੜ ਕੇ ਉਸ ਪ੍ਰੋਗਰਾਮ ਦੇ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਔਰ ਸਾਥ ਦੇਣਾ ਚਾਹੀਦਾ ਇੱਕ ਦੂਜੇ ਦਾ। ਤਾਂ ਹੀ ਅਸੀਂ ਜਿਹੜੀ ਆਪਣੀ ਮੰਜ਼ਿਲੇ ਮਕਸੂਦ ਆ ਖਾਲਿਸਤਾਨ, ਉਹਦੇ ਤੱਕ ਅੱਪੜ ਸਕਦੇ ਆ। ਇੱਕ ਮੈਂ ਛੋਟੀ ਜਿਹੀ ਬੇਨਤੀ ਜ਼ਿਕਰ ਕਰਾਉਣਾ ਚਾਹੁੰਦਾ ਵੀ ਇਹ ਭਾਈ ਰਾਜਪਾਲ ਸਿੰਘ ਪੱਡੇ ਨੇ, ਸ਼ਹੀਦ ਭਾਈ ਜਸਪਾਲ ਸਿੰਘ ਪੱਡੇ ਹੁਣਾਂ ਦੇ ਬ੍ਰਦਰ ਜੀ, ਤੇ ਮੇਰੇ ਨਾਲ ਇੱਧਰ ਸਾਹਿਬ ਸਿੰਘ ਨੇ ਸੰਧੂ, ਇਹ ਵੀ ਸੰਘਰਸ਼ ਰਹੇ ਨੇ। ਜਦੋਂ ਅਸੀਂ ਇੱਥੇ ਆਉਂਦੇ ਆ, ਸਾਨੂੰ ਇੰਨੇ ਪੁਰਾਣੇ ਸੰਘਰਸ਼ ਵਾਲੇ ਸਾਥੀ ਮਿਲਦੇ ਆ ਤਾਂ ਸਾਡੇ ਲਈ ਤਾਂ ਇੱਕ ਰੂਹ ਦੀ ਖੁਰਾਕ ਬਣ ਗਈ ਆ ਤੇ ਅਸੀਂ ਆਜ਼ਾਦੀ ਦੇ ਨਾਲ ਨਾਲ ਆਪਣੇ ਪੁਰਾਣੇ ਸਾਥੀਆਂ ਨੂੰ ਮਿਲਦੇ ਹੋਏ ਹੋਰ ਮਜ਼ਬੂਤੀ ਨਾਲ ਜਿਹੜਾ ਕਦਮ ਆਜ਼ਾਦੀ ਵੱਲ ਨੂੰ ਅੱਗੇ ਵਧਾ ਰਹੇ ਆ। ਜੀ ਬਿਲਕੁਲ। ਸੋ ਮੈਂ ਸੰਧੂ ਸਾਹਿਬ ਦੇ ਕੋਲ ਵੀ ਜਾਵਾਂਗਾ। ਮੈਂ ਚਾਹਾਂਗਾ ਕਿ ਤੁਸੀਂ ਵੀ ਸਾਡੀਆਂ ਸੰਗਤਾਂ ਦੇ ਲਈ ਕੋਈ ਨਾ ਕੋਈ ਮੈਸੇਜ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਤੁਸੀਂ ਸੰਘਰਸ਼ ਕਰ ਰਹੇ ਹੋ। ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਬੇਨਤੀ ਇੱਦਾਂ, ਅਸੀਂ ਸੰਗਤ ਨੂੰ ਮੈਸੇਜ ਕੀ ਦੇਣਾ, ਸੰਗਤ ਸਾਨੂੰ ਮੈਸੇਜ ਦੇ ਰਹੀ ਅੱਜ ਵੀ ਤੁਸੀਂ ਜਿਹੜਾ ਸੰਘਰਸ਼ ਚਲਾਇਆ ਸੀ, ਅਜੇ ਤੱਕ ਇਸ ਲੈਵਲ ਤੇ ਅੱਜ ਤੁਸੀਂ ਲੈ ਗਏ ਆ ਕਿ ਸਾਰੀ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋ ਰਹੀ ਆ। ਸਾਡੇ ਕੋਲ ਇੱਕ ਇਹੋ ਜਿਹਾ ਪਲੇਟਫਾਰਮ ਸਿੱਖਸ ਫਾਰ ਜਸਟਿਸ ਦਾ ਮਿਲ ਗਿਆ ਆ ਕਿ ਅੱਜ ਕਿਸੇ ਟਾਈਮ ਹਥਿਆਰਬੰਦ ਲੜਾਈ ਸੀ ਤੇ ਸਾਰੇ ਕਹਿੰਦੇ ਸੀ ਵੀ ਹਥਿਆਰਾਂ ਨਾਲ ਨਹੀਂ ਮਿਲਣਾ, ਬਹੁਤ ਜ਼ਿਆਦਾ ਵੀ ਅਸੀਂ ਕਰ ਰਹੇ ਸੀਗੇ। ਅੱਜ ਪੀਸਫੁਲ ਤਰੀਕੇ ਨਾਲ ਪਲੇਟਫਾਰਮ ਸਾਨੂੰ ਮਿਲਿਆ ਵੋਟਾਂ ਦਾ ਔਰ ਕੌਮ ਵੱਧ ਚੜ ਕੇ ਵੋਟਾਂ ਪਾ ਰਹੀ ਆ। ਬਸ ਬੇਨਤੀ ਇਹ ਆ ਵੀ ਜਿੱਦਾਂ ਅੱਗੇ ਇਹਨਾਂ ਦਾ ਪਲਾਨ ਹੋਊਗਾ ਪੂਰਾ ਫੋਲੋ ਕੀਤਾ ਜਾਵੇ। ਔਰ ਬਹੁਤ ਬਹੁਤ ਧੰਨਵਾਦ ਆ ਸੰਗਤਾਂ ਦਾ ਜਿਹੜੀਆਂ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਸੈਨ ਫਰਾਂਸਿਸਕੋ ਦੀ ਧਰਤੀ ਤੇ ਆਪਣੀਆਂ ਵੋਟਾਂ ਜਿਹੜੀਆਂ ਨੇ ਉਹਨਾਂ ਦਾ ਇਸਤੇਮਾਲ ਕੀਤਾ, ਉਹਨਾਂ ਨੇ ਆਪਣਾ ਹੱਕ। ਤੇ ਬਹੁਤ ਜਲਦੀ ਖਾਲਿਸਤਾਨ ਤੁਹਾਡੀ ਮਿਹਨਤ ਦਾ ਸਦਕਾ, ਸਾਰੇ ਵੀਰਾਂ ਦੀ ਸਿੱਖ ਫਾਰ ਜਸਟਿਸ ਦੇ ਟੀਮ, ਸਾਰੇ ਵੀਰਾਂ ਦੀ ਮਿਹਨਤ ਦਾ ਸਦਕਾ ਖਾਲਿਸਤਾਨ ਬਹੁਤ ਜਲਦੀ ਹੋਂਦ ਵਿੱਚ ਆਊਗਾ ਜੀ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਆਏ ਹੋ? ਮਨਕੀਰਤ ਸਿੰਘ ਨਾਮ ਜੀ, ਮੈਂ ਮੰਟੀਕਾ ਤੋਂ ਆਇਆ ਜੀ। ਮੰਟੀਕਾ ਤੋਂ, ਵਾਹ ਜੀ।
ਸੋ ਕਿਵੇਂ ਮਹਿਸੂਸ ਕਰ ਰਹੇ ਹੋ ਅੱਜ ਇੱਥੇ? ਬਹੁਤ ਜ਼ਿਆਦਾ ਉਤਸ਼ਾਹ ਜੀ, ਬਹੁਤ ਸੰਗਤ 'ਚ ਬਹੁਤ ਉਤਸ਼ਾਹ ਹੈ ਖਾਲਿਸਤਾਨ ਦੇ ਲਈ। ਦੂਰੋਂ ਦੂਰੋਂ ਸੰਗਤ ਆਈ ਹੋਈ ਹੈ, ਕੋਈ ਨਿਊਯਾਰਕ ਤੋਂ ਆਇਆ ਹੈ, ਕੋਈ ਲਾਸ ਐਂਜਲਸ ਤੋਂ ਆਇਆ ਹੈ। ਇਹ ਸੋਚ ਕੇ ਮਨ ਬਹੁਤ ਜ਼ਿਆਦਾ ਗਦਗਦ ਹੈ ਕਿ ਸਾਡਾ ਨਿਸ਼ਾਨਾ ਬਹੁਤ ਛੇਤੀ ਹੀ ਅਸੀਂ ਆਪਣੇ ਨਿਸ਼ਾਨੇ ਤੇ ਪਹੁੰਚ ਜਾਵਾਂਗੇ। ਨੌਜਵਾਨਾਂ ਵਿੱਚ, ਬਜ਼ੁਰਗਾਂ ਦੇ ਵਿੱਚ, ਬਜ਼ੁਰਗ ਮਾਤਾਵਾਂ 'ਚ, ਬੀਬੀਆਂ ਵਿੱਚ, ਸਾਰੇ ਵਿੱਚ ਬਹੁਤ ਉਤਸ਼ਾਹ ਹੈ ਤੇ ਸਾਰੇ ਜਾਣੇ ਵੱਧ ਚੜ ਕੇ ਆਪਣਾ ਇਸ ਸਟੈਂਡ 'ਚ ਹਿੱਸਾ ਪਾ ਰਹੇ ਹਨ ਜੀ। ਹਾਂਜੀ, ਇਹ ਹੋਰ ਕੀ ਮੈਸੇਜ ਦੇਣਾ ਚਾਹੋਗੇ ਸੰਗਤ ਨੂੰ? ਮੈਸੇਜ ਇਹ ਹੈ ਜੀ ਕਿ ਆਪਣੇ ਨਿਸ਼ਾਨੇ ਵੱਲ ਐਵੇਂ ਹੀ ਡਟ ਕੇ ਰਹੋ ਤੇ ਵੱਧ ਚੜ ਕੇ ਦੂਰੋਂ ਆਇਓ, ਸਾਰੀ ਸੰਗਤਾਂ ਆ ਕੇ ਅੱਜ VOTING ਕਰਨ ਤੇ ਆਪਾਂ ਆਪਣੀ ਗਿਣਤੀ ਨੂੰ ਦੱਸ ਸਕੀਏ, ਸਰਕਾਰ ਨੂੰ ਦੱਸ ਸਕੀਏ ਸਿੱਖ ਕਿੰਨੇ ਜ਼ਿਆਦਾ ਆਪਣੇ ਮਨ ਦੇ ਵਿੱਚ ਇਸ ਚੀਜ਼ ਦਾ ਜਜ਼ਬਾ ਰੱਖਦੇ ਹਨ, ਖਾਲਿਸਤਾਨੀ ਜਜ਼ਬਾ ਰੱਖਦੇ ਹਨ ਜੀ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਦੱਸੋ ਤੇ ਕਿੱਥੇ ਆਏ ਹੋ? ਸਿਮਰਤਪਾਲ ਸਿੰਘ ਮੇਰਾ ਨਾਮ ਹੈ ਤੇ ਐਲੇ ਤੋਂ ਆਇਆ ਜੀ ਮੈਂ। ਐਲੇ ਤੋਂ ਆਏ? ਵਾਹ ਜੀ ਵਾਹ, 5 ਘੰਟੇ ਦੀ ਡਰਾਈਵ ਕਰਕੇ ਇਕੱਲਾ ਹੀ ਆਇਆ ਜੀ। ਵਾਹ ਜੀ ਵਾਹ, 23 ਸਾਲਾਂ ਦਾ ਹੈਗਾ ਜੀ। ਵਾਹ ਜੀ ਵਾਹ। ਸੋ ਕਿਵੇਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਲੱਗ ਰਿਹਾ ਜੀ। ਚੜ੍ਹਦੀ ਕਲਾ ਦਾ ਸਮਝ ਆਉਂਦੀ ਕਿ ਚੜ੍ਹਦੀ ਕਲਾ ਕੀ ਹੁੰਦੀ ਹੈ ਤੇ ਇਹ ਹੁੰਦੀ ਚੜ੍ਹਦੀ ਕਲਾ ਜੀ ਜੀ। ਸੋ ਬਹੁਤ ਜ਼ਰੂਰੀ ਹੈ। ਤੁਹਾਨੂੰ ਲੱਗਦਾ ਵੀ ਜਿਹੜਾ ਅੱਜ VOTING ਕਰਨਾ ਕਿ ਤੁਸੀਂ ਇੰਨੀ ਦੂਰੋਂ ਇਕੱਲੇ ਆਏ ਹੋ ਡਰਾਈਵ ਹਾਂਜੀ ਮੈਂ ਜੀ VOTING 'ਚ ਤਾਂ ਮੇਰਾ ਮੈਂ ਕਮਾ ਜ਼ਰੂਰੀ ਤਾਂ ਉਹ ਵੀ ਹੈ, ਪਰ ਇਦਾਂ ਆਵਾਜ਼ ਕਾਇਮ ਰਹਿੰਦੀ ਆ, ਉਹ ਜ਼ਰੂਰੀ ਆ। ਆਵਾਜ਼ ਆਪਣੀ ਦੁਨੀਆ ਤੱਕ ਸਾਰੀ ਪਹੁੰਚਾਣੀ। ਜਿਹੜੇ ਜ਼ੁਲਮ ਹੋਏ ਨੇ, ਜਿਹਨਾਂ ਦਾ ਕੁਝ ਪਤਾ ਹੀ ਨਹੀਂ ਆਪਾਂ ਨੂੰ। ਮੈਨੂੰ ਵੀ ਸਾਲ ਕੁ ਹੋਇਆ ਇੱਥੇ ਚਾਨਣਾ ਪਿਆ। ਸਾਲ ਤੋਂ ਪਹਿਲੇ ਵੀ ਮੈਂ ਕੋਈ ਖਾਲਿਸਤਾਨ ਦਾ ਹਮਾਇਤੀ ਨਹੀਂ ਸੀ, ਪਰ ਜਦ ਦੀ ਸਾਲ ਦੀ ਜਿਹੜੀ ਸਟੱਡੀ ਹੋਈ, ਸਾਲ 'ਚ ਜੋ ਦੇਖਿਆ, ਅੱਖਾਂ ਖੁੱਲ ਗਈਆਂ, ਪੂਰੀਆਂ ਖੁੱਲ ਗਈਆਂ। ਅਸੀਂ ਚਾਹੁੰਦੇ ਆ ਕਿ ਅੱਖਾਂ ਹਮੇਸ਼ਾ ਖੁੱਲੀਆਂ ਰਹਿਣ ਤੇ ਤੁਸੀਂ ਹੋਰਾਂ ਦੀਆਂ ਵੀ ਖੋਲਦੇ ਆ। ਖੋਲਾਂਗੇ ਜੀ, ਪਰ ਮੈਂ ਸਟੂਡੈਂਟ ਆ ਜੀ, ਇੱਥੇ ਸਟੂਡੈਂਟ ਆਇਆ ਮੈਂ, ਸਟੂਡੈਂਟ ਤੇ ਇੰਡੀਆ ਤੋਂ। ਉੱਥੇ ਮੈਂ ਹਾਂਜੀ ਪੰਜਾਬ ਤੋਂ, ਲੁਧਿਆਣੇ ਤੋਂ। ਉੱਥੇ ਹੀ ਮੈਂ ਜੰਮਿਆ ਪਲਿਆ। ਅੱਛਾ ਜੀ, ਹਾਂਜੀ। ਮੈਂ ਸਰਾਭਾ ਨਗਰ ਕੋਲੇ ਸਾਡਾ, ਤੇ ਮੈਂ ਵਧੀਆ, ਮੇਰੇ ਡੈਡ ਵੀ ਕਾਫੀ ਐਕਟਿਵ ਨੇ ਸਾਰੇ ਲੁਧਿਆਣੇ 'ਚ ਵੀ, ਉਹ ਵੀ ਸਾਡਾ ਠੀਕ ਹੈ। ਬਟ ਘਰ ਦੇ ਕੰਮਾਂ ਤੋਂ ਥੋੜਾ ਪਰੇ ਰੱਖਦੇ ਸੀ, ਨਾ ਕਦੀ ਸੋਝੀ ਦਿੱਤੀ। ਤੇ ਪਰ ਜਦੋਂ ਇੱਥੇ ਆਇਆ ਤੇ ਪੜ੍ਹਨਾ ਸ਼ੁਰੂ ਕੀਤਾ, ਕੀ ਸੀਗਾ, ਕੀ ਹੈ, ਕਿਹੜੀਆਂ ਉਹ ਗੱਲਾਂ ਨੇ ਜਿਨ੍ਹਾਂ ਨੇ ਤੁਹਾਡੀਆਂ ਅੱਖਾਂ ਖੋਲੀਆਂ? ਪਹਿਲੇ ਤਾਂ ਜੀ ਸਟਾਰਟਿੰਗ ਹੋਈ ਸੀ, ਸਾਰਾ ਬਲੂ ਸਟਾਰ ਦੇਖਿਆ ਜੀ ਕੀ ਚੀਜ਼ ਹੈ। ਪਰ ਉਦੋਂ ਜੀ ਪਤਾ ਨਹੀਂ ਸੀਗਾ ਕਿ ਸੰਤ ਜੀ ਸਹੀ ਸੀ ਕਿ ਸੰਤ ਜੀ ਗਲਤ ਸੀ ਕਿ ਕੀ ਸੀ। ਫਿਰ ਟਾਈਮ ਲੱਗਦਾ ਜੀ ਜਦੋਂ ਆਪਾਂ ਹਿਸਟਰੀ ਪੜ੍ਹੀਏ, ਹਿਸਟਰੀ ਆਪਾਂ ਨੂੰ ਸਾਰਾ ਦੱਸਦੀ ਹੈ। ਫਿਰ ਆਪਾਂ ਵੰਡ ਪੜ੍ਹੀ, ਜਦੋਂ ਵੰਡ ਹੋਈ, ਮੇਰੇ ਦਾਦਾ ਜੀ ਹੁਣੇ ਵੀ ਅਸੀਂ ਪਾਕਿਸਤਾਨ ਤੋਂ ਆਏ ਸੀ। ਫਿਰ ਮਾਨ ਸਾਹਿਬ ਹੁਣਾਂ ਦਾ ਦੇਖਿਆ, ਆਪਣਾ ਸਾਰਾ ਕੁਝ ਕਿੰਨਿਆਂ ਦਾ, ਜਿਨ੍ਹਾਂ ਕੋਲ ਕੋਈ 242 ਕਿੱਲੇ ਜ਼ਮੀਨ ਸੀ ਪਾਕਿਸਤਾਨ, ਉਹਨਾਂ ਦੀ 10 ਰਹਿ ਗਈ। ਸਾਡੇ ਕੋਲ ਵੀ ਚੰਗੀ ਜ਼ਮੀਨ ਸੀ, ਉੱਥੇ ਸਾਨੂੰ 5% ਮਿਲੀ। ਫਿਰ ਦਾਦਾ ਜੀ ਨੇ ਵੀ ਦੱਸਿਆ। ਪਰ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਜੀ, ਉਹ ਮੈਂ ਕਾਫੀ ਗੱਲਾਂ ਦਾ ਅੰਦਾਜ਼ ਕਰਨਾ ਚਾਹੁੰਦਾ। 5-6 ਮਿੰਟ ਆਪਾਂ ਗੱਲ ਕਰਦੇ ਹਾਂ। ਹਾਂਜੀ, ਉਹਦੇ 'ਚ ਇਹ ਹੈ ਜੀ ਕਿ ਮੈਂ ਵੀ ਜਿੱਦਾਂ ਅੱਜ ਇਹ ਜਿਹੜੀ ਆਵਾਜ਼ ਹੈ ਨਾ ਜੀ, ਇਹ ਸਹੀ ਤਰੀਕੇ ਨਹੀਂ ਉੱਠਦੀ ਨਹੀਂ। ਇੰਡੀਆ ਕਿਉਂ ਨਹੀਂ ਉੱਠਦੀ? ਇੰਡੀਆ ਜਿਹੜਾ ਉਠਾਉਂਦਾ ਉਹਨੂੰ ਮਾਰ ਦਿੱਤਾ ਜਾਂਦਾ। ਮੂਸੇ ਵਾਲਾ 100% ਇਹਨਾਂ ਨੇ ਮਾਰਿਆ, ਦੀਪ ਸਿੱਧੂ 100% ਇਹਨਾਂ ਨੇ ਮਾਰਿਆ। ਜਦੋਂ SYL ਦੇ ਗਾਣੇ ਆਏ, ਸਾਰਾ ਮੈਨੂੰ ਵੀ ਨਹੀਂ ਪਤਾ ਸੀ, ਪਤਾ ਹੀ ਨਹੀਂ ਸੀ SYL ਕੀ ਆ, ਪਤਾ ਹੀ ਨਹੀਂ ਸੀ ਖਾਲਿਸਤਾਨ ਕਿਉਂ ਮੰਗ ਰਿਹਾ ਕੀ ਹੈ। ਫਿਰ ਬੰਦੇ ਦਾ ਇੰਟਰਸਟ ਨਹੀਂ ਨਾ। ਹੁਣ ਕੌਣ, ਹਾਂ ਤਾਂ ਹਿੰਦੀ ਸਿਖਾਈ ਗਈ ਆ ਸਕੂਲਾਂ 'ਚ ਵੀ, ਕਹਿੰਦੇ ਹਿੰਦੀ ਬੋਲੋ, ਘਰ ਦੇ ਵੀ ਕਹਿੰਦੇ ਇੰਗਲਿਸ਼ ਸਿੱਖੋ, ਹਿੰਦੀ ਸਿੱਖੋ। ਉਹਦੇ 'ਚ ਅਸੀਂ ਫਿਰ ਰਹਿ ਗਏ, ਉਹਨਾਂ ਨਾਲ ਹੀ ਫਿਰ ਉੱਦਾਂ ਦਾ ਕਲਚਰ ਡਿਵੈਲਪ ਹੋ ਗਿਆ, ਆਪਣਾ ਭੁੱਲ ਗਏ ਸਾਰਾ ਕੁਝ। ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਇੱਥੇ ਜਦੋਂ ਤੁਸੀਂ ਸਟੂਡੈਂਟ ਆਏ ਆ, ਹਾਂਜੀ, ਤੇ ਫਿਰ ਪਤਾ ਲੱਗਣੀਆਂ ਸ਼ੁਰੂ ਹੋ? ਮੇਰਾ ਜੀ ਥੋੜਾ ਜਿਹਾ ਇੰਟਰਸਟ ਪਿਆ, ਮੈਂ ਇੰਟਰਵਿਊਆਂ ਦੇਖਣੀਆਂ ਸ਼ੁਰੂ ਕੀਤੀਆਂ YouTube ਤੇ। ਫਿਰ ਉਹਨਾਂ ਦਾ ਐਲਗੋਰਿਥਮ ਹੁੰਦਾ, ਉਹ ਮੈਂ ਪੜ੍ਹਿਆ, ਮੈਂ UCLA ਪੜ੍ਹਦਾ ਵੈਸੇ। ਤੇ ਮੈਨੂੰ ਲੱਗਦਾ ਜਿਹੜੇ ਵਾਈਟ ਵਾਸ਼ ਹੋ ਜਾਂਦੇ ਆ ਜ਼ਿਆਦਾ, ਉਹਨਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਲੱਗਦਾ। ਪਰ ਆਪਣੀ ਹਿਸਟਰੀ, ਆਪਾਂ ਕਿੱਥੋਂ ਆਏ, ਕਿੱਥੋਂ ਆਪਾਂ ਉੱਠੇ, ਸਾਰਾ ਕੁਝ ਜਦੋਂ ਤੁਸੀਂ ਜਾਣੋ ਤੇ ਅੱਖਾਂ ਖੁੱਲ ਜਾਂਦੀਆਂ ਕਿ ਕੀ ਆਪਣੇ ਨਾਲ ਵਾਪਰਿਆ ਸੀ। ਹੁਣ ਆਪਾਂ ਕਹਿੰਦੇ ਆ, ਹੁਣ ਲੋਕਾਂ ਨੂੰ ਤਾਂ ਚਲੋ ਜਿਹੜੇ ਕੋਈ ਦੇਖ ਰਹੇ ਮੇਰੇ ਵੀਰ ਸੱਜਣ, ਇਹਨਾਂ ਨੂੰ ਤਾਂ ਆਪਾਂ ਨੂੰ ਸਾਰਿਆਂ ਨੂੰ ਜਥੇਦਾਰ ਸਾਹਿਬ ਦਾ ਪਤਾ ਹੋਊ ਕਿ ਜਥੇਦਾਰ ਕੌਣ ਹੁੰਦਾ। ਜਿਨ੍ਹਾਂ ਨੂੰ ਨਹੀਂ ਪਤਾ, ਜਥੇਦਾਰ ਪੋਪ ਹੁੰਦਾ, ਠੀਕ ਹੈ ਨਾ, ਜਿਹੜਾ ਇਹਨਾਂ ਦਾ ਪੋਪ ਹੈ ਗੋਰਿਆਂ ਦਾ, ਉਹ ਜਥੇਦਾਰ ਹੁੰਦਾ। ਤੇ ਜੇ ਕੋਈ ਪੋਪ ਨੂੰ
ਜਿੱਦਾਂ ਟਾਰਚਰ ਹੋਇਆ ਸੀ, ਚੱਡੇ ਪਾੜ ਤੇ ਖੂਨ ਨਿਕਲ ਗਿਆ ਤੇ ਕਿੱਦਾਂ ਰੱਖਿਆ। ਇੱਕ 2 ਕੌੜੀ ਦੇ ਪੁਲਿਸ ਅਫਸਰਾਂ ਨੇ, ਜਿਹੜੇ ਐਸਐਸਪੀ ਕੋਈ ਵੱਡਾ ਲੈਵਲ ਦਾ ਅਫਸਰ ਨਹੀਂ ਹੁੰਦਾ ਹਨਾ, ਉਹਨਾਂ ਨੇ ਜੋ ਉਹਨਾਂ ਨਾਲ ਕੀਤਾ, ਫਿਰ ਉਹਨਾਂ ਨੂੰ ਕਿੱਦਾਂ ਇਨਾਮੀ ਬਾਅਦ ਚੋਂ ਬਖਸ਼ੀ ਗਈ, ਕਿਸੇ ਨੂੰ ਡੀਜੀਪੀ ਲਾ ਦਿੱਤਾ ਗਿਆ, ਕਿਸੇ ਨੂੰ ਕੀ ਹੋਇਆ। ਤੇ ਆਪਾਂ ਨੇ ਕੀ ਕੀਤਾ, ਆਪਣੀ ਕੌਮ ਨੇ ਕੁਝ ਨਹੀਂ ਕਰ ਪਾਏ। ਇਹ ਗੱਲ ਤੇ ਬਹੁਤ ਗੁੱਸਾ ਚੜਦਾ ਯਾਰ। ਆਪਾਂ ਇਹ ਕੌਮ ਤਾਂ ਨਹੀਂ, ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਤਾਂ ਨਹੀਂ ਸਿਖਾ ਕੇ ਭੇਜਿਆ ਸੀ ਕਿ ਆਪਣੇ ਜਥੇਦਾਰਾਂ ਨਾਲ ਇਹ ਹੋ ਜਾਏ। ਆਪਾਂ ਨੂੰ ਪਤਾ ਹੀ ਨਹੀਂ, ਆਪਣੇ ਲੋਕਾਂ ਨੂੰ ਪਤਾ ਹੀ ਨਹੀਂ, ਇਹਨਾਂ ਦੇ ਪੋਪ ਨਾਲ ਹੋ ਜਾਏ ਤੇ ਅੱਗਾਂ ਲੱਗ ਜਾਣ। ਕੋਈ ਨੌਜਵਾਨ ਨੂੰ ਮੈਂ ਕਹਿੰਦਾ, ਇੰਸਟਾਗ੍ਰਾਮ ਚਲਾਉਂਦੇ, ਫੇਸਬੁੱਕ ਚਲਾਉਂਦੇ, ਮੈਂ ਵੀ ਸਾਰਾ ਕੁਝ ਚਲਾਉਣਾ, ਇਹੀ ਕਰਦੇ ਰਹੇ ਆ। ਬਾਲ ਕਤਲ ਕਰਾ ਲਏ ਸੀ ਜਦੋਂ ਇੱਥੇ ਆਇਆ। ਹੁਣ ਹੌਲੀ ਹੌਲੀ ਸੋਝੀ ਆ ਰਹੀ ਹੈ, ਸੋਝੀ ਆ ਰਹੀ ਹੈ। ਤੇ ਤੁਸੀਂ ਗੱਲ ਕੀਤੀ ਹੈ ਕਿ ਉੱਥੇ ਪੰਜਾਬ ਦੇ ਵਿੱਚ ਇਹ ਗੱਲਾਂ ਦਾ ਨਹੀਂ ਪਤਾ ਲੱਗਾ, ਤੇ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਹੋ ਵੀ ਕੀ ਕੀਤਾ ਜਾਵੇ ਪੰਜਾਬ ਦੇ ਵਿੱਚ ਕਿ ਵੱਧ ਤੋਂ ਵੱਧ ਜਿਹੜੀ ਨੌਜਵਾਨੀ ਆ ਉਹਨੂੰ ਇਹਨਾਂ ਗੱਲਾਂ ਬਾਰੇ ਪਤਾ ਲੱਗ ਸਕੇ? ਉਹ ਜੀ ਆਪਾਂ ਜਿਹੜੇ ਉਹ ਪਾਲਿਸੀਆਂ ਅਪਣਾ ਰਹੇ ਨੇ ਨਾ ਸਰਕਾਰ, ਉਹ ਸੈਂਸਰ ਕਰਦੇ ਆ ਸਾਰਾ ਕੁਝ, ਕਿਤਾਬਾਂ ਤੋਂ ਲੈ ਕੇ ਐਵਰੀਥਿੰਗ ਇਜ਼ ਸੈਂਸਰਡ, ਕਿ ਜੋ ਤੁਸੀਂ ਦੇਖਦੇ ਹੋ ਉਹ ਦਿਖਾਣਾ ਹੀ ਨਹੀਂ ਚਾਹੁੰਦੇ। ਇੱਕ ਬੜੀ ਵਧੀਆ ਵੈਬਸਾਈਟ ਹੈ ਸਤਲੁਜ ਨੈਟਵਰਕ, ਜੇ ਪਤਾ ਹੋਵੇ ਕਿਸੇ ਨੂੰ, ਉਹ ਬੈਨ ਹੈ ਇੰਡੀਆ। ਮੈਂ ਲਿੰਕ ਭੇਜਦਾ ਨਾ ਕਿਸੇ ਨੂੰ, ਉਹ ਖੋਲ ਨਹੀਂ ਸਕਦੇ ਯਾਰ। ਉੱਥੇ ਤਾਂ ਕੁਝ ਗਲਤ ਲਿਖਿਆ ਹੀ ਨਹੀਂ। FBI ਵਾਲਿਆਂ 25 ਸਾਲ ਦੇ FBI ਦੇ ਏਜੰਟ ਆ, ਉਹਨਾਂ ਨੇ ਆਰਟੀਕਲ ਛਾਪੇ ਨੇ, ਉਹਦੇ 'ਚ ਕੀ ਗਲਤ ਹੋ ਸਕਦਾ ਕੋਈ? ਤੇ ਉਹ ਬੈਨ ਕਰ ਰਹੇ। ਕਿਉਂ ਬੈਨ ਕਰ ਰਹੇ ਆ? ਇਨਫੋਰਮੇਸ਼ਨ ਨਹੀਂ, ਟਰੈਵਲ ਨਹੀਂ ਹੋਣਾ ਦੇਣਾ ਚਾਹੁੰਦੇ, ਕੀ ਹੋਇਆ ਸੀ, ਕੀ ਹੋ ਰਿਹਾ, ਸੋਝੀ ਨਹੀਂ ਦੇਣਾ ਚਾਹੁੰਦੇ ਕਿ ਖਾਲਿਸਤਾਨ ਦੇ ਕੀ ਫਾਇਦੇ ਨੇ ਜਾਂ ਕੀ ਆ। ਠੀਕ ਹੈ ਨਾ ਜੀ। ਤੇ ਮੈਂ ਕਹਿੰਦਾ, ਜਿਹੜੇ ਕਹਿੰਦੇ ਨੇ ਨਾ ਖਾਲਿਸਤਾਨ ਕੀ ਜੀ ਇਹਨਾਂ ਨੇ ਕਿਹੜਾ ਬਣਾ ਲੈਣਾ ਜਾਂ ਕਿਹੜਾ ਬਣ ਜਾਣਾ, ਠੀਕ ਆ, ਮੰਨ ਗਿਆ ਮੈਂ ਉਹਨਾਂ ਦੀ ਗੱਲ, ਪਰ ਜਿਹੜੀ ਆਵਾਜ਼ ਜਦੋਂ ਕਾਇਮ ਹੁੰਦੀ ਆ ਨਾ ਜੀ, ਉਹ ਕਦੀ ਨਾ ਕਦੀ ਪੂਰੀ ਹੁੰਦੀ, ਕਿਉਂਕਿ ਆਪਣੀ ਆਵਾਜ਼ ਸਹੀ ਆ। ਅੱਜ ਦਾ ਇਹ ਇਕੱਠ ਦੇਖ ਕੇ ਕੀ ਲੱਗਦਾ ਤੁਹਾਨੂੰ, ਕੀ ਬਣਾ ਲਾਂਗੇ? ਬਣਾਵਾਂਗੇ ਜੀ, ਕਿੱਦਾਂ ਨਹੀਂ ਬਣਾਵਾਂਗੇ। ਮੈਂ 1.25 ਲੱਖ ਦੇ ਬਰਾਬਰ ਇੱਕ ਖੜਾ, ਕਿੰਨੇ ਲੱਖ ਖੜੇ ਨੇ? ਚਾਹੇ 10% ਵੀ ਇੱਚੋਂ 1.25 ਲੱਖ ਹੋਣ ਤੇ ਕਿੰਨੇ ਨੇ? ਥੋੜੇ ਜਿਹੇ ਲੱਖਾਂ ਦੀ ਕਮੀ ਆ, ਕਰਾਂਗੇ ਜੀ ਬਿਲਕੁਲ। ਪਰ ਮੈਨੂੰ ਇਹ ਹੈ ਕਿ ਆਪਣੀ ਜਿਹੜੀ ਨੌਜਵਾਨ ਪੀੜ੍ਹੀ, ਜਿਹੜੀ ਜਿੱਦਾਂ ਕਨਵੈਂਟਾਂ ਸਕੂਲਾਂ 'ਚ ਪੜ੍ਹੀਆਂ ਜਾਂ ਉੱਥੇ ਪੜ੍ਹਦੀਆਂ, ਕੋਈ ਵੀ ਸਕੂਲ ਹੁਣ ਅੱਜ ਕੱਲ੍ਹ ਸਾਰੇ ਹੀ ਕਨਵੈਂਟ ਸਿਸਟਮ ਹੋ ਗਿਆ ਉੱਤੇ, ਸਾਰਾ ਹੀ ਉਹ ਕਰਤਾ ਉਹਨਾਂ ਨੇ। ਠੀਕ ਹੈ ਨਾ ਜੀ। ਲੁਧਿਆਣੇ ਵਰਗੇ ਸ਼ਹਿਰਾਂ 'ਚ ਚਲੋ ਬਰਾਦਰੀਆਂ ਸਾਰੇ ਕੁਛ ਹੈ ਨਾ ਜੀ, ਪਰ ਆਪਾਂ ਤਾਂ ਉਹ ਕੌਮ 'ਚੋਂ ਆਏ ਆ ਜਿੱਥੇ ਸਾਰਿਆਂ ਦੀ ਬਾਣੀ ਦਰਜ ਆ ਜੀ। ਕਬੀਰ ਜੀ ਦੀ ਬਾਣੀ, ਹਰੇਕ ਧਰਮ ਦੀ ਬਾਣੀ ਦਰਜ ਆ। ਖਾਲਸੇ ਦਾ ਮਤਲਬ ਪਿਓਰ, ਸਵੱਛ। ਜਦੋਂ ਤੁਸੀਂ ਖਾਲਸਾ ਬਣ ਗਏ, ਪਿਓਰ ਬਣ ਗਏ, ਤੁਸੀਂ ਧਰਮ ਨਹੀਂ ਜੁਆਇਨ ਕਰਦੇ ਕੋਈ। ਉਹ ਫਿਰ ਧਰਮ ਤਾਂ ਜਦੋਂ ਤੁਸੀਂ ਸਾਰੇ ਧਰਮਾਂ ਦਾ ਇੱਕ ਧਰਮ ਕਰਤਾ, ਠੀਕ ਹੈ ਨਾ ਜੀ। ਪਰ ਮੈਂ ਕਿਸੇ ਨੂੰ ਪਰਸਿਊਟ ਨਹੀਂ ਕਰਦਾ ਖਾਲਸਾ ਜੁਆਇਨ ਕਰੋ। ਮੈਂ ਇੱਕੋ ਦੱਸ ਰਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਰਾਜ ਸੀਗਾ, ਉਹਨਾਂ ਦੇ ਰਾਜ 'ਚ 80 to 70% ਮਿਨਿਸਟਰ ਜਿਹੜੇ ਸੀ ਹੋਰ ਧਰਮਾਂ ਦੇ ਸੀ। ਖਾਲਸਾ ਲੀਡਰ ਸਭ ਤੋਂ ਉੱਤੇ ਜਾ ਸਕਦਾ। ਮੇਰੇ ਕਹਿਣ ਦਾ ਮਤਲਬ ਇਹ ਆ, ਰਾਜ ਕਰੇਗਾ ਖਾਲਸਾ। ਕਿਉਂ ਕਹਿੰਦੇ? ਕਿਉਂਕਿ ਜਦੋਂ ਖਾਲਸਾ ਆ ਗਿਆ, ਪਿਓਰ ਚੀਜ਼ ਆ ਗਈ ਇੱਕ ਉੱਤੇ, ਤੇ ਪਿਓਰ ਚੀਜ਼ ਨੇ ਆਪੇ ਉੱਤੇ ਜਾਣਾ ਹੀ ਆ, ਉਹਨੂੰ ਨਹੀਂ ਕੋਈ ਰੋਕ ਸਕਦਾ। ਤੇ ਪਰ ਜਿਹੜਾ ਗੁੱਸਾ ਇਹ ਚੜਦਾ, ਆਪਣੇ ਇੰਨੇ 76 ਵਜੇ, ਦਿੱਲੀ 76 ਵਜੇ, ਵਿਡੋ ਕਲੋਨੀ ਕਿਤੇ ਨਹੀਂ ਹੈਗੀ ਯਾਰ। ਸ਼ਰਮ ਨਹੀਂ ਆਉਂਦੀ ਤੁਹਾਨੂੰ? ਮੈਨੂੰ ਸ਼ਰਮ ਆਉਂਦੀ ਆ। ਹੁਣ ਘਰਦਿਆਂ ਨੇ ਇੱਥੇ ਭੇਜਿਆ ਸੀ, ਕਹਿੰਦੇ ਪਿੱਛੇ ਰਹੀ। ਠੀਕ ਆ, ਪਿੱਛੇ ਰਹੀ, ਅੱਗੇ ਨਹੀਂ ਜਾਣਾ। ਅੱਗੇ ਹੈਗੇ ਆ, ਰਵਾਂਗੇ ਅੱਗੇ। ਇਹ ਹੁਣ ਮੈਂ ਇੰਡੀਆ 5 ਗੇੜੇ ਲਾਏ ਆ, 5 ਸਾਲ ਦਾ, ਸੌਰੀ 5 ਸਾਲ 'ਚ 12 ਗੇੜੇ ਲਾਏ 12 ਟਾਈਮਸ। ਹੁਣ ਜਾਣ ਦਾ ਡਰ ਲੱਗਦਾ ਜਦ ਦੀ ਆਵਾਜ਼ ਕਾਇਮ ਕੀਤੀ। ਪਰ ਖਾਲਸਾ ਡਰਦਾ ਨਹੀਂ, ਘਰਦਿਆਂ ਨੂੰ ਡਰ ਲੱਗਦਾ, ਮੈਨੂੰ ਨਹੀਂ ਲੱਗਦਾ ਤੇ ਨਾ ਲੱਗੂਗਾ। ਪਰ ਇਹ ਬਹੁਤ ਗਲਤ ਗੱਲ ਹੈ ਜੋ ਇਹ ਕਰਦੇ। ਇਹਨਾਂ ਨੂੰ ਇਹਨਾਂ ਦੇ ਖਮਿਆਜੇ ਭੁਗਤਣੇ ਪੈਣੇ, ਜਿਹੜੇ ਮੈਂ ਸਿੱਧੇ ਨਾਂ ਵੀ ਲੈ ਦਿੰਦਾ। ਸੁਮੇਰ ਸਿੰਘ ਸੈਣੀ, ਇਹੋ ਜਿਹੇ ਜਿਹੜੇ ਲੋਕ ਨੇ ਬਹੁਤ ਨੇ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਮੇਰੇ ਡੈਡ ਦੇ ਨਾ ਪੁਲਿਸ 'ਚ ਵੀ ਚਲੋ ਉਹਨਾਂ ਦੇ ਨੈਟਵਰਕ ਸੀਗਾ, ਸਾਨੂੰ ਸਾਰਾ ਪਤਾ। ਇਹਨਾਂ ਦੇ ਪਰਿਵਾਰ ਖੋਖਲੇ ਨੇ ਅੰਦਰੋਂ, ਉਹ ਰੱਬ ਦਿੰਦਾ। ਇਹਨਾਂ ਦੇ ਬੱਚਿਆਂ ਦੇ ਵਿਆਹ ਨਹੀਂ ਹੁੰਦੇ, ਹੋਰ 100 ਪ੍ਰੋਬਲਮ ਆ ਜਾਂਦੀ। ਕਿਉਂ ਆਉਂਦੀ? ਕਿਉਂਕਿ ਤੁਸੀਂ ਗੰਦੇ ਕੰਮ ਕੀਤੇ। ਤੁਹਾਨੂੰ ਸ਼ਰਮ ਆਉਣੀ ਚਾਹੀਦੀ।
ਤੇ ਜਿਹੜੇ ਉਹਨਾਂ ਨੂੰ ਲਾਉਂਦੇ ਨੇ, ਉਹਨਾਂ ਦੇ ਜਿਹੜੇ ਪਪਟ, ਜਿਹੜੇ ਦਲਾਲ ਬਿਠਾਏ ਸਰਕਾਰਾਂ ਨੇ, ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਦਲਾਲਾਂ ਨੂੰ। ਤੁਸੀਂ ਆਪਣਾ ਘਰ ਭਰੀ ਜਾਂਦੇ ਹੋ, ਕੋਈ ਭਰੀ ਜਾਂਦੇ ਹੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਤੇ ਮੈਂ ਨੌਜਵਾਨ ਨੂੰ ਇਹ ਕਹਿਣਾ, ਥੋੜਾ ਜਿਹਾ ਫੇਸਬੁੱਕਾਂ ਇੰਸਟਾਗ੍ਰਾਮ ਤੋਂ ਹਟ ਕੇ ਥੋੜਾ ਜਿਹਾ ਆਪਾਂ ਪੜ੍ਹੀਏ ਕੀ ਸੀ ਕੀ ਨਹੀਂ ਸੀ, ਆਪੇ ਤੁਹਾਡਾ ਇੰਟਰਸਟ ਬਣੂ। ਜਿਹੜਾ ਵਿਹਲਾ ਬੰਦਾ ਵੀ ਆ ਨਾ, ਜੇ ਇਹਨੂੰ ਦੇਖਣ ਲੱਗ ਜੇ, ਇਹ 'ਚ ਬਹੁਤ ਕੁਛ ਆ। ਇੱਕ ਸਿੱਧੂ ਮੂਸੇਵਾਲਾ ਜਿੱਦਾਂ ਸੀਗੇ, ਜਾਂ ਦੀਪ ਸਿੱਧੂ ਸੀ, ਜਾਂ ਅੰਮ੍ਰਿਤਪਾਲ, ਇਹ ਬੰਦਿਆਂ ਨੂੰ ਵੀ ਹੌਲੀ ਹੌਲੀ ਸੋਝੀ ਆਈ। ਜਦੋਂ ਫਿਰ ਸੋਝੀ ਆਉਂਦੀ, ਆਵਾਜ਼ ਕਾਇਮ ਹੋਣ ਲੱਗ, ਜਿਹੜੇ ਆਵਾਜ਼ ਕਾਇਮ ਕਰਦੇ ਉਹ ਮਾਰ ਦਿੰਦੇ ਆ ਉੱਥੇ। ਯਾਰ ਪੋਲੀਟੀਕਲ ਓਪੀਨੀਅਨ ਤਾਂ ਜਿੱਦਾਂ ਮਰਜ਼ੀ ਰੱਖੀ ਆਪਾਂ ਆਪਣਾ, ਪੋਲੀਟੀਕਲ ਓਪੀਨੀਅਨ ਚਾਹੇ ਗਲਤ ਹੋਵੇ, ਮੇਰਾ ਗਲਤ ਆ, ਪਰ ਯਾਰ ਰੱਖੀਏ ਅਸੀਂ ਕਿਸੇ ਨੂੰ ਮਾਰਿਆ ਤਾਂ ਨਹੀਂ, ਅਸੀਂ ਨਾਨ ਵਾਇਲੈਂਟ ਤਰੀਕੇ ਨਾਲ ਆਪਣੀ ਗੱਲ ਰੱਖ ਰਹੇ ਹਾਂ, ਜਿੰਨੀ ਮਰਜ਼ੀ ਉੱਚੀ ਤਰ੍ਹਾਂ ਰੱਖੀਏ। ਜਦੋਂ ਇਹ ਇਹਨਾਂ ਦੀ RSS ਹੈ, ਇਹ ਉਹ ਹੈ, ਸਾਡੇ ਕਿਉਂ ਨਹੀਂ ਦਲ ਖਾਲਸਾ ਚੱਲਣ ਦਿੰਦੇ? ਸਾਡੇ ਕਿਉਂ ਨਹੀਂ ਮੂਵਮੈਂਟਾਂ 'ਚ, ਸਾਡੇ ਅੰਮ੍ਰਿਤਪਾਲ ਭਾਈ ਸਾਹਿਬ ਜੀ ਜਥੇਬੰਦੀ ਸੀ, ਉਹ ਕਿਉਂ ਨਹੀਂ ਚੱਲਣ ਦਿੰਦੇ? ਕਿੰਨੀਆਂ ਉਹ ਕਿਉਂ ਨਹੀਂ ਚੱਲਣ ਦਿੰਦੇ? ਇਹਨਾਂ ਦੇ ਜਥੇਬੰਦੀਆਂ ਨੂੰ ਇਹਨਾਂ ਦੀ ਗਵਰਨਮੈਂਟ ਬਣਾਉਂਦੀ ਆ। ਸ਼ਰਮ ਆਉਣੀ ਚਾਹੀਦੀ ਕਿ ਆਪਾਂ ਜਦ ਤੱਕ ਦੇਸ਼ ਨਹੀਂ ਬਣਦਾ ਤਦ ਤੱਕ ਕੋਈ ਗੱਲ ਨਹੀਂ। ਜਿਹੜੇ ਕਹਿੰਦੇ ਨਾ ਕਿ ਇਹ ਦੇਸ਼ ਬਣਾ ਕੇ ਕੀ ਕਰ ਲਓਗੇ, ਮੈਂ ਮੰਨਦਾ ਆਪਣੇ ਕੋਲ ਥੋੜੇ, ਜਿੱਥੇ ਆਪਾਂ ਘੱਟ ਆ, ਆਪਾਂ ਚੱਕ ਲੋ ਧਰ ਲੋਲੇ ਤਾਂ ਆਪਾਂ ਪੂਰੇ ਆ ਕਿ ਵੱਢ ਦਾਂਗੇ ਕਰ। ਜਿਹੜੇ ਟੇਬਲ ਟਾਕ ਵਾਲੇ ਆਪਣੇ ਕੋਲ ਲੀਡਰ ਨੇ, ਉੱਥੇ ਆਪਾਂ ਥੋੜੀ ਕਮੀ ਰਹਿ ਜਾਂਦੀ ਆਪਣੇ। ਉਹ ਵੀ ਨੇ, ਉਹ ਅੱਗੇ ਨਹੀਂ ਆ ਪਾਉਂਦੇ। ਜਿਹੜਾ ਬੰਦਾ ਤੇਜ਼ ਹੁੰਦਾ, ਉਹ ਪੋਲੀਟਿਕਸ 'ਚ ਅੱਗੇ ਆਏ, ਉਹ ਫਿਰ ਆਪਣਾ ਫਾਇਦਾ ਲੈ ਕੇ ਗਾਂਹ ਹੋ ਜਾਂਦਾ, ਜਾਂ ਉਹਨੂੰ ਸਰਕਾਰ ਆਪਣੇ ਫਾਇਦਾ। ਹੁਣ ਮੈਂ ਵੀ ਆ, ਚਲੋ ਮੇਰੀ ਜੇ ਆਵਾਜ਼ ਕੱਲ ਨੂੰ ਕਾਇਮ ਹੋ ਜੇ, ਮੈਨੂੰ ਸਰਕਾਰ ਖਰੀਦਣ ਦੀ ਕੋਸ਼ਿਸ਼ ਕਰੂਗੀ। ਇਹਨਾਂ ਦੇ ਏਜੰਡੇ ਨੇ, ਇਹਨਾਂ ਦਾ ਪੂਰਾ ਇੱਕ ਨੈਟਵਰਕ ਹੈ, ਕਿੱਦਾਂ ਇਹ ਕੀ ਬਣੂਗਾ। ਉਹ ਤਾਂ ਆਪਾਂ ਨੂੰ ਵੀ ਚਾਹੀਦਾ, ਆਪਾਂ ਵੀ ਕੁਝ ਦੇਖੀਏ ਇਹਨਾਂ ਦੇ ਵਿਰੁੱਧ। ਜਦੋਂ ਵਿਰੋਧੀ ਧਿਰ ਹੁੰਦੀ, ਨਹੀਂ ਤਾਂ ਜਿੱਦਾਂ ਅੱਗੇ ਛਿੱਤਰ ਪੈਂਦੇ ਰਹੇ, ਹੋਰ ਪੈਣਗੇ, ਫਿਰ ਆਪਾਂ ਸਿੱਖਾਂਗੇ। ਬਣੂਗਾ ਤਾਂ ਸਹੀ ਸਾਰਾ ਕੁਝ, ਪਰ ਬਣੂਗਾ ਸ਼ਾਇਦ ਉਦੋਂ ਜਦੋਂ ਹੋਰ ਛਿੱਤਰ ਪਏ। ਪਰ ਉਹ ਛਿੱਤਰਾਂ ਤੋਂ ਬਚਣ ਲਈ ਆਪਾਂ ਜੇ ਪੜ੍ਹ ਲਈਏ, ਹਿਸਟਰੀਆਂ ਦੇਖ ਲਈਏ ਕੀ ਹੋਇਆ ਸੀ, ਤਾਂ ਬਹੁਤ ਵਧੀਆ ਰਵਾਂਗੇ। ਤੇ ਮੈਨੂੰ ਬਹੁਤ ਧੰਨਵਾਦ ਵੀਰ ਜੀ ਤੁਹਾਡਾ, ਔਰ ਸਾਨੂੰ ਮਾਣ ਆ ਤੁਹਾਡੇ ਵਰਗੇ ਨੌਜਵਾਨਾਂ ਤੇ, ਜਿਹੜੀ ਸੋਚ ਲੈ ਕੇ, ਜਿਹੜਾ ਜਜ਼ਬਾ ਲੈ ਕੇ ਤੁਸੀਂ ਇਹ ਗੱਲ ਕੀਤੀ ਆ। ਤੇ ਇੱਥੋਂ ਅੱਜ ਇੱਕ ਗੱਲ ਦੀ ਤਸੱਲੀ ਤਾਂ ਜ਼ਰੂਰ ਹੋਈ ਆ ਕਿ ਕੌਮ ਨੂੰ ਹੁਣ ਜ਼ਿਆਦਾ ਦੇਰ ਗੁਲਾਮ ਨਹੀਂ ਰੱਖਿਆ ਜਾ ਸਕਦਾ। ਨਾ ਜੀ, ਆਪਣੀ ਜੀ ਕੌਮ ਹੈ ਹੀ ਨਹੀਂ ਗੁਲਾਮਾਂ ਦੀ। ਜਿਹੜੇ 40 ਲੱਖਾਂ ਦੀ ਫੌਜ ਹਰਾਤੀ 40 ਬੰਦਿਆਂ ਨੇ, ਤੇ ਇਹ ਕੀ ਚੀਜ਼ ਨੇ? ਇਹ ਤਾਂ ਕੁਝ ਵੀ ਨਹੀਂ ਨੇ। ਇਹਨਾਂ ਨੂੰ ਤਾਂ ਅਸੀਂ ਬਚਾਇਆ, ਸ਼ਰਮ ਆਉਣੀ ਚਾਹੀਦੀ। ਤੁਹਾਨੂੰ ਅਸੀਂ ਬਚਾਇਆ। ਦਿੱਲੀ ਕੀ ਹੋਇਆ ਸੀ ਦੇਖ ਲਓ, ਸ਼ਰਮ ਕਰੋ। ਜਿਹੜੇ, ਮੈਂ ਇਹ ਨਹੀਂ ਕਹਿੰਦਾ ਕੋਈ ਮਾੜੇ, ਬਹੁਤ ਹਿੰਦੂ ਵੀਰ ਵਧੀਆ ਵੀ ਨੇ, ਹਰੇਕ ਧਰਮ 'ਚ ਵਧੀਆ ਤੇ ਮਾੜੇ ਲੋਕ ਨੇ, ਸਾਡੇ 'ਚ ਵੀ ਵਿੱਚ। ਧਰਮ ਨਾਲ ਤਾਂ ਲੜਾਈ ਹੈ ਹੀ ਨਹੀਂ ਨਾ ਸਾਡੀ, ਹਾਂਜੀ, ਉਹਨੂੰ ਗਲਤ ਰੰਗਤ ਦਿੱਤੀ ਜਾ ਰਹੀ ਆ। ਸਾਡੀ ਤਾਂ ਪੋਲੀਟੀਕਲ ਲੜਾਈ ਹੈ, ਬਿਲਕੁਲ ਸਹੀ ਹੈ। ਅਸੀਂ ਤਾਂ ਯਾਰ ਅਸੀਂ ਜੇ ਖਾਲਿਸਤਾਨ ਬਣਦਾ, ਜਿਹੜੇ ਹਿੰਦੂ ਹੋਣਗੇ ਉਹਨਾਂ ਨੂੰ ਮਿਨਿਸਟਰ ਲਾਓ, ਮੈਂ ਕਹਿੰਦਾ ਸਾਰਿਆਂ ਨੂੰ ਲਾਓ, ਸਾਰਾ ਕਰੋ ਜਿੱਦਾਂ ਰਾਜ ਕੈਪੇਬਲ ਹੋਏਗਾ, ਉਹ ਬਣਦੀ ਜਗ੍ਹਾ ਜ਼ਰੂਰ ਮਿਲਣੀ। ਐਵਰੀਥਿੰਗ ਸਾਰਾ ਕੁਝ ਹੋਣਾ ਚਾਹੀਦਾ। ਪਰ ਅਸੀਂ ਸਿਰਫ ਇੱਕ ਦੇਸ਼ ਦੀ ਤਾਂ ਮੰਗ ਕਰਦੇ ਹਾਂ ਕਿ ਸਾਨੂੰ ਯਾਰ ਇਨਸਾਫ ਮਿਲਣ। ਸਾਡੇ ਜਿਹੜੇ ਇੰਨੇ 30-40 ਹਜ਼ਾਰ ਬੰਦਾ ਮਰ ਗਿਆ, ਇਨਸਾਫ ਹੀ ਨਹੀਂ ਮਿਲਿਆ। ਕਿਉਂ ਨਹੀਂ ਮਿਲਿਆ? ਕਿਉਂਕਿ ਦੇਸ਼ ਆਪਣਾ ਨਹੀਂ ਸੀ। ਹਿੰਦੂਆਂ ਨਾਲ ਐ ਹੋਇਆ ਹੁੰਦਾ ਕਦੀ ਸੁਣਿਆ ਕਿ ਬੇਅਦਬੀ ਹੋਈ ਕਿਸੇ ਹਿੰਦੂ ਜਾਂ ਕੋਈ ਵੀ ਹੋਰ ਕਿ ਜਿਹੜੇ ਪੜ੍ਹਦੇ, ਜਾਂ ਹਨੂਮਾਨ ਚਾਲੀਸਾ, ਹੋਰ ਚੀਜ਼ਾਂ। ਮੈਂ ਬਹੁਤ ਸਤਿਕਾਰ ਕਰਦਾ ਇਹਨਾਂ ਦੇ ਧਰਮ ਦਾ ਵੀ। ਸਾਡੇ ਧਰਮ ਨੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ। ਉਹ ਨਹੀਂ ਗੱਲ ਹੈਗੀ। ਗੱਲ ਇਹ ਹੈ ਜਿਹੜੇ ਕਈ ਆਪਣੇ ਬੰਦੇ ਵੀ ਵਿੱਚ ਰਲ ਜਾਂਦੇ, ਉਹਨਾਂ ਦੇ ਵੀ ਕਈ ਮਾੜੇ ਨੇ, ਹਨਾ। ਪਰ ਯਾਰ ਥੋੜਾ ਜਿਹਾ ਨਾ, ਜਿਹੜੇ ਮਾੜੇ ਨੇ ਉਹਨਾਂ ਨੂੰ ਕਹਿਣਾ, ਦੇਖੋ ਕਿ ਸਾਡੇ ਧਰਮ ਨੇ ਤੁਹਾਡੇ ਵਾਸਤੇ ਕੀ ਕੀਤਾ ਸੀ, ਬਸ। ਬਿਲਕੁਲ ਸਿੰਘ ਸਾਹਿਬ, ਐਕਚੁਅਲ ਦੇ ਵਿੱਚ ਗੱਲ ਇਹ ਆ ਵੀ ਨਾ ਤਾਂ ਸਿੱਖਾਂ ਦਾ ਧਰਮ, ਨਾ ਸਿੱਖਾਂ ਦੀ ਲੀਡਰਸ਼ਿਪ, ਕੋਈ ਵੀ ਕਿਸੇ ਦੂਜੇ ਧਰਮ ਦੇ ਬੰਦੇ ਨੂੰ ਨਫ਼ਰਤ ਕਰਨਾ ਨਹੀਂ ਸਿਖਾਉਂਦਾ। ਇਹ ਸਿਰਫ ਸਰਕਾਰੀ ਪ੍ਰੋਪੋਗੰਡਾ ਜਿਹੜਾ ਸਾਡੇ ਸਿਰ ਤੇ ਪੜਿਆ। ਪ੍ਰੋਪੋਗੰਡਾ ਹੈ, ਬਹੁਤ ਹਿਊਜ ਪ੍ਰੋਪੋਗੰਡਾ। ਮੈਂ ਇਹ ਦੱਸਣਾ ਚਾਹੁੰਦਾ, ਆਪਾਂ ਸੋਚ ਵੀ ਨਹੀਂ ਸਕਦੇ। ਜੇ ਕੋਈ 22 ਸਾਲ ਦੇ ਜਵਾਕ, ਇਹ ਤਾਂ ਜਦੋਂ ਪੈਦਾ ਹੁੰਦੇ ਨੇ ਦੱਸ ਦਿੰਦੇ ਆ ਕਿ ਹੂ ਇਜ਼ ਹਿੰਦੂ, ਹੂ ਇਜ਼ ਸਿੱਖ। ਇਹ ਸਿਖਾਉਂਦੇ ਆਪਣੇ ਬੱਚਿਆਂ ਨੂੰ। ਸਾਡੇ ਤਾਂ ਖਤਮ ਹੀ ਹੋ ਗਈ ਚੀਜ਼ ਕਿ ਆਪਾਂ ਆਪਣੇ ਬੱਚਿਆਂ ਨੂੰ ਕੋਈ ਸਿਖਾਈਏ। ਮੈਨੂੰ ਹੀ ਨਹੀਂ ਮੇਰੇ ਮਾਪਿਓ ਨੇ ਸਿਖਾਇਆ, ਤੇ ਮੈਂ ਹੋਰ ਕਿਤੇ ਦੀ ਗੱਲ ਕੀ ਕਰਾਂ। ਮੈਂ ਆਪੇ ਸਿੱਖਿਆ। ਜਦੋਂ ਸਿੱਖੀ ਦਾ, ਮੈਂ ਕਹਿੰਦਾ, ਜਿੱਦਾਂ ਇੱਕ ਗੱਲ ਸੁਣੋ, ਕੋਈ ਵੀ ਨੌਜਵਾਨ ਦੇਖਦਾ, ਪਤਾ ਕਿੱਦਾਂ ਮਾਰੇ ਗਏ ਆਪਣੇ, ਜਿੱਦਾਂ ਮੇਰੇ ਵਰਗੇ ਮੁੰਡੇ ਹੀ ਲਾ ਲਓ, ਬੰਨ ਦਿੰਦੇ ਸੀ। ਇੱਕ ਪਾਸੇ ਜਿਪਸੀ ਇੱਧਰ ਖੜੀ, ਇੱਧਰੋਂ ਬੰਨਤੀ ਜਿਪਸੀ ਖੜੀ, ਜਿਪਸੀ ਚਲਾ ਦਿੰਦੇ, ਪਾੜ ਦਿੰਦੇ। ਇਦਾਂ ਦੇ ਜ਼ੁਲਮ ਹੋਏ ਤਾਂ ਤੁਹਾਡਾ ਖੂਨ ਨਹੀਂ ਖੋਲਦਾ। ਆਪਾਂ ਕੀ ਕਰ ਲਿਆ? ਕੁਛ ਵੀ ਨਹੀਂ। ਇਹ ਚੀਜ਼ ਤੇ ਬਹੁਤ, ਇਹ ਚੀਜ਼ ਤੇ ਹੰਝੂ ਡਿੱਗਦੇ ਮੇਰੇ ਕਿ ਯਾਰ ਆਪਾਂ ਜਿਹੜੇ ਤਾਂ ਬਿਲਕੁਲ ਚਲੋ ਮਾੜੇ ਲੀਡਰ ਸੀ, ਜਿੱਦਾਂ ਦਿੱਲੀ
ਉਹਨਾਂ ਨੇ ਬਿਠਾਏ, ਜਿਹੜਾ MP ਸੀ ਜਿਹੜਾ ਤਿਲਕ ਜਿਹੜੇ ਵੀ ਸਾਰੇ ਬਹੁਤ ਸੀਗੇ ਯਾਰ, ਉਹਨਾਂ ਕੁਝ ਵੀ ਨਹੀਂ ਕਰ ਰਹੇ ਯਾਰ, ਆਪਾਂ ਪੱਟ ਨਹੀਂ ਸਕੇ ਯਾਰ, ਹੱਦ ਹੋ ਗਈ ਯਾਰ, ਸ਼ਰਮ ਆਉਂਦੀ ਹੈ। ਨੌਜਵਾਨ ਨੂੰ ਇਹੀ ਸੁਨੇਹਾ, ਪੜੋ। ਮੇਰੀ ਸਿਰਫ ਇਹੀ ਆ, ਜੇ ਇੱਕ ਨੌਜਵਾਨ ਵੀ ਇਹ ਦੇਖਦਾ, ਇੱਕ ਵੀ ਪੜ੍ਹ ਲੇ, ਉਹ 1.25 ਲੱਖ ਦੇ ਬਰਾਬਰ ਬਣ ਜੂ। ਮੈਂ ਵੀ ਬੜੇ ਮਾੜੇ ਕੰਮਾਂ ਚੋਂ ਲੰਘਿਆ, ਮੈਂ ਵੀ ਨਹੀਂ ਕਹਿੰਦਾ, ਠੀਕ ਹੈ ਜੀ। ਮੈਂ ਇਕੱਲਾ ਸੀ, ਡਿਪਰੈਸ਼ਨ ਹੋ ਗਿਆ ਸਾਲ 2 ਸਾਲ, ਪਰ ਕਾਇਮ ਹੋ ਗਏ। ਜਦੋਂ ਇਹ ਚੀਜ਼ ਨਾਲ ਜੁੜੇ ਬਹੁਤ ਕਾਇਮ ਹੋ ਗਏ। 30 ਕਿਲੋ ਵਜਨ ਘਟਾਤਾ ਜੀ 4 ਮਹੀਨੇ 'ਚ। ਜਿਮ ਲਾਈਦਾ ਰੋਜ਼ ਹੀ ਠੋਕ ਕੇ, ਰੋਜ਼ ਬਾਬੇ ਦੀ ਬਾਣੀ ਵੀ ਪੜ੍ਹੀ ਦੀ ਆ, ਰੋਜ਼ ਨਿਤਨੇਮ ਕਰੀਦਾ। ਹੁਣੇ ਵੀ ਆਇਆ, ਜਪਜੀ ਸਾਹਿਬ ਦਾ ਪਾਠ ਕਰਦੇ ਆਇਆ 2-3। ਉਹ ਚੀਜ਼ ਦੇ ਬਹੁਤ ਫਾਇਦੇ ਨੇ, ਕਰੀ ਚੱਲੋ, ਪਤਾ ਨਹੀਂ ਲੱਗਦਾ, ਆਪੇ ਹੀ ਫਾਇਦੇ ਹੋ ਜਾਂਦੇ ਆ। ਸਾਡੇ ਬਹੁਤ ਹੋਏ ਨੇ। 17 ਸਾਲਾਂ ਦਾ ਸੀ, ਇੱਥੇ ਆਇਆ, 1 ਰੁਪਈਆ ਨਹੀਂ ਲਿੱਤਾ ਮਾਂ ਪਿਓ ਤੋਂ। ਅੱਜ ਤਈਆਂ ਦਾ ਤੇ 50-100 ਟਰੱਕ ਵੀ ਨੇ ਆਪਣੇ ਤਈਆਂ ਸਾਲਾਂ 'ਚ, ਤੇ ਗੱਡੀਆਂ ਗੁੱਡ ਸਭ ਕੁਝ ਹੈਗਾ। ਉਹ ਕਰਤੇ ਪੁਰਖ ਦਾ ਆਪਣਾ। ਬਹੁਤ ਚੰਗਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਸੋ ਵਾਹਿਗੁਰੂ ਕਰੇ ਇਹ ਜਿਹੜਾ ਜਜ਼ਬਾ ਤੁਹਾਡਾ ਇਸੇ ਤਰ੍ਹਾਂ ਕਾਇਮ ਰਵੇ, ਇਸੇ ਤਰ੍ਹਾਂ ਗਰਮ ਰਵੇ, ਤਾਂ ਕਿ ਤੁਸੀਂ ਆਉਣ ਵਾਲੇ ਫਿਊਚਰ ਦੇ ਵਿੱਚ ਜਿਹੜਾ ਜੀ ਇਹ ਠੰਡਾ ਕਰਵਾ ਦਿੰਦੇ ਨੇ। ਹੁਣ ਭਾਈ ਅੰਮ੍ਰਿਤਪਾਲ, ਹੁਣ ਤਾਂ ਮੈਂ ਇਹ ਸੋਚਦਾ ਇੰਡੀਆ ਜਾਊਂਗਾ ਤੇ ਪੈ ਗਿਆ ਚੱਕਰ ਕੋਈ ਨਾ ਕੋਈ। ਹੁਣ 12 ਵਾਰੀ ਤਾਂ ਜਾ ਗਿਆ, 5 ਸਾਲ 'ਚ ਕੁਝ ਨਹੀਂ ਹੋਇਆ। ਐਤਕੀ ਇਹਨਾਂ ਨੇ ਕਰਨਾ। ਪਰ ਯਾਰ ਜਿਹੜਾ ਇੱਕ ਹੋਰ ਗੱਲ, ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਆਪਾਂ ਕੀ ਕਰ ਲਿਆ? ਹੱਦ ਹੋ ਗਈ ਯਾਰ। ਉਹ ਚੰਗਾ ਭਲਾ ਬੰਦਾ, ਸਾਰਾ ਕੁਝ। ਜਿਹੜੇ ਕੇਸ ਬਣਦੇ ਉੱਤੇ 2 ਚਲੋ ਠੀਕ ਹੈ, ਜਿਹੜੇ ਬਣਦੇ ਉਹਦੀ ਸਜ਼ਾ ਵੀ ਦਿਓ, ਸਾਲ 2। NDPS ਵਾਲੀ ਤਾਂ ਕੋਈ ਗੱਲ ਵੀ ਨਹੀਂ ਸੀ ਕਿ ਨੈਸ਼ਨਲ ਸਿਕਿਉਰਿਟੀ। ਤੇ ਆਪਾਂ ਸਿੱਖਾਂ ਨੇ ਕਿੰਨਾ ਕੁ ਆਪਾਂ ਖੜ ਗਏ ਉਹਨਾਂ ਲਈ? ਆਪਾਂ ਨਹੀਂ ਖੜੇ। ਸ਼ਰਮ ਆਉਣੀ ਚਾਹੀਦੀ ਹੈ ਫਿਰ ਤੋਂ, ਕਿ ਜਿਹੜਾ ਬੰਦਾ ਤੁਹਾਡੇ ਲਈ ਕੀ ਕੁਝ ਕਰ। ਉਹ ਬੰਦੇ ਨੇ ਨਸ਼ੇ ਛਡਵਾਏ, ਉਹ ਬੰਦੇ ਨੇ ਬੜਾ ਕੁਝ ਕਰਾਇਆ। ਮੈਂ ਵੀ ਕਿਸੇ ਦਲਦਲ 'ਚ ਫਸ ਗਿਆ ਸੀ ਕੋਈ 4-6 ਮਹੀਨੇ। ਜਦੋਂ ਨਿਕਲੋ ਨਾ, ਬਹੁਤ ਕੁਝ ਹੈ। ਇਹ ਜ਼ਿੰਦਗੀ ਦਾ ਆਨੰਦ ਮਾਣੋ। ਤੇ ਮੈਂ ਸਾਰੇ ਸਿੱਖਾਂ ਨੂੰ ਇਹ ਕਹਿਣਾ, ਧੰਨਵਾਦ ਕਰੋ ਸੱਚੇ ਪਾਤਸ਼ਾਹ ਦਾ ਕਿ ਸਾਨੂੰ ਇੱਕ ਸਿੱਖ ਪਰਿਵਾਰ 'ਚ ਜਨਮ ਮਿਲਿਆ। ਇਹ ਬਹੁਤ ਵਧੀਆ ਧਰਮ ਹੈ, ਜਿਹਨੂੰ ਆਪਾਂ ਖਾਲਸੇ ਨਾਲ ਜੀਵਾਂਗੇ। ਮੈਂ ਵੀ ਹਲੇ ਖਾਲਸਾ ਨਹੀਂ ਬਣਿਆ। ਜਿਸ ਦਿਨ ਬਣ ਗਏ ਖਾਲਸੇ, ਉਸ ਦਿਨ ਆਨੰਦ ਹੀ ਕੋਈ ਹੋਰ ਹੋਊਗਾ। ਉਹ ਪਤਾ, ਉਹ ਵੀ ਹੌਲੀ ਹੌਲੀ ਤੁਰ ਰਹੇ ਆ। ਪਰ ਜੋ ਕੁਝ ਹੋ ਰਿਹਾ ਇੰਡੀਆ ਬਹੁਤ ਮਾੜਾ ਕਰ ਰਹੇ ਨੇ। ਤੇ ਆਪਾਂ ਨੂੰ ਜਾਗਣਾ ਚਾਹੀਦਾ ਆਪਣੀ ਕੌਮ ਨੂੰ। ਜੇ ਹੁਣ ਵੀ ਨਹੀਂ ਆਪਾਂ ਜਾਗਦੇ ਤਾਂ ਜਿੱਦਾਂ ਘੱਲੂਘਾਰੇ ਹੋਰ ਹੋਏ, ਫੇਰ ਹੋਣਗੇ। ਥੋੜਾ ਜਿਹਾ ਆਪਾਂ ਜਿਹੜੇ ਨੌਜਵਾਨ ਪੀੜ੍ਹੀ ਆ ਰਹੀ ਹੈ, ਉਹ ਵੈਬਸਾਈਟਾਂ ਬਣਾਉਣ, ਕੁਝ ਕਰਨਾ ਹੈ, ਅਜੇ ਕੰਮ ਕਰਨਾ। ਮੈਂ ਬਣਾਈ ਹੈ ਜੀ, ਵੈਬਸਾਈਟ ਬਣਾਈ, ਨੈਵਰ ਫੋਰਗੇਟ 1984। ਹਾਂਜੀ, .fr ਫਰਾਂਸ ਦਾ ਡੋਮੇਨ ਹੈ ਇਹਨਾਂ ਦਾ। ਮੈਂ ਸੁਖਦੇਵ ਸਿੰਘ ਜੀ ਦੇ ਬੱਬਰ ਜੀ ਦੇ ਪਿੰਡ ਜਾ ਕੇ ਉਹਦਾ ਨਿਰਮਾਣ ਹੋਇਆ ਸੀ। ਮੈਂ ਇੰਡੀਆ ਸੀਗਾ ਜੂਨ-ਜੁਲਾਈ 'ਚ। ਬਣਾਈ ਕਿਸੇ ਨੇ ਸੀ, ਪਰ ਅੱਗੇ ਮੈਂ ਹੋਇਆ ਸੀਗਾ। ਇਦਾਂ ਦੇ ਕੰਮ ਕਰੋ। ਪਹਿਲੇ ਪੜ੍ਹੋ, ਪਹਿਲੇ ਸਾਲ ਲਾਓ, 6 ਮਹੀਨੇ ਲਾਓ। ਜਦੋਂ ਅੱਖਾਂ ਖੁੱਲਣਗੀਆਂ, ਤੇ ਅੱਖਾਂ ਇੰਨੀਆਂ ਖੁੱਲਣਗੀਆਂ ਮੇਰੇ ਵਰਗੀਆਂ ਖੁੱਲ ਜਾਣਗੀਆਂ। ਹੁਣ ਮੇਰੇ ਅੱਜ ਦੋਸਤ ਸੀ 5-6। ਮੈਂ ਪਹਿਲੇ LA ਤੋਂ ਆਇਆ, ਸੈਨ ਫਰਾਂਸਿਸਕੋ ਉਹਨਾਂ ਕੋਲ ਰਹਿ ਕੇ ਆਇਆ 5 ਘੰਟੇ ਹੈ ਨਾ। ਤੇ ਚਲੋ ਆ ਕੇ ਉਹਨਾਂ ਕੋਲ ਰੁਕਿਆ। ਪਹਿਲੇ ਸਾਰੇ ਤਿਆਰ ਸੀ, ਚੱਲਾਂਗੇ। ਉਹਨਾਂ ਨੇ ਇੰਡੀਆ ਜਾਣਾ ਥਰਸਡੇ ਨੂੰ, 4 ਜਣੇ। ਕੋਈ ਨਹੀਂ ਨਾਲ ਆਇਆ, ਇਕੱਲਾ ਆਇਆ। ਫਿਰ ਮੈਂ ਉੱਥੋਂ ਮੈਂ ਕਿਹਾ ਨਾਲ ਚੱਲੋ। ਲੰਗਰ ਖਾਣ ਲੱਗੇ ਆਪਾਂ, ਸਭ ਤੋਂ ਅੱਗੇ ਖੀਰਾ ਖਾਣ ਲੱਗੇ, ਸਾਰਾ ਕੁਝ। ਉਹ ਸ਼ਰਮ ਕਰੋ, ਕੋਈ ਸਿੱਖ ਵੀ ਲਓ। ਇਹ ਕੌਮ ਨੂੰ ਇਹ ਹੋਊਗਾ ਬਸ ਕਿ ਥੋੜਾ ਜਿਹਾ ਨਾ ਆਪਾਂ ਸੈਂਸੀਬਲ ਹੋਈਏ। ਆਪਣੀ ਕੌਮ ਬਹੁਤ ਵਧੀਆ, ਬਸ ਦਿਮਾਗ ਤੌਰ ਤੇ ਕੰਮ ਲਈਏ ਤੇ ਆਪਾਂ ਇਹ ਬਹੁਤ ਅੱਗੇ ਆਪਣੀ ਕੌਮ ਜਾ ਸਕਦੀ ਆ। ਤੇ ਆਪਾਂ ਇਹਨੂੰ ਜਿਉਂਦਾ ਰੱਖੀਏ। ਨਹੀਂ ਤਾਂ ਉਹ ਦਿਨ ਵੀ ਦੂਰ ਨਹੀਂ ਜਿਸ ਦਿਨ ਆਪਣੇ ਪੁੱਠੀ ਗੇਮ ਇਹ ਪਾਉਣਗੇ। ਤੇ ਜਿਸ ਦਿਨ ਇਹ ਪਾਉਣਗੇ, ਉਸ ਦਿਨ ਇਹਨਾਂ ਦੇ ਬਹੁਤ ਛਿੱਤਰ ਵੱਜਣਗੇ ਤੇ ਮੈਂ ਵੀ ਵਿੱਚ ਮਾਰੂੰਗਾ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਜੀ ਸਾਡੀ ਨੌਜਵਾਨੀ ਜਿਹੜੀ ਉਤਸ਼ਾਹਤ ਹੋ ਕੇ ਆਪਣੇ ਜਜ਼ਬਾਤ ਇਹਨਾਂ ਨੇ ਪ੍ਰਗਟ ਕੀਤੇ ਆ। ਸੋ ਜਦੋਂ ਤੱਕ ਪੰਥ ਦੇ ਵਿੱਚ ਇਹੋ ਜਿਹੇ ਨੌਜਵਾਨ ਮੌਜੂਦ ਨੇ, ਤੇ ਸਾਨੂੰ ਜਿਹੜੀ ਆਜ਼ਾਦੀ ਆ ਉਹਨੂੰ ਬਹੁਤ ਦੂਰ ਨਹੀਂ ਸਮਝਣਾ ਚਾਹੀਦਾ ਜੀ। ਸਾਡੇ ਨਾਲ ਸਿੱਖ ਕਾਕਸ ਤੋਂ ਡਾਕਟਰ ਪ੍ਰਿਤਪਾਲ ਸਿੰਘ ਜੁੜੇ ਨੇ। ਡਾਕਟਰ ਪ੍ਰਿਤਪਾਲ ਸਿੰਘ ਜੀ ਜਿਹੜੇ ਨੇ ਉਹ ਕੋਆਰਡੀਨੇਟਰ ਨੇ ਸਿੱਖ ਕਾਕਸ ਆਫ USA ਦੇ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਪ੍ਰਿਤਪਾਲ ਸਿੰਘ ਜੀ, ਕੋਆਰਡੀਨੇਟਰ ਅਮਰੀਕਨ ਸਿੱਖ ਕਾਕਸ ਕਮੇਟੀ ਜੀ। ਤੇ ਅੱਜ ਤੁਸੀਂ ਦੇਖ ਹੀ ਰਹੇ ਹੋ, ਬਹੁਤ ਚੜ੍ਹਦੀ ਕਲਾ ਦਾ ਮਾਹੌਲ ਹੈ ਸਾਰਾ ਹੀ। ਤੇ ਆਈ ਥਿੰਕ ਸਾਡੇ ਸਭ ਵਾਸਤੇ ਇਹ ਬਹੁਤ ਮਾਣ ਵਾਲੀ ਗੱਲ ਹੈ। ਔਰ ਇਟਸ ਅ ਬਿਗ ਇੰਡੀਕੇਸ਼ਨ ਕਿ ਪੰਥ ਦੀ ਸੋਚ ਕੀ ਆ, ਔਰ ਖਾਲਸਾ ਪੰਥ ਨੇ ਕਿਸ ਪਾਸੇ ਵੱਲ ਨੂੰ ਆਪਣੇ ਜਿਹੜੇ ਸਟੈਪਸ ਆ ਉਹ ਲੈਣੇ ਆ ਜੀ। ਸੋ ਇਹ ਇੱਕ ਅਮਰੀਕਾ ਦੀ ਧਰਤੀ ਤੇ ਕੈਲੀਫੋਰਨੀਆ ਵਿੱਚ ਇਹ ਪਹਿਲਾ ਕਦਮ ਹੈ। ਤੁਸੀਂ ਦੇਖ ਸਕਦੇ ਹੋ
ਕਿ ਰਾਤ ਤੋਂ ਹੀ ਮਤਲਬ 11 11:30 ਤੋਂ ਹੀ ਲਾਈਨਾਂ ਲੱਗ ਗਈਆਂ ਸੀਗੀਆਂ ਤੇ ਹੁਣ ਵੀ ਜਿਹੜੀਆਂ ਲਾਈਨਾਂ ਆ ਉਹ ਟੁੱਟ ਨਹੀਂ ਰਹੀਆਂ ਤੇ ਮੈਨੂੰ ਲੱਗਦਾ ਨਹੀਂ ਜਿੰਨੀ ਸੰਗਤ ਹੈਗੀ ਆ ਇਹਦੀ ਪੂਰੀ ਵੋਟ ਵੀ ਜਿਹੜੀ ਪੋਲ ਹੋ ਸਕੇ। ਪਰ ਸੰਗਤਾਂ ਦਾ ਉਤਸ਼ਾਹ, ਬਜ਼ੁਰਗਾਂ, ਬੀਬੀਆਂ ਦਾ, ਬੱਚੇ, ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਉਤਸ਼ਾਹ ਦੇ ਨਾਲ, ਕਿੰਨੇ ਉਤਸ਼ਾਹ ਦੇ ਨਾਲ ਇਹ ਸਾਰੀ ਸੰਗਤ ਜਿਹੜੀ ਆ ਇੱਥੇ ਇਕੱਤਰ ਹੋਈ ਹੈ। ਜਿੱਥੇ ਪ੍ਰਬੰਧਕ ਇਸ ਗੱਲ ਦੇ ਵਧਾਈ ਦੇ ਪਾਤਰ ਆ। ਅਸੀਂ ਸਮੁੱਚੀ ਸਾਧ ਸੰਗਤ ਦਾ, ਸਮੁੱਚੇ ਪੰਥ ਦਾ, ਜਿੰਨੇ ਵੀ ਅੱਜ ਇਸ ਕੈਲੀਫੋਰਨੀਆ ਤੇ ਇਕੱਲੇ ਕੈਲੀਫੋਰਨੀਆ 'ਚ ਨਹੀਂ, ਬਾਹਰਲੇ ਸਟੇਟਾਂ ਤੋਂ ਵੀ ਕਾਫੀ ਸਿੰਘ ਆਏ ਹੋਏ ਆ ਭਾਵੇਂ ਉਹ ਟੋਕਨ ਦੇ ਤੌਰ 'ਤੇ ਹੀ ਆ, ਪਰ ਇਹ ਗੱਲ ਦੱਸਦੀ ਆ, ਇਸ ਗੱਲ ਦਾ ਪ੍ਰਗਟਾਵਾ ਆ ਵੀ ਖਾਲਸਾ ਪੰਥ ਦਾ ਜਿਹੜਾ ਵੱਡਾ ਹਿੱਸਾ ਆ ਉਹ ਅੱਜ ਇੱਥੇ ਕੈਲੀਫੋਰਨੀਆ 'ਚ ਅਮਰੀਕਾ ਦੀ ਧਰਤੀ ਤੇ ਆਇਆ ਹੋਇਆ। ਤੇ ਅਸੀਂ ਜਿੱਥੇ ਪਹਿਲਾਂ ਮੈਂ ਕਿਹਾ ਵੀ ਪ੍ਰਬੰਧਕਾਂ ਦਾ ਤੇ ਧੰਨਵਾਦ ਕਰਦੇ ਹਾਂ, ਸੰਗਤਾਂ ਦਾ ਵੀ ਨਾਲ ਹੀ ਧੰਨਵਾਦ ਆ ਜਿਨ੍ਹਾਂ ਨੇ ਮਤਲਬ ਸਵੇਰ ਤੋਂ ਲੈ ਕੇ, ਸਵੇਰ ਤੋਂ ਨਹੀਂ ਕੱਲ ਰਾਤ ਤੋਂ ਹੀ ਜਿਹੜੇ ਇੱਥੇ ਲਾਈਨਾਂ 'ਚ ਖੜੇ ਆ। ਇਟਸ ਹਾਰਡ, ਮਤਲਬ ਬਜ਼ੁਰਗਾਂ ਵਾਸਤੇ, ਬੀਬੀਆਂ ਵਾਸਤੇ, ਬੱਚਿਆਂ ਵਾਸਤੇ, ਪਰ ਹਰ ਚਿਹਰੇ ਤੇ ਰੌਣਕ ਆ, ਹਰ ਚਿਹਰੇ ਤੇ ਖੁਸ਼ੀ ਆ, ਲਾਲੀ ਆ। ਸੋ ਮੈਂ ਸਮਝਦਾ ਇਹ ਸਾਡਾ ਇੱਕ ਸਟੈਪ ਇਨ ਦਾ ਰਾਈਟ ਡਾਇਰੈਕਸ਼ਨ। ਸੋ ਆਉਣ ਵਾਲੇ ਦਿਨਾਂ 'ਚ ਜਿਸ ਤਰ੍ਹਾਂ ਵੀ ਪ੍ਰਬੰਧਕ ਜਿਹੜੇ ਆ ਇਹਦੇ ਪ੍ਰਤੀ ਕੋਈ ਹੋਰ ਜਿਹੜੇ ਪ੍ਰੋਗਰਾਮ ਲੈ ਕੇ ਆਉਣਗੇ, ਮੇਰਾ ਖਿਆਲ ਆ, ਅਸੀਂ ਆਸ ਕਰਦੇ ਹਾਂ ਕਿ ਸੰਗਤਾਂ ਦਾ ਪੂਰਾ ਹੰਗਾਰਾ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੀ ਡਾਕਟਰ ਪ੍ਰਿਤਪਾਲ ਸਿੰਘ ਜੀ, ਸਿੱਖ ਕਾਕਸ ਆਫ ਅਮਰੀਕਾ ਤੋਂ। ਜੀ ਸਾਡੇ ਨਾਲ ਸਰਦਾਰ ਅਮਰਜੀਤ ਸਿੰਘ ਜੀ ਸਟਾਕਟਨ ਗੁਰੂ ਘਰ ਤੋਂ ਸੈਕਟਰੀ ਨੇ ਜੀ, ਉਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ। ਸੋ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਪਹਿਲਾਂ ਤਾਂ ਆਪ ਸਭ ਨੂੰ, ਆਪ ਦੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਵਧਾਈਆਂ। ਤੁਸੀਂ ਅੱਜ ਜੋ ਸਿੱਖ ਪੰਥ ਦਾ ਕਾਰਜ ਹੋ ਰਿਹਾ, ਤੁਸੀਂ ਉਹਦੀ ਲਾਈਵ ਕਵਰੇਜ ਦੇ ਰਹੇ ਹੋ ਤੇ ਇੱਥੇ ਪਹੁੰਚੇ ਆ ਜੀ, ਜੀਓ ਆਇਆਂ ਨੂੰ। ਥੈਂਕ ਯੂ ਜੀ। ਸੋ ਸਰਦਾਰ ਸਾਹਿਬ, ਕੀ ਦੇਖ ਰਹੇ ਹੋ ਸੰਗਤ ਦਾ ਜਿਹੜਾ ਐਡਾ ਵੱਡਾ ਅੱਜ ਹੜ੍ਹ ਆਇਆ ਹੋਇਆ? ਹਾਂਜੀ, ਆਪਣੀ ਆਜ਼ਾਦੀ ਨੂੰ ਲੈ ਕੇ ਕੀ ਸੁਨੇਹਾ ਦੇ ਰਿਹਾ ਜੀ? ਇਹਦਾ ਤਾਂ ਜੀ ਉਹੀ ਸੁਨੇਹਾ ਬਣਦਾ ਵੀ ਦੇਖ ਮੇਰੇ ਸਿੰਘਾਂ ਦਾ ਪਿਆਰ ਡੱਲਿਆ, ਇਹਨਾਂ ਦੀ ਖਾਤਰ ਮੈਂ ਬਾਰੇ ਪੁੱਤ ਚਾਰ ਡੱਲਿਆ, ਹੈਨਾ। ਅੱਜ ਉਹੀ ਪਿਆਰ ਸੰਗਤਾਂ ਦਾ, ਗੁਰੂ ਸਾਹਿਬ ਦਾ ਆਸ਼ੀਰਵਾਦ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੱਚਾ ਇੱਥੋਂ ਦਾ ਪਹੁੰਚਿਆ ਹੋਇਆ ਅਮਰੀਕਾ ਦਾ, ਤੇ ਲਾਈਨਾਂ ਲੱਗੀਆਂ ਆ, 5-5 6-6 ਘੰਟੇ ਤੋਂ ਸੰਗਤਾਂ ਬੈਠੀਆਂ ਲਾਈਨਾਂ ਦੇ ਵਿੱਚ ਖੜੀਆਂ ਆ। ਤੇ ਮਤਲਬ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਉਤਸ਼ਾਹ ਕਿੰਨਾ ਹੈ। ਤਾਂ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਬਖਸ਼ਿਆ ਸਾਡੇ ਜੀਂਦੇ ਜੀ, ਕਿ ਅਸੀਂ ਜੋ ਸਾਡਾ ਦੇਸ਼ ਪੰਜਾਬ ਜਿਹਦੀ ਕਿਸੇ ਵੇਲੇ ਹੋਂਦ ਹੁੰਦੀ ਸੀ, ਉਹਦੀ ਆਜ਼ਾਦੀ ਦੀ ਖਾਤਰ ਅਸੀਂ ਵੋਟ ਪਾ ਸਕੇ ਆ। ਤੇ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਆ। ਤੇ ਬਾਕੀ ਤੁਸੀਂ ਹਮਾਤਾ ਦੇਖ ਹੀ ਲਿਆ ਸਾਰੀਆਂ ਸੰਗਤਾਂ ਦਾ, ਕਿੰਨੀ ਵੱਡੀ ਗਿਣਤੀ 'ਚ ਪਹੁੰਚੀਆਂ ਸਾਰੀਆਂ ਸੰਗਤਾਂ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ। ਧੰਨਵਾਦ ਤੁਹਾਡਾ ਜੀ। ਪਰ ਅਸੀਂ ਤਾਂ ਸਾਰੀਆਂ ਸੰਗਤਾਂ ਨੂੰ ਮੈਂ ਇੱਕ ਵਾਰੀ ਫੇਰ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਜਿੱਥੇ ਵੀ ਅਗਲਾ ਸੈਂਟਰ ਅਨਾਉਂਸ ਹੋਵੇਗਾ, ਅੱਜ ਪੂਰੀਆਂ ਵੋਟਾਂ ਇੱਥੇ ਭੁਗਤਣੀਆਂ ਨੇ। ਜਿੰਨੀ ਸੰਗਤ ਆ ਅਸੀਂ ਦੇਖ ਕੇ ਆ ਰਹੇ, ਬਹੁਤ ਵੱਡਾ ਜਿਹੜਾ ਅਸੀਂ 4.5 ਘੰਟੇ ਲਾਈਨ 'ਚ ਖੜ ਕੇ ਬਾਹਰ ਆ ਗਏ ਜੀ। ਤੇ ਮੈਂ ਸੰਗਤਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਜਿੰਨੇ ਘਰਾਂ 'ਚ ਬੈਠੇ ਦੇਖਦੇ ਆ, ਅਸੀਂ ਗਦਰੀ ਬਾਬਿਆਂ ਦੇ ਵਾਰਸ ਆ। ਸਾਡੀ ਖਾਤਰ ਉਹਨੇ ਜਾਨਾਂ ਵਾਰ ਦਿੱਤੀਆਂ, ਪਰਿਵਾਰਾਂ ਦੇ ਪ੍ਰਵਾਨ ਕੁਰਬਾਨ ਹੋ ਗਏ, ਕਿਉਂਕਿ ਸਾਡੀ ਆਉਣ ਵਾਲੀ ਨੇਸ਼ਨ ਨੂੰ ਆਜ਼ਾਦੀ ਮਿਲ ਸਕੇ, ਆਜ਼ਾਦੀ ਦਾ ਨਿੱਘ ਮਾਣ ਸਕੇ। ਆਪਾਂ ਅਮਰੀਕਾ 'ਚ ਰਹਿੰਦੇ, ਆਪਾਂ ਦੇਖਦੇ ਆ ਆਜ਼ਾਦੀ ਕਹਿੰਦੇ ਕਿਹਨੂੰ ਆ, ਫਰੀडम ਕਿਹਨੂੰ ਕਹਿੰਦੇ ਆ ਨਾ। ਸਾਨੂੰ ਇੱਥੇ ਆ ਕੇ ਪਤਾ ਲੱਗਾ। ਹੁਣ ਜਦੋਂ ਜੇ ਅਸੀਂ ਚਾਹੁੰਦੇ ਸਾਡੇ ਬੱਚੇ ਵੀ ਇਸੇ ਤਰੀਕੇ ਨਾਲ ਗਾਹਾਂ ਵਿਚਰਨ, ਆਜ਼ਾਦ ਦੇਸ਼ ਵਿੱਚ ਜਾਣ, ਆਪਣਾ ਮੁਲਕ ਹੋਵੇ ਸਾਡਾ, ਤੇ ਮੈਂ ਬੇਨਤੀ ਕਰੂੰਗਾ ਵੀ ਘਰਾਂ 'ਚ ਬੈਠੇ ਨਾ ਰਹੋ। ਅਗਲਾ ਜਿੱਥੇ ਵੀ ਸੈਂਟਰ ਬਣਦਾ ਜ਼ਰੂਰ ਪਹੁੰਚਿਓ, ਬੱਚਿਆਂ ਨੂੰ ਲੈ ਕੇ, ਪਰਿਵਾਰਾਂ ਨੂੰ ਲੈ ਕੇ, ਜੇ ਬਜ਼ੁਰਗ ਮਾਤਾ ਪਿਤਾ ਵੀ ਉਹਨਾਂ ਨੂੰ ਨਾਲ ਲੈ ਕੇ ਆਓ ਤੇ ਉਹਨਾਂ ਦਾ ਬਣਦਾ ਯੋਗਦਾਨ ਪਾਓ। ਚਿੜੀ ਦੀ ਉਹਦੀ ਹਾਜ਼ਰੀ ਲੱਗਣੀ ਆ ਜਿਹਨੇ ਬਲ ਦੀ ਅੱਗੇ ਵਿੱਚ ਚੁੰਝ ਭਰ ਕੇ ਪਾਣੀ ਪਾਤਾ। ਮੈਂ ਤਾਂ ਇਹ ਫਿਰ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਦਾ ਜੀ, ਤੇ ਗੁਰੂ ਪਾਤਸ਼ਾਹ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਹੋਠੀ ਸਾਹਿਬ ਜਿਹੜੇ ਜੁੜੇ ਨੇ। ਹੋਠੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੋਠੀ ਸਾਹਿਬ, ਅੱਜ ਸੰਗਤ ਦਾ ਜਿਹੜਾ ਇਹ ਠੱਠਾਂ ਮਾਰਦਾ ਇਕੱਠ ਆ, ਆਪਣੀ ਆਜ਼ਾਦੀ ਦੀ ਖੁਆਇਸ਼ ਦਿਲ ਦੇ ਵਿੱਚ ਲੈ ਕੇ ਇੱਥੇ ਇਕੱਠਾ ਹੋਇਆ, ਕੀ ਸਮਝਦੇ ਹੋ ਤੁਸੀਂ? ਮੇਰੇ ਖਿਆਲ ਨਾਲ ਜੀ ਇਹ ਬਹੁਤ ਵਧੀਆ ਉਪਰਾਲਾ। ਬੜੇ ਲੰਬੇ ਸਮੇਂ ਤੋਂ ਬਾਅਦ ਇਹ ਸਿੱਖਾਂ ਨੂੰ ਹੱਕ ਮਿਲਿਆ ਕਿ ਅਸੀਂ ਬਿਨਾਂ ਕਿਸੇ ਵਾਇਲੈਂਸ ਦੇ ਆਪਣੀ ਵੋਟ ਦਾ ਜਿਹੜਾ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਸਾਨੂੰ ਇੱਕ ਬੈਲਟ ਪੇਪਰ ਦੇ ਉੱਤੇ, ਭਾਵੇਂ ਕਿ ਨਾਨ ਅਫੀਸ਼ੀਅਲ ਹੈ ਪਰ ਫਿਰ ਵੀ ਗਿਣਤੀ ਕੀਤੀ ਜਾਂਦੀ ਹੈ ਕਿ ਅਸੀਂ ਬਾਹਰ ਬੈਠੇ ਜਿਹੜੇ ਸਿੱਖ ਆ
ਉਹ ਆਪਣਾ ਖਾਲਸੇ ਰਾਜ ਲਈ, ਜਿਹੜਾ ਸਾਡਾ ਅੱਜ ਤੋਂ ਪੌਣੇ ਕੁ 200 ਸਾਲ ਪਹਿਲਾਂ ਖਾਲਸਾ ਰਾਜ ਸੀ, ਉਸ ਰਾਜ ਨੂੰ ਲੱਭਣ ਦੀ ਕੋਸ਼ਿਸ਼ ਸਾਰੀ ਸੰਗਤ ਕਰ ਰਹੀ ਆ, ਜਿੱਥੇ ਸਿੱਖ ਜਿਹੜੇ ਆਪਣੀ ਆਜ਼ਾਦੀ ਦੇ ਨਾਲ, ਆਪਣੀ ਇੱਜ਼ਤ ਮਾਣ ਦੇ ਨਾਲ ਰਹਿ ਸਕਣ ਜੀ। ਹਾਂਜੀ, ਸੋ ਤੁਸੀਂ ਬੜੀ ਵਧੀਆ ਗੱਲ ਜਿਹੜੀ ਕਹੀ ਆ ਕਿ ਭਾਵੇਂ ਇਹ ਨੌਨ ਬਾਈਂਡਿੰਗ ਰੈਫਰੈਂਡਮ ਆ, ਪਰ ਇੱਕ ਵਾਰ ਇਹ ਜਿਹੜਾ ਸੰਗਤਾਂ ਦਾ ਐਡਾ ਵੱਡਾ ਹੜ੍ਹ ਹੈ, ਇਹਨੇ ਇੱਕ ਮਿੱਥ ਜਿਹੜੀ ਆ ਹਮੇਸ਼ਾ ਭਾਰਤੀ ਏਜੰਸੀਆਂ ਵੱਲੋਂ ਇਹ ਪ੍ਰਚਾਰੀ ਜਾਂਦੀ ਸੀ ਕਿ ਇਹ ਗਿਣਤੀ ਦੇ ਮੁੱਠੀ ਭਰ ਲੋਕ ਨੇ, ਪਰ ਆ ਜਿਹੜੀ ਲੱਖਾਂ ਦੀ ਤਾਦਾਦ ਦੇ ਵਿੱਚ ਇਕੱਠ ਆ, ਇਹ ਸੁਨੇਹਾ ਕੁਝ ਹੋਰ ਹੀ ਦੇ ਰਿਹਾ। ਮੇਰੇ ਖਿਆਲ ਦੇ ਮੁਤਾਬਕ ਕਿ ਭਈ ਇਹਦੇ ਵਿੱਚ ਜੋ ਮੈਂ ਸੋਚਦਾ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਜਿਹੜੇ ਲੋਕ ਅਮਨ ਅਮਾਨ ਦੇ ਨਾਲ ਰਹਿਣਾ ਚਾਹੁੰਦੇ ਆ, ਜਿਹੜੇ ਕਿ ਸਾਡੇ ਨਾਲ 1947 ਤੋਂ ਵਾਅਦੇ ਕੀਤੇ ਗਏ ਜਾਂ ਸਮੇਂ-ਸਮੇਂ ਸਿਰ ਵਾਅਦੇ ਕੀਤੇ ਗਏ, ਹੋ ਸਕਦਾ ਕਿ ਅਸੀਂ ਸਿੱਖਾਂ ਤੋਂ ਬਾਹਰ ਜਾ ਕੇ ਪੰਜਾਬੀਆਂ ਦਾ ਵੀ ਰੈਫਰੈਂਡਮ ਕਰਾਈਏ। ਇੰਨੇ ਲੋਕ ਜਿਹੜੇ ਪੰਜਾਬੀ ਵੀ ਆ ਸਕਦੇ ਨੇ, ਜਿਹੜੇ ਉਸ ਖਾਲਸਾ ਰਾਜ ਨੂੰ ਯਾਦ ਕਰਦੇ ਆ ਜਦੋਂ 11% ਸਿੱਖਾਂ ਦੀ ਆਬਾਦੀ ਸੀ, ਕਿਉਂਕਿ ਇਹ ਗੱਲ ਬਹੁਤ ਕਲੀਅਰ ਕਰਨ ਯੋਗ ਆ ਕਿ ਸਾਡੀ ਲੜਾਈ ਜਿਹੜੀ ਕਿਸੇ ਫਿਰਕੇ ਨਾਲ ਨਹੀਂ, ਸਾਡੀ ਲੜਾਈ ਉਸ ਸਿਸਟਮ ਦੇ ਨਾਲ ਆ ਜਿਹੜਾ ਸਿਸਟਮ ਸਾਨੂੰ ਜਿੱਦਾਂ ਰਹਿਣ ਲਈ ਜਾਂ ਸਾਡੇ ਹੱਕਾਂ ਦੀ ਰਾਖੀ ਜਿਹੜੀ ਨਹੀਂ ਕਰ ਸਕਦੇ। ਇਸ ਲਈ ਜਿਹੜਾ ਅੱਜ ਸਾਰਾ ਖਲਕਤ ਆ ਉਹ ਬਾਹਰ ਆ ਕੇ ਆਪਣੇ ਵੋਟ ਦੀ ਵਰਤੋਂ ਕਰਨੀ ਚਾਹੁੰਦੇ ਆ ਜੀ। ਸੋ ਮੇਰੇ ਖਿਆਲ ਦੇ ਨਾਲ ਬਹੁਤ ਐਸੇ ਲੋਕ ਹੈ ਕਿ ਖਾਲਸਾ ਰਾਜ ਦੇ ਵਿੱਚ ਇੱਕ, ਜਿਵੇਂ ਅਸੀਂ ਲਾ ਲਈਏ ਵੀ 5000 ਇਤਿਹਾਸਕਾਰਾਂ ਨੇ, BBC ਨੇ ਇੱਕ ਸਰਵੇ ਕਰਾਇਆ ਔਰ 6000 ਮਨੁੱਖੀ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਇਸ ਪਲੈਨਟ ਦੇ ਉੱਤੇ ਜਦੋਂ ਦੀ ਮਨੁੱਖਤਾ ਆਈ ਆ, ਉਹਦੇ ਵਿੱਚੋਂ ਸਭ ਤੋਂ ਵਧੀਆ ਜਿਹੜਾ ਰਾਜ ਸੀ ਉਹ ਸਿੱਖ ਰਾਜ ਹੋਇਆ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਉਹ ਜਾਤ ਪਾਤ ਤੋਂ ਉੱਪਰ ਉੱਠ ਕੇ ਉਹਨਾਂ ਨੇ ਜਿਹੋ ਜਿਹੀ ਸਾਨੂੰ ਪ੍ਰਬੰਧ ਦਿੱਤਾ, ਉਹੋ ਜਿਹਾ ਰਾਜ ਜਿਹੜਾ ਅੱਜ ਵੀ ਅਸੀਂ ਸੰਗਤ ਚਾਹੁੰਦੀ ਆ ਜੀ। ਹਾਂਜੀ, ਸੋ ਹੋਟੀ ਸਾਹਿਬ, ਸੰਗਤ ਲਈ ਕੀ ਸੁਨੇਹਾ ਦੇਣਾ ਚਾਹੋਗੇ? ਮੇਰਾ ਸੰਗਤ ਲਈ ਇੱਕੋ ਹੀ ਸੁਨੇਹਾ ਜੀ, ਭਈ ਆਪਣੀਆਂ ਛੋਟੀਆਂ ਊਣਤਾਈਆਂ ਦੂਰ ਕਰਕੇ ਸਿੱਖ ਕੌਮ ਨੂੰ ਖਾਰ ਹੋਏ ਸਭ ਮਿਲਣਗੇ, ਬੱਚੇ ਛੰਨ ਜੋ ਹੋਏ, ਉਹ ਅਪਣਾਉਣਾ ਪਊਗਾ। ਸਾਡੀਆਂ ਜਥੇਬੰਦੀਆਂ, ਸਾਡੇ ਗੁਰੂ ਘਰਾਂ ਦੇ ਪ੍ਰਬੰਧਕੀ ਢਾਂਚੇ, ਉਹ ਇੱਕ ਪਲੇਟਫਾਰਮ ਤੇ ਆ ਕੇ ਸਾਡਾ ਸਿੱਖੀ ਦਾ ਪ੍ਰਚਾਰ ਉਹ ਕਰਨ, ਤਾਂ ਕੋਈ ਐਸੀ ਗੱਲ ਨਹੀਂ ਅਸੀਂ ਇਕੱਠੇ ਹੋ ਕੇ ਹੰਬਲਾ ਮਾਰਾਂਗੇ ਤਾਂ ਗੁਰੂ ਮਿਹਰ ਕਰੂਗਾ, ਸਾਨੂੰ ਖਾਲਸਾ ਰਾਜ ਦੀ ਪ੍ਰਾਪਤੀ ਹੋਵੇਗੀ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਨਾਲ ਸਰਦਾਰ ਸੋਢੀ ਸਿੰਘ ਸ਼ੋਕਰ ਸਾਹਿਬ ਜੁੜੇ ਨੇ, ਮੁੱਖ ਸੇਵਾਦਾਰ ਨੇ ਗੁਰਦੁਆਰਾ ਸਾਹਿਬ ਜਿਹੜਾ ਰਿਵਰ ਸਾਈਡ ਤੋਂ ਲਾਸ ਐਂਜਲਸ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਕੀ ਮਹਿਸੂਸ ਕਰ ਰਹੇ ਹੋ ਜੀ ਅੱਜ ਸੰਗਤ ਦਾ ਜਿਹੜਾ ਆਪਣੀ ਆਜ਼ਾਦੀ ਨੂੰ ਲੈ ਕੇ ਇੰਨਾ ਵੱਡਾ ਉਤਸ਼ਾਹ ਨਜ਼ਰ ਆ ਰਿਹਾ ਉਹਨੂੰ ਲੈ ਕੇ? ਹਾਂਜੀ, ਬਹੁਤ ਹੀ ਮਤਲਬ ਚੜ੍ਹਦੀ ਕਲਾ ਵਾਲਾ ਆਨੰਦ ਵੱਧ ਗਏ ਨੇ ਜੀ। ਤੇ ਬਹੁਤ ਸੰਗਤ ਦਾ ਪਹਿਲਾਂ ਤਾਂ ਧੰਨਵਾਦ ਕਰਨੇ ਮੰਗਦੇ, ਜਿੰਨੀ ਵੀ ਸੰਗਤ ਆਈ, ਲੱਗਦਾ ਨਹੀਂ ਸੀ, ਮੈਨੂੰ ਵੀ ਨਹੀਂ ਲੱਗਦਾ ਸੀ ਇੰਨੀ ਸੰਗਤ ਹੋਊਗੀ। ਹੋਰ ਵੀ ਸਾਰੇ ਸਿੰਘਾਂ ਨਾਲ ਗੱਲ ਕਰਦੇ, ਉਹ ਵੀ ਇਹੀ ਸੋਚਦੇ ਵੀ ਇੰਨੀ ਸੰਗਤ ਨਹੀਂ ਹੋਣੀ। ਸਾਰੇ ਜਦੋਂ ਬੱਚਿਆਂ ਨੂੰ ਦੇਖਿਆ, ਬੀਬੀਆਂ ਨੂੰ ਦੇਖਿਆ, ਸਟੋਲਰਾਂ 'ਚ ਬੱਚਿਆਂ ਨੂੰ ਨਾਲ ਬੀਬੀਆਂ ਨੇ ਲੈ ਕੇ ਲਾਈਨ ਦੇ ਵਿੱਚ ਅਸੀਂ 9 ਵਜੇ ਲੱਗੇ ਜੀ, ਮਤਲਬ 3 ਵਜੇ ਜਾ ਕੇ ਬੈਠੇ, ਪਤਾ ਨਹੀਂ ਲੱਗਾ 5 ਘੰਟੇ ਕਿੱਦਾਂ ਲਾਈਨ ਦੇ ਵਿੱਚ ਲੰਘ ਗਏ ਜੀ, ਜਕਾਰੇ ਬੁਲਾਉਂਦਿਆਂ ਨੂੰ। ਸੋ ਤੁਸੀਂ ਪੁੱਛਿਆ ਕਿੱਦਾਂ ਲੱਗਾ, ਮਤਲਬ ਆਪ ਪੂਰਾ ਮਤਲਬ ਐਨ ਜਿੰਨਾ ਅਸੀਂ ਕੋਲੋਂ ਖਾਲਸਤਾਨ ਨੂੰ ਦੇਖ ਸਕਦੇ ਹਾਂ, ਆ ਪੂਰਾ ਨਜ਼ਾਰਾ ਉਹੀ ਸੀਗਾ, ਅਸੀਂ ਖਾਲਸਤਾਨ ਬਹੁਤ ਕੋਲੋਂ ਦੇਖਿਆ ਜੀ। ਜੀ ਜੀ, ਕੋਈ ਹੋਰ ਸੁਨੇਹਾ ਸੰਗਤ ਲਈ? ਹੋਰ ਸੰਗਤ ਲਈ ਇਹੀ ਸੁਨੇਹਾ ਜੀ, ਤੁਸੀਂ ਮਤਲਬ ਆਪਣੇ ਸਾਰੇ ਸੰਗਤ, ਸਿੱਖ ਸੰਗਤ ਨੂੰ ਇਹੀ ਸੁਨੇਹਾ, ਰਲ ਮਿਲ ਕੇ ਚੱਲੋ ਜੀ। ਕਿਸੇ ਦੀਆਂ ਮਤਲਬ ਜੋ ਵੀਡੀਓ ਛੋਟੀਆਂ ਪਾਉਂਦੇ ਸਿੱਖਾਂ ਦੇ ਖਿਲਾਫ, ਆਪਣੇ ਗੁਰੂ ਘਰਾਂ ਦੇ ਖਿਲਾਫ, ਜਿਹੜਾ ਅੰਮ੍ਰਿਤਧਾਰੀ ਸਿੱਖ ਹੈ ਜਾਂ ਸਿੱਖ ਹੈਗਾ, ਉਹਨਾਂ ਦੇ ਖਿਲਾਫ ਬਹਿ ਕੇ ਤੁਸੀਂ ਕੋਈ ਵੀ ਮੁੱਦੇ ਹੈਗੇ ਉਹਨਾਂ ਨੂੰ ਹੱਲ ਕਰੋ। ਮੈਂ ਕਿ ਤੁਸੀਂ ਉਹਨਾਂ ਦੇ ਖਿਲਾਫ ਵੀਡੀਓ ਨਾ ਪਾਓ। ਮੈਨੂੰ ਉਹਦੇ ਤੋਂ ਬਹੁਤ ਆਉਂਦਾ, ਜਿਹੜੇ ਵੀਡੀਓ ਪਾ ਕੇ ਅਸੀਂ ਕਿਤੇ ਨਹੀਂ ਜਾਂਦੇ। ਵੀਡੀਓ ਦਾ ਕੋਈ ਹੱਲ ਨਹੀਂ ਹੈਗਾ। ਜੇ ਤੁਸੀਂ ਕੋਈ ਮੁੱਦਾ ਹੈਗਾ ਉਹਨੂੰ ਬੈਠ ਕੇ ਸਮਝਾਓ, ਸਾਰੇ ਆਪਸ ਵਿੱਚ ਰਲ ਮਿਲ ਕੇ ਚੱਲੋ। ਸੋ ਆਪਾਂ ਫੇਰ ਕਿਸੇ ਕੌਮ ਦੇ ਪਹੁੰਚ ਸਕਦੇ ਹਾਂ ਅਦਾਰੇ ਤੇ ਪੂਰੇ ਤੇ। ਜੇ ਆਪਾਂ ਰਲ ਮਿਲ ਕੇ ਨਹੀਂ ਚੱਲਦੇ ਫੇਰ ਆਪਣਾ ਉਹੀ ਹਾਲ ਹੋਣਾ ਜੋ ਪਿੱਛੇ ਹੁੰਦਾ ਆ। ਸੋ ਇਹੀ ਮੇਨ ਸੁਨੇਹਾ ਇਹ ਜੀ, ਰਲ ਮਿਲ ਕੇ ਚੱਲੋ ਸਾਰੇ ਜੀ। ਜਿੰਨੇ ਵੀ ਸਿੱਖ ਕੌਮ ਹੈ ਸਾਰੀ ਨੂੰ ਮੈਂ ਤਾਂ ਅਰਜ਼ੀ ਕਰ ਸਕਦਾ, ਬੇਨਤੀ ਕਰ ਸਕਦਾ, ਗੁਰੂ ਸਾਹਿਬ ਸਮਤ ਬਖਸ਼ੇ ਸਾਨੂੰ ਸਾਰਿਆਂ ਨੂੰ, ਮੈਂ ਵੀ ਉਹਨਾਂ ਦੇ ਵਿੱਚ ਹੀ ਆਣਾ ਜੀ। ਸੋ ਆਪਾਂ ਰਲ ਮਿਲ ਕੇ ਚੱਲੀਏ, ਕੌਮ ਨੂੰ ਕਿ ਸੇਧ ਦਈਏ,
ਗੁਰੂ ਘਰਾਂ ਤੋਂ ਵੀ, ਆਪਣੇ ਇੰਡੀਵਿਜੂਅਲ ਬੇਸ ਤੇ ਵੀ, ਜਿੰਨੇ ਵੀ ਮਤਲਬ ਰਿਸ਼ਤੇਦਾਰੀ ਵਿੱਚ ਜੋ ਵੀ ਕਿੱਥੇ ਵੀ ਆਪਾਂ ਸੁਨੇਹਾ ਦੇ ਸਕਦੇ ਸੁਨੇਹਾ ਦਈਏ ਤੇ ਸਾਰੀ ਕੌਮ ਨੂੰ ਇੱਕ ਮਤਲਬ ਇੱਕ ਪੰਥ ਬਣਾਈਏ ਤੇ ਇੱਕ ਕੋਈ ਪਾਰਟੀਬਾਜ਼ੀ ਨਾ ਹੋਵੇ। ਪਾਰਟੀਬਾਜ਼ੀ ਤੋਂ ਪਰੇ ਉੱਠ ਕੇ ਮਤਲਬ ਸਾਰੇ ਸਿੰਘਾਂ ਜਿਹਨੂੰ ਵੀ ਨਾਲ ਰਲਾ ਸਕਦੇ ਰਲਾ ਕੇ ਤੇ ਕੌਮ ਦੇ ਜੋ ਕਾਜ ਰਹਿੰਦੇ ਨੇ ਉਹ ਕਰੀਏ ਜੀ। ਉਹ ਕਰੀਏ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਸਰਦਾਰ ਬਘੇਲ ਸਿੰਘ ਜੀ ਜੁੜੇ ਨੇ ਜੀ। ਬਘੇਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਬਘੇਲ ਸਿੰਘ ਜੀ, ਲੱਖਾਂ ਦਾ ਇਕੱਠ ਜਿਹੜਾ ਸੈਨ ਫਰਾਂਸਿਸਕੋ ਦੇ ਡਾਊਨਟਾਊਨ ਸਿਵਿਕ ਸੈਂਟਰ ਦੇ ਵਿੱਚ ਜਿਹੜਾ ਅੱਜ ਹੋਇਆ, ਆਪਣੇ ਕੌਮੀ ਘਰ ਦੀ ਆਜ਼ਾਦੀ ਦੀ ਤਾਂਘ ਨੂੰ ਲੈ ਕੇ ਕਿਵੇਂ ਮਹਿਸੂਸ ਕਰ ਰਹੇ ਹੋ ਇਹ ਸਾਰਾ ਕੁਝ ਦੇਖ ਕੇ? ਹਾਂਜੀ, ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ, ਜਿੰਨੀ ਸੰਗਤ ਇੱਥੇ ਆਪਣੇ ਕੋਲ ਪਹੁੰਚੀ ਆ ਜੀ। ਤੇ ਤੁਸੀਂ ਵੇਖ ਰਹੇ ਹੋ ਕਿ ਬੜੇ ਵੱਡੇ ਪੱਧਰ ਤੇ VOTING ਹੋ ਵੀ ਚੁੱਕੀ ਆ ਤੇ ਕਰੀਬ ਬਹੁਤ ਸਾਰੇ ਲੋਕ ਅਜੇ ਜਿਹੜੇ ਆ ਲੰਮੀਆਂ ਲਾਈਨਾਂ ਦੇ ਵਿੱਚ ਲੱਗੇ ਨੇ ਜੀ। ਤੇ ਜੋ ਇਹ ਇੱਕ ਰੈਫਰੈਂਡਮ ਦੀ ਮੁਹਿੰਮ ਸ਼ੁਰੂ ਹੋਈ ਸੀ, ਉਹਦਾ ਪਹਿਲਾ ਪੜਾਅ ਸੀ ਅਮਰੀਕਾ ਦੇ ਵਿੱਚ ਜੀ। ਤੇ ਪਹਿਲੇ ਪੜਾਅ ਨੇ ਜਿੰਨੀ ਵਧੀਆ ਹੁੰਗਾਰਾ ਆਪਣੇ ਸਿੱਖ ਸਮਾਜ ਨੇ ਸਾਰਿਆਂ ਨੂੰ ਦਿੱਤਾ ਵਾ, ਉਹ ਕਾਬਲੇ ਤਾਰੀਫ ਆ। ਤੇ ਬਸ ਮਹਾਰਾਜ ਅੱਗੇ ਇਹੋ ਅਰਦਾਸ ਕਰਦੇ ਆ ਕਿ ਜਿਹੜੇ ਅਗਲੇ ਆਉਣ ਵਾਲੇ ਪੜਾਅ ਵਾ ਉਹਨਾਂ ਦੇ ਵਿੱਚ ਵੀ ਸੰਗਤ ਜਿਹੜੀ ਆ ਵੱਧ ਚੜ ਕੇ ਹਿੱਸਾ ਲਵੇ ਤੇ ਆਪਣੇ ਖਾਲਸਾ ਰਾਜ ਦੀ ਪ੍ਰਾਪਤੀ ਦਾ ਜਿਹੜਾ ਸੰਘਰਸ਼ ਜਿਹੜਾ ਆਪਾਂ ਇੱਕ ਡੈਮੋਕ੍ਰੇਟ ਵੇ ਰਾਹੀਂ ਸ਼ੁਰੂ ਕੀਤਾ ਵਾ, ਉਹ ਪੂਰੇ ਜਿਹੜਾ ਵਾ ਜੋ ਖਰੋਸ਼ ਨਾਲ ਪੂਰਾ ਕੀਤਾ ਜਾਵੇ ਜੀ। ਤਾਂ ਤੁਸੀਂ ਮੈਂ ਇੱਕ ਹੋਰ ਤੁਹਾਨੂੰ ਇੱਥੋਂ ਹਟ ਕੇ ਗੱਲਬਾਤ ਜਿਹੜੀ ਪੁੱਛਣੀ ਚਾਹੂੰਗਾ, ਪੰਜਾਬ ਦੀ ਧਰਤੀ ਤੇ ਜਿਹੜਾ ਕ੍ਰੈਕਡਾਊਨ ਪਿਛਲੇ ਦਿਨਾਂ ਦੇ ਵਿੱਚ ਖਾਸ ਕਰਕੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਲੈ ਕੇ ਕੀਤਾ ਗਿਆ, ਤੇ ਤੁਸੀਂ ਉਹਨਾਂ ਦੇ ਨਾਲ ਵੀ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਕੰਟੈਕਟ ਦੇ ਵਿੱਚ ਪਹਿਲਾਂ ਤੋਂ ਰਹਿੰਦੇ ਹੋ, ਵਾਰਿਸ ਪੰਜਾਬ ਦੀ ਜਥੇਬੰਦੀ ਨੂੰ ਖੜਾ ਕਰਨ ਦੇ ਵਿੱਚ ਵੀ ਤੁਹਾਡਾ ਜਿਹੜਾ ਯੋਗਦਾਨ ਰਿਹਾ, ਸੋ ਇਹ ਸਾਰਾ ਜਿਹੜਾ ਘਟਨਾਕ੍ਰਮ ਹੋਇਆ ਉਹਦੇ ਬਾਰੇ ਕੁਝ ਕਹਿਣਾ ਚਾਹੁੰਦਾ? ਹਾਂਜੀ, ਵੇਖੋ ਜਿਹੜਾ ਇਹ ਭਾਈ ਅਮਰਤਪਾਲ ਸਿੰਘ ਦੇ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਤੇ ਪਤਾ ਹੀ ਹੈ ਤੁਹਾਨੂੰ ਵੀ ਬਿਲਕੁਲ ਨਜਾਇਜ਼ ਧੱਕਾ ਹੀ ਕੀਤਾ ਗਿਆ ਵਾ ਸਰਕਾਰ ਵੱਲੋਂ। ਕੋਈ ਵੀ ਐਡਾ ਕੋਈ ਵੱਡਾ ਗੁਨਾਹ ਨਹੀਂ ਹੈਗਾ ਕਿ ਉੱਥੇ ਕਰੀਬ 10 ਤੋਂ 12 ਬੰਦਿਆਂ ਨੂੰ ਜਿਹੜੀ NSA ਲਾ ਕੇ ਦਿਬੜੂਗੜ੍ਹ ਭੇਜਿਆ ਜਾਵੇ ਤੇ ਉੱਥੇ ਹੀ ਕਰੀਬ ਹਜ਼ਾਰਾਂ ਜਿਹੜੇ ਪਰਿਵਾਰ ਵਾ ਪਿੱਛੋਂ ਉਹਨਾਂ ਦੇ ਜਿਹਨਾਂ ਨਾਲ ਮਤਲਬ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਮਤਲਬ ਧੱਕਾ ਕੀਤਾ ਗਿਆ ਵਾ ਉਹਨਾਂ ਪਰਿਵਾਰਾਂ ਨੂੰ। ਉਹਨਾਂ ਦੇ ਵਿੱਚ ਇੱਕ ਮੇਰਾ ਪਰਿਵਾਰ ਵੀ ਹੈਗਾ ਸੀ ਜਿਹਨੂੰ ਅੱਜ ਤੱਕ ਵੀ ਜਿਹੜਾ ਵਾ ਉਹ ਪਰੇਸ਼ਾਨ ਕੀਤਾ ਜਾ ਰਿਹਾ ਵਾ, ਮੇਰੇ ਬਜ਼ੁਰਗ ਮਾਤਾ ਪਿਤਾ ਜੀ ਨੂੰ। ਤੇ ਹੋਰ ਵੀ ਮੇਰੇ ਵਾਂਗੂ ਬਹੁਤ ਸਾਰੇ ਪਰਿਵਾਰ ਵਾ ਜਿਨ੍ਹਾਂ ਨੇ ਕਿਤੇ ਭਾਈ ਅਮਰਤਪਾਲ ਸਿੰਘ ਦੇ ਨਾਲ ਫੋਟੋ ਵੀ ਖਿਚਾਈ ਸੀ ਜਾਂ ਜਿਨ੍ਹਾਂ ਨੇ ਕਿਤੇ ਭਾਈ ਅਮਰਤਪਾਲ ਸਿੰਘ ਦੇ ਪਿੰਡ ਜਾ ਕੇ ਮਤਲਬ ਵੀ ਉਹਨਾਂ ਨੂੰ ਮਿਲੇ ਸੀ ਜਾਂ ਕਿਸੇ ਵੀ ਪ੍ਰੋਗਰਾਮ ਤੇ ਜਿਹੜੇ ਉਹਨਾਂ ਨੇ ਉਲੀਕੇ ਸੀ ਉਹਨਾਂ ਤੇ ਗਏ ਆ। ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਨੌਜਵਾਨਾਂ ਨੂੰ ਜਿਹੜਾ ਵਾ ਤੰਗ ਪਰੇਸ਼ਾਨ ਕੀਤਾ ਗਿਆ ਵਾ। ਸੋ ਇਹ ਜਿਹੜਾ ਇੱਕ ਬਿਲਕੁਲ ਹੀ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਉੱਥੋਂ ਦਾ ਸਿੱਖਾਂ ਦੇ ਖਿਲਾਫ ਜਿਹੜਾ ਧੱਕਾ ਰਿਹਾ ਵਾ, ਕਿਉਂਕਿ ਅਮਰਤਪਾਲ ਸਿੰਘ ਨੇ ਕੋਈ ਵੀ ਇਦਾਂ ਦਾ ਕੰਮ ਨਹੀਂ ਸੀ ਕੀਤਾ ਕਿ ਉਹਨਾਂ ਸਿੰਘਾਂ ਨੂੰ ਏਡੀ ਵੱਡੀ ਸਜ਼ਾ ਜਿਹੜੀ ਸੀ ਦਿੱਤੀ ਜਾਂਦੀ। ਇੱਕ ਵਧੀਆ ਪ੍ਰੋਗਰਾਮ ਲੈ ਕੇ ਉਹ ਤੁਰੇ ਸੀ ਆਪਣੇ ਧਰਮ ਪ੍ਰਤੀ ਤੇ ਪੰਜਾਬ ਪ੍ਰਤੀ, ਤੇ ਇਹ ਜਿਹੜਾ ਧੱਕਾ ਕੀਤਾ ਪਰ ਸਰਕਾਰ ਨੇ ਉੱਥੇ ਸਿੰਘਾਂ ਦੇ ਨਾਲ ਉਹ ਬਿਲਕੁਲ ਗਲਤ ਕੀਤਾ ਵਾ ਜੀ। ਸੋ ਜਿਹੜੇ ਕੁਝ ਥੋੜਾ ਜਿਹਾ ਸਾਡੀ ਸੰਗਤ ਨੂੰ ਦੱਸਣਾ ਚਾਹੋਗੇ ਦਰਸ਼ਕਾਂ ਨੂੰ ਕਿ ਜਿਹੜੇ ਕੇਸ ਵਗੈਰਾ ਚੱਲ ਰਹੇ ਨੇ ਉਹਨਾਂ ਬਾਰੇ ਕੋਈ ਅਪਡੇਟ ਜੀ ਦੇਣੀ ਚਾਹੋ? ਹਾਂਜੀ, ਵੇਖੋ ਜੀ, ਭਾਈ ਅਮਰਤਪਾਲ ਸਿੰਘ ਤੇ ਪਪਲਪ੍ਰੀਤ ਸਿੰਘ ਤੇ ਭਾਈ ਚਾਚਾ ਜੀ ਦਾ ਜਿਹੜਾ ਕੋਈ ਕੇਸ ਵਾ ਉਹ ਅਜੇ ਮੇਰੇ ਹਿਸਾਬ ਨਾਲ ਫਾਈਲ ਨਹੀਂ ਕੀਤਾ ਗਿਆ ਕਿਸੇ ਵੀ ਵਕੀਲ ਵੱਲੋਂ। ਉਹ ਜਿਹੜਾ ਫੈਸਲਾ ਉਹ ਭਾਈ ਅਮਰਤਪਾਲ ਸਿੰਘ ਦਾ ਆਪਣਾ ਵਾ। ਬਾਕੀ ਜਿਹੜੇ ਸਿੰਘ ਨੇ ਉਹਨਾਂ ਦੇ ਜਿਹੜੀ ਕੇਸਾਂ ਦੀ ਪੈਰਵਾਈ ਆ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਕਮੇਟੀ ਅਤੇ ਕੁਝ ਜਿਹੜੇ ਪਰਸਨਲ ਵਕੀਲ ਪਰਿਵਾਰ ਵੱਲੋਂ ਹਾਇਰ ਕੀਤੇ ਗਏ ਨੇ ਉਹਨਾਂ ਵੱਲੋਂ ਕੀਤੀ ਜਾ ਰਹੀ ਆ। ਸੋ ਪਰ ਜਿਹੜੀ ਇੱਕ ਸਰਕਾਰੀ ਵਕੀਲ ਆ ਉਹਨਾਂ ਦੇ ਵੱਲੋਂ ਕਿਸੇ ਵੀ ਬਹਿਸ ਦੇ ਵਿੱਚ ਜਿਹੜੀ ਆ ਉਹ ਸ਼ਮੂਲੀਅਤ ਨਹੀਂ ਕੀਤੀ ਜਾ ਰਹੀ ਤੇ ਤਰੀਕ ਤੇ ਮਤਲਬ ਤਰੀਕ ਤੋਂ ਬਾਅਦ ਤਰੀਕ ਫਿਰ ਦਿੱਤੀ ਜਾਂਦੀ ਆ। ਹੁਣ ਪਿੱਛੇ ਜਿਹੜੀ 18 ਜਨਵਰੀ ਦੀ ਤਰੀਕ ਦਿੱਤੀ ਗਈ ਸੀ, ਉਸ ਤੋਂ ਬਾਅਦ ਹੁਣ ਫਿਰ 6 ਫਰਵਰੀ ਦੀ ਜਾਂ 5 ਫਰਵਰੀ ਦੀ ਤਰੀਕ ਮੇਰੇ ਹਿਸਾਬ ਨਾਲ ਦਿੱਤੀ ਗਈ ਆ। ਸੋ ਇੱਕ ਸਿਰਫ ਕੋਈ ਸਬੂਤ ਕੋਈ ਇਦਾਂ ਦਾ ਨਹੀਂ ਹੈਗਾ ਵੀ ਜਿਹਦੇ ਉੱਤੇ ਮਤਲਬ ਵੀ ਸੋਲਿਡ ਬਹਿਸ ਕਰ ਸਕਣ ਸਰਕਾਰੀ ਵਕੀਲ। ਸੋ ਉਹਨਾਂ ਵੱਲੋਂ ਕੋਈ ਨਾ ਕੋਈ ਬਹਾਨੇ ਲਾ ਕੇ ਤੇ ਇਹ ਜਿਹੜੀ ਆ ਮਤਲਬ ਵੀ ਕੇਸ ਨੂੰ ਲਟਕਾਇਆ ਜਾ ਰਿਹਾ। ਲੰਮਾ ਸਮਾਂ ਜਿਹੜਾ ਉਹ ਹਾਂਜੀ ਰੱਖਿਆ ਜਾ ਸਕੇ। ਸੋ ਇਹੀ ਇੱਕ ਕਾਰਨ ਹੈ, ਸੰਗਤ ਇਹ ਸਾਰਾ ਕੁਝ ਸਮਝਦੀ ਆ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ, ਖਾਸ ਕਰਕੇ ਤੇ ਜੋ ਕੁਝ ਹੁੰਦਾ ਆ ਰਿਹਾ ਦਰਬਾਰ ਸਾਹਿਬ ਦੇ ਉੱਤੇ ਅਟੈਕ ਤੋਂ ਲੈ ਕੇ ਹੁਣ ਤੱਕ ਜੋ ਸਿੱਖਾਂ ਦੇ ਨਾਲ ਨਸਲ ਕੁਸ਼ੀਆਂ ਕੀਤੀਆਂ ਗਈਆਂ, ਸਿੰਘਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ,
ਉਹਦਾ ਹੀ ਇੱਕ ਕਾਰਨ ਆ, ਉਹੀ ਦਰਦ ਸੰਗਤ ਲੈ ਕੇ ਅੱਜ ਜਿਹੜੀ ਆ ਇੱਥੇ ਰੈਫਰੈਂਡਮ ਦੇ ਵਿੱਚ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਆ ਉਹ ਕਰਦਾ ਹੈ। ਹਾਂਜੀ ਵੇਖੋ ਜੀ, ਜਿਹੜਾ ਕੋਈ ਰੈਵੋਲੂਸ਼ਨ ਹੁੰਦਾ ਵਾ, ਕੋਈ ਰੈਵੋਲੂਸ਼ਨ ਜਿਹੜੇ ਹੁੰਦੇ ਆ, ਕੋਈ ਦਹਾਕਿਆਂ ਦੀ ਖੇਡ ਹੁੰਦੀ ਆ, ਕੋਈ ਦਿਨਾਂ ਦੀ, ਮਹੀਨਿਆਂ ਦੀ, ਈਵਨ ਸਾਲਾਂ ਦੀ ਖੇਡ ਵੀ ਨਹੀਂ ਹੁੰਦੀ। ਦਹਾਕੇ ਲੱਗ ਜਾਂਦੇ ਨੇ, ਸਦੀਆਂ ਲੱਗ ਜਾਂਦੀਆਂ ਨੇ ਕੌਮਾਂ ਨੂੰ ਜਾਗਰੂਕ ਹੁੰਦਿਆਂ ਆਪਣੇ ਅਧਿਕਾਰਾਂ ਬਾਰੇ, ਆਪਣੇ ਹੱਕਾਂ ਬਾਰੇ। ਸੋ ਸਿੱਖ ਕੌਮ ਨੇ ਜੋ ਪਿਛਲੇ ਸਮੇਂ ਦੇ ਵਿੱਚ 1947 ਤੋਂ ਬਾਅਦ ਵੀ ਹੰਢਾਇਆ ਵਾ ਆਪਣੇ ਪਿੰਡੇ ਦੇ ਉੱਤੇ, ਜੋ ਕਤਲੋ ਗਾਰਤ ਸਹੀ ਆ, ਤੇ ਜੋ ਕੁਝ ਧੱਕੇ ਨਾਲ ਸਾਡੇ ਉੱਤੇ ਕੁਝ ਵੀ ਥੋਪ ਦਿੱਤਾ ਜਾਂਦਾ ਵਾ, ਕੁਝ ਵੀ ਸਾਡੇ ਕੋਲ ਖੋਹ ਲਿਆ ਜਾਂਦਾ ਵਾ, ਉਹਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਜਿਹੜੀ ਸਿੱਖ ਸੰਗਤ ਵਾ ਸਾਰੀ, ਉਹ ਆਪਣੇ ਹੱਕਾਂ ਪ੍ਰਤੀ ਥੋੜੀ ਜਾਗਰੂਕ ਹੋ ਰਹੀ ਆ। ਤੇ ਮੈਨੂੰ ਲੱਗਦਾ ਵਾ ਵੀ ਆਉਣ ਵਾਲੇ ਕੁਝ ਸਮੇਂ ਬਾਅਦ ਜਿਹੜੇ ਆ ਸਿੱਖ ਜਿਹੜੇ ਆ ਉਹ ਬਿਲਕੁਲ ਹੀ ਮਤਲਬ ਵੀ ਸਿੱਧੇ ਹੋ ਕੇ ਖੜਨਾ ਉਹਨਾਂ ਨੂੰ ਪਊਗਾ, ਜੇ ਉਹਨਾਂ ਨੇ ਆਪਣੀਆਂ ਆਉਣ ਵਾਲੀਆਂ ਨਸਲਾਂ ਜਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਆਪਣੀਆਂ ਜ਼ਮੀਨਾਂ ਨੂੰ ਜਿਹੜਾ ਵਾ ਉਹ ਆਪਣੇ ਧਰਮ ਨਾਲ ਜੋੜ ਕੇ ਰੱਖਣਾ ਵਾ, ਜਾਂ ਆਪਣੇ ਨਾਲ ਪੰਜਾਬ ਨਾਲ ਜੋੜ ਕੇ ਰੱਖਣਾ ਵਾ, ਤਾਂ ਫਿਰ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਜਿਹੜੀ ਆਪਣੇ ਹੱਕਾਂ ਦੀ ਮੰਗ ਕਰਨੀ ਪਊਗੀ। ਜੀ ਬਹੁਤ ਬਹੁਤ ਧੰਨਵਾਦ ਗੋਇਲ ਸਿੰਘ ਜੀ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਖੀਰ ਦੇ ਵਿੱਚ 5 ਵਜੇ ਇਹ ਜਿਹੜਾ ਸੈਂਟਰ ਹੈ ਇੱਥੇ ਸੈਨ ਫਰਾਂਸਿਸਕੋ ਸਿਵਿਕ ਸੈਂਟਰ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਜਿਹੜੀ ਰੈਫਰੈਂਡਮ ਦੇ ਲਈ ਵੋਟ ਹੋ ਰਹੀ ਹੈ, ਪੰਜਾਬ ਦੀ ਆਜ਼ਾਦੀ ਦੇ ਲਈ ਵੋਟ ਹੋ ਰਹੀ ਹੈ, ਉਹ ਫਾਈਨਲੀ ਹੁਣ ਬੰਦ ਕਰ ਦਿੱਤਾ ਗਿਆ ਦਿੱਤੇ ਹੋਏ ਟਾਈਮ ਦੇ ਮੁਤਾਬਕ। ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹਜੇ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਆ ਜਿਹੜੀ ਉਹ VOTING ਕਰਨ ਤੋਂ ਰਹਿ ਗਈ ਹੈ, ਕਿਉਂਕਿ ਸੰਗਤ ਦਾ ਜਿਹੜਾ ਹੜ੍ਹ ਆ ਉਹ ਬੇਹਿਸਾਬਾ ਸੀ। ਤਕਰੀਬਨ ਗਿਣਤੀ ਕਿੰਨੀ ਹੋਈ ਆ, ਸਾਡੇ ਅੰਦਾਜ਼ੇ ਮੁਤਾਬਕ ਇਹ ਜਿਹੜੀ 70,000 ਤੋਂ ਲੈ ਕੇ 1 ਲੱਖ ਤੱਕ ਹੈਗੀ ਆ, ਬਟ ਜਿਹੜੀ ਐਕੂਰੇਟ ਕਾਊਂਟ ਹੈਗੀ ਆ ਵੋਟ ਦੀ ਅੱਜ ਦੀ, ਉਹ ਰੈਫਰੈਂਡਮ ਕਮਿਸ਼ਨ ਥੋੜੀ ਦੇਰ ਬਾਅਦ ਹੀ ਜਿਹੜਾ ਮੇਨ ਸਟੇਜ ਦੇ ਉੱਤੋਂ ਉਹ ਦੱਸਣਗੇ। ਔਰ ਅਗਲੇ ਸੈਂਟਰ ਦੀ ਵੀ ਜਿਹੜੀ ਆ ਉਮੀਦ ਹੈ ਕਿ ਅੱਜ ਹੀ ਜਿਹੜੀ ਆ ਉਹ ਡੇਟ ਦੇ ਦੇਣਗੇ ਕਿ ਅਗਲਾ ਸੈਂਟਰ ਆ ਜਿਹੜਾ ਕਿਸ ਡੇਟ ਨੂੰ ਹੋਏਗਾ, ਕਿਉਂਕਿ ਜਿੰਨੀ ਕੁ ਵੋਟ ਪਈ ਆ ਸਾਡੇ ਅੰਦਾਜ਼ੇ ਦੇ ਮੁਤਾਬਕ ਉਹ ਤੋਂ ਵੱਧ ਸੰਗਤ ਜਿਹੜੀ ਆ ਉਹ ਵੋਟ ਪਾਉਣ ਤੋਂ ਰਹਿ ਗਈ ਆ। ਸੋ ਸੰਗਤ ਦੇ ਵਿੱਚ ਇੰਨਾ ਵੱਡਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲਿਆ ਕੈਲੀਫੋਰਨੀਆ ਦੇ ਵਿੱਚ। ਉਮੀਦ ਕਰਦੇ ਆ ਕਿ ਅਗਲੀ ਵਾਰ ਵੀ ਸੰਗਤ ਇਸੇ ਤਰ੍ਹਾਂ ਜਿਹੜੀ ਆ ਪਹੁੰਚੇਗੀ। ਸੋ ਮਨਵੀਰ ਸਿੰਘ TV 84 ਦੇ ਨਾਲ ਜਿਹੜਾ ਅਸੀਂ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਆ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਚਾਹੁੰਦੇ ਆ। ਔਰ ਇਸੇ ਤਰ੍ਹਾਂ ਕੌਮੀ ਪ੍ਰੋਗਰਾਮ ਨੇ ਜਿਹੜੇ ਕੌਮ ਦੀ ਆਜ਼ਾਦੀ ਨੂੰ ਸਮਰਪਿਤ ਨੇ, ਪੰਥ ਦੇ ਜਿਹੜੇ ਦਰਪੇਸ਼ ਮੁੱਦੇ ਨੇ ਉਹਨਾਂ ਨੂੰ ਸਮਰਪਿਤ ਨੇ, ਉਹ ਸਾਰੇ ਮੁੱਦੇ ਜਿਹੜੇ ਦੇਖਣ ਸੁਣਨ ਲਈ ਤੁਸੀਂ ਬਣੇ ਰਹੋ TV 84 ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।